ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਹੀਦਾਂ ਦੀ ਯਾਦ ਵਿੱਚ ਜੁੜੀ ਗੁਰੂ ਖਾਲਸਾ ਪੰਥ ਦੇ ਮਹਾਨ ਸ਼ਖਸੀਅਤਾਂ, ਸ਼ਹੀਦਾਂ ਅਤੇ ਹੋਰ ਜਿਨ੍ਹਾਂ ਨੇ ਕੌਮ ਲਈ ਆਪਣੀਆਂ ਜਾਨਾਂ ਵਾਰੀਆਂ, ਆਪਾਂ ਉਹਨਾਂ ਦੀ ਯਾਦ ਵਿੱਚ ਜੁੜੇ ਹਾਂ। ਉਹਨਾਂ ਨੂੰ ਆਪਣੀ ਸੁਰਤ ਵਿੱਚ ਰੱਖਦੇ ਹਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੋ ਤਿੰਨ ਗੱਲਾਂ ਕਰਨੀਆਂ ਜ਼ਰੂਰੀ ਆ ਕਿ ਇਹ ਸਮਾਗਮ ਦਾ ਸਾਡਾ ਮਕਸਦ ਕੀ ਸੀ ਜਦੋਂ ਆਪਾਂ ਇਹ 40 ਸਮਾਗਮ ਸ਼ੁਰੂ ਕੀਤੇ ਸੀ। ਸੋ ਜੋ ਸਾਡਾ ਇੱਕ ਸਪਾਰਕ ਸੀਗਾ, ਜਿਹੜੀ ਚਿੰਗ ਜਿਹਦੇ ਕਰਕੇ ਆਪਾਂ ਇਹ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ, ਉਹ ਇੱਕ ਪੰਥ ਸੇਵਕ ਜੋ ਪੰਜਾਬ ਦੇ ਵਿੱਚ ਜੋ ਜੇਲ੍ਹਾਂ ਕੱਟ ਕੇ ਸੰਘਰਸ਼ ਦੇ ਵਿੱਚ ਜੁੜੇ ਹੋਏ ਤੇ ਹੁਣ ਵੀ ਸੰਘਰਸ਼ ਵਿੱਚ ਆਪਣਾ ਅਮਲ ਤੇ ਆਪਣਾ ਤਿਲ ਫੁੱਲ ਦੇ ਰਹੇ, ਉਹਨਾਂ ਸ਼ਖਸੀਅਤਾਂ ਵੱਲੋਂ ਬੇਨਤੀ ਆਈ ਸੀਗੀ ਅਪ੍ਰੈਲ 9 ਨੂੰ। ਉਹ ਬੇਨਤੀ ਮੈਂ ਸੰਗਤ ਅੱਗੇ ਰੱਖਣਾ ਚਾਹੁੰਦਾ ਤਾਂ ਕਿ ਇੱਕ ਮੁੱਢ ਬੰਨਿਆ ਜਾਵੇ ਕਿ ਕਿਉਂ ਆਪਾਂ ਆਹ ਸ਼ਹੀਦੀ ਸਮਾਗਮ ਜਿਹੜਾ ਅੱਜ 40ਵਾਂ ਸ਼ਹੀਦੀ ਸਮਾਗਮ ਆ, ਉਹ ਆਪਾਂ ਕਿਉਂ ਮਨਾ ਰਹੇ ਹਾਂ। ਸੋ ਸਾਂਝਾ ਬਿਆਨ। ਜੂਨ 1984 ਦੇ 40 ਸਾਲ ਸਿੱਖ ਸੰਸਾਰ ਭਰ ਵਿੱਚ ਸਮਾਗਮਾਂ ਦੀਆਂ ਲੜੀਆਂ ਚਲਾਉਣ। ਪੰਥ ਸੇਵਕ ਸ਼ਖਸੀਅਤਾਂ, ਸ਼ਹੀਦਾਂ ਦੀ ਯਾਦ ਨੌਜਵਾਨ ਪੀੜ੍ਹੀ ਤੱਕ ਪਹੁੰਚਾਈ ਜਾਵੇ ਤੇ ਆਪਸ ਵਿਚਾਰ ਵਟਾਂਦਰੇ ਦਾ ਮਾਹੌਲ ਸਿਰਜਿਆ ਜਾਵੇ। ਜੂਨ 1984 ਵਿੱਚ ਇੰਡੀਅਨ ਸਟੇਟ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ। ਵਿਪਰਵਾਦੀ ਦਿੱਲੀ ਹਕੂਮਤ ਨੇ ਸਿੱਖਾਂ ਨਾਲ ਆਪਣਾ 5 ਸਦੀਆਂ ਦਾ ਵੈਰ ਫੌਜੀ ਹਮਲੇ ਦੇ ਰੂਪ ਵਿੱਚ ਪ੍ਰਗਟ ਕੀਤਾ ਸੀ ਅਤੇ ਖਾਲਸਾ ਪੰਥ ਦੇ ਯੋਧਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਗੁਰਧਾਮਾਂ ਦੀ ਅਜ਼ਮਤ ਲਈ ਸ਼ਹਾਦਤਾਂ ਪਾ ਕੇ ਖਾਲਸਾ ਪੰਥ ਦੀ ਇਤਿਹਾਸਕ ਪੈੜ ਅੱਜ ਦੇ ਸਮੇਂ ਵਿੱਚ ਮੁੜ ਪ੍ਰਗਟ ਕੀਤੀ। ਤੀਜੇ ਘੱਲੂਘਾਰੇ ਤੇ ਜੂਨ 1984 ਦੀ ਸ੍ਰੀ ਅੰਮ੍ਰਿਤਸਰ ਦੀ ਜੰਗ ਦੇ ਸ਼ਹੀਦਾਂ ਦਾ ਇਤਿਹਾਸ ਸਾਡੇ ਲਈ ਸਦਾ ਪ੍ਰੇਰਨਾ ਦਾ ਸਰੋਤ ਰਹੇਗਾ। ਨੌਜਵਾਨ ਪੀੜ੍ਹੀ ਨੂੰ ਇਸ ਸ਼ਾਨਾਮਤੇ ਇਤਿਹਾਸ ਨੂੰ ਜਾਣੂ ਕਰਵਾਉਣ ਲਈ ਸਿੱਖ ਸੰਗਤਾਂ ਸੰਸਾਰ ਭਰ ਵਿੱਚ ਸਮਾਗਮਾਂ ਦੀਆਂ ਲੜੀਆਂ ਚਲਾਉਣ। ਇਸ ਵੇਲੇ ਸਿੱਖ ਸਭਾ ਅੰਦਰੂਨੀ ਖਿੰਡਾਓ ਦੇ ਹਾਲਾਤ ਵਿੱਚ ਹਨ ਅਤੇ ਕਿਸੇ ਸਰਬ-ਪ੍ਰਵਾਨਿਤ ਸਾਂਝੀ ਅਗਵਾਈ ਦੀ ਅਣਹੋਂਦ ਵਿੱਚ ਇਹ ਜ਼ਿੰਮੇਵਾਰੀ ਸਥਾਨਕ ਸੰਗਤਾਂ ਅਤੇ ਜਥਿਆਂ ਉੱਤੇ ਹੈ ਕਿ ਉਹ ਆਪਣੇ ਆਪਣੇ ਪੱਧਰ ਉੱਤੇ ਆਪਣੇ ਕਾਰਜ ਖੇਤਰਾਂ ਵਿੱਚ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਸ਼ਹੀਦੀ ਸਮਾਗਮ, ਗੁਰਮਤਿ ਸਮਾਗਮ, ਸੈਮੀਨਾਰ, ਵਿਚਾਰ ਗੋਸ਼ਟੀਆਂ ਅਤੇ ਹੋਰ ਅਜਿਹੇ ਸਮਾਗਮ ਉਲੀਕਣ ਜਿਸ ਨਾਲ ਆਪਣੀ ਨੌਜਵਾਨ ਪੀੜ੍ਹੀ ਸੰਸਾਰ ਸਾਹਮਣੇ ਘੱਲੂਘਾਰੇ ਦਾ ਸੱਚ ਤੇ ਸ਼ਹੀਦਾਂ ਦਾ ਪ੍ਰੇਰਨਾਮਈ ਇਤਿਹਾਸ ਰੱਖਿਆ ਜਾ ਸਕੇ। ਇਸ ਵੇਲੇ ਸੰਸਾਰ ਵਿੱਚ ਉਥਲ-ਪੁਥਲ ਦਾ ਮਾਹੌਲ ਹੈ ਤੇ ਆਲਮੀ ਨਿਜ਼ਾਮ ਵਿੱਚ ਤਬਦੀਲੀਆਂ ਦੀ ਕਸ਼ਮਕਸ਼ ਚੱਲ ਰਹੀ ਹੈ। ਅਜਿਹੇ ਵਿੱਚ ਪੰਜਾਬ ਆਪਣੇ ਭੂ ਰਣਨੀਤਕ ਜੀਓਪੋਲੀਟੀਕਲ ਸਥਿਤੀ ਕਰਕੇ ਅਤੇ ਸਿੱਖ ਆਪਣੇ ਰਾਜਨੀਤਿਕ ਇਤਿਹਾਸ ਕਰਕੇ ਆਲਮੀ ਅਹਿਮੀਅਤ ਅਖਤਿਆਰ ਕਰ ਗਏ ਹਨ। ਅਜਿਹੇ ਮੌਕੇ ਸਿੱਖਾਂ ਲਈ ਭਵਿੱਖ ਬਾਰੇ ਵਿਚਾਰ ਵਟਾਂਦਰਾ ਕਰਨਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਘੱਲੂਘਾਰੇ ਦੀ 40ਵੀਂ ਯਾਦ ਮੌਕੇ ਸੰਗਤਾਂ ਮੌਜੂਦਾ ਹਾਲਾਤ ਦੀ ਪੜਚੋਲ ਅਤੇ ਭਵਿੱਖ ਦੀ ਸੇਧ ਮਿੱਥਣ ਲਈ ਉਚੇਚੀਆਂ ਵਿਚਾਰ ਚਰਚਾਵਾਂ ਕਰਵਾਉਣ ਤਾਂ ਕਿ ਅਸੀਂ ਭਵਿੱਖ ਬਾਰੇ ਸਾਂਝੀ ਤਜਵੀਜ਼ਤ ਸੇਧ ਉਭਾਰ ਸਕੀਏ। ਵੱਲੋਂ ਭਾਈ ਨਰੈਣ ਸਿੰਘ ਚੌੜਾ, ਭਾਈ ਦਲਜੀਤ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਹਰਦੀਪ ਸਿੰਘ ਮਹਾਰਾਜ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਰਜਿੰਦਰ ਸਿੰਘ ਮੁਗਲਵਾਲ ਤੇ ਭਾਈ ਮਨਜੀਤ ਸਿੰਘ ਫਗਵਾੜਾ। ਸੋ ਇਹਨਾਂ ਦੀ ਅਪ੍ਰੈਲ 9 ਨੂੰ ਇਹ ਜੋ ਕੌਮ ਨੂੰ ਉਹਨਾਂ ਨੇ ਸੰਦੇਸ਼ ਦਿੱਤਾ ਸੀਗਾ, ਉਸ ਦੇ ਤਹਿਤ ਅਸੀਂ ਸਾਡਾ ਇਹ ਨਿਸ਼ਾਨਾ ਸੀਗਾ ਜਿਹੜਾ ਆਪਾਂ ਸਮਾਗਮਾਂ ਨੂੰ ਸ਼ੁਰੂ ਕਰਦਿਆਂ ਸਾਰ 2-3 ਸਮਾਗਮ ਹੋਏ ਸੀਗੇ ਕਿ ਆਪਾਂ ਇਹ ਲਿਖਿਆ ਕਿ ਆਪਾਂ 40 ਸਮਾਗਮ ਕਿਉਂ ਨਾ 40 ਸਮਾਗਮ 40ਵੀਂ ਵਰ੍ਹੇਗੰਢ ਤੇ ਇਸ ਗੁਰਦੁਆਰਾ ਸਾਹਿਬ ਵਿਖੇ ਇਸ ਸੰਗਤ ਰਾਹੀਂ ਇਹ ਉਪਰਾਲਾ ਕਰੀਏ। ਸੋ ਇਹ ਅਪ੍ਰੈਲ 9 ਦਾ ਬਿਆਨ ਸੀ ਤੇ ਅਪ੍ਰੈਲ 13 ਵਿਸਾਖੀ ਦੇ ਇਸ ਗੁਰਦੁਆਰਾ ਸਾਹਿਬ ਦੇ ਸਮਾਗਮ ਵੇਲੇ ਆਪਾਂ 13 ਸ਼ਹੀਦਾਂ ਨੂੰ ਵੀ ਯਾਦ ਕੀਤਾ ਜਿਸ ਨੂੰ ਮੌਜੂਦਾ ਸੰਘਰਸ਼ ਦਾ ਮੁੱਢ ਵੀ ਮੰਨਿਆ ਗਿਆ। ਤੇ ਇਹਦੀ ਹੁਣ ਕਲਮਨੇਸ਼ਨ, ਇਹਦੀ ਬਿਲਕੁਲ ਅਖੀਰ ਜਿਹੜੀ ਆ
ਉਹ ਆਪਾਂ ਪੋਹ ਦੇ ਮਹੀਨੇ ਵਿੱਚ ਕਰ ਰਹੇ ਹਾਂ, ਕਿਉਂਕਿ ਇਹ ਮਹੀਨਾ ਜੋ ਪੰਥ ਵਿੱਚ, ਜੋ ਸਾਡੀ ਸਮੁੱਚੀ ਪੰਥ ਦੀ ਯਾਦ ਦੇ ਵਿੱਚ ਇਹ ਜਿਹੜਾ ਮਹੀਨਾ ਤੇ ਇਸ ਮਹੀਨੇ ਦੇ ਕਾਰਨਾਮੇ ਤੇ ਇਸ ਮਹੀਨੇ ਦੀਆਂ ਸਾਖੀਆਂ ਸਾਨੂੰ ਇੱਕ ਸਮੂਹਕ ਤੌਰ ਤੇ ਇੱਕ ਸੇਧ ਦਿੰਦੀਆਂ ਤੇ ਜਗ੍ਹਾ ਜਗ੍ਹਾ ਜਾ ਕੇ ਸਾਨੂੰ ਉਹ ਚੀਜ਼ਾਂ ਯਾਦ ਆਉਂਦੀਆਂ ਜਦੋਂ ਅਸੀਂ ਆਪਣੇ ਅਮਲ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀਆਂ ਰਵਾਇਤਾਂ ਅਨੁਸਾਰ ਕਰੀਏ। ਸੋ ਇਹ ਮੈਮਰੀ ਜਿਹੜੀ ਆ, ਇਹ ਯਾਦ ਜਿਹੜੀ ਆ, ਉਹ ਰੈਗੂਲਰਲੀ ਇਨਵੋਕ ਹੁੰਦੀ ਆ ਇਸ ਮਹੀਨੇ ਦੇ ਵਿੱਚ, ਤੇ ਸੰਘਰਸ਼ ਦੀ ਕੰਟੀਨਿਊਟੀ ਦੇ ਵਿੱਚ ਤੇ ਜਿਹੜੇ ਸ਼ਹੀਦਾਂ ਦੀ ਲੈਗੇਸੀ ਆ ਉਹਦੀ ਕੰਟੀਨਿਊਟੀ ਨੂੰ ਆਪਣੇ ਮਨ 'ਚ ਰੱਖਦਿਆਂ ਸਾਨੂੰ ਆਪਣੇ ਜੋ ਸੰਘਰਸ਼ ਦੇ ਅਗਲੇ ਪੜਾਅ ਆ ਉਹ ਤੈਅ ਕਰਨ ਲਈ ਇਹੋ ਜਿਹੇ ਸਮਾਗਮ ਤੇ ਇਹੋ ਜਿਹੇ ਗੁਰਮਤਿ ਸਮਾਗਮ ਜਿਨ੍ਹਾਂ ਵਿੱਚ ਆਪਾਂ ਸ਼ਹੀਦਾਂ ਨੂੰ ਸਮੁੱਚੇ ਤੌਰ ਤੇ ਯਾਦ ਕਰ ਸਕੀਏ ਤੇ ਆਪਣੇ ਅਗਲੇ ਪਲਾਨ ਵੀ ਬਣਾ ਸਕੀਏ। ਭਾਈ ਜਿੰਦਾ ਸੁੱਖਾ ਨੇ ਕਿਹਾ ਕਿ ਸਿੱਖ ਸਿਰਫ ਤੇਜ ਦੀ ਪੂਜਾ ਨਹੀਂ ਕਰਦਾ, ਸਗੋਂ ਤੇਜ ਨੂੰ ਧਾਰਨ ਕਰਕੇ ਇਤਿਹਾਸ ਵਿੱਚ ਉਤਰਦਾ ਹੈ। ਤੇ ਆਪਾਂ ਆਪ ਦੇਖਿਆ ਕਿ ਜਦੋਂ ਭਾਈ ਜਿੰਦਾ ਉਹਨਾਂ ਨੇ ਆਪਣੀਆਂ ਚਿੱਠੀਆਂ ਵਿੱਚ ਲਿਖਿਆ ਕਿ ਜਦੋਂ ਉਹਨਾਂ ਦੀ ਮਾਂ ਨੇ ਚੜ੍ਹਦੀ ਕਲਾ ਵਾਲਾ ਰਿਸਪੌਂਸ ਉਹਨਾਂ ਦੀ ਸੈਂਟੈਂਸਿੰਗ ਤੋਂ ਬਾਅਦ ਦਿੱਤਾ, ਜਦੋਂ ਉਹਨਾਂ ਨੂੰ ਜੱਜ ਨੇ ਫਾਂਸੀ ਦਾ ਸੈਂਟੈਂਸ ਦਿੱਤਾ, ਤਾਂ ਉਹਨਾਂ ਦੇ ਮਨ ਦੇ ਵਿੱਚ ਭਾਈ ਬਾਬਾ ਜੁਝਾਰ ਸਿੰਘ ਜੋ 10ਵੇਂ ਪਾਤਸ਼ਾਹ ਨੂੰ ਆਪ ਗੜੀ ਵਿੱਚ ਉਹਨਾਂ ਨੂੰ ਤੋਰਦੇ ਆ, ਸੋ ਉਹ ਮੈਮਰੀ ਉਹਨਾਂ ਦੇ ਵਿੱਚ ਇਨਵੋਕ ਹੁੰਦੀ ਹੈ। ਤੇ ਜਿੱਥੇ ਵੀ ਸਿੱਖ ਆਪਣਾ ਅਮਲ ਸੁੱਚੇ ਤਰੀਕੇ ਨਾਲ ਆਪਣੀ ਰਵਾਇਤਾਂ ਅਨੁਸਾਰ ਰੱਖੂਗਾ ਤਾਂ ਉਹ ਇਸ ਤਰ੍ਹਾਂ ਹੀ ਇਸ ਮਹੀਨੇ ਦੀ ਮੈਮਰੀ ਸਦਾ ਹੀ ਇਨਵੋਕ ਹੁੰਦੀ ਰਹੂਗੀ ਤੇ ਸਾਨੂੰ ਸੇਧ ਦਿੰਦੀ ਰਹੂਗੀ। ਸੋ ਸਾਨੂੰ ਇਹ ਇੰਨਾ ਕੁ ਕਹਿੰਦਾ ਹੋਇਆ ਤੇ ਇਸ ਸਮਾਗਮ ਬਾਰੇ ਜੋ ਹੁਣ ਤੱਕ ਅੱਜ ਦਾ ਇਹ 40ਵਾਂ ਸਮਾਗਮ ਆ ਤੇ ਪੋਹ ਦੇ ਮਹੀਨੇ ਦੇ ਵਿੱਚ ਅਸੀਂ ਲੱਕੀ ਹਾਂ ਕਿ ਆਪਾਂ ਇਹ ਸਮਾਗਮ ਇਸ ਮਹੀਨੇ ਵਿੱਚ ਕਰ ਰਹੇ ਹਾਂ ਤੇ ਇਹਦੀ ਕਲਮੀਨੇਸ਼ਨ ਜੋ 40 ਸਾਲ 40ਵੀਂ ਵਰ੍ਹੇਗੰਢ ਤੇ ਆਪਾਂ ਕਰ ਰਹੇ ਹਾਂ ਉਹ ਇਸ ਮਹੀਨੇ ਦੇ ਵਿੱਚ ਫਾਲ ਕਰ ਰਿਹਾ। ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਜੋ ਸਾਡੇ ਇਸ ਪ੍ਰੋਗਰਾਮ ਦਾ ਪਹਿਲਾ ਸਪੀਕਰ ਬੀਬੀ ਹਰਲੀਨ ਕੌਰ, ਜੋ ਕਿ ਵੱਖ-ਵੱਖ ਕੈਂਪਾਂ ਦੇ ਵਿੱਚ US ਦੇ ਵਿੱਚ ਸਪੈਸ਼ਲੀ ਜਿਹੜੇ ਸਿੱਖ ਕੈਂਪ ਗੁਰਮਤਿ ਕੈਂਪ ਲੱਗਦੇ ਆ ਉਹਨਾਂ ਦੇ ਵਿੱਚ ਉਹ ਰੈਗੂਲਰਲੀ ਇੱਕ ਸਪੀਕਰ ਦੇ ਤੌਰ ਤੇ ਇੱਕ ਪ੍ਰੈਜ਼ੈਂਟਰ ਦੇ ਤੌਰ ਤੇ ਬੋਲਦੇ ਰਹੇ ਆ ਤੇ ਉਹਨਾਂ ਦਾ ਮੇਨ ਮਕਸਦ ਇਹੀ ਆ ਕਿ ਸਿੱਖ ਯੂਥ ਨੂੰ ਕਿੱਦਾਂ ਆਪਾਂ ਇਨਕਰੇਜ ਕਰ ਸਕੀਏ ਕਿ ਉਹ ਆਪਣੀ ਜ਼ਿੰਦਗੀ ਵਿੱਚ ਗੁਰਮਤਿ ਨੂੰ ਕਿੱਦਾਂ ਲਿਆ ਸਕਣ। ਤੇ ਉਹਨਾਂ ਨੂੰ ਟੌਪਿਕ ਵੀ ਇਹੀ ਦਿੱਤਾ ਕਿ ਗੁਰੂ ਦੀ ਨਜ਼ਰ ਤੇ ਗੁਰੂ ਦੀ ਕਿਰਪਾ ਸਦਕਾ ਕਿਸ ਤਰੀਕੇ ਨਾਲ ਸਿੱਖ ਆਪਣਾ ਅਮਲ ਇਸ ਮਹੀਨੇ ਵਿੱਚ ਤੇ ਆਪਣੇ ਮੌਜੂਦਾ ਸੰਘਰਸ਼ ਵਿੱਚ ਕਿਵੇਂ ਦੇ ਸਕਦਾ ਆ ਤੇ ਕਿਸ ਤਰੀਕੇ ਨਾਲ ਗੁਰੂ ਦੀ ਨਜ਼ਰ ਸਿੱਖ ਨੂੰ ਵੱਡੇ ਵੱਡੇ ਕਾਰਨਾਮਿਆਂ ਕਰਨ ਲਈ ਉਤਸ਼ਾਹਤ ਵੀ ਕਰਦੀ ਆ ਪਰ ਉਹਨੂੰ ਇੱਕ ਸਟਰੈਂਥ ਵੀ ਦਿੰਦੀ ਆ। ਸੋ ਇੰਨਾ ਕਹਿੰਦਾ ਹੋਇਆ ਬੀਬੀ ਹਰਲੀਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਦੇਖੀਏ ਕਰਤ ਨ ਲਾਗੀ ਵਾਰ। ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਅੱਜ ਸੰਗਤਾਂ ਨੂੰ ਇਕੱਠਾ ਕੀਤਾ ਹੈ ਅਤੇ ਦਾਸ ਨੂੰ ਸੇਵਾ ਦਾ ਮੌਕਾ ਬਖਸ਼ਿਆ। ਬੇਨਤੀ ਸੀ ਕਿ ਥੋੜੇ ਸਮੇਂ ਲਈ ਇੱਕ ਬਹੁਤ ਕੀਮਤੀ ਵਿਸ਼ੇ ਤੇ ਬੋਲਾਂ, ਗੁਰੂ ਸਾਹਿਬ ਦੀ ਨਜ਼ਰ ਅਤੇ ਕਿਰਪਾ, ਸਿੱਖ ਸੰਘਰਸ਼ ਲਈ ਮਨੁੱਖ ਤੋਂ ਦੇਵਤੇ ਬਣਾਉਣਾ। ਜਿਵੇਂ ਕਿ ਆਸਾ ਕੀ ਵਾਰ ਤੋਂ ਪਹਿਲਾਂ ਉਚਾਰਨ ਕੀਤੀ ਪੰਕਤੀ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਦੀ ਪਰਿਵਰਤਨਸ਼ੀਲ ਅਤੇ ਤਤਕਾਲ ਸ਼ਕਤੀ ਦੀ ਗੱਲ ਕਰਦੇ ਹਨ, ਮਨੁੱਖਾਂ ਤੋਂ ਦੇਵਤਿਆਂ ਤੱਕ। ਜਦੋਂ ਅਸੀਂ ਜੰਗ ਦੀਆਂ ਸਾਖੀਆਂ ਸੁਣਦੇ ਹਾਂ ਤਾਂ ਅਜਿਹੇ ਦੇਵੀ ਦੇਵਤਿਆਂ ਦੀ ਸ਼ਕਤੀ ਨਿਰਵਿਘਨ ਹੈ ਅਤੇ ਮਨੁੱਖੀ ਸਮਝ ਤੋਂ ਵੀ ਪਰੇ ਹੈ। 1 ਤੋਂ 1.25 ਲੱਖ ਬਣ ਜਾਂਦਾ ਹੈ, ਚਿੜੀਆਂ ਤੋਂ ਬਾਅਦ ਬਣਦੇ ਹਨ। ਜਿਵੇਂ ਕਿ ਪ੍ਰੋਫੈਸਰ ਪੂਰਨ ਸਿੰਘ ਆਪਦੀ ਕਿਤਾਬ ਸਪਿਰਿਟ ਆਫ ਦ ਸਿੱਖ ਵਿੱਚ ਦੱਸਦੇ ਹਨ। ਪਹਿਲਾਂ ਮੈਂ ਜਿਵੇਂ ਉਹ ਅੰਗਰੇਜ਼ੀ ਵਿੱਚ ਲਿਖੇ ਹੋਏ ਮੈਂ ਉਹ ਪੜ੍ਹੂੰਗੀ, ਫਿਰ ਥੋੜ੍ਹਾ ਜਿਹਾ ਪੰਜਾਬੀ 'ਚ ਸਮਝਾਉਂਗੀ। Akali Phula Singh so strangely impressed the overwhelming hordes of the Pathans, against whom he was pitted near the Indus, that they fled before him. Seeing the sky streaming with the Akalis of the same shape as Phula Singh himself, and that each Pathan saw himself pursued by dozens of Phula Singhs, and dozens of his naked swords they saw flashing before and behind,
when all the while Akali Fulla Singh stood almost alone against overwhelming odds. This is the spiritual vision of the Khalsa, which catches fire as soon as the Khalsa flings open the little window of the infinite in him. Basically, ਜੋ ਪ੍ਰੋਫੈਸਰ ਪੂਰਨ ਸਿੰਘ ਸਮਝਾਉਂਦੇ ਹਨ ਕਿ ਅਕਾਲੀ ਫੂਲਾ ਸਿੰਘ ਗੁਰੂ ਦੀ ਕਿਰਪਾ ਨਾਲ ਜੰਗ ਵਿੱਚ ਕਦੇ ਇਕੱਲੇ ਨਹੀਂ ਖੜੇ ਸੀ, ਜਿਵੇਂ ਦਰਜਨਾਂ ਫੂਲਾ ਸਿੰਘ ਜੰਗ ਵਿੱਚ ਲੜਦੇ ਸਨ, 1 ਤੋਂ 1.25 ਲੱਖ। ਪ੍ਰੋਫੈਸਰ ਪੂਰਨ ਸਿੰਘ ਅੱਗੇ ਕਹਿੰਦੇ ਹਨ, ਇਹ ਖਾਲਸਾ ਦੇ ਅਧਿਆਤਮਿਕ ਦ੍ਰਿਸ਼ਟੀ ਹੈ। ਜਦੋਂ ਵੀ ਜ਼ੁਲਮ ਹੁੰਦਾ ਹੈ, ਉਹਨਾਂ ਦੀ ਜ਼ਮੀਰ ਜਾਗ ਪੈਂਦੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਨੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਅੱਜ ਸਾਡੇ ਲਈ ਸਵਾਲ ਇਹ ਹੈ ਕਿ ਸਾਡੇ ਵਿੱਚੋਂ ਹਰ ਕੋਈ ਆਪਣੇ ਅੰਦਰ ਬੇਅੰਤ ਅਕਾਲ ਪੁਰਖ ਲਈ ਅਜਿਹੇ ਚਾਨਣ ਨੂੰ ਕਿਵੇਂ ਲੱਭ ਸਕਦਾ ਹੈ, ਤਾਂ ਜੋ ਅਸੀਂ ਨਿਆਂ ਅਤੇ ਮੁਕਤੀ ਦੇ ਗੁਰਮਤਿ ਦ੍ਰਿਸ਼ਟੀਕੋਣ ਦੁਆਰਾ ਆਪਣੀ ਪੰਥਕ ਸੇਵਾ ਨੂੰ ਪੂਰਾ ਕਰ ਸਕੀਏ। ਆਪਣੇ ਇਤਿਹਾਸ ਵੱਲ ਵੇਖੀਏ ਤਾਂ ਅਸੀਂ ਇਹਨਾਂ ਉਦਾਹਰਨ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਅੰਦਰ ਅਜਿਹੀ ਤਬਦੀਲੀ ਪੈਦਾ ਕਰ ਸਕਦੇ ਹਾਂ। 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਇਸ ਦੀ ਉਦਾਹਰਨ ਹੈ, ਜਿੱਥੇ ਨਾਮ ਦੀ ਸ਼ਕਤੀ ਅਤੇ ਗੁਰੂ ਘਰ ਵਿੱਚ ਜਨਮ ਲੈਣ ਦੀ ਬਖਸ਼ਿਸ਼ ਦੁਆਰਾ ਕਿਸੇ ਵੀ ਡਰ ਜਾਂ ਸੰਦੇਹ ਦੀ ਧਾਰਨਾ ਨੂੰ ਦੂਰ ਕਰ ਦਿੱਤਾ ਗਿਆ ਹੈ। ਜਿਵੇਂ ਕਿ ਬਾਬਾ ਫਤਿਹ ਸਿੰਘ ਜੀ ਨੇ ਵਜ਼ੀਰ ਖਾਨ ਦੇ ਵਿਰੋਧ ਕਰਦਿਆਂ ਕਿਹਾ ਹੈ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ, ਮੇਰੇ ਦਾਦਾ ਗੁਰੂ ਤੇਗ ਬਹਾਦਰ ਜੀ ਹਨ ਅਤੇ ਮੇਰੇ ਪੜਦਾਦਾ ਗੁਰੂ ਹਰਗੋਬਿੰਦ ਸਾਹਿਬ ਹਨ। ਮੇਰੇ ਲਈ ਮੌਤ ਦਾ ਕੋਈ ਮਤਲਬ ਨਹੀਂ। ਸਾਡੀ ਮੌਤ ਇਸ ਧਰਤੀ ਤੋਂ ਜ਼ੁਲਮ ਦਾ ਅੰਤ ਕਰੇਗੀ। Our death will fan the flames that will drive the tyrants from this land. ਅਜਿਹੇ ਨੌਜਵਾਨ ਸ਼ਹੀਦ ਕੋਈ ਕਰਾਮਾਤ ਨਹੀਂ ਸਨ, ਬਲਕਿ ਪੰਥ ਦਾ ਵਰਤਮਾਨ ਸਨ। ਨਾਲ ਵੀ ਅਸੀਂ ਯਾਦ ਕਰ ਸਕਦੇ ਹਾਂ ਨੌਜਵਾਨ ਸਤਨਾਮ ਕੌਰ ਅਤੇ ਵਾਹਿਗੁਰੂ ਕੌਰ, ਜਿਹੜੇ 6 ਤੇ 8 ਸਾਲ ਦੀ ਉਮਰ ਦੇ ਜੰਗ ਹਿੰਦ ਪੰਜਾਬ ਦੀ ਲੜਾਈ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ, ਜਦੋਂ ਉਹਨਾਂ ਨੇ ਪਰਿਕਰਮਾ ਵਿੱਚ ਦਾਖਲ ਹੋਣ ਵਾਲੇ ਟੈਂਕ ਨੂੰ ਉਡਾਉਣ ਲਈ ਆਪਣੇ ਸਰੀਰ ਤੇ ਬੰਬ ਬੰਨੇ ਸਨ। ਗੁਰੂ ਦੀ ਕਿਰਪਾ ਦੀ ਸ਼ਕਤੀ ਇਹ ਹੈ ਕਿ ਮਨੁੱਖਾਂ ਨੂੰ ਉਹਨਾਂ ਦੇ ਸਮਾਜਿਕ ਭੂਮਿਕਾ ਦੀਆਂ ਸੀਮਾਵਾਂ ਤੋਂ ਪਰੇ ਲੈ ਜਾਂਦੀ ਹੈ। ਜਦੋਂ ਮਾਈ ਭਾਗੋ ਨੂੰ ਪਤਾ ਲੱਗਾ ਕਿ ਉਸਦੇ ਪਰਿਵਾਰ ਅਤੇ ਪਿੰਡ ਦੇ ਆਦਮੀਆਂ ਨੇ ਗੁਰੂ ਸਾਹਿਬ ਵੱਲ ਮੂੰਹ ਮੋੜ ਲਿਆ ਹੈ, ਮਾਈ ਭਾਗੋ ਨੇ ਦੁਨਿਆਵੀ ਜ਼ਿੰਮੇਵਾਰੀਆਂ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਦੇ ਪਿਆਰ ਨੂੰ ਮੁੱਖ ਰੱਖ ਕੇ ਵਾਪਸ ਆਏ, ਸਿੰਘਾਂ ਨੂੰ ਗੁਰੂ ਕੋਲ ਲਿਆਉਣ ਵਾਸਤੇ ਅਗਵਾਈ ਕੀਤੀ। ਜਦੋਂ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਬੁੱਧੀ ਤੋਂ ਆਪਣਾ ਸਰੂਪ ਲੈਂਦੇ ਹਾਂ, ਤਾਂ ਅਸੀਂ ਸਮਾਜਿਕ ਪਛਾਣ ਅਤੇ ਹਉਮੈ ਦੀਆਂ ਸੀਮਾਵਾਂ ਨੂੰ ਨਸ਼ਟ ਕਰਨ ਦੇ ਯੋਗ ਹੋ ਜਾਂਦੇ ਹਾਂ, ਜੋ ਮਨੁੱਖੀ ਵਿਹਾਰ ਅਤੇ ਤਰਕ ਦੀਆਂ ਸਾਰੀਆਂ ਸੀਮਾਵਾਂ ਦਾ ਸਰੋਤ ਹੈ। ਜਦੋਂ ਅਸੀਂ ਆਪਣੇ ਪਰਿਵਾਰ, ਸਥਾਨ ਜਾਂ ਪਛਾਣ ਦੇ ਮੋਹ ਵਿੱਚ ਛੋਟੀ ਸੋਚ ਰੱਖਦੇ ਹਾਂ, ਤਾਂ ਫਿਰ ਅਸੀਂ ਪੰਥਕ ਸਰਬਸੱਤਾ ਦੇ ਦਰਸ਼ਨ ਤੱਕ ਨਹੀਂ ਉੱਠ ਸਕਦੇ। ਜਿਵੇਂ ਕਿ ਰਤਨ ਸਿੰਘ ਭੰਗੂ ਦੇ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਦੱਸਿਆ ਗਿਆ ਹੈ, ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਵਿਚਕਾਰ ਇਸ ਸਵਾਲ ਜਵਾਬ ਚੱਲ ਰਹੇ ਸਨ। ਭੰਗੂ ਗੁਰੂ ਸਾਹਿਬ ਦੇ ਦਰਸ਼ਨ ਨੂੰ ਸਮਝਾਉਣ ਲਈ ਸਿੰਘਾਂ ਦੀ ਸੋਚ ਦੀਆਂ ਸੀਮਾਵਾਂ ਬਾਰੇ ਬੋਲਣਾ ਸ਼ੁਰੂ ਕਰਦਾ ਹੈ। ਸੁਨਤ ਬਚਨ ਗਿਰ ਨੇਰੇ ਪਏ, ਜਹਾਂ ਪੰਜਾਬ ਅਬ ਹਮ ਮਲ ਲਏ। ਸਤਿਗੁਰ ਕਹਿਓ ਮੰਗੋ ਦੇਸ ਭਲ ਦਖਣ, ਮੰਗੋ ਪਹਾੜ ਔ ਪੂਰਬ ਪੱਛਮ। ਸਿੰਘ ਕਹਿ ਹਮ ਦੂਰ ਕਿਮ ਜਾਵੈ, ਮਦ ਪੰਜਾਬੈ ਰਾਜ ਕਮਾਵੈ। ਮੁੜ ਮੁੜ ਸਿੰਘ ਬਹੁ ਮੰਗਿਆ ਪੰਜਾਬ, ਆਪਸ ਮੈਂ ਲੜ ਹੋਣ ਖਰਾਬ। ਸਤਿਗੁਰ ਕਹਿ ਮੰਗੋ ਜਗੀਰ ਕਨੇਰੀ, ਜਿਤਨੀ ਚਾਹੋ ਸੋ ਲੋ ਲੈ ਵਾਹਿਗੁਰੂ, ਜਿਤਨੀ ਚਾਹੋ ਸੋ ਲਿਓ ਘੇਰੀ। ਸਿੰਘ ਸ਼ਰੀਕੇ ਮੈਂ ਬਹੁ ਪਚੈ, ਕਹਿ ਲਵੈ ਬਦਲੇ ਹਮ ਸਚੈ। ਆਪਣੇ ਆਪਣੇ ਘਰ ਕੇ ਨੇਰੇ, ਚਾਹੇ ਮੁਲਕ ਹਮ ਸੋ ਲੈ ਘੇਰੇ। ਹੋਤੇ ਗਰੀਬਨ ਕੇ ਵੋ ਜਾਏ, ਯਾਂਤੇ ਕਰਨ ਨ ਲੰਬੀ ਦਾਏ। ਮੈਂ ਅੰਗਰੇਜ਼ੀ 'ਚ ਵੀ ਸਮਝਾਉਂਗੀ ਕਿ ਭੰਗੂ ਕੀ ਕਹਿੰਦੇ ਨੇ। However, the Singhs' limited imagination could not grasp the extent of Guru's assurances. They aspired to possess territorial rights over Punjab alone. The Guru asked them to aspire for territorial rights over the superior southern region, as well as the mountainous regions of the east and west. The Singhs retorted, why should they leave for far-off regions instead of living and ruling over their homeland of Punjab? They asked repeatedly for their sovereignty over Punjab alone, although this limited territory might lead to fratricidal wars among them.
While the Guru exhorted them to aspire for a very large territory and exhorted them to occupy as much territory as they wished, but the nitwitted Singhs preferred to remain confined amongst their own kin and aspired to settle scores with their own fraternal adversaries. They preferred to settle in the vicinity of their own home and wished to occupy the homeland territory alone. These Singhs being the offsprings of the poor, impoverished parents, how could they envision on a large vision and imagination? ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਕੁਝ ਸੰਭਾਵਿਤ ਉਪਾਅ ਸਾਂਝੇ ਕਰਨਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਆਪ ਵਿੱਚ ਅਜਿਹੀ ਤਬਦੀਲੀ ਕਿਵੇਂ ਪੈਦਾ ਕਰ ਸਕਦੇ ਹਾਂ। ਪਹਿਲਾਂ ਸਾਡੇ ਸਿੱਖਣ ਦੇ ਆਦਰਸ਼ ਪੱਛਮੀ ਸਿੱਖਿਆ ਵਾਂਗ ਵਿਚਾਰ ਤੇ ਗੱਲਬਾਤ ਤੋਂ ਦੂਰ ਹੋ ਗਏ ਹਨ। ਬ੍ਰਾਜ਼ੀਲ ਦੇ ਦਾਰਸ਼ਨਿਕ ਪਾਓਲੋ ਫ੍ਰੇਰੇ ਇਸ ਨੂੰ ਬੈਂਕਿੰਗ ਸਿੱਖਿਆ ਕਹਿੰਦੇ ਹਨ, ਜਿਵੇਂ ਅਸੀਂ ਬੈਂਕ ਵਿੱਚ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਦੇ ਹਾਂ। ਅਧਿਆਪਕਾਂ ਨੂੰ ਬਿਨਾਂ ਕਿਸੇ ਗੰਭੀਰ ਸੋਚ ਜਾਂ ਰੁਝੇਵੇਂ ਦਾ ਵਿਦਿਆਰਥੀਆਂ ਦੇ ਦਿਮਾਗ ਵਿੱਚ ਖਤਮ ਹੋਈ ਜਾਣਕਾਰੀ ਨੂੰ ਜਮ੍ਹਾਂ ਕਰਨ ਲਈ ਰੱਖਿਆ ਜਾਂਦਾ ਹੈ। ਗੁਰਮਤਿ ਸਾਨੂੰ ਸੋਝੀ ਦਿੰਦੀ ਹੈ ਖੋਜੀ ਬਣਨ ਵਾਸਤੇ। ਫਿਰ ਅਸੀਂ ਇਹ ਸਮਝ ਸਕਦੇ ਹਾਂ ਕਿ ਸਾਡੇ ਸਾਹਮਣੇ ਆਉਣ ਵਾਲੇ ਦੁਨਿਆਵੀ ਸੰਘਰਸ਼ਾਂ ਅਤੇ ਮੁਸ਼ਕਲਾਂ ਦਾ ਜਵਾਬ ਕਿਵੇਂ ਦੇਣਾ ਹੈ। ਇਹ ਖਤਮ ਹੋਇਆ ਗਿਆਨ ਯਾਦ ਕਰਨ ਬਾਰੇ ਨਹੀਂ ਹੈ, ਬਲਕਿ ਗੁਰਮਤਿ ਦੇ ਬਾਲਣ ਅਤੇ ਅੱਗ ਦੁਆਰਾ ਸਾਡੀ ਬੁੱਧੀ ਨੂੰ ਜੀਵਤ ਹੋਣ ਦੀ ਆਗਿਆ ਦੇਣਾ ਹੈ। ਅਸੀਂ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਕਿਹੜੇ ਹੁਨਰ ਸਿਖਾ ਰਹੇ ਹਨ? ਸਿੱਖ ਸਿੱਖਣ ਦੇ ਸਥਾਨਾਂ ਨੂੰ ਸਿਰਫ ਇੱਕ ਇਕੱਠ ਤੇ ਕੇਂਦਰਿਤ ਨਹੀਂ ਹੋਣਾ ਚਾਹੀਦਾ ਹੈ। ਖਾਸ ਤੌਰ ਤੇ ਜੇਕਰ ਇਹ ਪੜ੍ਹਨ, ਰਿਆਜ਼ ਅਤੇ ਅਭਿਆਸ ਨੂੰ ਸਥਾਪਿਤ ਨਹੀਂ ਕਰਦਾ ਹੈ, ਜਿਸ ਨੂੰ ਵਿਅਕਤੀ ਆਪਣੇ ਸਾਰੀ ਉਮਰ ਵਿੱਚ ਵਰਤ ਸਕੇ। ਸਾਡੀਆਂ ਮੌਜੂਦਾ ਸਿੱਖਣ ਦੀਆਂ ਥਾਵਾਂ ਇੱਕ ਪੀੜ੍ਹੀ ਪਹਿਲਾਂ ਬਣਾਈ ਗਈ ਦ੍ਰਿਸ਼ਟੀ ਵਿੱਚ ਆਰਾਮ ਨਾਲ ਸੈਟਲ ਹੋ ਗਈਆਂ ਹਨ। ਜਿਵੇਂ ਕਿ 1984 ਤੋਂ ਬਾਅਦ ਪ੍ਰਵਾਸੀ ਭਾਈਚਾਰਿਆਂ ਨੇ ਭਾਈਚਾਰੇ ਦੀ ਅਲੱਗਤਾ ਨੂੰ ਚੁਣੌਤੀ ਦੇਣ ਅਤੇ ਸਿੱਖ ਨੌਜਵਾਨਾਂ ਨੂੰ ਗੁਰਮਤਿ ਵਿੱਚ ਲੀਨ ਕਰਨ ਲਈ ਗੁਰਮਤਿ ਕੈਂਪਾਂ ਅਤੇ ਸਿੱਖੀ ਬਾਰੇ ਸਿੱਖਿਆ ਸਥਾਨਾਂ ਦੀ ਲੋੜ ਸਮਝੀ। ਹਾਲਾਂਕਿ ਸਾਡਾ ਭਾਈਚਾਰਾ ਉਦੋਂ ਤੋਂ ਬਹੁਤ ਵਧੀਆ ਹੈ ਹਰ ਤਰੀਕੇ ਦੇ ਨਾਲ। ਅੱਜ ਸਮਾਜ ਦੀਆਂ ਲੋੜਾਂ ਅਤੇ ਇੱਛਾਵਾਂ ਬਾਰੇ ਮੁੜ ਰਣਨੀਤੀ ਬਣਾਉਣ ਅਤੇ ਸੋਚਣ ਲਈ ਇਕੱਠੇ ਹੋਣ ਦਾ ਸਮਾਂ ਹੈ ਕਿ ਸੋਚੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਪੰਥ ਦੀ ਅੱਜ ਕੀ ਲੋੜ ਹੈ। ਜਦੋਂ ਗੁਰਮਤਿ ਵਿਦਿਆ ਦਾ ਇਹ ਆਧਾਰ ਸਾਡੀਆਂ ਹੁਣ ਦੀਆਂ ਲੋੜਾਂ ਅਨੁਸਾਰ ਢਾਲ ਲਿਆ ਜਾਵੇ ਤਾਂ ਵਿਕਾਸ ਦਾ ਇੱਕ ਹੋਰ ਖੇਤਰ ਬਣ ਜਾਂਦਾ ਹੈ। ਅਕਸਰ ਜਦੋਂ ਅਸੀਂ ਪੰਥਕ ਯਤਨਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਹੁੰਦੇ ਹਾਂ ਤਾਂ ਅਸੀਂ ਸਿੱਖ ਸਾਹਿਤ, ਇਤਿਹਾਸ ਅਤੇ ਸੋਚਣ ਦੇ ਢੰਗਾਂ ਬਾਰੇ ਆਪਣੇ ਗਿਆਨ ਨੂੰ ਵਧਾਉਣ ਤੇ ਸਮਝਦਾਰੀ ਨਾਲ ਅਤੇ ਜ਼ਰੂਰੀ ਤੌਰ ਤੇ ਧਿਆਨ ਕੇਂਦਰਿਤ ਕਰਦੇ ਹਾਂ। ਪਰ ਜੇਕਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਦਰਬਾਰ ਅਤੇ ਕਈ ਗੁਰੂ ਸਾਹਿਬਾਨ ਦੀਆਂ ਰਾਜਨੀਤਿਕ ਰਣਨੀਤੀਆਂ ਤੋਂ ਪ੍ਰੇਰਨਾ ਲੈਂਦੇ ਹਾਂ ਤਾਂ ਸਾਨੂੰ ਇਹ ਵੀ ਅਹਿਸਾਸ ਹੁੰਦਾ ਹੈ ਕਿ ਇੱਕ ਵਾਰ ਗੁਰਮਤਿ ਦੀ ਇੱਕ ਠੋਸ ਨੀਂਹ ਸਥਾਪਿਤ ਹੋ ਗਈ ਹੈ। ਇਸ ਨੂੰ ਵੱਖ-ਵੱਖ ਸੱਭਿਆਚਾਰਾਂ ਦੀ ਬੁੱਧੀ ਨਾਲ ਗੱਲਬਾਤ ਕਰਨ ਦੀ ਵੀ ਲੋੜ ਹੈ ਜੋ ਸਾਡੇ ਆਲੇ ਦੁਆਲੇ ਮੌਜੂਦ ਹਨ। ਡਾਇਸਪੋਰਾ ਨੂੰ ਨੈਵੀਗੇਟ ਕਰਨ ਲਈ ਮੈਂ ਨਿਮਰਤਾ ਨਾਲ ਸੁਝਾਅ ਦਿੰਦੀ ਹਾਂ ਕਿ ਸਾਨੂੰ ਹੋਰ ਭਾਈਚਾਰਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਸਾਡੇ ਖੇਤਰਾਂ ਵਿੱਚ ਪ੍ਰਭੂ ਸੱਤਾ, ਨਿਗਰਾਨੀ ਅਤੇ ਅਸੁਰੱਖਿਆ ਦੇ ਸਮਾਨ ਮੁੱਦਿਆਂ ਨਾਲ ਜੂਝ ਰਹੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਭਾਈਚਾਰੇ ਸਾਡੇ ਨਾਲੋਂ ਪੀੜ੍ਹੀਆਂ ਤੋਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਅਸੀਂ ਉਹਨਾਂ ਨਾਲ ਗੱਲ ਵੀ ਕਰ ਸਕੀਏ, ਉਹਨਾਂ ਹਾਲਾਤਾਂ ਤੋਂ ਸਿੱਖ ਕੇ ਗੁਰਮਤਿ ਪੰਥਕ ਰਾਜਨੀਤੀ ਅਨੁਸਾਰ ਉਹਨਾਂ ਦਾ ਹੱਲ ਲੱਭ ਸਕਦੇ ਹਾਂ। ਸੋਸੀਓਲੋਜਿਸਟ W.E.B. Du Bois ਨੇ ਸਾਂਝਾ ਕੀਤਾ ਕਿ ਨਿਰਾਸ਼ਾ ਦਾ ਫਾਸ਼ੀਵਾਦ ਇੱਕ ਯੂਟੋਪੀਅਨ ਰਾਜਨੀਤਿਕ ਦ੍ਰਿਸ਼ਟੀ ਦੀ ਘਾਟ ਤੋਂ ਪੈਦਾ ਹੁੰਦਾ ਹੈ। ਭਗਤ ਰਵਿਦਾਸ ਜੀ ਵੀ ਉਸ ਨਿਰਾਸ਼ਾ ਤੇ ਟਿੱਪਣੀ ਕਰਦੇ ਹਨ ਜੋ ਮਾਰਗ ਦੇ ਭੁੱਲਣ ਨਾਲ ਆਉਂਦੀ ਹੈ। ਪਾਲ ਕੈਸੇ ਪਾਏ ਬੋਰੇ ਮੋਹ ਸੋ ਕੋ ਨਾ ਕਹਿ ਸਮਝਾਏ ਜਾਤੇ ਆਵਾ ਗਵਨ ਬਿਲਾਏ ਰਹਾਓ। ਤੇ ਸ਼ਬਦ ਦੀ ਆਖਰੀ ਪੰਕਤੀ ਵਿੱਚ ਦੱਸਦੇ ਹਨ, ਅਨੇਕ ਜਤਨ ਨਿਗ੍ਰਹਿ ਕੀਏ ਟਾਰੀ ਨਾ ਟਰੈ ਭ੍ਰਮ ਫਾਸ, ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ। ਮਾਰਗ ਨੂੰ ਜਾਣਨ ਲਈ ਸਾਨੂੰ ਇਸ ਨੂੰ ਅੱਗੇ ਵਧਾਉਣ ਲਈ ਅਨੁਸ਼ਾਸਨ ਸਥਾਪਿਤ ਕਰਨਾ ਹੋਵੇਗਾ। ਉਹਨਾਂ ਸਮਿਆਂ ਵਿੱਚ ਵੀ ਜਦੋਂ ਸ਼ੱਕ ਪੈਦਾ ਹੁੰਦਾ ਹੈ ਸਾਨੂੰ ਨਾਮ ਅਭਿਆਸ ਨੂੰ ਆਪਦੇ ਸਾਹਾਂ ਵਾਂਗੂ ਸੋਚਣਾ ਚਾਹੀਦਾ ਹੈ। ਜਿਵੇਂ ਕਿ ਪ੍ਰੋਫੈਸਰ ਪੂਰਨ ਸਿੰਘ ਸਾਨੂੰ ਯਾਦ ਕਰਾਉਂਦੇ ਹਨ
ਜਦੋਂ ਮੈਂ ਪਰਮੇਸ਼ਰ ਦੀ ਮਹਿਮਾ ਦੀ ਗੀਤ ਤੋਂ ਦੂਰ ਹੋ ਜਾਵਾਂ ਤਾਂ ਕੀ ਕਰਨਾ ਹੈ? ਜਦੋਂ ਉਦਾਸੀ ਆਉਂਦੀ ਹੈ ਅਤੇ ਮੈਨੂੰ ਜ਼ਹਿਰੀਲੇ ਸਟੀਲ ਬਲੇਡ ਨਾਲ ਵਿੰਨ੍ਹਦੀ ਹੈ, ਉਠੋ ਅਤੇ ਠੰਡੇ ਪਾਣੀ ਵਿੱਚ ਡੁਬਕੀ ਲਾਓ, ਸੰਤ ਨੇ ਕਿਹਾ। ਭੱਜੋ ਅਤੇ ਰੋਵੋ ਜਿਵੇਂ ਕਿ ਤੁਹਾਡੇ ਸਾਰੇ ਘਰ ਨੂੰ ਅੱਗ ਲੱਗੀ ਹੋਈ ਹੈ। ਗੁਰੂ ਨਾਨਕ ਦੇਵ ਜੀ ਦੀ ਮਹਾਨ ਜਪਜੀ ਦਾ ਉਚਾਰਨ ਕਰੋ, ਐਵੇਂ ਮਸ਼ੀਨੀ ਤੌਰ ਤੇ ਵੀ ਜਪੋ। ਕੇਵਲ ਇਸ ਅਭਿਆਸ ਦੁਆਰਾ ਇਹ ਅਨੁਸ਼ਾਸਨ ਅਤੇ ਤਬਦੀਲੀ ਦੀ ਭਾਵਨਾ ਦੀ ਜਾਗਰਤੀ ਜੋ ਸਾਡੇ ਸਾਰਿਆਂ ਵਿੱਚ ਪਹਿਲਾਂ ਤੋਂ ਮੌਜੂਦ ਹੈ ਕਿ ਅਸੀਂ ਮਨਮਤ ਤੋਂ ਗੁਰਮਤ, ਮਨੁੱਖ ਤੋਂ ਦੇਵਤਾ ਵਿੱਚ ਤਬਦੀਲੀ ਦੀ ਗਵਾਹੀ ਸੰਭਵ ਹੈ ਗੁਰਪ੍ਰਸਾਦ ਨਾਲ। ਉਸ ਗੁਰਪ੍ਰਸਾਦ ਨੂੰ ਪ੍ਰਾਪਤ ਕਰਨ ਲਈ ਸਾਨੂੰ ਹਰ ਇੱਕ ਸਾਹ ਗੁਰੂ ਦੇ ਚਰਨਾਂ ਵਿੱਚ ਬਿਤਾਉਣਾ ਚਾਹੀਦਾ ਹੈ। ਹਰ ਇੱਕ ਵਾਰ ਨੂੰ ਉਹਨਾਂ ਦੀ ਬੁੱਧੀ ਉੱਤੇ ਕੇਂਦਰਿਤ ਕਰਨਾ ਚਾਹੀਦਾ ਹੈ। ਇੱਕ ਝਲਕ ਪ੍ਰਾਪਤ ਕਰਨ ਲਈ ਧੀਰਜ ਨਾਲ ਉਡੀਕ ਕਰਨੀ ਚਾਹੀਦੀ ਹੈ। ਤਦ ਹੀ ਸਾਨੂੰ ਪਤਾ ਲੱਗੇਗਾ ਜੋ ਭੱਟ ਨਲ ਸਾਹਿਬ ਜੀ ਸਵਈਏ ਸ੍ਰੀ ਮੁਖਵਾਕ ਮਹੱਲੇ ਪੰਜਵੇਂ ਵਿੱਚ ਕਹਿੰਦੇ ਹਨ। ਕਰੋ ਕੰਚਨ ਪਇਓ ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹਇਓ ਨਾਮ ਸਤਿਗੁਰ ਮੁਖ ਪੜਿਓ। ਲੋਹ ਹਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਿਆ। ਸਤਿਗੁਰ ਚਰਨ ਜਿਨ ਪਰਸਿਆ ਸੇ, ਪਸ ਪ੍ਰੇਤ ਸੁਰ ਨਰ ਪੈ। ਇਹ ਸੰਘਰਸ਼ ਤੇ ਖਾਲਸਾ ਪੰਥ ਲਈ ਅਰਦਾਸ ਹੈ ਕਿ ਪੰਥ ਵਸੇ ਮੈਂ ਉਜੜਾਂ। ਇਹੀ ਸਭ ਤੋਂ ਵੱਧ ਕਰਾਮਾਤ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਸਿਰਫ ਖਾਲਸਾ ਹੀ ਕਰ ਸਕਦਾ ਹੈ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹੈ। ਭੁੱਲਾਂ ਚੁੱਕਾਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਟੌਪਿਕ ਦਾਸ ਨੂੰ ਦਿੱਤਾ ਗਿਆ ਉਹ ਹੈ ਇੰਪੋਰਟੈਂਸ ਆਫ ਗੁਰਮਤਿ ਰਹਿਣੀ ਬਹਿਣੀ ਸਹਿਣੀ ਕਹਿਣੀ ਫॉर द ਪੰਥ ਐਂਡ ਸੰਘਰਸ਼ੀਲ ਸਿੱਖ। ਸੋ ਪੰਜਾਬੀ ਦੇ ਵਿੱਚ ਬੇਸਿਕਲੀ ਇਹ ਟੌਪਿਕ ਹੈ ਕਿ ਗੁਰਮਤਿ ਦਾ ਸੰਘਰਸ਼ ਦੇ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੈ, ਕਿਸ ਤਰ੍ਹਾਂ ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ। ਸੋ ਇਸ ਦੇ ਉੱਤੇ ਜਿੰਨੀ ਕੁ ਗੁਰੂ ਸਾਹਿਬ ਨੇ ਮੈਨੂੰ ਸੋਝੀ ਦਿੱਤੀ ਆ ਉਸ ਹਿਸਾਬ ਨਾਲ ਮੈਂ ਆਪਣੇ ਵਿਚਾਰ ਮੈਂ ਸਾਂਝੇ ਕਰੂੰਗਾ। ਤੇ ਸ਼ੁਰੂ 'ਚ ਹੀ ਮੈਂ ਇਹ ਦੋ ਕੁ ਬੇਨਤੀਆਂ ਕਰਦਾ ਕਿ ਮੈਂ ਕਿਸੇ ਨੂੰ ਕੱਟਣ ਦੀ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਬਿਲਕੁਲ ਕੋਈ ਕੋਸ਼ਿਸ਼ ਨਹੀਂ ਕਰ ਰਿਹਾ। ਜਿੰਨੀ ਗੁਰੂ ਸਾਹਿਬ ਨੇ ਮੈਨੂੰ ਸੋਝੀ ਬਖਸ਼ੀ ਆ ਉਸ ਹਿਸਾਬ ਨਾਲ ਹੀ ਮੈਂ ਗੱਲ ਕਰ ਸਕਦਾ ਹਾਂ। ਤੇ ਦੂਸਰੀ ਗੱਲ ਕਿ ਜੇ ਕੋਈ ਕਹੇ ਕਿ ਤੂੰ ਪੂਰਾ ਆ, ਕਿ ਤੂੰ ਆਦਰਸ਼ ਆ, ਬਿਲਕੁਲ ਨਹੀਂ। ਕਿ ਮੈਂ ਇਹਨਾਂ ਚੀਜ਼ਾਂ ਵਾਸਤੇ ਆਪ ਅਭਿਲਾਸ਼ੀ ਹਾਂ ਕਿ ਮੈਂ ਇਹੋ ਜਿਹਾ ਬਣ ਸਕਾਂ। ਸੋ ਕੋਈ ਇਸ ਤਰ੍ਹਾਂ ਨਾ ਸਮਝੇ ਕਿ ਮੈਂ ਕੋਈ ਇੱਥੇ ਬਣ ਕੇ ਤੁਹਾਡੇ ਸਾਹਮਣੇ ਕੁਝ ਬਣ ਕੇ ਖੜਾ ਹੈ। ਸੋ ਪਹਿਲੀ ਸਲਾਈਡ ਤੇ ਆਪਾਂ ਚੱਲਦੇ ਹਾਂ। ਸਾਰ ਅੰਸ਼ ਜੋ ਆਪਾਂ ਅੱਜ ਡਿਸਕਸ ਕਰਨਾ ਆ ਉਹ ਇਹ ਆ ਕਿ ਜੋ ਖਾਲਿਸਤਾਨ ਦਾ ਸੰਘਰਸ਼ ਆ ਇਹਦਾ ਗੁਰਮਤਿ ਦੇ ਨਾਲ ਇੱਕ ਬੁਨਿਆਦੀ ਇੱਕ ਰਿਸ਼ਤਾ ਹੈ। ਖਾਲਿਸਤਾਨ ਦਾ ਧੁਰਾ ਗੁਰਮਤਿ ਹੀ ਹੈ, ਸਿੱਖੀ ਹੀ ਹੈ। ਇਸ ਚੀਜ਼ ਨੂੰ ਬਹੁਤ ਜ਼ਰੂਰੀ ਆ ਕਿ ਆਪਾਂ ਸਮਝੀਏ। ਜੋ ਖਾਲਿਸਤਾਨ ਦਾ ਸੰਘਰਸ਼ ਆ ਇਹ ਇੱਕ ਆਮ ਦੁਨਿਆਵੀ ਇੱਕ ਸਟਰਗਲ ਨਹੀਂ, ਇੱਕ ਐਥਨੋ ਨੈਸ਼ਨਲਿਸਟ ਮੂਵਮੈਂਟ ਨਹੀਂ। ਇਹ ਇੱਕ ਆਥੈਂਟਿਕ ਜੋ ਗੁਰੂ ਸਾਹਿਬ ਨੇ ਇੱਕ ਨਿਆਰਾ ਪੰਥ ਸਾਜਿਆ ਸੀ ਉਸ ਦਾ ਹਿੱਸਾ ਆ। ਤੇ ਇਹ ਜੋ ਸੰਘਰਸ਼ ਆ ਇਹ ਵੀ ਦੁਨੀਆ ਦੇ ਵਿੱਚ ਬਿਲਕੁਲ ਹੀ ਨਿਆਰਾ ਆ। ਇਹ ਕਿਸ ਤਰ੍ਹਾਂ ਨਿਆਰਾ ਆ ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁਰੂ ਨਾਨਕ ਦੇਵ ਜੀ ਦਾ ਇਸ ਦੁਨੀਆ ਦੇ ਵਿੱਚ ਪ੍ਰਕਾਸ਼ ਹੋਣਾ ਇੱਕ ਰੈਵੋਲੂਸ਼ਨ ਸੀ, ਇੱਕ ਇਨਕਲਾਬ ਸੀ, ਜੋ ਇਹ ਸੰਦੇਸ਼ ਲੈ ਕੇ ਆਏ ਸੀ ਕਿ ਜੋ ਵੀ ਮਨੁੱਖ ਨੂੰ ਅਪਰੈਸ ਕਰਦਾ ਆ, ਜੋ ਦਬਾ ਕੇ ਰੱਖਦਾ, ਭਾਵੇਂ ਉਹ ਵਿਕਾਰ ਹੋਣ, ਭਾਵੇਂ ਮਾਇਆ ਹੋਵੇ, ਭਾਵੇਂ ਹਉਮੈ ਹੋਵੇ, ਜੋ ਕੁਝ ਵੀ ਹੋਵੇ, ਪਰ ਉਸ ਤੋਂ ਵੱਧ ਕੇ ਜੇ ਕੋਈ ਸਰਕਾਰਾਂ ਨੇ, ਜੇ ਕੋਈ ਕਲਚਰ ਹੈ, ਕੋਈ ਇੰਸਟੀਟਿਊਸ਼ਨਸ ਨੇ, ਕੁਝ ਵੀ ਹੋਵੇ ਜੋ ਇਨਸਾਨ ਨੂੰ ਦਬਾ ਕੇ ਜ਼ੁਲਮ ਕਰ ਰਹੀਆਂ ਨੇ, ਉਹ ਸਾਰਿਆਂ ਵਾਸਤੇ ਚੁਣੌਤੀ ਹੈ ਕਿ ਤੁਹਾਡਾ ਸਮਾਂ ਖਤਮ ਹੋ ਗਿਆ, ਹੁਣ ਤੁਸੀਂ ਪਲਟਣਾ ਹੈ। ਕਿਉਂਕਿ ਗੁਰੂ ਸਾਹਿਬ ਦੇ ਆਉਣ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ, ਚੜ੍ਹਿਆ ਸੋਧਣ
ਧਰਤ ਲੁਕਾਈ। ਸੋਧਣ, ਇਹ ਆਪਾਂ ਲਫ਼ਜ਼ ਸੰਘਰਸ਼ ਦੇ ਵਿੱਚ ਵਰਤਦੇ ਹਾਂ, ਸੋਧਣ। ਇਹ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਸਤੇ ਇਹ ਲਫ਼ਜ਼ ਵਰਤਿਆ ਕਿ ਚੜ੍ਹਿਆ ਸੋਧਣ ਧਰਤ ਲੁਕਾਈ, ਕਿ ਲੋਕਾਂ ਨੂੰ ਵੀ ਸੋਧਣ ਵਾਸਤੇ ਤੇ ਧਰਤੀ ਨੂੰ। ਤੇ ਜੋ ਉਦਾਸੀਆਂ ਦਾ ਪ੍ਰੋਗਰਾਮ ਚੱਲਿਆ ਉਹ ਸਾਰਾ ਉਸ ਦੇ ਤਹਿਤ ਸੀ। ਸੋ ਇਹ ਸਮਝਣਾ ਕਿ ਗੁਰਮਤ ਦੀ ਬੁਨਿਆਦ ਕਿਸ ਤਰ੍ਹਾਂ ਖਾਲਿਸਤਾਨ ਦੇ ਨਾਲ ਲਿੰਕਡ ਹੈਗੀ ਆ, ਇਹ ਇਸ ਕਰਕੇ ਜ਼ਰੂਰੀ ਆ ਕਿ ਜਦੋਂ ਇਸ ਚੀਜ਼ ਨੂੰ ਆਪਾਂ ਸਮਝਾਂਗੇ, ਆਪਣਾ ਨਿੱਜੀ ਜੀਵਨ ਵੀ ਬਦਲੂਗਾ, ਚੰਗੇ ਪਾਸੇ ਆਪਾਂ ਜਾਵਾਂਗੇ, ਤੇ ਜੋ ਸੰਘਰਸ਼ ਆ ਉਹ ਵੀ ਤੇਜ਼ ਪ੍ਰਚੰਡ ਹੋਊਗਾ। ਨੈਕਸਟ ਸਲਾਈਡ। ਸੋ ਸਭ ਤੋਂ ਪਹਿਲਾਂ ਮੈਂ ਇੱਕ ਕਨਸੈਪਟ ਆ ਜੋ ਬੜਾ ਬੁਨਿਆਦੀ ਕਨਸੈਪਟ ਆ ਸਿੱਖੀ ਦਾ, ਉਹ ਹੈ ਵਿਵੇਕ। ਜਦੋਂ ਆਪਾਂ ਅਰਦਾਸ ਹਰ ਰੋਜ਼ ਕਰਦੇ ਹਾਂ, 2 ਵਾਰ ਕਰਦੇ ਹਾਂ, ਆਪਾਂ ਵਿਵੇਕ ਦਾਨ ਮੰਗਦੇ ਹਾਂ। ਇਹ ਜਿਹੜਾ ਕਨਸੈਪਟ ਆ ਨਾ, ਇਹ ਬੜਾ ਜ਼ਰੂਰੀ ਹੈ। ਵਿਵੇਕ ਜੋ ਆਪਾਂ ਲਫ਼ਜ਼ ਦੇਖਦੇ ਹਾਂ, ਇਹ ਇੰਗਲਿਸ਼ ਵਿੱਚ ਵੀ ਸਮਝ ਸਕਦੇ ਆ, ਬਾਏ ਮਤਲਬ 2, ਏਕ ਇੱਕ। ਤੇ ਵਿਵੇਕ ਦਾ ਜਿਹੜਾ ਆਪੋਜ਼ਿਟ ਆ ਉਹ ਆ ਦੁਬਦਾ। ਦੁਬਦਾ ਆਪਾਂ ਸਮਝਦੇ ਹਾਂ ਮਤਲਬ ਕੋਈ ਚੰਗੀ ਚੀਜ਼ ਨਹੀਂ ਹੁੰਦੀ, ਡੁਐਲਿਟੀ, ਕਨਫਿਊਜ਼ਨ। ਦੁਬਦਾ ਕਿ ਕੋਈ ਚੀਜ਼ ਸਪਸ਼ਟ ਨਾ ਹੋਵੇ। ਉਸ ਤੋਂ ਉੱਚੇ ਉੱਠ ਕੇ ਵਿਵੇਕ ਦੀ ਜਿਹੜੀ ਅਵਸਥਾ ਹੈ ਉਹ ਸਿੱਖੀ ਆਫਰ ਕਰਦੀ ਹੈ। ਸੋ ਜੋ ਦੁਨੀਆ ਦੇ ਵਿੱਚ ਆਪਾਂ ਅੱਜ ਦੇਖ ਰਹੇ ਹਾਂ ਕਿ ਇਹ ਦੁਬਦਾ ਚੱਲਦੀ ਹੈ। ਦੁਬਦਾ ਕਿਸ ਤਰ੍ਹਾਂ ਕਿ ਲੋਕੀ ਕਹਿੰਦੇ ਨੇ ਚਰਚ ਐਂਡ ਸਟੇਟ ਅੱਡ ਨੇ, ਇਹਨਾਂ ਨੂੰ ਇਕੱਠਿਆਂ ਨਾ ਦੇਖਿਆ ਜਾਏ। ਚਰਚ ਐਂਡ ਸਟੇਟ ਇਹ ਅੱਡ-ਅੱਡ ਹੋਣੇ ਚਾਹੀਦੇ ਨੇ। ਲੋਕੀ ਜਿਹੜੇ ਪੋਲੀਟੀਸ਼ੀਅਨ ਨੇ ਉਹ ਕਹਿੰਦੇ ਨੇ ਮੇਰੀ ਪਰਸਨਲ ਜਿਹੜੀ ਜ਼ਿੰਦਗੀ ਹੈਗੀ ਆ, ਉਹ ਮੇਰੀ ਨਿੱਜੀ ਜ਼ਿੰਦਗੀ ਆ, ਉਹਦਾ ਕਿਸੇ ਨਾਲ ਲੈਣ ਦੇਣ ਨਹੀਂ ਹੋਣਾ ਚਾਹੀਦਾ, ਉਹਦੇ ਵੱਲ ਤੁਸੀਂ ਧਿਆਨ ਨਾ ਦਿਓ। ਜੋ ਮੈਂ ਲੀਡਰਸ਼ਿਪ ਦੇ ਵਿੱਚ ਆ ਕੇ ਕਰੂੰਗਾ ਉਸ ਬਾਰੇ ਤੁਸੀਂ ਟਿੱਪਣੀ ਕਰ ਸਕਦੇ ਹੋ। ਉਹ ਕਹਿਣਗੇ ਪਰਸਨਲ ਲਾਈਫ ਮੇਰੀ ਆਪਣੀ ਆ, ਪਬਲਿਕ ਲਾਈਫ ਹੋਰ ਹੈਗੀ ਆ। ਪਰ ਸਿੱਖੀ ਦੇ ਵਿੱਚ ਜੇ ਆਪਾਂ ਪਹਿਲਾ ਅੱਖਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਖਦੇ ਹਾਂ, ਉਹ ਇੱਕ ਆ, ਇੱਕ। ਸੋ ਸਿੱਖੀ ਇੱਕ ਨਵੇਕਲਾ, ਇੱਕ ਸਿਸਟਮ ਆ ਜਿਸ ਦੇ ਵਿੱਚ ਸਭ ਕੁਝ ਇੱਕ ਦੇ ਵਿੱਚ ਹੀ ਆ ਜਾਂਦਾ ਹੈ, ਇੱਕ ਦੇ ਵਿੱਚ ਸਮਾ ਜਾਂਦਾ ਹੈ। ਸਿੱਖੀ ਦੇ ਸਿਸਟਮ ਤੋਂ ਬਾਹਰ ਕੁਝ ਵੀ ਨਹੀਂ, ਕਲਚਰ ਨਹੀਂ ਬਾਹਰ, ਸੋਸਾਇਟੀ ਨਹੀਂ ਬਾਹਰ, ਪੋਲਿਟਿਕਸ ਨਹੀਂ ਬਾਹਰ, ਧਰਮ ਨਹੀਂ ਬਾਹਰ, ਸਭ ਕੁਝ ਸਿੱਖੀ ਦੇ ਵਿੱਚ ਹੀ ਸਮਾਇਆ ਹੋਇਆ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਬਾਹਰੋਂ ਲੋਕੀ ਕਹਿਣਗੇ ਡੁਐਲਿਟੀ ਆ, 2 ਚੀਜ਼ਾਂ ਨੇ, ਉਹ ਸਿੱਖੀ ਦੇ ਵਿੱਚ ਇੱਕ ਹੀ ਹੋ ਜਾਂਦੀਆਂ ਨੇ। ਸੋ ਮੀਰੀ ਤੇ ਪੀਰੀ, ਜੋ ਦੁਨਿਆਵੀ ਰਾਜ ਹੈਗਾ ਆ, ਉਸ ਦਾ ਧਰਮ ਦੇ ਨਾਲ ਇੱਕ ਅਨਿੱਖੜਵਾ ਇੱਕ ਰਿਸ਼ਤਾ ਹੈ। ਸ਼ਾਂਤ ਰਸ ਤੇ ਵੀਰ ਰਸ। ਕੋਈ ਕਹਿੰਦੇ ਨੇ ਕਿ ਨਹੀਂ, ਅਸੀਂ ਸ਼ਾਂਤੀ ਰੱਖਣੀ ਹੈ, ਅਸੀਂ ਭਗਤੀ ਕਰਨੀ ਹੈ, ਤੇ ਲੜਨ ਦਾ ਮਰਨ ਦਾ ਕੰਮ ਇਹ ਕਿਸੇ ਹੋਰ ਦਾ ਹੈ। ਇਹ ਦੁਬਦਾ ਹੈ। ਗੁਰੂ ਸਾਹਿਬ ਨੇ ਇਹ ਦਿਖਾਤਾ ਕਿ ਮੇਰਾ ਸਿੱਖ ਸੰਤ ਤੇ ਸਿਪਾਹੀ ਦੋਨੋਂ, ਇਹਦੇ 'ਚ ਕੋਈ ਦੁਬਦਾ ਵਾਲੀ ਗੱਲ ਹੀ ਨਹੀਂ ਹੈਗੀ। ਬਾਬਾ ਦੀਪ ਸਿੰਘ ਸਾਰੀ ਜ਼ਿੰਦਗੀ ਕਲਮ ਚਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰ ਰਹੇ ਨੇ, ਤੇ ਅਖੀਰਲੀ ਉਮਰ ਦੇ ਵਿੱਚ ਜੋ ਆਪਾਂ ਬੁਢੇਪਾ ਕਹਿ ਸਕਦੇ ਹਾਂ, ਉੱਥੇ ਖੰਡਾ ਚੱਕ ਕੇ ਅਫਗਾਨਾਂ ਨਾਲ ਲੜ ਕੇ ਸ਼ਹੀਦ ਪਾ ਹੁੰਦੇ ਨੇ। ਇਹ 'ਚ ਕੋਈ ਦੁਬਦਾ ਵਾਲੀ ਗੱਲ ਨਹੀਂ ਹੈਗੀ। ਕਿਸ ਤਰ੍ਹਾਂ ਹੋ ਗਿਆ? ਜੋਸ਼ ਤੇ ਹੋਸ਼, ਰਾਜ ਤੇ ਜੋਗ, ਗ੍ਰਿਸ਼ਤ ਉਦਾਸ, ਇਹ ਸਾਰੇ ਕਨਸੈਪਟ ਕੱਲੇ ਮੈਂ ਵਿਸ਼ਲੇਸ਼ਣ ਕਰ ਸਕਦਾ, ਪਰ ਸਮਾਂ ਨਹੀਂ। ਪਰ ਬਾਹਰ ਇਹ ਦਿਸਦੇ ਨੇ ਕਿ ਅੱਡ ਨੇ, ਪਰ ਸਿੱਖੀ ਦੇ ਵਿੱਚ ਇਹ ਦੋਨੋਂ ਇਕੱਠੇ ਹੀ ਹੁੰਦੇ ਨੇ। ਨੈਕਸਟ ਸਲਾਈਡ। ਸੋ ਗੁਰਮਤ ਕੀ ਆ, ਕਿਸ ਤਰ੍ਹਾਂ ਆਪਾਂ ਇਸ ਨੂੰ ਸਮਝ ਸਕਦੇ ਹਾਂ? ਸੋ ਸਭ ਤੋਂ ਪਹਿਲਾਂ ਇਹ ਸਮਝੀਏ ਕਿ ਗੁਰਮਤ ਇਸ ਕਰਕੇ ਇਸ ਦੁਨੀਆ ਦੇ ਵਿੱਚ ਪ੍ਰਕਾਸ਼ ਹੋਈ ਆ ਕਿ ਆਪਾਂ ਆਪਣੀ ਆਤਮਾ ਜਿਹੜੀ ਹੈਗੀ ਅਕਾਲ ਪੁਰਖ ਦੇ ਨਾਲ ਇੱਕ ਕਰ ਸਕੀਏ। ਬੁਨਿਆਦ ਇਹੀ ਕਿ ਜੋ ਆਪਾਂ ਵਿਛੜੇ ਹੋਏ ਆ, ਟੁੱਟੇ ਹੋਏ ਆ ਉਸ ਜੋਤ ਤੋਂ, ਆਪਾਂ ਇੱਕ ਵਾਰ ਫਿਰ ਉਸ ਦੇ ਵਿੱਚ ਸਮਾ ਸਕੀਏ, ਜੁੜ ਸਕੀਏ। ਕਿਸ ਤਰ੍ਹਾਂ? ਗੁਰਮਤ ਰਾਹੀਂ। ਜੋ ਗੁਰਮਤ ਗੁਰੂ ਸਾਹਿਬ ਨੇ ਸਿੱਖਿਆ ਦਿੱਤੀਆਂ ਨੇ, ਇਸ ਦੇ ਉੱਤੇ ਚੱਲ ਕੇ ਆਪਾਂ ਉਹ ਜੋਤ ਨੂੰ ਮਹਿਸੂਸ ਕਰ ਸਕੀਏ ਜੀਂਦੇ ਜੀ, ਇਹ ਨਹੀਂ ਕਿ ਮਰ ਕੇ। ਸੋ ਉਹ ਜੋ ਗੁਰਮਤ ਦੀ ਇਹ ਸਿੱਖਿਆ ਹੈਗੀ ਆ, ਇਹ ਬਾਕੀ ਧਰਮਾਂ ਨਾਲੋਂ, ਮੈਂ ਜਿਸ ਤਰ੍ਹਾਂ ਕਿਹਾ, ਇਹ ਤੀਸਰ ਮਜ਼ਹਬ ਖਾਲਸਾ ਉਪਜੋ ਪ੍ਰਧਾਨ। ਇਹ ਖਾਲਸਾ ਜੋ ਪੰਥ ਆ, ਸਿੱਖੀ ਆ, ਇਹ ਪ੍ਰਧਾਨਤਾ ਇਸ ਕਰਕੇ ਆ
ਕਿ ਬਾਕੀ ਧਰਮ ਕਹਿੰਦੇ ਨੇ ਕਿ ਮਰ ਕੇ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਠੀਕ ਸੀਗੇ, ਬਹਿਸ਼ਤ ਜਾਓਗੇ, ਹੈਵਨ ਜਾਓਗੇ, ਪੈਰਾਡਾਈਜ਼ ਜਾਓਗੇ, ਜੋ ਕੁਝ ਵੀ ਹੈ, ਬੈਕੁੰਠ ਜਾਓਗੇ। ਸਿੱਖੀ ਦੇ ਵਿੱਚ ਇਹ ਸੰਦੇਸ਼ ਆ ਕਿ ਤੁਸੀਂ ਜਿੰਦੇ ਜੀ ਉਹ ਚੀਜ਼ ਮਹਿਸੂਸ ਕਰੋਗੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਇੱਥੇ ਵੀ ਸੁਖੀ ਹੋਵੋਗੇ ਤੇ ਅੱਗੇ ਜਾ ਕੇ ਵੀ। ਇਹ ਨਹੀਂ ਕਿ ਇੱਥੇ ਗੁਲਾਮੀ ਤੁਸੀਂ ਭੋਗੋ ਤੇ ਇਸ ਦੀ ਤੁਹਾਨੂੰ ਜਿਹੜੀ ਰਿਵਾਰਡ ਹੈਗੀ ਆ ਉਹ ਰੱਬ ਅੱਗੇ ਜਾ ਕੇ ਤੁਹਾਨੂੰ ਪੈਰਾਡਾਈਸ ਵਿੱਚ ਜਗ੍ਹਾ ਦਿਓ। ਕਈ ਧਰਮ ਇਸ ਤਰ੍ਹਾਂ ਕਹਿੰਦੇ ਨੇ, ਅਸੀਂ ਇਸ ਚੀਜ਼ ਨੂੰ ਰਿਜੈਕਟ ਕਰਦੇ ਹਾਂ। ਤੇ ਇਹ ਚੀਜ਼ ਕਿਸ ਤਰ੍ਹਾਂ ਹੋ ਸਕਦੀ ਹੈ? ਗੁਰਮਤਿ ਅਨੁਸਾਰ ਤੇ ਗੁਰ ਪ੍ਰਸਾਦ, ਗੁਰੂ ਸਾਹਿਬ ਦੀ ਕਿਰਪਾ ਰਾਹੀਂ। ਤੇ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਇਹ ਜੋ ਪ੍ਰਾਪਤੀ ਹੈ, ਇਹ ਜੋ ਇੱਕ ਹੋਣ ਦੀ ਅਵਸਥਾ, ਉਹ ਨਹੀਂ ਹੋ ਸਕਦੀ। ਅਸੀਂ ਕਿਸੇ ਹੋਰ ਧਰਮ ਨੂੰ ਨਿੰਦਦੇ ਨਹੀਂ, ਪਰ ਜੋ ਏਕਤਾ ਦੀ ਇਹ ਇੱਕ ਦੀ ਜੋ ਇਹ ਫਿਲਾਸਫੀ ਹੈਗੀ ਆ, ਇਹ ਕਿਸੇ ਹੋਰ ਧਰਮ 'ਚ ਨਹੀਂ ਹੈਗੀ ਕਿ ਵਾਹਿਗੁਰੂ ਦੇ ਵਿੱਚ ਸਮਾ ਜਾਣਾ। ਵੱਧ ਤੋਂ ਵੱਧ ਹੁੰਦਾ ਹੈ ਕਿ ਤੁਸੀਂ ਬੈਕੁੰਠ ਜਾਓ, ਪੈਰਾਡਾਈਸ ਜਾਓ, ਉੱਥੇ ਤੁਸੀਂ ਸੁੱਖ ਭੋਗੋ। ਜੋ ਇੱਕ ਹੋਣ ਦੀ ਜੋ ਅਵਸਥਾ ਹੈ, ਉਹ ਜਿਸ ਤਰ੍ਹਾਂ ਗੁਰਮਤਿ ਦੇ ਵਿੱਚ ਸਿਖਾਈ ਗਈ ਹੈ ਨਾ, ਉਹ ਕਿਤੇ ਹੋਰ ਨਹੀਂ ਤੁਹਾਨੂੰ ਮਿਲੂਗੀ। ਨੈਕਸਟ ਸਲਾਈਡ। ਸੋ ਜੇ ਸਿੱਖੀ ਗੁਰਪ੍ਰਸਾਦ ਆ ਤਾਂ ਸਾਨੂੰ ਇਹ ਵੀ ਸਮਝਣ ਦੀ ਲੋੜ ਆ ਕਿ ਹੁਕਮ, ਗੁਰੂ ਦਾ ਹੁਕਮ ਜਿਹੜਾ ਆ, ਉਸ ਦੇ ਰਾਹੀਂ ਹੀ ਗੁਰਪ੍ਰਸਾਦ ਮਿਲ ਸਕਦਾ ਹੈ, ਕਿਰਪਾ ਹੋ ਸਕਦੀ ਹੈ। ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਕਿ ਜੋ ਗੁਰੂ ਕਹਿੰਦਾ ਆ ਉਹ ਕਰਨਾ, ਇਹੀ ਤੁਹਾਡਾ ਸੱਚਾ ਕੰਮ ਹੈ ਸਿੱਖ ਦਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਿ ਜੋ ਗੁਰੂ ਕਹਿੰਦਾ ਆ ਉਹਨੂੰ ਸੱਤ ਕਰਕੇ ਮੰਨਣਾ, ਉਹਨੂੰ ਭਲਾ ਮੰਨਣਾ ਕਿ ਇਹ ਮੇਰੇ ਵਾਸਤੇ ਠੀਕ ਹੀ ਆ। ਦੁਨੀਆ ਜੋ ਮਰਜ਼ੀ ਕਹੇ, ਦੁਨੀਆ ਵਿੱਚ ਜੋ ਮਰਜ਼ੀ ਚੱਲਦਾ ਹੋਵੇ, ਕਿ ਜੋ ਗੁਰੂ ਸਾਹਿਬ ਨੇ ਦਿੱਤਾ ਆ, ਸਾਨੂੰ ਸਿੱਖਿਆ ਦਿੱਤੀ ਆ, ਉਸ ਦੇ ਉੱਤੇ ਚੱਲਣਾ। ਤੇ ਭਾਈ ਗੁਰਦਾਸ ਜੀ ਨੇ ਗੱਲ ਹੀ ਮੁਕਾ ਦਿੱਤੀ। ਉਹ ਕਹਿੰਦੇ ਗੁਰਸਿੱਖੀ ਦਾ ਕਰਮ ਇਹ, ਗੁਰ ਫਰਮਾਏ ਗੁਰਸਿੱਖ ਕਰਨਾ। ਕਿ ਗੁਰਸਿੱਖੀ ਦਾ ਇਹੀ ਕੰਮ ਹੈ, ਜੇ ਗੁਰੂ ਨੇ ਕਹਿ ਦਿੱਤਾ ਤਾਂ ਸਿੱਖ ਨੇ ਕਰਤਾ। ਇਹ ਆਪਾਂ ਇਤਿਹਾਸ ਵਿੱਚ ਸਾਖੀਆਂ ਪੜ੍ਹਦੇ ਹਾਂ, ਸਾਨੂੰ ਸਿੱਖਿਆ ਇਹੀ ਮਿਲਦੀ। ਗੁਰੂ ਅੰਗਦ ਦੇਵ ਜੀ ਨੇ ਕਿਸ ਤਰ੍ਹਾਂ ਗੁਰਗੱਦੀ ਦਾ ਪਦ ਮਤਲਬ ਉਹਨਾਂ ਨੂੰ ਮਿਲਿਆ, ਕਿ ਜੋ ਗੁਰੂ ਸਾਹਿਬ ਨੇ ਕਿਹਾ ਉਹਨਾਂ ਨੇ ਉਸ ਤਰ੍ਹਾਂ ਹੀ ਕੀਤਾ। ਤੇ ਹਰੇਕ ਹੁਕਮ ਜਿਹੜਾ ਗੁਰੂ ਸਾਹਿਬ ਦਾ ਆ ਨਾ, ਆਪਾਂ ਜੇ ਕਹੀਏ ਕਿ ਆਪਾਂ 99 ਮੰਨਾਂਗੇ ਤੇ ਇੱਕ ਛੱਡ ਦਿਆਂਗੇ, ਉਹ ਨਹੀਂ। ਹਰੇਕ ਜੋ ਗੁਰੂ ਸਾਹਿਬ ਦਾ ਹੁਕਮ ਆ, ਜਦੋਂ ਗੁਰਸਿੱਖ ਨੂੰ ਪਤਾ ਲੱਗਦਾ ਹੈ ਤਾਂ ਗੁਰਸਿੱਖ ਉਹਦੇ ਉੱਤੇ ਚੱਲਦਾ ਹੈ। ਇਸ ਤਰ੍ਹਾਂ ਪਹਿਲਾਂ ਤੋਂ ਚੱਲਦਾ। ਭਾਈ ਜੋਗਾ ਸਿੰਘ ਦੀ ਵੀ ਸਾਖੀ ਸਾਨੂੰ ਯਾਦ ਹੀ ਹੋਊਗੀ ਕਿ ਉਹਨਾਂ ਨੂੰ ਜਦੋਂ ਹੁਕਮ ਹੋਇਆ ਆਨੰਦ ਕਾਰਜ ਦੇ ਵਿੱਚ ਹੀ ਕਿ ਉੱਠ ਕੇ ਆ ਜਾਓ, ਉਸੇ ਵੇਲੇ ਉੱਠ ਕੇ ਉਹ, ਭਾਵੇਂ ਦੁਨੀਆ ਨੇ ਜੋ ਮਰਜ਼ੀ ਕਹਿ ਕੇ 5 ਮਿੰਟ 10 ਮਿੰਟ ਹੋਰ ਅਟਕ ਜਾ, ਨਹੀਂ, ਹੁਕਮ ਹੋ ਗਿਆ, ਮੈਂ ਚੱਲਦਾ। ਤੇ ਜੇ ਆਪਾਂ ਉਹ ਇੱਕ ਨੂੰ ਆਪਾਂ ਕਹਿੰਦੇ ਨਹੀਂ, ਇਹ ਨਹੀਂ ਮੰਨਿਆ ਜਾਂਦਾ, 99 ਮੰਨ ਲਓ, ਤਾਂ ਗੁਰੂ ਸਾਹਿਬ ਆਸਾ ਦੀ ਔਰ ਕਹਿੰਦੇ ਸਲਾਮ ਜਵਾਬ ਦੋਏ ਕਰੇ, ਮੁੰਡੋਂ ਕੋ ਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਕਿ ਫਿਰ ਤੁਹਾਡੀ ਸਲਾਮ ਕਰਨੀ, ਜਵਾਬ ਕਰਨੀ, ਇਹ ਦੋਵੇਂ ਇੱਕ ਕੂੜੀਆਂ ਗੱਲਾਂ ਨੇ, ਇਹ ਤੁਹਾਡੀ ਕੋਈ ਸਟੈਂਡਿੰਗ ਨਹੀਂ ਰਹਿੰਦੀ। ਸੋ ਗੁਰਸਿੱਖ ਦਾ ਫੇਰ ਮੈਂ ਇਹੀ ਬੇਨਤੀ ਕਰਦਾ, ਹੁਕਮ ਮੰਨਣਾ। ਨੈਕਸਟ ਸਲਾਈਡ। ਸੋ ਜੇ ਆਪਾਂ ਹੁਕਮ ਦੀ ਗੱਲ ਕਰ ਰਹੇ ਹਾਂ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਹੁਕਮ ਕੀਤਾ ਆ, ਹੁਣ ਕਈ ਤੁਸੀਂ ਸੋਚਦੇ ਹੋ ਕਿ ਕਿੱਥੇ ਇਹ ਜਾ ਰਿਹਾ ਆ, ਮੈਂ ਖਾਲਿਸਤਾਨ ਤੱਕ ਹੀ ਪਹੁੰਚਣਾ ਆ, ਪਰ ਇਹ ਬੁਨਿਆਦੀ ਜਿਹੜੀਆਂ ਗੱਲਾਂ ਨੇ ਨਾ, ਇਹ ਬਹੁਤ ਹੀ ਜ਼ਰੂਰੀ ਨੇ। ਸੋ ਪ੍ਰਥਮ ਰਹਿਤੀਏ ਜਾਨ, ਖੰਡੇ ਕੀ ਪਹੁਲ ਛਕੇ। ਪਹਿਲਾ ਹੁਕਮ ਗੁਰੂ ਦਾ ਇਹੀ ਆ ਕਿ ਅੰਮ੍ਰਿਤ ਛਕੋ। ਇਸ ਤੋਂ ਬਾਅਦ ਮਤਲਬ ਪਹਿਲਾ ਹੁਕਮ। ਤੇ ਇਹ ਕਿਉਂ ਆ? ਕਿਉਂਕਿ ਜੋ ਅੰਮ੍ਰਿਤ ਆ ਉਹ ਕਿਸ ਤਰ੍ਹਾਂ ਮਿਲਦਾ ਹੈ? ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਯਾਦ ਹੋਊਗਾ ਕਿ ਜਦੋਂ ਆਪਾਂ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੁੰਦੇ ਆ, ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਂਦਾ ਕਿ ਸਿਰ ਦੇਣ ਲਈ ਤਿਆਰ ਹੋ? ਪੰਥ ਵਾਸਤੇ ਆਪਣਾ ਸਿਰ ਦਿਓਗੇ? ਉਸੇ ਮੌਕੇ ਸਿੱਖ ਦੀ ਮੌਤ ਹੋ ਜਾਂਦੀ ਹੈ, ਇੱਕ ਨਵਾਂ ਜਨਮ ਹੁੰਦਾ ਹੈ। ਉਹ ਇੱਕ ਸ਼ਹੀਦੀ ਹੈ ਕਿ ਮੈਂ ਮਰ ਗਈ ਆ ਤੇ ਜੋ ਗੁਰੂ ਕਹੂਗਾ ਉਹ ਮੈਂ ਹੁਕਮ ਮੰਨੂਗਾ। ਤੇ ਉਸ ਦੇ ਬਦਲੇ ਸਾਨੂੰ ਕੀ ਮਿਲਦਾ ਹੈ? ਉਸ ਦੇ ਬਦਲੇ ਸਾਨੂੰ ਉਹ ਚੀਜ਼ ਮਿਲਦੀ ਆ, ਉਹ ਟੈਕਨੋਲੋਜੀ ਆਪਾਂ ਕਹਿ ਸਕਦੇ ਮਿਲਦੀ ਆ, ਜਿਸ ਨਾਲ ਸਾਡਾ ਜੀਵਨ ਬਦਲਣਾ ਹੈ। ਉਹ ਨਾਮ ਮਿਲਦਾ ਹੈ। ਸੋ ਅੰਮ੍ਰਿਤ ਛਕਣ ਵਾਸਤੇ ਸਿਰ ਦੇ ਕੇ ਆਪਾਂ ਨਾਮ ਲੈਂਦੇ ਹਾਂ। ਤੇ ਨਾਮ ਨੂੰ
ਇੱਕ ਬੂਟੇ ਵਾਂਗ ਤੁਹਾਡੇ ਵਿੱਚ ਬੀਜਿਆ ਜਾਂਦਾ ਹੈ, ਦ੍ਰਿੜਾਇਆ ਜਾਂਦਾ ਹੈ, ਤੇ ਉਸ ਨੂੰ ਫਲਣ ਵਾਸਤੇ, ਉੱਗਣ ਵਾਸਤੇ ਜੋ ਸਿਸਟਮ ਤੁਹਾਨੂੰ ਦਿੱਤਾ ਜਾਂਦਾ ਉਹ ਰਹਿਤ ਆਪਾਂ ਕਹਿੰਦੇ ਹਾਂ। ਉਹ ਰਹਿਤ ਉਸ ਬੀਜ ਨੂੰ, ਉਸ ਬੂਟੇ ਨੂੰ ਬਚਾ ਕੇ ਰੱਖਦਾ। ਤੇ ਇਹ ਨਾਮ ਕੀ ਕਰਦਾ ਹੈ? ਨਾਮ ਪਾਰਸ ਕਲਾ ਹੈ। ਨਾਮ ਪਾਰਸ ਕਲਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਆਪਾਂ ਨਾਮ ਜਪਾਂਗੇ, ਬਾਣੀ ਪੜਾਂਗੇ, ਜੋ ਉਹ ਅਕਾਲ ਪੁਰਖ ਦੇ ਗੁਣ ਨੇ, ਗੁਰੂ ਸਾਹਿਬ ਨੇ ਜੋ ਗੁਣ ਵਰਣਨ ਕੀਤੇ ਨੇ, ਭਾਵੇਂ ਉਹ ਦਇਆ ਹੋਵੇ, ਸੰਤੋਖ ਹੋਵੇ, ਇਹ ਸਾਰੇ ਜਿਹੜੇ ਗੁਣ ਨੇ ਤੁਹਾਡੇ ਵਿੱਚ ਉੱਗਣੇ ਸ਼ੁਰੂ ਹੋ ਜਾਂਦੇ ਨੇ ਹੌਲੀ ਹੌਲੀ, ਪਾਰਸਵਾਂ। ਬਾਕੀ ਧਰਮਾਂ ਦੇ ਵਿੱਚ ਇਹ ਟੈਕਨੋਲੋਜੀ ਨਹੀਂ ਤੁਹਾਨੂੰ ਮਿਲੂਗੀ। ਬਾਕੀ ਧਰਮ ਕਹਿੰਦੇ ਨੇ ਚੰਗਾ ਬੰਦਾ ਬਣ, ਚੰਗਾ ਬਣ ਜਾ, ਬੁਰੇ ਕੰਮ ਛੱਡ ਦੇ। ਇਹ ਕਿਸ ਤਰ੍ਹਾਂ ਹੋਊਗਾ? ਜੇ ਸੋਚ ਕੇ ਹੀ ਬੰਦਾ ਚੰਗਾ ਬਣ ਸਕਦਾ ਹੋਵੇ ਤਾਂ ਬੜਾ ਸੌਖਾ ਹੋ ਜਾਵੇ, ਪਰ ਨਹੀਂ, ਤੁਹਾਨੂੰ ਬਦਲਣ ਵਾਸਤੇ ਕੋਈ ਚੀਜ਼ ਚਾਹੀਦੀ ਹੈ। ਤੇ ਉਹ ਜੋ ਨਾਮ ਆ, ਉਹ ਬਾਣੀ ਆ, ਉਹ ਤੁਹਾਡੇ ਜੀਵਨ ਦੇ ਉੱਤੇ ਅਸਰ ਕਰਕੇ ਤੁਹਾਨੂੰ ਹੌਲੀ ਹੌਲੀ ਉਹ ਜਿਹੜੇ ਗੁਣ ਨੇ, ਦਇਆ, ਸੰਤੋਖ, ਨਿਡਰਤਾ, ਸਭ ਕੁਝ ਤੁਹਾਡੇ ਵਿੱਚ ਉਹ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਆਪਾਂ ਅੰਮ੍ਰਿਤ ਨੂੰ ਛਕਣਾ ਇੱਕ ਸ਼ਹੀਦੀ ਦੇ ਨਾਲ ਹੀ ਆਪਾਂ ਸਮਝ ਸਕਦੇ ਹਾਂ ਕਿ ਇੱਕ ਕੁਰਬਾਨੀ ਹੈ। ਬਾਕੀ ਧਰਮ ਕਹਿੰਦੇ ਨੇ ਕਿ ਕੀ ਰੱਬ ਨੂੰ ਆਪਾਂ ਕੁਰਬਾਨ ਕਰਾਂਗੇ, ਕੋਈ ਕਹਿੰਦਾ ਬੱਕਰਾ ਆਪਾਂ ਕੁਰਬਾਨ ਕਰ ਦਾਂਗੇ, ਕੋਈ ਕਹਿੰਦਾ ਆਪਾਂ ਨਾਰੀਅਲ ਕੁਰਬਾਨ ਕਰ ਦਾਂਗੇ। ਗੁਰਸਿੱਖ ਕਹਿੰਦਾ ਵਾਰਿਆ ਨਾ ਜਾਵਾਂ ਏਕ ਵਾਰ, ਕਿ ਮੈਂ ਇੱਕ ਵਾਰ ਵੀ ਤੇਰੇ ਕੁਰਬਾਨੀ ਦਾ, ਹਾਂ ਕਿ ਬਲ 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 ਸਦ ਬਲਿਹਾਰ, ਕਿ ਮੈਂ ਅਨੇਕਾਂ ਵਾਰ ਵੀ ਬਲਿਹਾਰ ਜਾਵਾਂ ਤੇਰੇ ਤੋਂ, ਬਲੀ ਆਪਣੀ ਚੜਾਵਾਂ, ਫੇਰ ਵੀ ਕੋਈ ਬਲੀ ਨਹੀਂ, ਪਰ ਫੇਰ ਵੀ ਜੋ ਕੁਝ ਮੇਰੇ ਕੋਲ ਹੈ ਉਹ ਮੇਰਾ ਆਪਣਾ ਆ, ਮੇਰਾ ਮਨ ਆ, ਉਹ ਮੈਂ ਤੈਨੂੰ ਅੱਜ ਦਿੱਤਾ। ਨੈਕਸਟ ਸਲਾਈਡ। ਸੋ ਉਹ ਰਹਿਤ ਕਿਹੜੀ ਹੈ? ਇਹ ਰਹਿਤ ਆਪਾਂ ਕਈ ਵਾਰ, ਮੈਂ ਸੱਚੀ ਗੱਲ ਤੁਹਾਡੇ ਨਾਲ ਕਰ ਲਾਂ, ਆਪਾਂ ਇਸ ਨੂੰ ਕਈ ਵਾਰ ਆਪਾਂ ਕੌੜਾ ਸਮਝਦੇ ਹਾਂ, ਗੱਲਾਂ ਕਰਨੀਆਂ ਔਖੀਆਂ ਲੱਗਦੀਆਂ ਨੇ। ਅਧਿਆਤਮਿਕ ਗੱਲਾਂ ਕਰਨੀਆਂ ਉਹ ਕਈ ਵਾਰ ਸੌਖੀਆਂ ਨੇ, ਪਰ ਅਧਿਆਤਮਿਕਤਾ ਕਿੱਥੋਂ ਪੈਦਾ ਹੋਊ? ਗੁਰੂ ਦੇ ਹੁਕਮ ਤੋਂ। ਇਹ ਗੁਰੂ ਦਾ ਹੁਕਮ ਹੈ ਰਹਿਤ ਰੱਖਣਾ। ਸੋ ਗੁਰੂ ਨਾਲ ਪਿਆਰ ਕਰਨ ਦਾ ਇਹੀ ਇੱਕ ਤਰੀਕਾ ਆ ਕਿ ਆਪਾਂ ਉਹਦੀ ਗੱਲ ਮੰਨੀਏ, ਉਸ ਦੇ ਵਿੱਚੋਂ ਕੁਰਬਾਨ ਜਾਈਏ। ਲਵ ਕੀ ਆ? ਇਸ ਚੀਜ਼ ਦਾ ਜਿਹੜਾ ਡੈਫੀਨੇਸ਼ਨ ਹੈ ਨਾ, ਤੁਹਾਨੂੰ ਅੱਡ-ਅੱਡ ਮਿਲੂਗਾ, ਪਰ ਸਿੱਖੀ ਵਿੱਚ ਤੁਹਾਨੂੰ ਅਸਲ ਮਿਲੂਗਾ ਕਿ ਲਵ, ਪਿਆਰ ਉਹੀ ਆ ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਚੀਜ਼ ਨੂੰ ਕੁਰਬਾਨ ਕਰਦੇ ਹੋ, ਉਹ ਚੀਜ਼ ਤੁਹਾਡੇ ਤੋਂ ਵੱਡੀ ਹੋ ਜਾਂਦੀ ਆ, ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚੋਂ ਕੁਰਬਾਨ ਹੋ ਜਾਂਦੇ। ਤੇ ਕੁਰਬਾਨ ਹੋਣ ਦਾ ਤਰੀਕਾ ਇਹ ਨਹੀਂ ਕਿ ਆਪਣਾ ਸਿਰ ਵੱਢ ਲਿਆ ਕਰਵੱਤ ਤੇ ਧਰਾ ਕੇ। ਕੁਰਬਾਨ ਹੋਣ ਦਾ ਤਰੀਕਾ ਹੈ ਹੁਕਮ ਮੰਨਣਾ। ਹੁਕਮ ਕੀ ਹੈ? ਰਹਿਤ ਰੱਖਣੀ। ਅੰਦਰ ਦੀ ਰਹਿਤ ਹੁੰਦੀ ਹੈ ਤੇ ਬਾਹਰਲੀ ਰਹਿਤ ਹੁੰਦੀ ਹੈ। ਉਹ ਕੀ ਆ? ਬੜੇ ਸੰਖੇਪ ਲਫ਼ਜ਼ਾਂ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਭ ਤੋਂ ਵੱਡੀ ਰਹਿਤ ਇਹ ਆ ਕਿ 4 ਬਜਰ ਕੁਰੈਤਾਂ ਦਾ ਤਿਆਗ ਕਰਨਾ। ਬਜਰ ਕੁਰੈਤਾਂ ਕੀ ਨੇ? 4 ਬਜਰ ਕੁਰੈਤਾਂ। ਕੇਸਾਂ ਦੀ ਬੇਅਦਬੀ, ਨਸ਼ੇ, ਪਰ ਇਸਤਰੀ ਪਰਪੁਰਖ ਨਾਲ ਸੰਗ ਕਰਨਾ, ਤੇ ਕੁੱਠਾ ਮਾਸ। ਕੁੱਠਾ ਮਾਸ ਕਿਸ ਤਰ੍ਹਾਂ ਆਪਾਂ ਸਮਝਦੇ ਹਾਂ, ਆਪਾਂ ਇੱਥੇ ਉਸ ਵਿਸ਼ੇ 'ਚ ਨਹੀਂ ਪੈਣਾ। ਕੋਈ ਕਹਿੰਦਾ ਮਾਸ ਨਹੀਂ ਖਾਣਾ, ਕੋਈ ਕਹਿੰਦਾ ਨਹੀਂ ਹਲਾਲ ਨਹੀਂ ਖਾਣਾ, ਉਹ ਆਪਣਾ ਵਿਸ਼ਾ ਨਹੀਂ ਹੈਗਾ ਇੱਥੇ। ਤੁਸੀਂ ਆਪਣੀ ਰਿਸਰਚ ਕਰਕੇ ਆਪ ਤੁਸੀਂ ਕਿਸੇ ਨਤੀਜੇ ਤੇ ਆ ਸਕਦੇ ਹੋ। ਪਰ ਇਹ 4 ਬਜਰ ਕੁਰੈਤਾਂ ਨੇ, ਤੇ ਨਾਲ ਹੀ ਫਿਰ 5 ਕਕਾਰੀ ਰਹਿਤ ਹੈ ਕਿ ਸਰੀਰ ਜੇ ਦਿੱਤਾ ਆ, ਸਿਰ ਜੇ ਦਿੱਤਾ ਆ, ਤਾਂ ਫਿਰ ਗੁਰੂ ਦੀ ਪਹਿਚਾਣ। ਹੁਣ ਕੋਈ ਹੋਰ ਧਰਮ 'ਚ ਇਸ ਤਰ੍ਹਾਂ ਨਹੀਂ ਤੁਹਾਨੂੰ ਮਿਲੂਗਾ ਕਿ ਜਿਹੜਾ ਰਹਿਬਰ ਆ ਉਹਨੇ ਆਪਣੇ ਵਰਗਾ ਹੀ ਬਣਾ ਲਿਆ, ਕਿ ਆਪਣੀ ਪਹਿਚਾਣ ਹੀ ਦੇ ਦਿੱਤੀ, ਆਪਣੀ ਰਹਿਤ ਹੀ ਦੇ ਦਿੱਤੀ। ਸੋ ਜੋ ਸ਼ਕਲ ਆ ਉਹ ਆਪਣੇ ਗੁਰੂ ਵਾਲੀ ਆਪਾਂ ਬਣਾਉਂਦੇ ਆ, ਕੇਸ ਰੱਖ ਕੇ, ਕੇਸ ਕੀ ਧਾਰਨ ਕਰਕੇ, ਕੰਘਾ, ਕੜਾ, ਕਿਰਪਾਨ, ਕਛਹਿਰਾ। ਇਹ 5 ਕਕਾਰੀ ਜਿਹੜੀ ਰਹਿਤ ਹੈਗੀ ਆ, ਇਹ ਸਿੱਖ ਨੂੰ ਬੜੀ ਪਿਆਰੀ ਆ, ਅਤ ਲਾਜ਼ਮੀ ਆ ਕਿ ਮੇਰੇ ਗੁਰੂ ਦੀ ਪਹਿਚਾਣ ਹੈ। ਅੱਜ ਮੈਂ ਗੁਰੂ ਦਾ ਹੋ ਗਿਆ, ਗੁਰੂ ਦੀ ਮੋਹਰ ਮੇਰੇ ਤੇ ਲੱਗ ਗਈ। ਇੱਕ ਛੋਟੀ ਜਿਹੀ ਮੈਂ ਤੁਹਾਨੂੰ ਗੱਲ ਸੁਣਾ ਦਿੰਦਾ। ਭਾਈ ਕਰਮਜੀਤ ਸਿੰਘ ਸਿੱਖਾਂ ਵਾਲੇ, ਜੋ ਇੱਕ ਲਿਖਾਰੀ ਨੇ, ਉਹਨਾਂ ਨੇ ਬੜੀਆਂ ਕਿਤਾਬਾਂ ਲਿਖੀਆਂ ਨੇ। ਇੱਕ ਕਿਤਾਬ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਸੀ ਨਾ, ਸੰਘਰਸ਼ ਵੇਲੇ, ਤਾਂ ਉਹ ਬੁੱਚੜਖਾਨੇ ਵਿੱਚ ਉਹ ਦੇਖ ਰਹੇ ਨੇ ਕਿ ਇੱਕ ਸਿੰਘ ਆ, ਉਹ ਬੰਨਿਆ ਹੋਇਆ, ਪਰ ਉਹਦਾ ਸਰੀਰ ਬਿਲਕੁਲ ਹੀ ਲਟਕਿਆ ਹੋਇਆ। ਉਹਦੀ ਜਿਹੜੀ ਰੀੜ੍ਹ ਦੀ ਹੱਡੀ ਉਹ ਟੁੱਟ ਚੁੱਕੀ ਹੈ। ਤੇ ਉਹਨੂੰ ਜਾ ਕੇ ਉਹ ਪੁੱਛਦੇ ਨੇ ਕਿ ਸਿੱਖਾ, ਕੋਈ ਮੈਂ ਮਦਦ ਕਰ ਸਕਦਾ, ਕੁਝ ਲਿਆਵਾਂ? ਉਹ ਸੋਚਦੇ ਕੁਝ ਮੰਗੂਗਾ, ਕੋਈ ਪਾਣੀ ਮੰਗੂਗਾ, ਕੋਈ ਹੋਰ ਸੁਨੇਹਾ ਭੇਜਣ ਦਾ। ਉਹ ਸਿੰਘ ਇਹੀ ਕਹਿੰਦੇ ਨੇ ਕਿ ਭਾਈ ਮੇਰਾ ਕੰਘਾ ਉੱਥੇ ਫਰਸ਼ ਤੇ ਪਿਆ, ਉਹ ਮੇਰੇ ਕੇਸਾਂ 'ਚ ਫਿਰ ਵਾਪਸ ਸਜਾ ਦੇ। ਬਸ ਉਹ ਕੰਘਾ ਹੀ ਮੰਗ ਰਿਹਾ ਹੈ। ਇੰਨਾ ਪਿਆਰਾ ਇਹਨਾਂ ਨਿਸ਼ਾਨੀਆਂ ਨਾਲ, ਕਿਉਂਕਿ ਗੁਰੂ ਦੀ ਮੋਹਰ ਆ।
ਇਹ ਸਾਰੇ ਪਿਆਰ ਦੀ ਖੇਡ ਹੈ। ਤੇ ਜਿਹੜਾ ਅੰਦਰਲਾ ਜੀਵਨ ਹੈ, ਬਾਹਰਲਾ ਆਪਾਂ ਹੁਣ ਸੰਖੇਪ ਰੂਪ 'ਚ ਆਪਾਂ ਗੱਲ ਕਰ ਲਈਏ, ਅੰਦਰਲਾ ਜੋ ਜੀਵਨ ਆ ਉਹ ਆ ਅੰਮ੍ਰਿਤ ਵੇਲੇ ਦਾ ਉੱਠਣਾ। ਗੁਰ ਸਤਿਗੁਰ ਕਾ ਜੋ ਸਿੱਖਿਆ ਖਾਇ ਸੋ ਭਲ ਕੇ ਉਠਰ ਨਾਮ ਧਿਆਇਆ। ਇਹ ਹੁਕਮ, ਜੇ ਤੁਸੀਂ ਆਪਣੇ ਨੂੰ ਸਿੱਖ ਕਹਾਣਾ ਤਾਂ ਅੰਮ੍ਰਿਤ ਵੇਲੇ ਉੱਠਣਾ ਪਊਗਾ। ਇਹ ਹੁਕਮ ਆ, ਗੁਰਬਾਣੀ ਵਿੱਚ ਹੁਕਮ ਹੈ। ਫਿਰ ਨਾਮ ਜਪਣਾ, ਆਪਣਾ ਸੱਤਾ ਬਾਣੀਆਂ ਦਾ ਨਿਤਨੇਮ ਕਰਨਾ, ਦਸਵੰਧ ਦੇਣਾ, ਇਹ ਸਾਰੀਆਂ ਰਹਿਤਾਂ ਨੇ, ਇਹ ਲਾਜ਼ਮੀ ਨੇ। ਤੇ ਫਿਰ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਇਹ ਬੜਾ ਕਠੋਰ ਲੱਗਦਾ ਹੈ ਜਦੋਂ ਆਪਾਂ ਸੋਚਦੇ ਹਾਂ, ਪਰ ਇਹ ਹੈ ਅਸੂਲਨ ਗੱਲ ਕਿ ਸਿੱਖ ਨਹੀਂ ਮੈਨੂੰ ਪਿਆਰਾ, ਰਹਿਤ ਪਿਆਰੀ ਹੈ। ਅਸੂਲ ਪਿਆਰਾ ਆ, ਬੰਦਾ ਜੇ ਅਸੂਲ ਤੇ ਚੱਲਦਾ ਉਹ ਵੀ ਪਿਆਰਾ ਹੈ। ਜਦੋਂ ਅਸੂਲ ਤੋਂ ਟੁੱਟ ਗਿਆ ਤਾਂ ਉਸ ਨਾਲ ਮੇਰਾ ਕੋਈ ਪਿਆਰ ਨਹੀਂ ਹੈ। ਉਸ ਤੋਂ ਵੱਧ ਕੇ ਗੁਰੂ ਸਾਹਿਬ ਕੀ ਬਚਨ ਕਰਦੇ ਨੇ, ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਕਿ ਅਕਾਲ ਪੁਰਖ ਦਾ ਸਾਜਿਆ ਖਾਲਸਾ, ਇਹਨੂੰ ਸਾਰਾ ਮੇਰਾ ਤੇਜ ਪ੍ਰਤਾਪ ਜਾਊਗਾ। ਪਰ ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਕਿ ਜਦੋਂ ਇਹ ਬਾਹਮਣਾ ਵਾਲੀਆਂ ਆਣ, ਜਦੋਂ ਨੌਨ ਸਿੱਖ ਜਿਹੜੀਆਂ ਰੀਤਾਂ ਨੇ, ਇਹ ਫਿਰ ਉਹਦੇ ਵਿੱਚ ਡਿੱਗ ਪੈਣਗੇ, ਆਪਣਾ ਅਸੂਲ ਛੱਡਣਗੇ, ਰਹਿਤ ਛੱਡਣਗੇ, ਫਿਰ ਇਹਨਾਂ ਦੀ ਪ੍ਰਤੀਤ ਮੈਂ ਕੋਈ ਨਹੀਂ ਕਰੂੰਗਾ। ਇੰਨਾ ਜ਼ਰੂਰੀ ਹੈ। ਨੈਕਸਟ ਸਲਾਈਡ। ਫਿਰ ਇਹਦਾ ਰਿਜ਼ਲਟ ਕੀ ਹੈ? ਆਪਾਂ ਰਹਿਤ ਰੱਖ ਲਈ, ਫਿਰ ਕੀ ਮਿਲੂਗਾ? ਅਕਾਲ ਪੁਰਖ ਵਾਚ, ਮਤਲਬ ਸਿੱਧਾ ਅਕਾਲ ਪੁਰਖ ਦੇ ਬਚਨ ਗੁਰਬਾਣੀ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਮਿਲਣਗੇ। ਇੱਕ ਜਗ੍ਹਾ ਅਕਾਲ ਪੁਰਖ ਸਿੱਧਾ ਇਹ ਬਚਨ ਕਹਿੰਦੇ ਨੇ, ਆਪ ਸਵਾਰੇ ਮੈਂ ਮਿਲਾਂ, ਕਿ ਆਪਣੇ ਆਪ ਨੂੰ ਠੀਕ ਕਰ ਲਾ, ਸਵਾਰ ਲਾ ਤੇ ਮੈਂ ਮਿਲ ਜੂੰਗਾ। ਮੈਂ ਮਿਲਿਆ ਸੁਖ ਹੋਏ, ਕਿ ਮੇਰਾ ਮਿਲਣ ਕਰਕੇ ਤੈਨੂੰ ਸੁਖ ਹੋਊਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਕਿ ਜੇ ਤੂੰ ਮੇਰਾ ਹੋ ਜਾਵੇ ਨਾ ਫਰੀਦਾ, ਅਕਾਲ ਪੁਰਖ ਵਾਚ, ਕਿ ਸਾਰਾ ਜਗ ਤੇਰਾ। ਕਈ ਹੋਰ ਜਗ੍ਹਾ ਸਾਨੂੰ ਮਨ ਜੀਤਾ ਹੈ ਜਗ ਜੀਤ, ਕਿ ਮਨ ਨੂੰ ਜਿੱਤ ਲਿਆ ਹੁਕਮ ਮੰਨ ਕੇ, ਸਾਰਾ ਜਗ ਤੇਰਾ ਹੈ। ਇਹ ਕਈ ਵਾਰ ਆਉਂਦਾ ਗੁਰਬਾਣੀ 'ਚ ਕਿ ਸਾਰਾ ਜਗ ਤੁਹਾਡਾ ਆ ਜੇ ਤੁਸੀਂ ਅਕਾਲ ਪੁਰਖ ਦੇ ਬਣ ਗਏ। ਤੇ ਸਿੱਖ ਦਾ ਪਿਆਰ ਕਿਹੋ ਜਿਹਾ ਆ? ਕਹਾਂ ਪਿਓ ਜੋ ਤਨ ਪਿਓ ਛਿਨ ਛਿਨ, ਪ੍ਰੇਮ ਜਾਏ ਤੋਂ ਡਰ ਪੈ ਤੇਰੋ ਜਨ। ਕਿ ਮੇਰਾ ਸਰੀਰ ਬੰਦ ਕੱਟਿਆ ਜਾਏ ਕੋਈ ਚੱਕਰ ਨਹੀਂ, ਪਰ ਜੇ ਮੇਰਾ ਤੇਰੇ ਨਾਲ ਪਿਆਰ ਕਿਤੇ ਟੁੱਟਦਾ ਹੋਵੇ ਨਾ, ਤਾਂ ਫਿਰ ਮੈਨੂੰ ਜ਼ਰੂਰ ਡਰ ਲੱਗਦਾ ਹੈ। ਕਿਸੇ ਹੋਰ ਚੀਜ਼ ਦਾ ਡਰ ਨਹੀਂ, ਕਿ ਤੇਰੇ ਨਾਲ ਪਿਆਰ ਨਾ ਕਿਸੇ ਤਰੀਕੇ ਟੁੱਟ ਜਾਵੇ। ਤੇ ਫਿਰ ਕੀ ਹੈ? ਉਹ ਸਿੱਖੀ ਦਾ ਜਿਹੜਾ ਬੀਜ ਹੈ ਤੁਹਾਡੇ ਵਿੱਚ, ਉਹ ਨਾਮ ਦਾ ਜਿਹੜਾ ਬੀਜ ਹੈ, ਉਹ ਕੋਈ ਨਹੀਂ ਤੁਹਾਡੇ ਤੋਂ ਲੈ ਸਕਦਾ। ਤੁਹਾਡਾ ਪੈਸਾ ਕੋਈ ਚੋਰੀ ਕਰ ਲਊ, ਤੁਹਾਡਾ ਟੱਬਰ ਕੋਈ ਲੈ ਜਾਊਗਾ, ਸਭ ਕੁਝ ਖਤਮ ਹੋ ਸਕਦਾ ਹੈ ਬਾਹਰਲਾ, ਪਰ ਜੋ ਨਾਮ ਦਾ ਬੀਜ ਅੰਦਰ ਤੁਸੀਂ ਬੋਇਆ ਹੋਇਆ, ਜੋ ਰਹਿਤ ਰੱਖ ਕੇ ਤੁਸੀਂ ਉਸ ਨੂੰ ਵਧਾਇਆ ਫਲਾਇਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਲੇ। ਕਿ ਉਹ ਕੋਈ ਵੀ ਸ਼ਕਤੀ ਦੁਨੀਆ ਦੀ ਉਹ ਚੀਜ਼ ਤੁਹਾਡੇ ਤੋਂ ਖੋ ਨਹੀਂ ਸਕਦੀ। ਤੇ ਇਹ ਜੋ ਪਿਆਰ ਆ ਨਾ ਸਿੱਖ ਦਾ ਤੇ ਗੁਰੂ ਦਾ, ਇਹਦੇ ਚ ਗੁਰਬਾਣੀ ਇੱਕ ਉਦਾਹਰਨ ਦਿੱਤੀ ਜਾਂਦੀ ਕਿ ਜਲ ਤੇ ਦੁੱਧ ਦਾ ਜਿਸ ਤਰ੍ਹਾਂ ਪਿਆਰ ਆ ਨਾ, ਇਸ ਤਰ੍ਹਾਂ ਹੈ ਕਿ ਜਦੋਂ ਦੁੱਧ ਨੂੰ ਉਬਾਲਾ ਦਿੱਤਾ ਜਾਂਦਾ ਆ, ਜਿਹੜਾ ਪਾਣੀ ਉਹ ਪਹਿਲਾਂ ਭਾਫ ਬਣਦਾ ਕਿ ਮੈਂ ਪਹਿਲਾਂ ਸੜੂੰਗਾ, ਮੈਂ ਪਹਿਲਾਂ ਇਹ ਸੇਕ ਸਹੂੰਗਾ, ਦੁੱਧ ਨੂੰ ਮੈਂ ਆਂਚ ਬਾਅਦ ਚ ਲੱਗਣ ਦੇਵਾਂਗਾ। ਪਰ ਜਿਹੜਾ ਦੁੱਧ ਆ ਉਹ ਉਬਲ ਕੇ ਬਾਹਰ ਨੂੰ ਆਉਂਦਾ ਕਿ ਮੈਂ ਇਸ ਅੱਗ ਨੂੰ ਬੁਝਾਊਂਗਾ, ਕਿ ਮੈਂ ਆਪਣੇ ਆਪ ਨੂੰ ਅੱਗ ਦੇ ਵਿੱਚ ਪਾ ਕੇ ਇਸ ਅੱਗ ਨੂੰ ਮੈਂ ਬੁਝਾ ਦੂੰਗਾ, ਇਹ ਸੇਕ ਬੰਦ ਹੋਵੇ, ਮੇਰਾ ਜਿਹੜਾ ਦੋਸਤ ਆ, ਇਹ ਪਾਣੀ ਆ, ਇਸ ਨੂੰ ਕੋਈ ਸੇਕ ਨਾ ਲੱਗੇ। ਇਹ ਇੱਕ ਦੂਜੇ ਤੋਂ ਕੁਰਬਾਨ ਹੋਣ ਦੀ ਗੱਲ, ਇਹ ਹਿਸਟਰੀ ਵਿੱਚ ਵੀ ਆਪਾਂ ਦੇਖਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਆਪਾਂ ਦੇਖਦੇ ਹਾਂ ਕਿ ਭਾਈ ਮਤੀ ਦਾਸ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਤੁਹਾਡੀ ਅਖੀਰਲੀ ਕੀ ਖੁਆਇਸ਼ ਹੈ, ਤੇ ਕਹਿੰਦੇ ਬਸ ਇੰਨੀ ਖੁਆਇਸ਼ ਹੈ ਕਿ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ ਜਦੋਂ ਮੈਨੂੰ ਸ਼ਹੀਦ ਕੀਤਾ ਜਾਂਦਾ ਹੈ। ਤੇ ਜਦੋਂ ਉਹਨੂੰ ਸ਼ਹੀਦੀ, ਉਹਨਾਂ ਦਾ ਰੂਪ ਦੇਖਦੇ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ, ਤਾਂ 3 ਵਾਰ ਕਹਿੰਦੇ ਨੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਇਹ ਗੁਰੂ ਤੇ ਸਿੱਖ ਦਾ ਪਿਆਰ ਆ। ਚਮਕੌਰ ਦੀ ਗੜੀ ਜਦੋਂ ਆਪਾਂ ਦੇਖਦੇ ਹਾਂ, ਗੁਰੂ ਤੇ ਸਿੱਖ ਦਾ ਪਿਆਰ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਗੁਰੂ ਆਪਣਾ ਸਭ ਕੁਝ ਵਾਰ ਗਿਆ, ਘਰ ਵਾਰ ਗਿਆ, ਪਰਿਵਾਰ ਵਾਰ ਗਿਆ। ਸਿੱਖ ਬੇਨਤੀਆਂ ਕਰ ਰਹੇ ਨੇ ਕਿ ਤੁਸੀਂ ਜਾਓ, ਆਪਣਾ ਪਰਿਵਾਰ ਨਾਲ ਲੈ ਕੇ ਜਾਓ। ਘੱਟੋ ਘੱਟ ਜਦੋਂ ਗੜੀ ਤੋਂ ਨਿਕਲਦੇ ਨੇ ਬੇਨਤੀ ਕਰਦੇ ਨੇ ਕਿ ਕੋਈ ਕਫਨ ਤਾਂ ਦੇ ਦਿਓ। ਪਰ ਗੁਰੂ ਸਾਰੇ ਸਿੱਖਾਂ ਨੂੰ ਕਿ ਤੁਸੀਂ ਸਾਰੇ ਮੇਰੇ ਬੱਚੇ, ਤੁਹਾਡੇ ਨਾਲ ਮੇਰਾ ਓਨਾ ਹੀ ਪਿਆਰ ਹੈ।
ਗੁਰੂ ਆਪਣਾ ਸਭ ਕੁਝ ਵਾਰ ਗਿਆ ਸਿੱਖਾਂ ਵਾਸਤੇ। ਇਹ ਸਾਨੂੰ ਮੈਸੇਜ ਮਿਲਦਾ ਹੈ। ਇਹ ਪਿਆਰ ਦੀ ਖੇਡ ਹੈ। ਨੈਕਸਟ ਸਲਾਈਡ। ਚਲੋ ਇਹ ਨਿੱਜੀ ਹੁਕਮ ਹੋ ਗਏ, ਪਰ ਹੁਣ ਸਾਨੂੰ ਹੋਰ ਵੀ ਹੁਕਮ ਜਿਹੜੇ ਹੈਗੇ ਨਾ, ਜਿਹੜਾ ਮੈਂ ਕਹਿੰਦਾ ਸੀ 99 ਆਪਾਂ ਮੰਨ ਲੈਂਦੇ ਆ, ਜਿਹੜਾ ਇੱਕ ਰਹਿ ਗਿਆ ਉਹ ਫਿਰ ਉਹ ਗੱਲ ਨਹੀਂ ਬਣਨੀ। ਸ਼ਾਇਦ ਉਹ ਇੱਕਾਂ ਵਿੱਚੋਂ ਇਹੀ ਇੱਕ ਮੇਨ ਆਂਦਾ ਆ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਐਲਾਨ ਕੀਤਾ ਸੀ ਨਾ, ਉਹ ਆਪਾਂ ਕਈ ਵਾਰ ਸਟੇਜਾਂ ਤੋਂ ਨਹੀਂ ਸੁਣਦੇ। ਉਹ ਕੀ ਸੀ ਕਿ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨਹੀਂ ਹੁੰਦੇ। ਇਹ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਰਾਜ ਚਲਾਇਆ। ਤੇ ਅਕਾਲ ਪੁਰਖ ਕੀ ਕਹਿੰਦੇ ਨੇ ਇਸ ਰਾਜ ਬਾਰੇ? ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ, ਕਿ ਜਿਹੜਾ ਰਾਜ ਗੁਰੂ ਨਾਨਕ ਦੇਵ ਦਾ ਸਥਾਪਿਤ ਹੋਇਆ ਉਹ ਅਬ ਚਲ ਤੇ ਅਟਲ ਆ, ਕਿ ਕਿਤੇ ਹਿੱਲਣ ਵਾਲਾ ਨਹੀਂ ਹੈਗਾ ਤੇ ਸਦਾ ਵਾਸਤੇ। ਤੇ ਉਹ ਕਿਹੋ ਜਿਹਾ ਰਾਜ ਆ? ਹੁਣ ਹੁਕਮ ਹੋਆ ਮਿਹਰਬਾਨ ਦਾ, ਤਾਂ ਕੋਈ ਨਾ ਕਿਸੇ ਰੰਜਾਨ ਦਾ, ਸਭ ਸੁਖਾਲੀ ਬੁੱਠੀਆ, ਇਹ ਹੋਆ ਹਲੇਮੀ ਰਾਜ। ਇਹ ਹਲੇਮੀ ਰਾਜ, ਇਹ ਨਿਮਰਤਾ ਵਿੱਚੋਂ ਪੈਦਾ ਹੋਇਆ ਇਹ ਰਾਜ ਆ। ਜਿਹੜੇ ਇਹ ਖਾਲਸੇ ਨੇ, ਜਿਨ੍ਹਾਂ ਨੇ ਇਹ ਨਿਮਰਤਾ ਦਾ ਗੁਣ ਅਪਣਾਇਆ, ਜਿਹੜਾ ਨਾਮ ਜਪ ਕੇ ਨੀਵੇਂ ਹੋਏ ਨੇ, ਇਹਨਾਂ ਦਾ ਰਾਜ ਹੈ। ਇਹ ਰਾਜ ਐਲਾਨ ਹੋ ਚੁੱਕਿਆ ਹੈ। ਤੇ ਇਹ ਰਾਜ ਵਾਸਤੇ ਵੀ ਆਪਾਂ ਕੁਰਬਾਨੀ ਦੇਣੀ ਆ, ਸਥਾਪਤੀ ਵਾਸਤੇ ਆਪਣਾ ਯੋਗਦਾਨ ਪਾਣਾ, ਇਹ ਵੀ ਹੁਕਮ ਹੈ। ਨੈਕਸਟ ਸਲਾਈਡ। ਹਲੇਮੀ ਰਾਜ, ਭਾਵੇਂ ਆਪਾਂ ਖਾਲਸਾ ਰਾਜ ਕਹੀਏ, ਭਾਵੇਂ ਆਪਾਂ ਖਾਲਿਸਤਾਨ ਕਹੀਏ, ਇਹ ਕਨਸੈਪਟ ਸਾਰਾ ਲਿੰਕਡ ਹੈ, ਇਹ ਪਰੋਇਆ ਹੋਇਆ। ਕਿਉਂਕਿ ਜੋ ਗਵਰਨੈਂਸ ਹੈ ਨਾ, ਜਿਸ ਤਰ੍ਹਾਂ ਮੈਂ ਕਿਹਾ ਇਹ ਨਿਆਰਾ ਪੰਥ ਹੈ, ਸਭ ਕੁਝ ਇਸ ਪੰਥ ਨੇ ਪਲਟਾ ਕੇ ਰੱਖ ਦਿੱਤਾ ਹੈ। ਜੋ ਆਮ ਇੱਥੇ ਗਵਰਨੈਂਸ ਚੱਲਦੀ ਆ, ਰਾਜ ਚੱਲਦੇ ਨੇ, ਉਹ ਆ ਕੇ ਰਾਜਾ ਇੱਥੇ ਬਹਿੰਦਾ ਆ, ਪਰਜਾ ਨੂੰ ਦਬਾ ਕੇ ਰੱਖਦਾ ਆ, ਪਰਜਾ ਉੱਤੇ ਨੂੰ ਪੈਸੇ ਭੇਜਦੀ ਆ, ਰਾਜਾ ਉੱਤੇ ਬੈਠ ਕੇ ਆਨੰਦ ਸੁੱਖ ਭੋਗਦਾ ਹੈ। ਪਰਜਾ ਜਿਹੜੀ ਆ ਉਹ ਅੰਨੀ ਆ, ਉਸਨੂੰ ਅੰਨਿਆ ਹੀ ਰੱਖਿਆ ਜਾਂਦਾ ਹੈ। ਇਹ ਡੈਮੋਕ੍ਰੇਸੀ ਵਿੱਚ ਵੀ ਦੇਖਦੇ ਆ, ਕਮਿਊਨਿਜ਼ਮ ਵਿੱਚ, ਬਸ ਇਹੀ ਇੱਕ ਸਿਸਟਮ ਬਣਿਆ ਹੋਇਆ। ਪਰ ਜੋ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਨੇ ਹਲੇਮੀ ਰਾਜ ਦੀ ਗੱਲ ਕੀਤੀ ਆ, ਉਹ ਇਹ ਆ ਕਿ ਰਾਜਾ ਥੱਲੇ ਆ, ਉਹ ਸੇਵਾ ਕਰ ਰਿਹਾ ਆ ਬਾਕੀਆਂ ਨੂੰ ਉੱਤੇ ਚੱਕਣ ਵਾਸਤੇ, ਭਾਵੇਂ ਆਪਣਾ ਆਪ ਵੀ ਉਹਨੂੰ ਵਾਰਨਾ ਪਵੇ। ਸੋ ਪਰਉਪਕਾਰ, ਸੇਵਾ, ਸਰਬੱਤ ਦਾ ਭਲਾ, ਇਸ ਦੀ ਬੁਨਿਆਦ ਹੈ ਖਾਲਸਾ ਰਾਜ। ਤੇ ਇਹ ਕਿਸੇ ਹੋਰ ਧਰਮ ਵਿੱਚ ਤੁਹਾਨੂੰ ਨਹੀਂ ਮਿਲੂਗਾ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਹੁਕਮ ਸਿੱਖਾਂ ਨੂੰ, ਖਾਲਸੇ ਨੂੰ ਇਹੀ ਦਿੱਤਾ ਹੈ ਕਿ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਿ ਮੈਂ ਕਿਹੜੇ ਕੰਮ ਵਾਸਤੇ ਆਇਆ, ਖਾਲਸਾ ਕਿਹੜੇ ਕੰਮ ਵਾਸਤੇ ਆਇਆ? ਧਰਮ ਚਲਾਵਨ ਸੰਤ ਉਬਾਰਨ, ਧਰਮ ਨੂੰ ਚਲਾਣਾ, ਸੰਤਾਂ ਨੂੰ ਉੱਤੇ ਚੱਕਣਾ, ਉਹਨਾਂ ਦੇ ਉਬਾਰਨਾ। ਦੁਸ਼ਟ ਸਭਨ ਕੋ ਮੂਲ ਉਪਾਰਨ, ਕਿ ਦੁਸ਼ਟਾਂ ਨੂੰ ਜੜੋਂ ਪੁੱਟਣਾ। ਨੈਕਸਟ ਸਲਾਈਡ। ਸੋ ਜਨਰਲੀ ਕਿਹੜੇ ਇਹ ਅਸੂਲ ਨੇ ਜਿਹੜਾ ਆਪਾਂ ਗੱਲ ਕਰ ਸਕਦੇ ਆ ਕਿ ਸਿੱਖ ਲੀਡਰਸ਼ਿਪ ਕਿਹੋ ਜਿਹੀ ਆ, ਬਾਕੀ ਦੁਨੀਆ ਦੀ ਲੀਡਰਸ਼ਿਪ ਨਾਲ ਕਿਸ ਤਰ੍ਹਾਂ ਅਲੱਗਾ ਆ? ਕਿ ਜਿਹੜਾ ਰਾਜ ਆ, ਸਾਨੂੰ ਇਸ ਚੀਜ਼ ਦੇ ਨਾਲ ਕੋਈ ਦਿਲਚਸਪੀ ਨਹੀਂ। ਜੇ ਆਪਾਂ ਕਹੀਏ ਕਿ ਆਪਾਂ ਰਾਜ ਕਰਕੇ ਆਪਾਂ ਸੁੱਖ ਭੋਗਾਂਗੇ, ਉਹ ਸਾਡਾ ਮਕਸਦ ਨਹੀਂ। ਰਾਜ ਦਾ ਮਕਸਦ ਹੈ ਲੋਕਾਂ ਦੀ ਸੇਵਾ, ਲੋਕਾਂ ਨੂੰ ਥੱਲਿਓਂ ਨੀਵੇਂ ਉਠਾਉਣਾ। ਇਹ ਕੋਈ ਇੱਕ ਜ਼ਮੀਨ ਦੇ ਟੁਕੜੇ ਨੂੰ ਕੈਪਚਰ ਕਰਕੇ ਉਸ ਦਾ ਰਾਜਾ ਬਣਨ ਦਾ ਇਹ ਸੰਕਲਪ ਨਹੀਂ ਹੈਗਾ। ਹਾਂ, ਕਿਤੋਂ ਸ਼ੁਰੂ ਜ਼ਰੂਰ ਕਰਨਾ ਹੈ। ਤੇ ਉਹ ਪੰਜਾਬ ਦੇ ਵਿੱਚ ਜੇ ਆਪਾਂ ਵਸਦੇ ਆ, ਪੰਜਾਬ 'ਚ ਗੁਰਾਂ ਦੀ ਧਰਤੀ ਆ, ਫਿਰ ਉੱਥੋਂ ਸ਼ੁਰੂ ਕਰਨਾ ਸੈਂਸ ਬਣਦੀ ਹੈ। ਪਰ ਇਹ ਸੰਕਲਪ ਨਹੀਂ ਕਿ ਅਸੀਂ ਪੰਜਾਬੀ ਆ, ਅਸੀਂ ਇੰਡੀਜਨਸ ਲੋਕ ਆ ਉੱਥੇ ਦੇ, ਆਪਾਂ ਇਸ ਦੇ ਉੱਤੇ ਸਾਡਾ ਹੱਕ ਬਣਦਾ ਹੈ ਬਾਕੀ ਲੋਕਾਂ ਨੂੰ, ਮਤਲਬ ਅਸੀਂ ਨੈਸ਼ਨਲ ਇੱਥੇ ਲੋਕ ਹੈਗੇ ਆ। ਐਥਨੋ ਨੈਸ਼ਨਲਿਸਟ ਸਟਰਗਲ ਨਹੀਂ ਹੈਗਾ ਜਿਹਦਾ ਬਾਕੀ ਲੋਕ ਕਹਿੰਦੇ ਨੇ ਅਸੀਂ ਇਸ ਲੋਕ ਦੇ, ਅਸੀਂ ਭੂਮ ਪੁੱਤਰ ਹੈਗੇ ਆ, ਕਿ ਸਾਡਾ ਹੱਕ ਬਣਦਾ। ਸਾਡਾ ਇਸ ਕਰਕੇ ਰਾਜ ਤੇ ਹੱਕ ਨਹੀਂ ਬਣਦਾ। ਸਾਡਾ ਇਸ ਕਰਕੇ ਰਾਜ ਤੇ ਹੱਕ ਬਣਦਾ ਕਿ ਅਸੀਂ ਲੋਕਾਂ ਦਾ ਭਲਾ ਕਰਾਂਗੇ। ਇਹ ਰਾਜ ਦਾ ਜੋ ਸੁਪਨਾ ਹੈ, ਇਸ ਦੇ ਵਿੱਚ ਸਾਰੇ ਸੁਖਾਲੀ ਹੋਣਗੇ। ਬਾਕੀ ਦੇ ਲੋਕ ਆਪਾਂ ਦੇਖਦੇ ਹਾਂ ਐਥਨੋ ਨੈਸ਼ਨਲਿਜ਼ਮ ਕਹਿੰਦੇ ਨੇ ਕਿ ਤੁਸੀਂ ਬਾਹਰ ਚੱਲੋ, ਤੁਹਾਡੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਹੈਗੀ। ਅਸੀਂ ਕਹਿੰਦੇ ਹਾਂ ਜਿਹੜਾ ਮਰਜ਼ੀ ਆ ਜਾਵੇ, ਅਸੀਂ ਉਸ ਦੀ ਸੇਵਾ ਕਰਾਂਗੇ। ਕੋਈ ਲੰਗਰ 'ਚ ਆ ਜਾਵੇ, ਤੁਸੀਂ ਪੁੱਛਦੇ ਨਹੀਂ ਤੂੰ ਕਿੱਥੋਂ ਆਇਆ, ਕਿਉਂ ਆਇਆ। ਜਿਹੜਾ ਮਰਜ਼ੀ ਆ ਜਾਵੇ, ਉੱਥੇ ਬੈਠ ਕੇ ਉਹਦੀ ਸੇਵਾ ਹੋਊਗੀ। ਜਿੰਨਾ ਉਹਨੇ ਖਾਣਾ ਹੈ ਉਹ ਖਾਊਗਾ, ਉਹਨੇ ਆਪਣੀ ਥਾਲੀ ਚੱਕਣੀ ਹੈ, ਚੱਕੇ ਨਾ ਚੱਕੇ ਕੋਈ ਚੱਕਰ ਨਹੀਂ। ਪ੍ਰਬੰਧਕ
ਆ ਕੇ ਸੇਵਾ ਕਰਨਗੇ। ਉਹ ਉੱਥੋਂ ਬੈਟਰ ਹੋ ਕੇ, ਉਹਦੀ ਸੇਵਾ ਹੋ ਕੇ ਉੱਥੋਂ ਜਾਊਗਾ। ਇਹੀ ਸਾਡਾ ਵਿਜ਼ਨ ਹੈ। ਨੈਕਸਟ ਸਲਾਈਡ। ਸੋ ਜੇ ਆਪਾਂ ਦੇਖਦੇ ਹਾਂ, ਇਹ ਸਿਰਫ ਕਨਸੈਪਟ ਨਹੀਂ ਸੀ। ਜੇ ਆਪਾਂ ਕਹੀਏ ਕਿ ਸਿਰਫ ਇਹ ਗੁਰੂ ਸਾਹਿਬ ਨੇ ਇੱਕ ਫਿਲਾਸਫੀ ਦਿੱਤੀ ਆ, ਨਹੀਂ, ਇਸ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਸਤਿਗੁਰਾਂ ਨੇ, ਪਾਤਸ਼ਾਹ ਨੇ ਦਿਖਾਇਆ ਕਿ ਇਸ ਤਰ੍ਹਾਂ ਹੋਊਗਾ। ਗੁਰੂ ਨਾਨਕ ਦੇਵ ਜੀ ਨੇ ਜੋ ਐਗਜ਼ਿਸਟਿੰਗ ਸਿਸਟਮ ਸੀ, ਭਾਵੇਂ ਬਾਹਮਣ ਦਾ ਕਲਚਰਲ ਸਿਸਟਮ ਸੀ, ਭਾਵੇਂ ਮੁਗਲ ਦਾ ਜਿਹੜਾ ਰਾਜ ਦਾ ਸਿਸਟਮ ਸੀ, ਸਾਰੇ ਨੂੰ ਨਕਾਰਿਆ। ਇਹ ਗੁਰੂ ਨਾਨਕ ਦੇਵ ਜੀ ਦੇ ਲਫ਼ਜ਼ ਨੇ, ਰਾਜੇ ਸੀ ਮੁਕੱਦਮ ਕੁੱਤੇ, ਕਿ ਨਾਮ ਜਪਣ ਦੀ ਵੀ ਗੱਲ ਆ, ਪਰ ਜਦੋਂ ਦੇਖ ਰਹੇ ਨੇ ਕਿ ਰਾਜ ਕਿਹੋ ਜਿਹਾ ਆ, ਕਹਿੰਦੇ ਨੇ ਕੁੱਤੇ ਨੇ। ਆਪਾਂ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਨੀਂਹ ਰੱਖ ਕੇ ਉੱਥੇ ਇੱਕ ਇਹੋ ਜਿਹਾ ਰਾਜ ਚਲਾਇਆ, ਉਹ ਰਾਜ ਹੀ ਆਪਾਂ ਕਹਿ ਸਕਦੇ ਹਾਂ, ਜਿਸ ਵਿੱਚ ਸਾਰੇ ਬਰਾਬਰ ਸੀ, ਸਾਰੇ ਕੰਮ ਕਰਦੇ ਸੀ, ਸਾਰੇ ਇਕੱਠੇ ਲੰਗਰ ਛਕਦੇ ਸੀ, ਸਾਰੇ ਸੁਖੀ ਰਹਿੰਦੇ ਸੀ। ਹਰੇਕ ਗੁਰੂ ਨੇ ਉਸ ਦੇ ਉੱਤੇ ਵਾਅਦਾ ਕੀਤਾ, ਕਿਉਂਕਿ ਉਸ ਸਿਸਟਮ ਰਿਜੈਕਟ ਕੀਤੇ ਜਾ ਰਹੇ ਸੀ, ਜਿਹੜੇ ਐਗਜ਼ਿਸਟਿੰਗ ਸਿਸਟਮ ਨੇ। ਤੇ ਉਸ ਸਿਸਟਮਸ ਨੂੰ ਬਚਾਉਣ ਵਾਸਤੇ ਸਿਸਟਮ ਬਹੁਤ ਹੱਥ ਪੈਰ ਮਾਰਦਾ ਹੈ। ਆਪਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੋ ਕਲਗੀ ਸਜਾਉਂਦੇ ਨੇ, ਫੌਜ ਰੱਖਦੇ ਨੇ, ਤੇ ਉਹਨਾਂ ਦੇ ਬਰਾਬਰ ਮਿਹਰਬਾਨ ਖੜਾ ਕੀਤਾ। ਮਿਹਰਬਾਨ ਜੋ ਪ੍ਰਿਥੀ ਚੰਦ, ਜੋ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਸੀ, ਉਹਨਾਂ ਦਾ ਪੁੱਤਰ ਬਿਠਾਇਆ ਜਾਂਦਾ ਹੈ, ਤੇ ਉਹ ਕਹਿੰਦਾ ਆ ਕਿ ਜੋ ਗੁਰੂ ਨਾਨਕ ਦੇਵ ਜੀ ਕਰਦੇ ਸੀ, ਨਾਮ ਜਪਦੇ ਸੀ, ਪਾਠ ਕਰਦੇ ਸੀ, ਮੈਂ ਉਸ ਤਰ੍ਹਾਂ ਹੀ ਕਰਦਾ ਹਾਂ। ਮੇਰੇ ਕੋਲ ਆਓ, ਸ਼ਾਂਤੀ ਨਾਲ ਤੁਸੀਂ ਨਾਮ ਜਪੋ, ਪਾਠ ਕਰੋ, ਤੇ ਰਾਜ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ, ਸਰਕਾਰਾਂ ਨਾਲ ਕੋਈ ਟੱਕਰ ਨਹੀਂ ਆਪਾਂ ਦੇਣੀ। ਕਿ ਗੁਰੂ ਹਰਗੋਬਿੰਦ ਸਾਹਿਬ ਕੀ ਕਰ ਰਹੇ ਨੇ? ਫੌਜ ਉਹਨਾਂ ਨੇ ਬਣਾਈ ਆ, 2 ਕਿਰਪਾਨਾਂ ਪਾਈਆਂ ਨੇ, ਇਹ ਜੰਗ ਲੜਦੇ ਨੇ, ਇਹ ਸ਼ਿਕਾਰ ਖੇਡਦੇ ਨੇ, ਇਹ ਕਿਹੋ ਜਿਹੇ ਕੰਮ ਨੇ? ਨਹੀਂ, ਅਸੀਂ ਸਿਰਫ ਤੇ ਸਿਰਫ ਨਾਮ ਜਪਾਂਗੇ, ਕੀਰਤਨ ਕਰਾਂਗੇ। ਤੇ ਉਹਨਾਂ ਨਾਲ ਕੌਣ ਜੁੜੇ? ਉਹਨਾਂ ਨਾਲ ਜੋ ਦੁਕਾਨਦਾਰ ਸੀਗੇ, ਜੋ ਸ਼ਹਿਰਾਂ 'ਚ ਵਸਣ ਵਾਲੇ, ਉਹ ਬਹੁਤ ਜ਼ਿਆਦਾ ਉਹਨਾਂ ਨਾਲ ਜੁੜੇ। ਕਹਿੰਦੇ ਇਹ ਕੰਮ ਠੀਕ ਹੈ, ਸਰਕਾਰ ਨਾਲ ਟੱਕਰ ਲੈਣੀ ਜਿਹੜੀ ਆ ਉਹ ਬਹੁਤ ਔਖੀ ਹੈ। ਤੇ ਉਹਨਾਂ ਦਾ ਡੇਰਾ ਜਿਹੜਾ ਸੀ ਉਹ ਕਾਫੀ ਚਿਰ ਚੱਲਦਾ ਰਿਹਾ। ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਕਬਜ਼ਾ ਸੀ, ਜਿੰਨਾ ਚਿਰ ਤੱਕ ਭਾਈ ਮਨੀ ਸਿੰਘ ਉੱਥੇ ਨਹੀਂ ਜਾਂਦੇ, ਉਹ ਕਬਜ਼ਾ ਵੀ ਇਹਨਾਂ ਦੇ ਫਿਰਕੇ ਵਿੱਚ ਹੀ ਰਿਹਾ। ਪਰ ਗੁਰੂ ਹਰਗੋਬਿੰਦ ਸਾਹਿਬ ਦੂਸਰੇ ਪਾਸੇ ਉਹ ਵੀ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਪਰ ਜਿਹੜਾ ਉਹਨਾਂ ਕੋਲ ਆਂਦਾ ਆ, ਭਾਵੇਂ ਗਰੀਬ ਤੋਂ ਗਰੀਬ ਹੋਵੇ, ਉਹਨੂੰ ਫੌਜ ਦੇ ਵਿੱਚ ਅਹੁਦਾ ਦਿੰਦੇ ਨੇ, ਫੌਜ ਦੇ ਵਿੱਚ ਮੌਕਾ ਦਿੰਦੇ ਨੇ, ਸ਼ਹਿਰ ਦੇ ਵਿੱਚ ਉਹਨੂੰ ਨੌਕਰੀਆਂ ਦਿੰਦੇ ਨੇ। ਇਸ ਦੁਨੀਆ ਬਾਰੇ ਵੀ ਸੋਚ ਹੈਗੀ ਆ, ਅਗਲੀ ਦੁਨੀਆ ਬਾਰੇ ਵੀ ਸੋਚ ਹੈਗੀ ਹੈ। ਤੇ ਇਵੈਂਚੁਅਲੀ ਸਾਨੂੰ ਪਤਾ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਸਿਸਟਮ ਸੀ ਉਹ ਮਤਲਬ ਸਕਸੈਸਫੁਲ ਹੋਇਆ। ਜਦੋਂ ਆਪਾਂ ਦੇਖਦੇ ਬਾਬਾ ਬੰਦਾ ਸਿੰਘ, ਹੁਣ ਸੰਖੇਪ ਦੇ ਵਿੱਚ ਹੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਬਾਬਾ ਬੰਦਾ ਸਿੰਘ ਜਦੋਂ ਪੰਜਾਬ ਆਉਂਦੇ ਨੇ, ਉਹ ਇੰਨਾ ਸਿਰਫ ਨਹੀਂ ਲੈ ਕੇ ਆਉਂਦੇ ਕਿ ਮੈਂ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ। ਉਹਨਾਂ ਨਾਲ ਹਰੇਕ ਫਿਰਕੇ ਦਾ ਇਨਸਾਨ ਜੁੜਦਾ ਹੈ, ਗਰੀਬ ਤੋਂ ਗਰੀਬ ਉਹਨਾਂ ਨਾਲ ਜੁੜਦੇ ਨੇ। ਜਿਹੜੇ ਜ਼ਗੀਰਦਾਰੀ ਦਾ ਸਿਸਟਮ ਆ, ਉਹ ਬਦਲ ਕੇ ਕਿ ਜਿਹੜੀ ਜ਼ਮੀਨ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਉਸ ਦਾ ਫਲ ਮਿਲਣਾ ਚਾਹੀਦਾ ਹੈ। ਇਹ ਨਹੀਂ ਕਿ ਤੁਸੀਂ ਜ਼ਗੀਰਦਾਰ ਨੂੰ ਤੁਸੀਂ ਪੈਸੇ ਦੇਈ ਜਾਓ, ਜੇ ਤੂੰ ਕੰਮ ਕਰ ਰਿਹਾ ਤੇ ਤੈਨੂੰ ਉਸ ਦਾ ਫਲ ਮਿਲਣਾ ਚਾਹੀਦਾ, ਪੈਸਾ ਤੈਨੂੰ ਮਿਲਣਾ ਚਾਹੀਦਾ ਹੈ। ਤੇ ਜਿਹੜੇ ਉਸ ਟਾਈਮ ਦੇ ਅਬਜ਼ਰਵਰ ਨੇ, ਉਹ ਸਾਰੇ ਇਹੀ ਲਿਖਦੇ ਨੇ ਕਿ ਗਰੀਬ ਤੋਂ ਗਰੀਬ ਲੋਕ, ਭਾਵੇਂ ਹਿੰਦੂ, ਮੁਸਲਮਾਨ, ਉਹ ਸਾਰੇ ਬਾਬਾ ਬੰਦਾ ਸਿੰਘ ਨਾਲ ਜੁੜਦੇ ਨੇ। ਤੇ ਬਾਬਾ ਬੰਦਾ ਸਿੰਘ ਮੁਸਲਮਾਨਾਂ ਨੂੰ ਵੀ ਕਹਿੰਦੇ ਤੁਸੀਂ ਮੇਰੇ ਨਾਲ ਜੁੜੋ, ਤੁਸੀਂ ਨਮਾਜ਼ ਪੜ੍ਹਨੀ, ਤੁਸੀਂ ਨਮਾਜ਼ ਵੀ ਪੜ੍ਹ ਸਕਦੇ ਹੋ। ਪਰ ਮੁਗਲ ਕਹਿੰਦੇ ਨੇ ਕਿ ਕਈ ਭੁੱਲੜ ਮੁਸਲਮਾਨ ਵੀ ਸਿੱਖ ਬਣੀ ਜਾ ਰਹੇ ਨੇ, ਹਿੰਦੂ ਵੀ ਸਿੱਖ ਬਣੀ ਜਾ ਰਹੇ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਪਲਟਾ ਆ ਰਿਹਾ ਹੈ। ਇਹ ਸਿਰਫ ਇੱਕ ਫਿਲਾਸਫੀ ਨਹੀਂ, ਉਹ ਆਬਵੀਅਸਲੀ ਤੁਹਾਨੂੰ ਦਿਸ ਰਿਹਾ ਆ ਕਿ ਮੇਰਾ ਭਲਾ ਹੋ ਰਿਹਾ ਹੈ। ਇਹ ਪ੍ਰੈਕਟੀਕਲ ਤੌਰ ਤੇ ਭਲਾ ਕਿਸ ਤਰ੍ਹਾਂ ਲੋਕਾਂ ਦਾ ਹੋ ਸਕਦਾ ਹੈ, ਇਹ ਵੀ ਸਿੱਖੀ ਦਾ ਇੱਕ ਪਾਰਟ ਸੀ। ਮਿਸਲ ਪੀਰੀਅਡ ਦੇ ਵਿੱਚ ਵੀ ਆਪਾਂ ਇਹੀ ਦੇਖਦੇ ਹਾਂ ਕਿ ਮਿਸਲਾਂ ਦੇ ਵੇਲੇ ਜੋ ਰਾਜ ਉੱਥੇ ਚੱਲਿਆ, ਬ੍ਰਿਟਿਸ਼ ਜੋ ਲਿਖਦੇ ਨੇ, ਮੈਂ ਤੁਹਾਨੂੰ encourage ਕਰਦਾ ਤੁਸੀਂ ਇਸ ਨੂੰ ਗੂਗਲ ਹੀ ਕਰਕੇ ਪੜ੍ਹ ਲਓ। ਉਹ ਹੈਰਾਨ ਨੇ ਕਿ ਇਹਦੇ 'ਚ ਕਲਚਰ ਵੀ ਵੱਧ ਰਿਹਾ ਆ, ਇਕਨੋਮੀ ਵੀ ਵੱਧ ਰਹੀ ਆ। ਪਰ ਇੱਥੇ ਇੱਕ ਆਬਜ਼ਰਵੇਸ਼ਨ ਆ ਡਿਸਟ੍ਰਿਕਟ ਗੈਜ਼ਟ ਤੋਂ, ਉਹ ਕਹਿੰਦੇ the famine of 1783 occurred in Budh Singh's time। ਬੁੱਧ ਸਿੰਘ ਇੱਕ ਮਿਸਲਦਾਰ ਸੀ। He is said to have sold all his property to have fed the people with grain from the proceeds। ਕਿ ਕਾਲ ਆ ਗਿਆ, ਫੈਮਨ ਆ ਗਿਆ, ਇਸ ਬੁੱਧ ਸਿੰਘ ਨੇ ਆਪਣਾ ਸਭ ਕੁਝ ਵੇਚ ਕੇ ਲੰਗਰ ਲਾਇਆ। ਇਹ ਸੇਵਾ ਸੀ, ਇਹ ਨਹੀਂ ਕਿ ਮੈਂ ਰਾਜ ਚਲਾ ਕੇ ਮੈਂ ਲੋਕਾਂ ਤੋਂ ਪੈਸੇ ਲਵਾਂ।
ਉਹਨੇ ਆਪਣਾ ਸਭ ਕੁਝ ਵੇਚ ਵੱਟ ਕੇ ਲੋਕਾਂ ਦੀ ਸੇਵਾ ਕੀਤੀ। ਨੈਕਸਟ ਸਲਾਈਡ। ਹੁਣ ਬ੍ਰਿਟਿਸ਼ ਰਾਜ ਆਉਂਦਾ ਹੈ। ਬ੍ਰਿਟਿਸ਼ ਰਾਜ ਨੇ ਕੀ ਕੀਤਾ ਕਿ ਜੋ ਸਿੱਖਾਂ ਦਾ ਇੱਕ ਦਾ ਜਿਹੜਾ ਕਨਸੈਪਟ ਸੀ ਨਾ, ਉਸ ਨੂੰ ਬਦਲ ਕੇ ਕਰਤਾ ਕਿ ਸਿੱਖੀ ਇੱਕ ਧਰਮ ਰਹਿ ਜਾਵੇ, ਪੋਲਿਟਿਕਸ ਤੋਂ ਹਟ ਕੇ, ਕਲਚਰ ਤੋਂ, ਸੋਸ਼ਲ ਤੋਂ ਹਟ ਕੇ ਇੱਕ ਰਿਲੀਜਨ ਰਹਿ ਜਾਵੇ। ਉਹਨਾਂ ਨੇ ਬਹੁਤ ਕੋਸ਼ਿਸ਼ਾਂ ਇਹੋ ਜਿਹੀਆਂ ਕੀਤੀਆਂ। ਸਿੱਖਾਂ ਨੂੰ ਫੌਜ ਦੇ ਵਿੱਚ ਭਰਤੀ ਕੀਤਾ, ਕਲਰਕ ਬਣਾਏ, ਤੇ ਇੱਕ ਅਹਿਮ ਮੇਰੇ ਵਾਸਤੇ ਬਹੁਤ ਇੰਸਪੀਰੇਸ਼ਨਲ ਹੈ ਭਾਈ ਸਾਹਿਬ ਭਾਈ ਰਣਧੀਰ ਸਿੰਘ। ਉਹਨਾਂ ਦੀ ਸਾਖੀ, ਇਹਨਾਂ ਦੀ ਸਟੋਰੀ ਜਿਹੜੀ ਆ, ਉਹਨਾਂ ਨੇ ਆਪ ਹੀ ਲਿਖੀ ਹੈ। ਇੱਕ ਕਿਤਾਬ ਤੁਹਾਨੂੰ ਮਿਲ ਜਾਣੀ ਹੈ, ਜੇਲ੍ਹ ਚਿੱਠੀਆਂ। ਭਾਈ ਰਣਧੀਰ ਸਿੰਘ ਇੱਕ ਵੈਲ ਐਜੂਕੇਟਡ, BA ਐਜੂਕੇਟਡ ਇੱਕ ਨੌਜਵਾਨ ਸੀ। ਜਦੋਂ ਉਹ ਬ੍ਰਿਟਿਸ਼ ਲੀਗਲ ਸਿਸਟਮ ਦੇ ਵਿੱਚ ਉਹਨਾਂ ਨੂੰ ਅਹੁਦਾ ਮਿਲਦਾ ਐਜ਼ ਅ ਕਲਰਕ, ਤੇ ਉਹ ਉਸ ਲੀਗਲ ਸਿਸਟਮ ਦੇ ਵਿੱਚ ਰਹਿ ਕੇ ਕਹਿੰਦੇ ਨੇ ਮੈਂ ਇੱਥੇ ਇਨਸਾਫ ਦਿਵਾਉਣ ਵਾਸਤੇ ਆਇਆ ਸੀ, ਪਰ ਇੱਥੇ ਇਨਸਾਫ ਕੋਈ ਨਹੀਂ ਮਿਲ ਸਕਦਾ। ਉਹ ਆਪਣਾ ਅਸਤੀਫਾ ਦੇ ਕੇ ਉਹ ਬਾਹਰ ਆ ਜਾਂਦੇ ਨੇ। ਫਿਰ ਜੋ ਕਮਾਈ ਕਰਦੇ ਨੇ ਨਾਮ ਦੀ, ਉਹ ਉਸ ਦੇ ਵਿੱਚ ਜਿਸ ਤਰ੍ਹਾਂ ਸਪਸ਼ਟ, ਉਹਦੇ ਕਿਤੇ ਹੋਰ ਤੁਹਾਨੂੰ ਸ਼ਾਇਦ ਇੰਨਾ ਸਪਸ਼ਟ ਨਹੀਂ ਅਕਾਲ ਪੁਰਖ ਦੇ ਦਰਸ਼ਨ ਦਾ ਵਰਣਨ ਮਿਲੂਗਾ ਜਿਸ ਤਰ੍ਹਾਂ ਭਾਈ ਸਾਹਿਬ ਰਣਧੀਰ ਸਿੰਘ ਨੇ ਲਿਖਿਆ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਅਕਾਲ ਪੁਰਖ ਆਪ ਉਹਨਾਂ ਨੂੰ ਜੋਤ ਦੇ ਦਰਸ਼ਨ ਹੋਏ ਨੇ। ਪਰ ਚਲੋ ਇਹ ਸਾਡਾ ਵਿਸ਼ਾ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਅਧਿਆਤਮਿਕ ਉਹ ਸਟੋਰੀ ਹੈਗੀ ਆ। ਪਰ ਜਦੋਂ ਗਦਰ ਮੂਵਮੈਂਟ ਸ਼ੁਰੂ ਹੁੰਦੀ ਆ ਨਾ, ਉਹ ਆਪਣੇ ਜਥੇ ਦੇ ਸਮੇਤ ਕਰਤਾਰ ਸਿੰਘ ਸਰਾਭਾ ਦੇ ਨਾਲ ਰਲ ਕੇ ਉਹ ਗਦਰ ਮੂਵਮੈਂਟ ਦਾ ਹਿੱਸਾ ਬਣਦੇ ਨੇ ਕਿ ਜਿਹੜਾ ਅੰਗਰੇਜ਼ ਰਾਜ ਆ, ਇਸ ਨੂੰ ਬਾਹਰ ਕੱਢਣਾ ਆ। 15 ਸਾਲ ਉਹ ਜੇਲ੍ਹ ਭੋਗਦੇ ਨੇ। 15 ਸਾਲ ਕਸ਼ਟਮਈ। ਉਹਨਾਂ ਦੀ ਕਿਤਾਬ ਦਾ ਨਾਮ ਜੇਲ੍ਹ ਚਿੱਠੀਆਂ ਇਸ ਕਰਕੇ ਆ ਕਿ ਉਹ ਜੇਲ੍ਹ ਦੇ ਵਿੱਚ ਜੋ ਉਹਨਾਂ ਨੇ ਚਿੱਠੀਆਂ ਲਿਖੀਆਂ ਨੇ, ਉਹਦਾ ਇੱਕ ਕਲੈਕਸ਼ਨ ਹੈ। ਪਰ ਭਾਈ ਰਣਧੀਰ ਸਿੰਘ, ਜੋ ਕਿ ਇੱਕ ਸੰਤ ਸਿਪਾਹੀ ਆਪਾਂ ਕਹਿ ਸਕਦੇ ਹਾਂ, ਉਹ ਕੀ ਲਿਖਦੇ ਨੇ ਕਿ ਸਭ ਤੋਂ ਵੱਡ ਮਨੋਰਥੀ ਕਾਰਜ ਖਾਲਸਾ ਜੀ ਦਾ ਇਹ ਹੈ, ਸਾਰੇ ਸੰਸਾਰ ਅੰਦਰ ਸੱਚੜਾ ਧਰਮ ਨਿਆਏ ਵਾਲਾ ਹਲੇਮੀ ਰਾਜ ਵਰਤ ਜਾਵੇ, ਤਾਂ ਤੇ ਪ੍ਰਜਾ ਵੀ ਸੁਖੀ ਵਸੇ ਅਤੇ ਪ੍ਰਜਾਪਤੀ ਵੀ ਸੁਖੀਏ ਸੁਹੇਲੇ ਦੋਹੀ ਲੋਕੀ ਹੋਣ। ਮਜਲੂਮਾਂ ਅਨਾਥਾਂ ਉਤੇ ਜ਼ੁਲਮ ਹੋਣਾ ਹਟ ਜਾਵੇ। ਇਹ ਹਲੇਮੀ ਰਾਜ ਦਾ ਖਾਲਸਾਈ ਆਦਰਸ਼ ਹੈ। ਸੋ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਪਿਰਿਚੁਅਲ ਆ, ਜਿਹੜੇ ਬਾਕੀ ਧਰਮਾਂ ਕਹਿੰਦੇ ਕਿ ਸਪਿਰਿਚੁਅਲ, ਉਹ ਅੰਦਰਮੁਖੀ ਹੋ ਜਾਂਦਾ ਹੈ, ਉਹ ਦੁਨੀਆ ਤੋਂ ਨਿਰਲੇਪ ਹੋ ਜਾਂਦਾ ਹੈ। ਸਿੱਖੀ ਦਾ ਕਨਸੈਪਟ ਆਪੋਜ਼ਿਟ ਹੈ। ਜਿਹੜਾ ਧਰਮੀ ਹੋਊਗਾ, ਜਿਹੜਾ ਅਕਾਲ ਪੁਰਖ ਦੇ ਦਰਸ਼ਨ ਕਰੂਗਾ, ਉਹ ਦੁਨੀਆ ਦੀ ਸੇਵਾ ਕਰੂਗਾ। ਇਹ ਕਨਸੈਪਟ ਹੈ। ਤੇ ਭਾਈ ਰਣਧੀਰ ਸਿੰਘ ਨੇ ਸਾਫ਼ ਇਹ ਲਿਖ ਦਿੱਤਾ ਕਿ ਖਾਲਸੇ ਦਾ ਆਦਰਸ਼ ਆ ਹਲੇਮੀ ਰਾਜ ਕਾਇਮ ਕਰਨਾ। ਗਦਰੀ ਬਾਬੇ ਉਹੀ ਸਪਿਰਿਟ ਲੈ ਕੇ ਕਿ ਖਾਲਸਾ ਰਾਜ ਕਾਇਮ ਕਰਨਾ ਹੈ, ਉਹ ਅੱਗੇ ਆਉਂਦੇ ਨੇ। ਨੈਕਸਟ ਸਲਾਈਡ। ਤੇ ਜੇ ਆਪਾਂ ਮੌਜੂਦਾ ਸੰਘਰਸ਼ ਵੱਲ ਥੋੜੀ ਜਿਹੀ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਬੁਨਿਆਦ ਹੈ, ਇਹ ਵੀ ਗੁਰਮਤ ਦੇ ਉੱਤੇ ਹੈ। ਜੋ ਅਣਹੋਣੀ ਗੱਲ ਆ ਕਿ ਇਹ ਛੋਟੀ ਜੀ ਕਮਿਊਨਿਟੀ, ਦੁਨੀਆ ਵਿੱਚ 20 ਮਿਲੀਅਨ ਕੁਛ ਵੀ ਨਹੀਂ, 30 ਮਿਲੀਅਨ ਕੁਛ ਵੀ ਨਹੀਂ ਹੈਗਾ, ਪਰ ਸਾਰੀ ਦੁਨੀਆ ਨੂੰ ਇਸ ਸੰਘਰਸ਼ ਬਾਰੇ, ਇਸ ਪੰਥ ਬਾਰੇ ਕਿਸ ਤਰ੍ਹਾਂ ਪਤਾ ਲੱਗ ਸਕਦਾ ਹੈ। ਇਹ ਮੁੱਠੀ ਭਰ ਸਿੱਖਾਂ ਨੇ ਇੱਕ ਵੱਡੀ ਪਾਵਰ, ਜੋ ਇੰਡੀਆ ਦੀ ਪਾਵਰ ਹੈਗੀ, ਕਿਸ ਤਰ੍ਹਾਂ ਜੜੋਂ ਹਿਲਾਤੀ ਸੀ ਇੱਕ ਵਾਰ, ਉਹ ਕਿਸ ਤਰ੍ਹਾਂ ਹੋਇਆ। ਇਹ ਚੇ ਗਵੇਰਾ ਵਾਲੀ ਸਟ੍ਰੈਟਜੀ ਨਹੀਂ ਸੀ। ਇਹ ਨਿਆਰਾ ਖਾਲਸਾ ਪੰਥ ਦਾ ਜੋ ਚੱਲਦਾ ਆਇਆ ਇੱਕ ਟ੍ਰੈਡੀਸ਼ਨ ਆਪਾਂ ਕਹਿ ਸਕਦੇ ਹਾਂ, ਉਸ ਦਾ ਨਤੀਜਾ ਸੀ। ਸੋ ਭਾਈ ਫੌਜਾ ਸਿੰਘ ਦੀ ਜੀ ਗੱਲ ਕਰਦੇ ਹਾਂ। ਭਾਈ ਫੌਜਾ ਸਿੰਘ, ਜੋ ਜਿਸ ਤਰ੍ਹਾਂ ਪਹਿਲਾਂ ਇੱਥੇ ਬੇਨਤੀ ਕੀਤੀ ਗਈ ਸੀ ਕਿ ਉਹਨਾਂ ਦੀ ਕੁਰਬਾਨੀ, 13 ਸਿੰਘਾਂ ਦੀ ਕੁਰਬਾਨੀ ਅੱਜ ਦੇ ਮੌਜੂਦਾ ਸੰਘਰਸ਼ ਦਾ ਮੁੱਢ ਸਮਝਿਆ ਜਾ ਸਕਦਾ ਹੈ। ਭਾਈ ਫੌਜਾ ਸਿੰਘ ਕੌਣ ਸੀ? ਉਹ ਇੱਕ ਪੱਕੇ ਗੁਰਸਿੱਖ ਸੀ ਜੋ ਅੰਮ੍ਰਿਤ ਵੇਲੇ ਉੱਠ ਕੇ ਪੂਰਾ ਆਪਣਾ ਨਿਤਨੇਮ, ਨਾਮ, ਅਭਿਆਸ ਸਭ ਕੁਝ ਕਰਦੇ ਸੀ, ਪਰ ਸੇਵਾ ਦੇ ਵਿੱਚ ਵੀ ਪਰਪੱਕ, ਕਿ ਆਏ ਗਏ ਗੁਰਸਿੱਖ ਵਾਸਤੇ ਇਸ਼ਨਾਨ ਕਰਨ ਦੀ ਸੇਵਾ, ਪਾਣੀ ਢੋਣ ਦੀ ਸੇਵਾ। ਜਿਹੜੇ ਗੁਰਧਾਮ ਨੇ ਆਲੇ ਦੁਆਲੇ ਹੱਥਾਂ ਨਾਲ ਜੇ ਕਿਤੇ ਲਿੱਦ ਦਿਸਦੀ ਆ, ਉਹ ਚੱਕ ਕੇ ਕਿ ਗੁਰਧਾਮਾਂ ਦੇ ਉੱਤੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ। ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਕਿ ਜੋ ਬੇਇਨਸਾਫੀ ਹੋ ਰਹੀ ਆ, ਇਸ ਨੂੰ ਚੈਲੰਜ ਕਰਨਾ। ਖਾਲਸਾ ਫਾਰਮ ਤਿਆਰ ਕਰਦੇ ਨੇ ਜਿੱਥੇ ਸ਼ਸਤਰ ਵਿੱਦਿਆ ਦਾ ਅਭਿਆਸ ਸਿਖਾਇਆ ਜਾਂਦਾ ਹੈ। ਜਦੋਂ ਇੱਕ ਹਿੰਦੂ ਔਰਤ ਨੂੰ ਬੇਪਤ ਕੀਤਾ ਜਾਂਦਾ ਪੁਲਿਸ ਸਟੇਸ਼ਨ ਦੇ ਵਿੱਚ, ਉਹ ਪੁਲਿਸ ਸਟੇਸ਼ਨ ਜਾ ਕੇ ਉਸ ਔਰਤ ਨੂੰ ਛਡਾਉਂਦੇ ਨੇ, ਆਪਣੇ ਆਪ ਤੇ ਉਹ ਕੇਸ ਪਵਾਉਂਦੇ ਨੇ, ਜੇਲ੍ਹ ਜਾਣਾ ਪੈਂਦਾ ਹੈ। ਮਤਲਬ ਸੰਤ ਤੇ ਸਿਪਾਹੀ ਦੋਨੋਂ। ਸੰਤ ਜਰਨੈਲ ਸਿੰਘ ਜੀ ਤੋਂ ਆਪਾਂ ਗੱਲ ਕਰਦੇ ਹਾਂ, ਉਹਨਾਂ ਦੀ ਲੀਡਰਸ਼ਿਪ ਬਾਰੇ ਨਿਆਰੀ ਗੱਲ ਤਾਂ ਇਹ ਸੀ
ਕਿ ਅਕਾਲੀ ਲੀਡਰਸ਼ਿਪ ਪੋਲੀਟੀਕਲ ਲੀਡਰਸ਼ਿਪ ਨਾਲੋਂ ਬਿਲਕੁਲ ਵੱਖਰੀ, ਕਿ ਗ੍ਰਾਸ ਰੂਟਸ ਤੋਂ ਉਹਨਾਂ ਨੇ ਕੰਮ ਕੀਤਾ। ਜਿਹੜੇ ਪਹਿਲਾਂ ਉਹਨਾਂ ਦੇ ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਪਹਿਲਾਂ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ, ਉਹ ਇਹੀ ਕਹਿੰਦੇ ਨੇ ਕਿ ਨਾਮ ਬਾਣੀ ਦੇ ਵਿੱਚ ਪੂਰੇ ਅਭਿਆਸੀ, ਕਿ ਕੋਈ ਸਮਝ ਨਹੀਂ ਸੀ ਸਕਦਾ ਕਿ ਇਹ ਕਿਸ ਤਰ੍ਹਾਂ ਅਗਵਾਈ ਕਰਨਗੇ ਟਕਸਾਲ ਦੀ, ਕਿ ਇਹਨਾਂ ਨੂੰ ਕਦੇ ਬੋਲਦਿਆਂ ਦੇਖਿਆ ਹੀ ਨਹੀਂ ਹੈਗਾ ਸਟੇਜ ਤੋਂ। ਪਰ ਜੋ ਉਹਨਾਂ ਦੇ ਵਿੱਚ ਉਹ ਰੂਹਾਨੀ ਉਹ ਸ਼ਕਤੀ ਮਿਲੀ ਹੈ, ਉਹਦੇ ਸਦਕਾ ਉਹਨਾਂ ਨੇ ਦਿੱਲੀ ਦਾ ਜਿਹੜਾ ਤਖਤ ਹੈ ਉਹ ਹਿਲਾ ਕੇ ਰੱਖਤਾ। ਸਿੱਖਾਂ ਨੂੰ ਇੱਕ ਵਾਰ ਇਹ ਦਿਖਾਤਾ ਕਿ ਆਪਾਂ ਚੈਲੰਜ ਕਰ ਸਕਦੇ ਹਾਂ, ਅੱਜ ਦੇ ਜ਼ਮਾਨੇ ਵਿੱਚ ਵੀ ਚੈਲੰਜ ਕਰ ਸਕਦੇ ਹਾਂ। ਇਹ ਰੂਹਾਨੀ ਤਾਕਤ ਸੀ। ਭਾਈ ਅਨੋਖ ਸਿੰਘ ਬੱਬਰ ਦੀ ਆਪਾਂ ਗੱਲ ਕਰਦੇ, ਜੋ ਭਾਈ ਮਨੀ ਸਿੰਘ ਦਾ ਇਤਿਹਾਸ ਉਹਨਾਂ ਨੇ ਦੁਹਰਾਇਆ। ਸੰਘਰਸ਼ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਜੁੱਟ, ਇੱਕ ਅਖੰਡ ਪਾਠ ਸਾਹਿਬ ਇੱਕ ਚੌਂਕੜੇ 'ਚ ਉਹਨਾਂ ਨੇ ਸੁਣਿਆ। ਨਾਮ ਅਭਿਆਸ ਦੇ ਪੱਕੇ, ਜਦੋਂ ਉਹਨਾਂ ਨੂੰ ਬੰਦ ਤਕਰੀਬਨ ਕੱਟਿਆ ਜਾਂਦਾ, ਅੱਖ ਉਹਨਾਂ ਦੀ ਕੱਢੀ ਜਾਂਦੀ ਆ, ਖੋਪਰਾ ਉਤਾਰਿਆ ਜਾਂਦਾ ਆ, ਉਹ ਸਿਰਫ ਇਹੀ ਪੁੱਛ ਰਹੇ ਨੇ ਕਿ ਰਹਿਰਾ ਸਾਹਿਬ ਦਾ ਸਮਾਂ ਹੋ ਗਿਆ। ਇਹੋ ਜਿਹੀਆਂ ਸ਼ਹੀਦੀਆਂ ਜਿਹੜੀਆਂ ਨੇ ਇਹ ਯੁੱਗ ਪਲਟਾਉਂਦੀਆਂ ਨੇ। ਬਾਬਾ ਗੁਰਬਚਨ ਸਿੰਘ ਮਹਾਨੋਚਾਲ, ਉਹਨਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਉਹਨਾਂ ਦੇ ਭੁਜੰਗੀ ਅੱਜ ਸਾਡੇ ਮੌਜੂਦ ਨੇ, ਉਹ ਜ਼ਿਆਦਾ ਦੱਸ ਸਕਦੇ ਨੇ। ਪਰ ਉਹ ਵੀ ਇੱਕ ਰੂਹਾਨੀ ਦੌਰ ਆਪਾਂ ਕਹਿ ਸਕਦੇ ਹਾਂ। ਰੂਹਾਨੀਅਤ ਸਿੱਖੀ ਦੇ ਵਿੱਚੋਂ ਹੀ ਉਹ ਜੋ ਜੁਝਾਰੂਪਣ ਸੀ ਉਹ ਪੈਦਾ ਹੋਇਆ। ਸੋ ਮੁੱਕਦੀ ਤਾਂ ਇਹ ਗੱਲ ਹੈਗੀ ਹੈ ਕਿ ਜਿਹੜਾ ਗੁਰਸਿੱਖੀ ਦੇ ਵਿੱਚ ਪੱਕਾ ਹੋਊਗਾ ਉਹ ਇਹ ਯੁੱਗ ਪਲਟਾਊਗਾ। ਇਹ ਖਾਲਸਾ ਹਲੇਮੀ ਰਾਜ ਦਾ ਇੰਜਨ ਹੋਊਗਾ, ਇਹ ਚਲਾਊਗਾ। ਜੇ ਆਪਾਂ ਪੰਥ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ, ਜੇ ਆਪਾਂ ਖਾਲਿਸਤਾਨ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ, ਤਾਂ ਇਹ ਇੱਕ ਪ੍ਰੋਸੈਸ ਹੈ। ਜੋ ਸ਼ਹੀਦੀ ਪਾਣਾ, ਕੋਈ ਕਹੇ ਕਿ ਰਹਿ ਤਾਂ ਚਲੋ ਆਪਣੀ ਜਗ੍ਹਾ ਹੈ, ਮੈਂ ਸ਼ਹੀਦੀ ਪਾਣ ਲਈ ਤਿਆਰ ਹਾਂ, ਚਲੋ ਇਸ ਇਮੋਸ਼ਨ ਨੂੰ, ਇਸ ਸੋਚ ਨੂੰ ਮੈਂ ਫਿਰ ਵੀ ਮੈਂ ਰਿਸਪੈਕਟ ਕਰਦਾ। ਪਰ ਪਹਿਲੀ ਸ਼ਹੀਦੀ ਤਾਂ ਅੰਮ੍ਰਿਤ ਛਕਣ ਵਾਲੀ ਹੈ। ਜਿਹੜਾ ਅੰਮ੍ਰਿਤ ਛਕਦਾ ਹੈ ਉਹ ਆਪਣਾ ਸਭ ਕੁਝ ਵਾਰਦਾ ਗੁਰੂ ਤੋਂ। ਸ਼ਹੀਦੀ ਉੱਥੋਂ ਸ਼ੁਰੂ ਹੁੰਦੀ ਹੈ। ਸੋ ਰਸਤਾ ਅੱਗੇ ਜਿਹੜਾ ਹੈਗਾ, ਨੈਕਸਟ ਸਲਾਈਡ, ਖਾਲਸੇ ਦਾ ਰਾਜ ਨਿਸ਼ਚਿਤ ਹੈ। ਇਹ ਗੁਰੂ ਦਾ ਹੁਕਮ ਹੈ, ਇਹ ਹੋ ਕੇ ਰਹੂਗਾ। ਇਹ ਦੋ ਰਾਵਾਂ ਨਹੀਂ ਹੋ ਸਕਦੀਆਂ। ਇਹ ਖਾਲਸਾ ਰਾਜ ਹੋ ਕੇ ਰਹੂਗਾ, ਕਿਉਂਕਿ ਪਰ ਇਸ ਨੂੰ ਲਿਆਉਣ ਵਾਸਤੇ ਜੋ ਤੇਜ ਪ੍ਰਤਾਪ ਗੁਰੂ ਦਾ ਚਾਹੀਦਾ ਹੈ, ਉਹ ਕਿਸ ਤਰ੍ਹਾਂ ਸਾਨੂੰ ਮਿਲ ਸਕਦਾ ਹੈ? ਉਹ ਰਹਿਤ ਰੱਖ ਕੇ, ਗੁਰੂ ਦਾ ਬਚਨ ਕਮਾ ਕੇ। ਅਖੀਰ ਦੇ ਵਿੱਚ ਮੈਂ ਲਾਸਟ ਇਹੀ ਬੇਨਤੀ ਕਰੂੰਗਾ ਕਿ ਭਾਈ ਹਰਦੀਪ ਸਿੰਘ ਨਿੱਜਰ, ਜੋ ਉਹਨਾਂ ਦੇ ਨਜ਼ਦੀਕੀ ਨੇ, ਉਹ ਸਾਰੇ ਇੱਕ ਦੱਸ ਸਕਦੇ ਨੇ ਕਿ ਉਹ ਕਿਸ ਤਰ੍ਹਾਂ ਨਿਤਨੇਮੀ ਸੀ। ਤੇ ਉਹ ਅੱਖੀਂ ਦੇਖਿਆ ਇਹ ਹਾਲ, ਸਾਰੇ ਜੋ ਉਹਨਾਂ ਦੇ ਆਲੇ ਦੁਆਲੇ ਸੀ ਉਹਨਾਂ ਨੇ ਦੇਖਿਆ ਕਿ ਸੇਵਾ ਕਰਨੀ ਹੋਵੇ ਨਾ, ਉਹ ਨਹੀਂ ਕਿ ਆਫਿਸ 'ਚ ਬੈਠ ਕੇ ਕੁਰਸੀ ਦੇ ਉੱਤੇ ਲੱਡੂ ਖਾਂਦੇ ਸੀ ਗੁਰਦੁਆਰੇ, ਨਹੀਂ। ਕੋਈ ਵੀ ਕੰਮ ਹੋਵੇ ਹੱਥੀਂ ਜਾ ਕੇ ਉਹ ਗੁਰਦੁਆਰੇ ਕਰਦੇ ਸੀ। ਸੇਵਾ ਦਾ ਉਹਨਾਂ ਵਿੱਚ ਜੋ ਦ੍ਰਿੜ ਨਿਸ਼ਚਾ ਸੀ, ਉਹ ਭਾਵਨਾ ਸੀ, ਉਹ ਬਹੁਤ ਯੂਨੀਕ ਸੀ। ਤੇ ਉਹਨਾਂ ਦੀ ਸ਼ਹੀਦੀ ਨੇ, ਦੇਖੋ ਕਿਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਇੰਡੀਆ ਦਾ ਅਕਸ ਜਿਹੜਾ ਹੈ, ਜੋ ਆਪਾਂ 100 ਸਾਲ ਵੀ ਆਪਾਂ ਪੈਸੇ ਲਾ ਕੇ ਨਾ ਜੇ ਕੋਸ਼ਿਸ਼ ਕਰਦੇ ਕਿ ਇੰਡੀਆ ਦਾ ਚਿਹਰਾ ਨੰਗਾ ਕਰੀਏ, ਸਾਡੇ ਤੋਂ ਨਹੀਂ ਹੋਣਾ। ਉਸ ਇੱਕ ਸ਼ਹੀਦ ਨੇ ਸਾਰੀ ਦੁਨੀਆ ਦੇ ਸਾਹਮਣੇ ਉਸ ਹਿੰਦੁਸਤਾਨੀ ਹਕੂਮਤ ਦਾ ਚਿਹਰਾ ਨੰਗਾ ਕੀਤਾ। ਤੇ ਜਿਹੜੇ ਬਾਕੀ ਦੇ ਵਿੱਚ ਪੰਥ ਦੇ ਵਿੱਚ ਮੇਰੇ ਵਰਗੇ ਸੀ, ਜਿਹੜੇ ਖਾਲਿਸਤਾਨ ਦੀ ਗੱਲ ਖੁੱਲ੍ਹ ਕੇ ਨਹੀਂ ਸੀ ਕਰਨਾ ਚਾਹੁੰਦੇ, ਮੈਨੂੰ ਲੱਗਦਾ ਸੀ ਕਿ ਇਹ ਡੇਂਜਰਸ ਗੱਲ ਹੈ। ਸਾਡੇ ਵਾਸਤੇ ਵੀ ਇੱਕ ਲਕੀਰ ਖਿੱਚੀ ਗਈ ਹੈ ਕਿ ਖਾਲਿਸਤਾਨ ਦੀ ਗੱਲ ਠੋਕ ਕੇ ਕਰਾਂਗੇ। ਇਹ ਸਾਡਾ ਰਾਜ ਹੈ। ਸੋ ਇਹ ਨਿਡਰਤਾ, ਇਹ ਸੂਰਬੀਰਤਾ, ਜੋ ਦਇਆ, ਸੰਤੋਖ, ਇਹ ਸਭ ਕੁਝ ਸੰਘਰਸ਼ ਵਾਸਤੇ ਚਾਹੀਦਾ, ਇਹ ਸਾਨੂੰ ਸਿੱਖੀ ਤੋਂ ਮਿਲਣਾ। ਸੋ ਇੰਨੀ ਬੇਨਤੀ ਕਰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਿਆ। ਜੇ ਆਪਾਂ ਸੰਘਰਸ਼ ਵਾਸਤੇ ਕੁਝ ਕਰਨਾ, ਅੰਮ੍ਰਿਤ ਛਕੀਏ, ਸਿੰਘ ਸਜੀਏ ਤੇ ਗੁਰੂ ਦੇ ਲੜ ਲੱਗ ਕੇ ਜੋ ਇਹ ਸੰਘਰਸ਼ ਹੈਗਾ ਉਸ ਦਾ ਆਪਣਾ ਹਿੱਸਾ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਬਲਪ੍ਰੀਤ ਸਿੰਘ ਹੁਣਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੰਗਤ ਵੱਲੋਂ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਸੰਗਤ ਮੈਂਬਰਾਂ ਵੱਲੋਂ ਸਨਮਾਨ ਲੈਣ। ਇਹ ਮੈਂ ਬੇਨਤੀ ਕਰਨਾ ਚਾਹੁੰਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਵਿੱਚ ਭਾਈ ਸਿਮਰਨਜੋਤ ਸਿੰਘ, ਭਾਈ ਮਨਜਿੰਦਰ ਸਿੰਘ ਪੂਨਰ ਤੇ ਜਿਹੜੇ ਵੀ ਇਸ ਵੇਲੇ ਮੌਜੂਦ ਨੇ, ਉਹ ਜ਼ਰੂਰ ਸੰਗਤ ਅੱਗੇ ਆ ਕੇ ਭਾਈ ਬਲਪ੍ਰੀਤ ਸਿੰਘ ਹੁਣਾਂ ਨੂੰ ਸਨਮਾਨ ਦੇਣ। ਫਿਰ ਆਪਾਂ ਹਾਂਜੀ, ਤੇ ਭਾਈ ਗੁਰਵਿੰਦਰ ਸਿੰਘ ਤੇ ਭਾਈ ਗੁਰਸੇਵਕ ਸਿੰਘ ਸੰਗਤ ਵਿੱਚੋਂ ਜੇ ਉਹ ਆ ਕੇ ਨਾਲ ਖੜ ਕੇ ਸਨਮਾਨ ਦੇ ਸਕਦੇ ਆ, ਕਿਰਪਾ ਕਰਕੇ
ਤੇ ਫਿਰ ਬੀਬੀ ਹਰਲੀਨ ਕੌਰ, ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣਾ ਸਨਮਾਨ ਆ ਕੇ ਸੰਗਤ ਦੇ ਸਾਹਮਣੇ ਲੈਣ। ਤੇ ਹੁਣ ਬੀਬੀ ਹਰਲੀਨ ਕੌਰ ਜੀ ਉਹਨਾਂ ਨੂੰ ਬੇਨਤੀ ਆ ਕਿ ਉਹ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਨਜ਼ਰ ਤੇ ਕਿਰਪਾ ਉੱਤੇ ਆਪਣਾ ਸੰਗਤਾਂ ਅੱਗੇ ਆਪਣਾ ਵਿਚਾਰ ਰੱਖਿਆ, ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਸੰਗਤ ਵੱਲੋਂ ਸਨਮਾਨ ਲੈਣ। ਬੋਲੇ ਸੋ ਨਿਹਾਲ। ਤੇ ਹੁਣ ਬੇਨਤੀ ਆ ਡਾਕਟਰ ਅਮਰਜੀਤ ਸਿੰਘ ਜੀ, ਜੋ ਕਿ ਇੱਕ ਸਿੱਖ ਸਕਾਲਰ ਵੀ ਨੇ, ਲਿਖਾਰੀ ਵੀ ਨੇ ਤੇ ਇੱਕ ਐਕਟਿਵਿਸਟ ਵੀ ਨੇ ਹਿਊਮਨ ਰਾਈਟਸ ਦੇ, ਤੇ ਨਾਲ ਦੀ ਨਾਲ ਖਾਲਿਸਤਾਨ ਅਫੇਅਰ ਸੈਂਟਰ ਉਹ ਇਸ ਵੇਲੇ ਚਲਾ ਰਹੇ ਨੇ, ਤੇ ਕਈ ਸਾਲਾਂ ਤੋਂ ਇੱਕ ਡਿਟਰਮਿਨਡ ਸੇਵਾਦਾਰ ਨੇ, ਇੱਕ ਬਹੁਤ ਅਣਥੱਕ ਸੇਵਾਦਾਰ ਨੇ ਪੰਥ ਦੇ, ਤੇ ਬਹੁਤ ਉਹਨਾਂ ਨੇ ਇੱਕ ਅਹਿਮ ਰੋਲ ਪਲੇ ਕੀਤਾ ਸਦਾ ਤੋਂ ਹੀ, ਸੰਘਰਸ਼ ਦੀ ਸ਼ੁਰੂਆਤ ਤੋਂ ਹੀ। ਸੋ ਇਹਨਾਂ ਦੀ ਸੇਵਾ ਸਾਰੇ ਹੀ ਜਾਣਦੇ ਆ। ਸੋ ਇਹਨਾਂ ਨੇ ਜੰਗ ਦੇ ਅਨੁਭਵ ਅਤੇ ਸ਼ਹਾਦਤ ਦਾ ਜਿਹੜਾ ਐਕਸਪੀਰੀਅੰਸ ਆ, ਇਹਨਾਂ ਨੂੰ ਟੌਪਿਕ ਦਿੱਤਾ ਗਿਆ। ਸੋ ਇਸ ਦੇ ਬਾਰੇ ਡਾਕਟਰ ਅਮਰਜੀਤ ਸਿੰਘ ਜੀ ਆਪਣੇ ਵਿਚਾਰ ਰੱਖਣ ਦੇ ਇਹਨਾਂ ਕਹਿੰਦਾ ਹੋਇਆ ਉਹਨਾਂ ਨੂੰ ਸਟੇਜ ਤੇ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, खेत जो मांड्यो सूरमा, अब जूझण को दाओ, सूरा सो पहचानी है, जो लरै दीन के हेत, पुरजा पुरजा कट मरै, कबो न छाड़े खेत। वाहिगुरू जी का खालसा, वाहिगुरू जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ, सब तो पहला धन्यवाद है गुरुद्वारा कमेटी का, उत्साही नौजवान ਸਿੰਘਾਂ ਸਿੰਘਣੀਆਂ ਦਾ, जिन्हां ने ये उद्यम किया, यतन किया ते इस गुरु दरबार के अंदर असीं सिर जोड़ के बैठे हैं इस विचार गोष्ठी लई कि किस उद्यम ते राज मिले, शत्रु ते सब होवे मीता। विचार, डिस्कशन, डायलॉग, ये मुढ़ले दिनों तो जे असी गुरु नानक साहब दियां 5 उदासियां देखिए तो उस दे विच जिहड़ी मुढ़ली गल सी वो डायलॉग सी। असी बाणी च पढ़ते हैं, जब लग दुनिया रही है नानक, किछ सुनिए किछ कहिए। कहण तो पहला सुनन दी गल है। तो ये भी एक अफसोस का वरतारा है कि अज असी पंथक मार्ग ते तुरन वालियां दी भी कोई विरोधी गल सुनन नूं तैयार नहीं हुंदे। हौली 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 विचार गायब हुंदी चली गई। नतीजे के तौर पर किस किस्म का भंबल भूसा, दुविधा, कन्फ्यूजन सारे खेतरां च है, उसका असी लगभग सारे ही शिकार है। सो ये उद्यम सराहणयोग है, एप्रीशिएबल है कि असी इस थां ते इकट्ठे हुए हैं। दूर दराडों साडे वीर भैणां इस समागम दे विच शमूलीयत कर रहे हैं। ये होर भी अहमियत वाली गल जिवें भाई हरजिंदर सिंह जी ने दस्सिया कि उन्होंने 13 अप्रैल इस वरे दे विच ये संकल्प किया कि ये 40वीं दुखद याद है घल्लू घारे की भी, नवंबर 84 की सिख नस्लकुशी की भी। तो क्यों ना वो समागम ਜਿਹੜੇ 40 ਸਮਾਗਮ ਹੋਣ ਜਿਨ੍ਹਾਂ ਦੇ ਵਿੱਚ ਜਿੱਥੇ ਅਸੀਂ ਸਾਹਿਬਜ਼ਾਦਿਆਂ ਨੂੰ ਬੀਤੇ ਸਾਡੇ ਇਤਿਹਾਸ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦੇ ਨਾਂ ਸਾਡੀ ਅਰਦਾਸ ਦੇ ਵਿੱਚ ਵੀ ਪਰੋਏ ਹੋਏ ਨੇ, ਉੱਥੇ ਅਸੀਂ ਮੌਜੂਦਾ ਸੰਘਰਸ਼ 13 ਅਪ੍ਰੈਲ 1978 ਖਾਲਸਾ ਸਾਜਨਾ ਦਿਵਸ, ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਜੀ, ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਦੀ ਸ਼ਹਾਦਤ, 3 ਦਰਜਨ ਤੋਂ ਜ਼ਿਆਦਾ ਜ਼ਖਮੀ ਸਿੰਘ ਜਿਹੜੇ ਇਸ ਮਾਡਰਨ ਦੌਰ ਦਾ ਜੇ ਟੋਟਲ ਵਾਰ ਦਾ ਅਸੀਂ ਗੱਲ ਕਹਿਣੀ ਹੋਏ ਤਾਂ ਉਸ ਦੇ ਨਾਲ ਸ਼ੁਰੂਆਤ ਹੁੰਦੀ ਹੈ। ਫਿਰ ਜੂਨ 84 ਦਾ ਪਹਿਲਾ ਹਫਤਾ ਟੋਟਲ ਵਾਰ, ਟੈਂਕਾਂ ਤੋਪਾਂ ਨਾਲ ਹਮਲਾ, ਤੇ ਜਿਸ ਚੋਂ ਨਿਕਲੀ ਫਿਰ ਉਹ ਭਬਕ ਖਾਲਸਾ ਜੀ। ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ। ਮੰਗਾਂ ਮੰਗੀਆਂ ਜਾਂਦੀਆਂ ਨੇ,
ਹੱਕ ਲਏ ਜਾਂਦੇ ਨੇ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਇਹ ਚੈਲੰਜ, ਔਰ ਅੱਜ ਅਸੀਂ ਜਿਸ ਮੁਕਾਮ ਤੇ ਖੜੇ ਹਾਂ 2024 ਵਰ੍ਹੇ ਦੇ ਅੰਦਰ, ਜਿਵੇਂ ਦੱਸਿਆ ਵੀ ਗਿਆ ਲਗਭਗ 1.5 ਸਾਲ ਪਹਿਲਾਂ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਬੇਸ਼ੱਕ ਉਸ ਤੋਂ 3 ਦਿਨ ਪਹਿਲਾਂ 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਸ਼ਹਾਦਤ UK ਦੇ ਵਿੱਚ ਹੁੰਦੀ ਹੈ ਬਰਮਿੰਘਮ ਸ਼ਹਿਰ 'ਚ। ਉਸ ਤੋਂ ਕੁਝ ਹਫ਼ਤੇ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦੀ ਸ਼ਹਾਦਤ ਲਾਹੌਰ 'ਚ ਹੁੰਦੀ ਹੈ। ਔਰ ਜਿਵੇਂ ਰਾਈਟਲੀ ਕਿਹਾ ਗਿਆ ਕਿ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਤਾਂ ਇਹਨਾਂ ਦੀ ਜਿਨ੍ਹਾਂ ਨੇ ਇਹ ਕਿਤਾਬ ਇਹ 2 ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਜਿਹੜੇ ਆਥਰ ਸਨ, ਸੌਫਟ ਟਾਰਗੇਟ ਪੜ੍ਹੀ ਆ, ਉਹ ਸਮਝਦੇ ਨੇ ਕਿ ਕਿਵੇਂ ਜਿਹੜੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਇੰਟਰਫੇਰੈਂਸ ਪੇਪ ਗੁਰਦੁਆਰਾ ਸਾਹਿਬ ਟੋਰਾਂਟੋ, ਔਰ ਕਿਵੇਂ ਫਿਰ ਅਸੀਂ ਜੇ ਏਅਰ ਇੰਡੀਆ ਦਾ ਹਾਦਸਾ ਦੇਖੀਏ ਕਿਵੇਂ ਉਹਨਾਂ ਦਾ ਹੀ ਮਾਸਟਰ ਮਾਈਂਡ ਹੈ। ਪਰ ਇਹ ਹੈ ਵੀ ਫੜੇ ਹੁਣ ਗਏ ਨੇ ਔਰ ਹੁਣ ਦੁਨੀਆ ਦੇ ਸਾਹਮਣੇ ਇਨ ਜਨਰਲ ਔਰ 5 ਆਈਜ਼ ਕੰਟਰੀਜ਼ ਜਿਹੜੇ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਨੇ ਸਿੰਸ 1945, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ UK, ਉਹਨਾਂ ਦੇ ਵਿੱਚ ਖੁੱਲ੍ਹ ਕੇ ਐਕਸਪੋਜ਼ ਹੋਏ ਨੇ। ਹੁਣ ਇਸ ਸਭ ਨੂੰ ਸਮਝਣ ਦੇ ਲਈ ਜਿਵੇਂ ਮੈਨੂੰ ਜੰਗ ਤੇ ਸ਼ਹਾਦਤ ਇਸ ਦੇ ਉੱਤੇ ਕੁਝ ਕਹਿਣ ਨੂੰ ਕਿਹਾ ਗਿਆ, ਮੈਂ ਸੋਚ ਰਿਹਾ ਸੀ ਦੀਵਾਨ 'ਚ ਬੈਠਾ ਵੀ, ਜੰਗ, ਲੜਾਈ, ਕਨਫਲਿਕਟ, ਫਾਈਟ, ਬੈਟਲ, ਇਹ ਸਾਰੇ ਲਫ਼ਜ਼ ਨੇ। ਤੇ ਜੰਗ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਹੁਣ ਜਦੋਂ ਅਸੀਂ ਇਹ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਪੜ੍ਹਦੇ ਹਾਂ, ਸ਼ਲੋਕ ਵਾਰਾਂ ਤੇ ਵਧੀਕ, ਤੇ ਉਸ ਦੇ ਵਿੱਚ ਇਹ ਸ਼ਲੋਕ ਹੈ ਜਿਹੜੇ ਅਕਸਰ ਸ਼ਹੀਦੀ ਸਮਾਗਮਾਂ ਤੇ ਕੀਰਤਨ ਦੇ ਵਿੱਚ ਵੀ ਖਾਸ ਤੌਰ ਤੇ ਪੜ੍ਹਿਆ ਜਾਂਦਾ ਹੈ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਇਹ ਵੰਗਾਰ ਹੈ ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਹੁਣ ਇਹ ਜੰਗ ਦਾ ਚਾਅ, ਵੰਗਾਰ, ਜਿਸ ਨੂੰ ਕਬੀਰ ਸਾਹਿਬ ਨੇ ਫਿਰ ਫਰਮਾਇਆ ਗਗਨ ਦਮਾਮਾ ਬਾਜੋ ਨਗਾਰਾ। ਹੁਣ ਇਹ ਜਿਹੜਾ ਸਿੰਬੋਲਿਜ਼ਮ ਹੁੰਦਾ ਹੈ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ। ਗੱਲ ਸਾਰੀ ਜੰਗ ਦੇ ਦੁਆਲੇ ਹੀ ਘੁੰਮਦੀ ਹੈ। ਪਹਿਲਾਂ ਅੰਦਰ ਦੇ ਨਾਲ ਜੰਗ ਹੈ, ਜਿਨ ਮਿਲ ਮਾਰੇ ਪੰਜ ਮਹਾਦੂਤ, ਐਸੋ ਕੌਣ ਬਲੀ ਰੇ। ਉਹ ਕਿਹੜਾ ਬਲਵਾਨ ਹੈ ਜਿਹਨੇ 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰਿਆ। ਅੱਜ ਹੁਕਮਨਾਮਾ ਵੀ ਸੀ, ਜਾਂ ਕੋ ਹਰ ਰੰਗ ਲਾਗੋ ਇਸ ਯੁਗ में, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਰਬ ਵਸ ਤਾਕੇ, ਜਿਨਕਾ ਸਤਿਗੁਰ ਪੂਰਾ। ਕਿ ਜਿਨ੍ਹਾਂ ਨੇ ਅੰਦਰ 5 ਉਹਨਾਂ ਵਿਕਾਰਾਂ ਨੂੰ ਜਿੱਤ ਲਿਆ ਉਹ ਸੂਰਬੀਰ ਹੈ। ਸੂਰਬੀਰ ਵੀ ਡਿਫਾਈਨ ਹੁੰਦਾ ਹੈ, ਪਿਆਰ ਦੀ ਖੇਡ ਖੇਡਣ ਵੱਲ ਤੁਰਿਆ ਵੀ ਜਿਹੜਾ ਹੈ ਉਹ ਵੀ ਡਿਫਾਈਨ ਹੁੰਦਾ ਹੈ। ਤੇ ਉਹਦੇ ਨਾਲ ਇੱਕ ਹੋਰ ਕੈਟਾਗਰੀ, ਜਦੋਂ ਤੁਸੀਂ ਸ਼ਲੋਕ ਵਾਰਾਂ ਤੇ ਵਧੀਕ ਦਾ ਇਹ ਸ਼ਲੋਕ ਪੜ੍ਹਦੇ ਹੋ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਇਸ ਤੋਂ ਇੱਕਦਮ ਅਗਲਾ ਸ਼ਲੋਕ ਹੈ, ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ, ਆਵੇ ਕਿਸੇ ਥਾਂ। ਹੁਣ ਕਿਰਾੜ ਕੋਈ ਜਾਤੀ ਸੂਚਕ ਲਫ਼ਜ਼ ਨਹੀਂ ਹੈ, ਬਣਕ ਬਿਰਤੀ ਹੈ। ਬਣਕ ਉਹ ਲੋਕ ਨੇ ਜਿਹੜੇ ਫਾਇਦਾ ਤੇ ਨੁਕਸਾਨ ਦੀ ਗੱਲ ਕਰਦੇ ਨੇ ਕਿ ਜੀ ਮਰਵਾ ਲਿਆ, 1 ਲੱਖ 1.5 ਲੱਖ ਮੁੰਡਾ ਮਰਵਾ ਲਿਆ, ਕੀ ਖੱਟਿਆ, ਕਿੱਥੇ ਹੈ ਜੀ, ਕਿੱਥੇ ਇਹਦੇ ਕੀ ਲੋੜ ਸੀ ਜੀ, ਸੰਤ ਜੀ ਹਥਿਆਰ ਲੈ ਕੇ ਅੰਦਰ ਕਿਉਂ ਬੈਠੇ ਜੀ, ਜਾਂ ਹੁਣ ਵੀ ਲੱਗੇ ਹੋਏ ਨੇ ਜੀ ਨਾਰਾਇਣ ਸਿੰਘ ਚੌੜਾ ਨੇ ਉੱਥੇ ਹੀ ਕਿਉਂ ਕਰਨਾ ਸੀ ਜੀ। ਇਹ ਕੈਟਾਗਰੀ ਜਿਹੜੀ ਕਿ ਹਾਣ ਲਾਭ ਵਿਚਾਰਨ ਵਾਲੀ ਹੈ ਦੁਨਿਆਵੀ ਅੱਖ ਦੇ ਨਾਲ। ਸੋ ਗੁਰੂ ਸਾਹਿਬ ਨੇ ਡਿਫਾਈਨ ਕੀਤਾ ਉਹਨਾਂ ਇੰਡੀਵਿਜੂਅਲਸ ਨੂੰ ਵੀ ਕਿ ਇੱਕ ਪਾਸੇ ਪਿਆਰ ਦੀ ਖੇਡ ਖੇਡਣ ਵਾਲੇ ਹੋਣਗੇ, ਉਹ ਆਪਣਾ ਆਪਾ ਗੁਰੂ ਦੇ ਅੱਗੇ ਰੱਖ ਕੇ ਰਣ ਥੱਤੇ ਦੇ ਵਿੱਚ ਜੂਝਣਗੇ। ਉਹਨਾਂ ਦੇ ਲਈ ਸਪਿਰਿਚੁਅਲ ਪਾਥ, ਰੂਹਾਨੀਅਤ ਦਾ ਪਾਥ ਤੇ ਟੈਂਪੋਰਲ ਦਾ ਪਾਥ ਕੋਈ ਵੱਖਰਾ ਪਾਥ ਨਹੀਂ ਹੈ, ਕਿਉਂਕਿ ਹਰ ਸਿੱਖ ਸੱਚ ਦੇ ਰਾਹ ਦਾ ਪਾਂਧੀ ਹੈ। ਉਸ ਦੇ ਜੀਵਨ ਦੇ ਅੰਦਰ ਸੱਚ ਇਸ ਲਈ ਹੈ ਕਿਉਂਕਿ ਉਹਦੇ ਗੁਰੂ ਨੇ ਉਹਨੂੰ ਸਮਝਾਇਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਾਰੀ ਸਪਿਰਿਚੁਅਲ ਥਰਸਟ, ਸਪਿਰਿਚੁਅਲ ਕੁਐਸਟ, ਸਪਿਰਿਚੁਅਲ ਕੁਐਸਚਨੇਬਿਲਿਟੀ ਜਾਂ ਜਿੰਨੇ ਸਕੂਲ ਆਫ ਥਾਟ, ਉਹ ਬੇਸ਼ੱਕ ਧਰਮ ਦੀ ਦੁਨੀਆ 'ਚ ਨੇ, ਸੈਮੈਟਿਕ ਧਰਮਾਂ 'ਚ ਨੇ, ਆਰੀਅਨ ਧਰਮਾਂ 'ਚ ਨੇ,
ਅਲਟੀਮੇਟਲੀ ਮਕਸਦ ਤਾਂ ਇਹੀ ਰਿਹਾ, ਮੈਂ ਕੌਣ ਹੈ, ਮੈਂ ਕਿੱਥੋਂ ਆਇਆ ਹੈ, ਮੈਂ ਕਿੱਥੇ ਜਾਣਾ ਹੈ, ਜੀਵਨ ਦਾ ਮਕਸਦ ਕੀ ਹੈ। ਤੇ ਇੱਥੇ ਵੀ ਇਹ ਸਵਾਲ ਸੀ ਕਿ ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟਿਆ ਪਾਰ, ਕਿਵੇਂ ਸਚਿਆਰੇ ਹੋਣੇ, ਕਿਵੇਂ ਝੂਠ ਦੀ ਕੰਧ ਟੁੱਟੇ। ਤੇ ਜਵਾਬ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਤੇ ਰਜ਼ਾ ਦੇ ਅੱਗੇ ਆਪਣਾ ਆਪਾ ਰੱਖ ਦੇਣ। ਜਦੋਂ ਤੁਸੀਂ ਆਪਣਾ ਆਪਾ ਗੁਰੂ ਦੇ ਅੱਗੇ ਭੇਟ ਕਰ ਦਿੰਦੇ ਹੋ, ਅਕਾਲ ਪੁਰਖ ਦੇ ਅੱਗੇ ਭੇਟ ਕਰ ਦਿੰਦੇ ਹੋ, ਫਿਰ ਡੁਅਲਿਟੀ ਨਹੀਂ ਰਹਿੰਦੀ, ਦੁਬਿਧਾ ਨਹੀਂ, ਫਿਰ ਰੱਬ ਹੋਰ ਨਹੀਂ ਹੈ, ਮਾਇਆ ਹੋਰ ਨਹੀਂ ਹੈ। ਫਿਰ ਇਸ ਗੱਲ ਦੀ ਸਮਝ ਹੈ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਫਿਰ ਇਸ ਗੱਲ ਦੀ ਸਮਝ ਹੈ ਕਿ ਇਸ ਧਰਤੀ ਦੇ ਉੱਤੇ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਕਿ ਇਹ ਭਲੇ ਲੋਕਾਂ ਦੇ ਲਈ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਜਿਹੜੀ ਧਰਮਸਾਲ ਸੀ ਜਿਹਦੇ 'ਚ ਧਰਮੀ ਲੋਕ ਘੜੇ ਜਾਣੇ ਸੀ, ਉਸ 'ਚ ਆ ਕੇ ਚੋਰ ਬੈਠ ਜਾਣ। ਤੇ ਫਿਰ ਜਿਹੜਾ ਰੱਬ ਦਾ ਬੰਦਾ ਹੈ ਉਸ ਦੇ ਜ਼ਿੰਮੇ ਹੁੰਦਾ ਹੈ। 10ਵੇਂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਕਿ ਇਸ ਰਸਤੇ ਤੇ ਜਦੋਂ ਚੱਲਣਾ, ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਤੁਨ, ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚਪੈਂਗੇ। ਕਿ ਉਸ ਸਿਸਟਮ ਦੇ ਲਈ ਕੰਮ ਕਰਨਾ ਜਿੱਥੇ ਸਾਧ ਸਮੂਹ, ਭਲੇ ਲੋਕ, ਗੁਰਮੁਖ ਲੋਕ, ਨੇਕ ਜਨ, ਨੋਬਲ ਲੋਕ ਪਰਸੂਟ ਆਫ ਹੈਪੀਨੈਸ, ਆਜ਼ਾਦੀ ਦੇ ਨਾਲ ਫਿਰ ਸਕਣ, ਘੁੰਮ ਸਕਣ, ਜੀ ਸਕਣ, ਤੇ ਸ਼ਤਰੂ ਨੂੰ, ਐਨਮੀ ਨੂੰ ਰਸਾਤਲ ਵੱਲ ਤੋਰਨਾ, ਉਸ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ। ਇਹ ਜੰਗ ਹੈ ਸਾਰੀ ਇੱਕ ਸਾਡੀ ਅੰਦਰ ਨਾਲੋਂ ਸਤਤ ਜੰਗ ਚੱਲ ਰਹੀ। ਪਰ ਕਈ ਵਾਰ ਜਦੋਂ ਇੱਕ ਪਿੰਡ ਦੇ ਜਿਹੜੇ ਭਗੌੜੇ ਨੇ, ਖਾਸ ਤੌਰ ਤੇ ਜਿਹੜੇ ਸਿਆਸੀ ਖਾਲਿਸਤਾਨ ਦੀ ਜੰਗ ਜਾਂ ਹੱਕ ਸੱਚ ਇਨਸਾਫ ਦੀ ਜੰਗ ਦੇ ਭਗੌੜੇ ਨੇ, ਉਹ ਤੁਹਾਨੂੰ ਇੱਕ ਪਾਸੇ ਲਿਜਾ ਕੇ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਇਹ ਥਾਟ ਕੋਈ ਨਵਾਂ ਨਹੀਂ ਸੀ। ਜਿਵੇਂ ਚਰਚ ਐਂਡ ਸਟੇਟ ਟੁਗੈਦਰ ਜਾਂ ਸੈਪਰੇਟ ਇੱਕ ਵੱਖਰੀ ਡਿਬੇਟ, ਖਾਸ ਤੌਰ ਤੇ ਜਦੋਂ ਯੂਰਪ ਦੇ ਵਿੱਚ ਜਿਹੜਾ ਪ੍ਰੋਟੈਸਟੈਂਟਸ ਆਏ ਔਰ ਉਹ ਜੋ ਕੁਝ ਪੋਪ ਔਰ ਉਹਨਾਂ ਦੀਆਂ ਜਿਹੜੀਆਂ ਕਰਪਸ਼ਨ ਸੀ ਉਹਦੀ ਬਦੌਲਤ ਇੱਕ ਨਵਾਂ ਪੋਲੀਟੀਕਲ ਕਾਨਸੈਪਟ ਆਇਆ ਕਿ ਜੀ ਇਹਨੂੰ ਸੈਪਰੇਟ ਕਰੋ। ਔਰ ਫਰਾਂਸ ਉਸ ਦਾ ਵੱਡਾ ਜਿਹੜਾ ਉਹ ਬੈਸਟੀਅਨ ਬਣਿਆ। ਹੌਲੀ ਹੌਲੀ ਅਮਰੀਕਾ ਜਾਂ ਦੂਸਰੇ ਮੁਲਕਾਂ 'ਚ ਵੀ ਅਸੀਂ ਦੇਖਦੇ ਇਸ ਕਿਸਮ ਦੇ ਕਨਸਟੀਟਿਊਸ਼ਨ ਨੇ। ਲੇਕਿਨ ਸਿੱਖੀ ਜੀਵਨ ਜਾਚ ਦੇ ਅੰਦਰ ਜੰਗ ਤੇ ਪੀਸ ਸੈਪਰੇਟ ਨਹੀਂ ਹੈ, ਰੂਹਾਨੀਅਤ ਔਰ ਟੈਂਪੋਰਲ ਜੀਵਨ ਸੈਪਰੇਟ ਨਹੀਂ ਹੈ। ਜਦੋਂ ਲਫ਼ਜ਼ ਰਾਜਯੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ, ਇਹ ਤੁਸੀਂ ਲਗਭਗ 250 ਸਾਲ ਦੇ ਪੀਰੀਅਡ 'ਚ ਨਵੇਂ ਘਾੜਤ ਦੇਖ ਸਕਦੇ ਹੋ ਲਫ਼ਜ਼ਾਂ ਦੀ। ਪਰ ਮਕਸਦ ਮਤਲਬ ਉਹੀ ਹੈ ਕਿ ਇਸ ਰਸਤੇ ਤੇ ਜਿਹੜਾ ਤੁਰਨ ਵਾਲਾ ਹੈ, ਜਿਹੜਾ ਸਪਿਰਿਚੁਅਲੀ ਐਲੀਵੇਟਡ ਇਨਸਾਨ ਹੈ, ਉਹ ਪੋਲੀਟੀਕਲ ਸਬਜੂਗੇਸ਼ਨ ਨਹੀਂ ਕਬੂਲਦਾ। ਔਰ ਇਸ ਸਾਰੇ ਦੀਆਂ ਫਾਊਂਡੇਸ਼ਨਸ ਗੁਰੂ ਨਾਨਕ ਪਾਤਸ਼ਾਹ ਨੇ ਲੇ ਕੀਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਜਦੋਂ ਅਸੀਂ ਕਿਸੇ ਰੂਹਾਨੀਅਤ ਦੇ ਨੁਕਤਾ ਨਿਗਾਹ ਤੋਂ ਇਹਨੂੰ ਸਿਰਫ ਐਕਸਪਲੇਨ ਕਰਾਂਗੇ ਤਾਂ ਫਿਰ ਇਹ ਗੱਲ ਡਿਫਰੈਂਟ ਲੱਗੇਗੀ। ਜਦੋਂ ਅਸੀਂ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ ਜਿਹਦੇ 'ਚ ਉਹਨਾਂ ਨੇ ਇਹ ਯਾਦ ਦਹਾਨੀ ਕਰਵਾਈ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ 100 ਆਹੀ। ਹੁਣ ਜਦੋਂ ਇਹ ਕਿਹਾ ਜਾਂਦਾ ਹੈ ਫਸਟ ਕਲਾਸ ਸਿਟੀਜ਼ਨ, ਸੈਕੰਡ ਕਲਾਸ, ਥਰਡ ਕਲਾਸ, ਹੁਣ ਭਗਤ ਰਵਿਦਾਸ ਜੀ ਉਸ ਜਿਹੜਾ ਕਿ ਡੂਏਬਲ ਹੈ, ਇਹ ਸਿਰਫ ਕੋਈ ਈਥਰ ਦੇ ਰੀਜਨ ਦੇ ਵਿੱਚ ਐਗਜ਼ਿਸਟ ਕਰਨ ਵਾਲੀਆਂ ਨਗਰੀਆਂ ਨਹੀਂ ਨੇ। ਆਫ ਕੋਰਸ ਰੂਹਾਨੀਅਤ ਦੀ ਇੱਕ ਸਟੇਜ ਹੈ, ਲੇਕਿਨ ਇਹਦੀ ਫਿਜ਼ੀਬਿਲਿਟੀ ਹੈ ਕਿ ਇਸ ਕਿਸਮ ਦੀ ਪੋਲੀਟੀਕਲ ਜਿਹੜੀ ਹੈ ਸਟੇਟ ਹੋਏ, ਇਸ ਕਿਸਮ ਦਾ ਰਾਜ ਭਾਗ ਹੋਏ ਜਿੱਥੇ ਕੋਈ ਬੇਮਤਲਬ ਅੱਧੀ ਰਾਤ ਨੂੰ ਆ ਕੇ ਤੁਹਾਡੇ ਟੱਬਰ ਨੂੰ ਚੁੱਕ ਕੇ ਨਾ ਲੈ ਜਾਏ, ਮਾਰ ਮਰਾਈਆ ਨਾ ਕਰੇ। ਗੁਰੂ ਨਾਨਕ ਸਾਹਿਬ ਨੇ ਵੀ ਤਾਂ ਇਹੀ ਯਾਦ ਦਹਾਨੀ ਕਰਵਾਈ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਹੁਣ ਕੱਲਾ ਇਹ ਨਹੀਂ ਹੈ, ਰਾਜਾ ਤਾਂ ਇੱਕ ਉਹਦਾ ਹੈ ਸਿਸਟਮ, ਉਹਦੇ ਨਾਲ ਜੁੜੀ ਹੋਈ ਬਿਊਰੋਕ੍ਰੇਸੀ ਹੈ, ਮੁਕੱਦਮ ਨੇ,
ਅੱਜ ਜਿਨ੍ਹਾਂ ਨੇ ਪੰਜਾਬ ਦੇ ਇਹਨਾਂ 4 ਦਹਾਈਆਂ ਦੇ ਇਸ ਪੀਰੀਅਡ ਨੂੰ ਦੇਖਿਆ, ਯੰਗਰ ਜਨਰੇਸ਼ਨ ਦੇ ਬਹੁਤ ਸਾਰੇ ਨੌਜਵਾਨ ਬੈਠੇ ਨੇ, ਉਹਨਾਂ ਨੇ ਉਸ ਵਰਤਾਂਤ ਨੂੰ ਪੜ੍ਹਿਆ ਤੇ ਜਿਹੜੇ ਪਰਿਵਾਰਾਂ ਨੇ ਉਹ ਦੁੱਖ ਹੰਡਾਏ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਏ ਜਗਾਏ ਨੇ ਬੈਠੇ ਸੁੱਤੇ ਕਿ ਬੈਠਿਆਂ ਸੁੱਤਿਆਂ ਨੂੰ ਜਗਾਉਣਾ ਕੀ ਹੈ, ਉਹਨਾਂ ਨੂੰ ਬੌਦਰ ਕਰਨਾ ਕੀ ਹੈ। ਕਿਉਂਕਿ ਜਦੋਂ ਭਗਤ ਰਵਿਦਾਸ ਜੀ ਨੇ ਯਾਦ ਦਹਾਨੀ ਕਰਵਾਈ ਕਿ ਉਹ ਪਾਤਸ਼ਾਹੀ ਜਿਹਦੇ ਥੱਲੇ ਕੋਈ ਦੋਮ ਤੇ ਸੇਮ ਨਹੀਂ ਹੋਏਗਾ, ਜਿਵੇਂ 1 2 3 ਅਸੀਂ ਗਿਣਦੇ ਹਾਂ 1 2 3, ਇਸੇ ਤਰ੍ਹਾਂ ਜਿਹੜੀ ਪਰਸ਼ੀਅਨ ਦੀ ਗਿਣਤੀ ਸੀ, ਅਵਲ 1 ਨੂੰ, ਦੋਮ ਸੈਕੰਡ, ਸੇਮ ਥਰਡ, ਕਿ ਇਹ ਜਿਹੜੀ ਕਾਇਮ ਦਾਇਮ ਪਾਤਸ਼ਾਹੀ ਹੈ ਇਹਦੇ ਚ ਸਾਰੇ ਅਵਲ ਹੋਣਗੇ, ਦੋਮ ਤੇ ਸੇਮ ਨਹੀਂ ਹੋਏਗਾ, ਕੋਈ ਦੂਸਰੇ ਕਲਾਸ ਜਾਂ ਥਰਡ ਕਲਾਸ ਸਿਟੀਜ਼ਨ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜਿੱਥੇ ਯੁੱਧ ਦਾ ਕਨਸੈਪਟ ਹਰ ਲਿਹਾਜ਼ ਨਾਲ ਹੈ, ਰੂਹਾਨੀ ਦੁਨੀਆ ਦੇ ਅੰਦਰ ਵੀ ਹੈ, ਤੇ ਜਦੋਂ ਭਗਤ ਕਬੀਰ ਜੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਜਿਨ੍ਹਾਂ ਦਿਨਾਂ 'ਚੋਂ ਅਸੀਂ ਲੰਘ ਰਹੇ ਹਾਂ ਇਸ ਪੰਦਰਵਾੜੇ 'ਚੋਂ, ਸਿੱਖ ਕੌਮ ਨੂੰ ਕਿਸੇ ਹੋਰ ਇਤਿਹਾਸਕ ਵਾਕਿਆ ਜਾਂ ਕਿਸੇ ਹੋਰ ਰੈਵੋਲੂਸ਼ਨਰੀ ਮੂਵਮੈਂਟ ਵੱਲ ਦੇਖਣ ਦੀ ਲੋੜ ਨਹੀਂ ਹੈ। ਸਾਡੇ ਲਈ ਚਮਕੌਰ ਦੀ ਗੜੀ, ਸਾਡੇ ਲਈ ਸਰਸਾ ਦਾ ਕੰਢਾ, ਸਾਡੇ ਲਈ 9 ਮਹੀਨੇ ਦਾ ਅਨੰਦਪੁਰ ਸਾਹਿਬ ਦਾ ਘੇਰਾ, ਔਰ ਉਹ ਸਾਰਾ ਸੱਚ ਹੱਕ ਇਨਸਾਫ ਦੇ ਰਸਤੇ ਦਾ ਸਫ਼ਰ ਜਿਹੜਾ ਯੁੱਧ ਤੋਂ ਸ਼ਹਾਦਤ ਤੱਕ ਜਿਹੜਾ ਮਹਿਦੂਦ ਨਹੀਂ ਹੈ, ਜਿਹੜਾ ਅਸਲ ਦੇ ਵਿੱਚ ਸੱਚ ਹੱਕ ਇਨਸਾਫ ਦਾ ਸਫ਼ਰ ਹੈ, ਜਿਸ ਰਸਤੇ ਤੇ ਤੁਰਦਿਆਂ ਸਾਥੀਆਂ ਨੇ ਵੀ ਸਾਥ ਛੱਡਣਾ ਹੁੰਦਾ ਹੈ, ਬੇਦਾਵੀਏ ਵੀ ਹੁੰਦੇ ਨੇ, ਭਾਵੇਂ ਉਹ ਮੁੜ ਦਾਅਵੇਦਾਰ ਬਣ ਜਾਂਦੇ ਨੇ, ਉਸ ਰਸਤੇ ਦੇ ਉੱਤੇ ਪਰਿਵਾਰ ਵਿਛੋੜਾ ਹੁੰਦਾ ਹੈ, 1.25 ਲੱਖ ਨਾਲ ਜੂਝਣ ਦੀ ਸਪਿਰਿਟ। ਇਹ ਸਾਡਾ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ ਹੈ, ਕਿਉਂਕਿ ਗਿਣਤੀਆਂ ਮਿਣਤੀਆਂ ਦੇ ਨਾਲ ਜਦੋਂ ਤੁਸੀਂ ਇੱਕ ਆਈਡੀਅਲ ਇਨਸਾਨ ਕ੍ਰੀਏਟ ਕੀਤਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬਹੁਤ ਵੱਡਾ ਤਬਕਾ ਅਸੀਂ ਸਿਰਫ ਸਿੱਖਾਂ ਦੇ ਇੱਕ ਅੱਡ ਧਰਮ ਹੋਣ ਦੇ ਉੱਤੇ ਹੀ ਐਮਫੈਸਿਸ ਕਰਕੇ ਰੋਕ ਦਿੰਦੇ ਹਾਂ, ਇਹ ਅਸੀਂ ਇਨਜਸਟਿਸ ਕਰਦੇ ਹਾਂ। ਸਿੱਖ ਤਹਿਜ਼ੀਬ ਹੈ, ਸਿੱਖ ਸਿਵਲਾਈਜੇਸ਼ਨ ਹੈ, ਜਿਸ ਸਿਵਲ ਧਰਮ ਉਹ ਨੇ ਜਿਹੜਾ ਇੱਕ ਆਏ, ਕੋਈ ਪ੍ਰੋਫਿਟ ਆਏ, ਕੋਈ ਸਨ ਆਫ ਗॉड ਆਏ, ਆਪਣੀ ਗੱਲ ਕਹੀ ਚਲੇ ਗਏ। ਪਰ ਇੱਥੇ ਗੁਰੂ ਨਾਨਕ ਪਾਤਸ਼ਾਹ ਆਏ, ਹਰ ਜੋ ਸਮਾਜ ਦੇ ਵਿੱਚ ਹਰ ਥਾਟ, ਬੇਸ਼ੱਕ ਉਹ ਸੋਸ਼ਲ ਇਕਨੋਮਿਕਲ ਕੋਈ ਵੀ ਐਸਪੈਕਟ ਹੈ, ਉਸ ਬਾਰੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਚੋਂ ਸੇਧ ਮਿਲਦੀ ਹੈ। 10 ਜਾਮਿਆਂ ਦੇ ਅੰਦਰ ਇੱਕ ਤਹਿਜ਼ੀਬ ਘੜੀ, ਉਹਨਾਂ ਨੂੰ ਲੈਂਗੁਏਜ ਦਿੱਤੀ, ਸਕ੍ਰਿਪਟ ਦਿੱਤੀ, ਇੰਸਟੀਟਿਊਸ਼ਨਸ ਦਿੱਤੀਆਂ ਸੰਗਤ ਤੇ ਪੰਗਤ ਦੀਆਂ, ਉਹਨਾਂ ਨੂੰ ਹਰਮੰਦਰ ਚੱਕ ਰਾਮਦਾਸ ਸ਼ਹਿਰ। ਤੁਸੀਂ ਕਦੇ ਵੀ ਇਹ ਕੋਈ ਐਵੇਂ ਗੱਲ ਨਹੀਂ ਹੈ ਕਿ ਵੀ ਹਰ ਗੁਰੂ ਸਾਹਿਬਾਨ ਨੇ, ਹੁਣ ਜੇ ਤੁਸੀਂ ਵੈਟੀਕਨ ਦੇ ਮਾਡਲ ਤੇ ਜਾਣਾ ਹੁੰਦਾ ਤੇ ਉਹ ਸ਼ੁਰੂ ਤੋਂ ਇੱਕੋ ਹੀ ਥਾਂ ਹੈ, ਕਿੰਨੇ ਸੌ ਸਾਲ ਤੋਂ ਬੈਠੇ ਨੇ, ਲੇਕਿਨ ਐਸਾ ਕੀ ਸੀ ਕਿ ਜਿੱਥੇ 10 ਗੁਰੂ ਸਾਹਿਬਾਨ ਨੇ ਆਪੋ ਆਪਣੀਆਂ ਸਿਟੀ ਸਟੇਟਸ ਦੇ ਮਾਡਲ ਕ੍ਰੀਏਟ ਕੀਤੇ, ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੱਕ ਰਾਮਦਾਸ, ਤਰਨ ਤਾਰਨ ਸਾਹਿਬ, ਹਰਗੋਬਿੰਦਪੁਰ, ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਨੇੜੇ ਹੈ, ਫਿਰ ਕੀਰਤਪੁਰ ਸਾਹਿਬ, ਫਿਰ ਚੱਕ ਨਾਨਕੀ ਜਿਹੜਾ ਅਨੰਦਪੁਰ ਸਾਹਿਬ ਬਣਦਾ, ਪੌਂਟਾ ਸਾਹਿਬ, ਅਬਚਲ। ਔਰ ਤੁਸੀਂ ਜੇ ਚੱਕ ਰਾਮਦਾਸ ਜਾਂ ਅੰਮ੍ਰਿਤਸਰ ਦੇ ਉਹ 52 ਕਿੱਤਿਆਂ ਦੇ ਲੋਕ, ਔਰ ਇੱਕ ਜਿਹੜਾ ਵਾਕਿਆ ਬਹੁਤਾ ਸਾਡੇ ਇਤਿਹਾਸ ਡਿਸਕਸ ਨਹੀਂ ਹੁੰਦਾ, ਬੀਰਬਲ ਜਿਹਨੂੰ ਬੜਾ ਅਕਬਰ ਦੇ ਨਾਲ ਉਹ ਮਜ਼ਾਹੀਆ ਬਣਾ ਕੇ 9 ਰਤਨਾਂ 'ਚ ਵੀ ਆਉਂਦਾ, ਉਹ ਫੌਜ ਲੈ ਕੇ ਆਉਂਦਾ, ਉਹ ਕਹਿੰਦਾ ਵੀ ਟੈਕਸ ਦਿਓ ਸਾਨੂੰ ਇਹ ਤੁਸੀਂ, ਕਿਉਂਕਿ ਜਦੋਂ ਗੁਰੂ ਸਾਹਿਬ ਨੇ ਜ਼ਮੀਨਾਂ ਖਰੀਦ ਕੇ ਜਿਹੜੀਆਂ ਸਿਟੀ ਸਟੇਟਸ ਐਸਟੈਬਲਿਸ਼ ਕੀਤੀਆਂ, ਉਹ ਕਿਸੇ ਰਾਜ ਭਾਗ ਵਾਲਿਆਂ ਨੂੰ ਜਵਾਬਦੇ ਨਹੀਂ ਸੀ, ਉਹ ਕਿਸੇ ਨੂੰ ਟੈਕਸ ਨਹੀਂ ਸੀ ਦਿੰਦੇ। ਆਪਣਾ ਪੂਰਾ ਸਿਸਟਮ ਜਿਹੜਾ ਹੈ ਉਹ ਇੰਡੀਪੈਂਡੈਂਟ ਸੋਵਰਨ, ਔਰ ਜਿਵੇਂ ਪ੍ਰੋਫੈਸ਼ਨਲੀ ਅੱਜ ਵੀ ਤੁਸੀਂ ਅੰਮ੍ਰਿਤਸਰ ਬੇਸ਼ੱਕ ਉਜਾੜ ਦਿੱਤਾ ਉਹਦੇ ਵਪਾਰ ਨੂੰ, ਉਹਨਾਂ ਜ਼ਮਾਨਿਆਂ 'ਚ 52 ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ ਤੁਸੀਂ ਦੇਖੋਗੇ ਬਾਜ਼ਾਰ ਕੋਈ ਮਨਿਆਰਾ ਹੈ, ਕੋਈ ਠਠਿਆਰ ਹੈ, ਕੋਈ ਪਾਪੜ ਹੈ, ਕੋਈ ਦੂਜਾ ਹੈ। ਸੋ ਇਹ ਆਪਣੇ ਆਪ ਦੇ ਵਿੱਚ ਕੰਪਲੀਟ ਮਾਡਲ ਜਿਹੜਾ ਅਸੀਂ ਫਿਰ ਅਨੰਦਪੁਰ ਸਾਹਿਬ ਦੇ ਰੂਪ 'ਚ ਦੇਖਦੇ ਹਾਂ ਕਿ ਕਿਵੇਂ 22 ਧਾਰ ਦੇ ਪਹਾੜੀ ਰਾਜੇ ਜਿਨ੍ਹਾਂ ਨੇ ਕਬੂਲੀ ਹੋਈ ਆ ਗੁਲਾਮੀ ਮੁਗਲਾਂ ਦੀ, ਉਹਨਾਂ ਨੂੰ ਵੀ ਕਿਵੇਂ ਉਸ ਤੋਂ ਭੈ ਆਉਂਦਾ, ਕਿਉਂਕਿ ਜਿਹੜਾ ਗੁਲਾਮ ਹੁੰਦਾ ਹੈ ਉਹ ਅਲਟੀਮੇਟਲੀ, ਜਿਵੇਂ ਕਿਸੇ ਨੇ ਪਿਛਲੇ ਦਿਨਾਂ 'ਚ ਇੱਕ ਕੋਟ ਲਿਖੀ ਸੀ ਕਿ ਜਿਹੜਾ ਬਾਜ਼ ਅਸਮਾਨ 'ਚ ਤਾਰੀਆਂ ਲਾਉਂਦਾ ਹੈ ਤੇ ਇੱਕ ਉਹ ਬਾਜ਼ ਹੈ ਜਿਹੜਾ ਪਿੰਜਰੇ ਦੇ ਵਿੱਚ ਬੰਦ ਹੈ, ਚੂਰੀ ਖਾ ਰਿਹਾ ਹੈ,
ਪਿੰਜਰੇ ਵਾਲਿਆਂ ਨੂੰ ਇਹ ਲੱਗ ਰਿਹਾ ਹੁੰਦਾ ਵੀ ਇਹਦੇ ਵਿੱਚ ਕੋਈ ਬਿਮਾਰੀ ਹੈ, ਇਹਨੂੰ ਨੁਕਸ ਹੈ ਜਿਹੜਾ ਬਾਹਰ ਤੁਰਿਆ ਫਿਰਦਾ। ਦੇਖੋ ਕਿੰਨੀ ਵਧੀਆ ਚੂਰੀ ਹੈ, ਸੋਨੇ ਦਾ ਪਿੰਜਰਾ ਹੈ। ਇਹ ਫਿਰ ਜ਼ਹਿਨੀਅਤ ਬਣ ਜਾਂਦੀ ਹੈ ਜਿਹਨੂੰ ਅੱਜ ਕੱਲ੍ਹ ਉਹ ਸਟਾਕਹੋਮ ਸਿੰਡਰੋਮ ਕਹਿੰਦੇ ਨੇ ਬਹੁਤ ਸਾਰੇ। ਸੋ ਸਾਡੀ ਇੱਕ ਕਲਾਸ ਸਾਡੇ 'ਚ ਵੀ ਅੱਜ ਸਫ਼ਰ ਕਰਦੀ ਹੈ, ਪਰ 1000 ਸਾਲ ਤੋਂ ਜਿਹੜੇ ਉਸ ਧਰਤੀ ਦੇ ਉੱਤੇ ਇਸ ਨੂੰ ਕਬੂਲਿਆ ਹੋਇਆ ਸੀ। ਬ੍ਰਾਹਮਣਾਂ ਨੇ ਸ਼ਲੋਕ ਕੜਿਆ ਹੋਇਆ ਸੀ, ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਤੇ ਗੁਰੂ ਨਾਨਕ ਸਾਹਿਬ ਨੇ ਉਸ ਧਰਤੀ ਦੇ ਉੱਤੇ ਆ ਕੇ ਬਾਦਸ਼ਾਹਾਂ ਨੂੰ ਵੰਗਾਰਿਆ। ਗੁਰਬਾਣੀ ਨੇ ਤਖਤ ਬਹਿ ਤਖਤੈ ਕੇ ਲਾਇਕ, ਕਿ ਇੱਥੇ ਇਹ ਕੋਈ ਡਿਵਾਈਨ ਰਾਈਟ ਨਹੀਂ ਹੈ ਕਿ ਰਾਜਾ ਕੋਈ ਗਲਤੀ ਨਹੀਂ ਕਰ ਸਕਦਾ। ਇਸ ਦੇ ਲਈ ਔਰ ਇਹ ਵੀ ਯਾਦ ਦਹਾਨੀ ਕਰਵਾਈ ਕਿ ਜਿਸ ਕਾ ਰਾਜ ਤਿਸੇ ਕਾ ਸੁਪਨਾ। ਗੁਲਾਮੀ ਨੂੰ ਆਈਡੈਂਟੀਫਾਈ ਵੀ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। 3 ਚੀਜ਼ਾਂ ਜਿਹੜਾ ਅੱਜ ਸਾਡਾ ਇੱਕ ਵੱਡਾ ਹਿੱਸਾ ਉਸ ਦਾ ਸ਼ਿਕਾਰ ਹੈ, ਖੁਰਾਕ, ਪਹਿਰਾਵਾ, ਬੋਲੀ। ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਖੱਤਰੀਆਂ ਤਾਂ ਧਰਮ ਛੋੜਿਆ ਮਲੇਛ ਭਾਖਿਆ ਗਈ, ਕਿ ਇੱਕ ਪਾਸੇ ਹਮਲਾਵਰਾਂ ਨੂੰ ਮਲੇਛ ਐਲਾਨਿਆ ਹੋਇਆ, ਪਰ ਜਿਹੜਾ ਇਹਨਾਂ ਦਾ ਕੰਮ ਸੀ ਕਿ ਇਹਨਾਂ ਨੇ ਡਿਫੈਂਡ ਕਰਨਾ, ਇਹ ਛੱਡ ਕੇ ਉਹਨਾਂ ਦੀ ਜ਼ਬਾਨ ਨੂੰ ਕਬੂਲਿਆ ਹੋਇਆ। ਉਹ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਹਾਰੀ, ਸਭ ਮੀਆਂ ਬਣੇ ਹੋਏ ਨੇ, ਬੋਲੀ ਹੋਰ ਬੋਲ ਰਹੇ ਨੇ। ਪਹਿਰਾਵਾ, ਨੀਲ ਬਸਤਰ ਲੈ ਪੈਰ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜਾ ਪੁਰਾਣ, ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਤੁਸੀਂ ਆਸਾ ਦੀ ਵਾਰ 'ਚ ਪੜ੍ਹਦੇ ਹੋ ਕਿ ਇੱਕ ਪਾਸੇ ਉਹ ਮਲੇਛ ਨੇ ਉਹਨਾਂ ਦਾ ਨੀਲਾ ਪਹਿਰਾਵਾ ਜਿਹੜਾ ਕੋਟ ਡਰੈਸ ਹੈ ਉਸ ਨੂੰ ਕੰਡੈਮ ਕਰਦੇ ਨੇ, ਪਰ ਉਹੀ ਪਹਿਨ ਕੇ ਜਾ ਕੇ ਉਹਨਾਂ ਦੇ ਦਰਬਾਰਾਂ 'ਚ ਜਿਹੜਾ ਉਹਨਾਂ ਮਲੇਛ ਜਿਹਨਾਂ ਨੂੰ ਕਹਿੰਦੇ ਨੇ ਉਹਨਾਂ ਦੇ ਧਾਨ ਨਾਲ ਜਿਹੜਾ ਉਹ ਆਪਣਾ ਗੁਜ਼ਰ ਕਰਦੇ ਨੇ। ਔਰ ਇਹੀ ਖੁਰਾਕ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਹੁਣ ਹਲਾਲ, ਕਿਉਂਕਿ ਉਹਦੇ 'ਚ ਕਲਮਾ ਪੜ੍ਹਿਆ ਜਾਂਦਾ। ਪਰਸ਼ੀਅਨ ਅਰਬੀ ਨੂੰ ਇਹਨਾਂ ਨੇ ਅਭਾਖਿਆ ਡਿਕਲੇਅਰ ਕੀਤਾ ਹੋਇਆ ਸੀ ਬ੍ਰਾਹਮਣਾਂ ਨੇ। ਈਵਨ ਤੁਸੀਂ 47 ਤੋਂ ਪਹਿਲਾਂ ਦੇ ਪੰਜਾਬ 'ਚ ਦੇਖੋ, ਜਿੱਥੇ 38 ਜ਼ਿਲ੍ਹੇ ਸੀ ਪੰਜਾਬ ਦੇ, ਬਹੁਤੇ ਸਕੂਲਾਂ 'ਚ ਲਗਭਗ 40% ਫਾਰਸੀ ਪੜ੍ਹਾਉਣ ਵਾਲੇ ਸਿੱਖ ਟੀਚਰ ਸੀ, ਜਾਂ ਬਾਕੀ ਮੁਸਲਮਾਨ ਸੀ। ਹਿੰਦੂ ਉਦੋਂ ਵੀ ਨਹੀਂ ਸੀ ਪੜ੍ਹਦਾ, ਕਿਉਂਕਿ ਲੇਕਿਨ ਇੱਧਰ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਉਹ ਜਿਹੜਾ ਕਲਮਾ ਪੜ੍ਹ ਕੇ ਮਾਰਿਆ ਹੋਇਆ ਉਹਨੂੰ ਖਾਂਦੇ ਨੇ, ਤੇ ਇੱਧਰ ਚੌਕੇ ਉੱਪਰ ਕਿਸੇ ਨੇ ਜਾਣਾ, ਇੱਧਰ ਹੋਰ ਡਰਾਮਾ ਕਰ ਰਹੇ ਨੇ। ਸੋ ਇਹ ਜਿਹੜਾ ਸਫ਼ਰ ਹੈ, ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸਿੱਖੀ ਦੇ ਵਿੱਚ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾ। ਡਿਊਲਿਜ਼ਮ ਨਹੀਂ ਹੈ ਕਿ ਉਹਨੇ ਕ੍ਰੀਏਟ ਕੀਤਾ, ਉਹ ਕਿਤੇ ਨਹੀਂ ਗਿਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰ ਕੁਦਰਤ ਦੇ ਵਿੱਚ ਵਸਿਆ ਹੋਇਆ, ਤੇ ਇੱਥੇ ਆਸਣ ਲੋਏ ਲੋਏ ਭੰਡਾਰ, ਹਰ ਕੰਟੀਨੈਂਟ ਦੇ ਵਿੱਚ, ਹਰ ਆਈਲੈਂਡ ਦੇ ਵਿੱਚ, ਹਰ ਖੂੰਜੇ ਦੇ ਵਿੱਚ ਉਹ ਬੈਠਾ। ਉਹਨੇ ਜਦੋਂ ਕ੍ਰੀਏਟ ਕੀਤਾ, ਉਹ ਸ਼ਿਵਜੀ ਵਿਸ਼ਨੂੰ ਬ੍ਰਹਮਾ ਨਹੀਂ ਹੈ ਕਿ ਰੋਜ਼ਾਨਾ ਚੈੱਕ ਕਰ ਰਿਹਾ ਹੈ ਕਿਹੜਾ ਭੁੱਖਾ ਸੁੱਤਾ ਹੈ, ਕਿਹੜਾ ਰੱਜਿਆ ਹੋਇਆ। ਇੱਕੋ ਵਾਰ ਹੀ ਕ੍ਰੀਏਸ਼ਨ ਵੀ ਇੱਕੋ ਵਾਰ ਕੀਤਾ, ਪਸਾਓ ਇੱਕੋ ਕਵਾਓ, ਇੱਕੋ ਵਾਰੀ ਕੋਇਆ, 4 ਚਫੇਰੇ ਤਿਸਤੇ ਹੋਏ ਲੱਖ ਦਰਿਆਓ। ਕ੍ਰੀਏਸ਼ਨ ਵੀ ਇੱਕ ਕੂਣ ਦੇ ਨਾਲ, ਔਰ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰੀ ਸਾਰਾ ਖਜ਼ਾਨਾ ਭਰ ਦਿੱਤਾ ਹੈ। ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾ। ਉਹ ਟਰੂਥ ਹੈ, ਐਬਸੋਲਿਊਟ ਟਰੂਥ ਹੈ। ਐਬਸੋਲਿਊਟ ਟਰੂਥ ਦੀ ਕੁੱਖ ਚੋਂ ਫਾਲਸੂਟ ਜਨਮ ਨਹੀਂ ਲੈ ਸਕਦਾ। ਇਸ ਲਈ ਇਹ ਦੁਨੀਆ ਉਸ ਦੀ ਹੈ, ਉਸ ਦੀ ਸਾਜੀ ਹੋਈ ਹੈ। ਸਾਨੂੰ ਮਨੁੱਖਾ ਜਨਮ ਮਿਲਿਆ, ਅਸੀਂ ਇਸ ਦੁਨੀਆ ਦੇ ਵਿੱਚ ਆਏ ਹਾਂ। ਸਾਡੇ ਜ਼ਿੰਮੇ ਫਰਜ਼ ਹੈ, ਉਹ ਫਰਜ਼ ਜਿਹੜਾ ਸੱਚ, ਹੱਕ, ਇਨਸਾਫ ਦੇ ਨਿਜ਼ਾਮ ਨੂੰ ਕਾਇਮ ਕਰਨ ਦੇ ਲਈ ਬਹੁਤ ਜ਼ਰੂਰੀ ਹੁੰਦਾ। ਔਰ ਉਸ ਨੂੰ ਜਦੋਂ ਗੁਰੂ ਅਰਜਨ ਸਾਹਿਬ ਨੇ ਡਿਫਾਈਨ ਕੀਤਾ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉੱਠਿਆ, ਇਹ ਹੋਆ ਹਲੇਮੀ ਰਾਜ ਜਿਉ। ਕਿ ਨਿਰੰਕਾਰ ਨੂੰ ਕੀ ਚੰਗਾ ਲੱਗੇ, ਮਿਹਰਬਾਨ ਦਾ ਹੁਕਮ ਹੈ ਉਸ ਨਿਰੰਕਾਰ ਦਾ ਜਿਹਨੇ ਇਹ ਧਰਤੀ ਸਾਜੀ ਹੈ, ਕਿ ਪੈ ਕੋਈ ਨਾ ਕਿਸੇ ਰਿੰਝਾਣ ਦਾ, ਨੰਗੇ ਨਾਲ ਹੈ, ਤੰਗ ਕਰਨਾ ਉਹਨੂੰ ਕਹਿੰਦੇ ਨੇ, ਕਿ ਇਹ ਮਿਹਰਬਾਨ ਦੀ ਬਣਾਈ ਹੋਈ ਧਰਤੀ ਹੈ। ਕੋਈ ਇੱਥੇ ਕਿਸੇ ਨੂੰ ਰਿੰਝਾਏਗਾ ਨਹੀਂ, ਤੰਗ ਨਹੀਂ ਕਰੇਗਾ। ਸਭ ਸੁਖਾਲੀ ਉੱਠਿਆ, ਸਾਰੇ ਸੁਖੀ ਵਸਣ, ਇਹ ਹਲੇਮੀ ਰਾਜ ਹੈ। ਜਦੋਂ ਖਾਲਿਸਤਾਨ ਦੀ ਗੱਲ ਅਸੀਂ ਕਰਦੇ ਹਾਂ, ਅਸੀਂ ਕੋਈ ਇਸ ਕਿਸਮ ਦਾ ਕਾਨਸੈਪਟ ਨਹੀਂ ਦੇ ਰਹੇ ਕਿ ਕੁਝ ਜ਼ਿਲ੍ਹਿਆਂ ਦਾ ਰਾਜ ਪ੍ਰਬੰਧ, ਜਿੱਥੇ ਜਿਹਦਾ ਹੈਡ ਆਫ ਦਾ ਸਟੇਟ ਪੱਗ ਵਾਲਾ ਹੋਏ, ਉਹ ਮਨਮੋਹਨ ਸਿੰਘ 10 ਸਾਲ ਬੈਠਾ ਰਿਹਾ ਉੱਥੇ ਘੁੱਗੂ ਬਣ ਕੇ,
ਇੱਥੇ ਅੱਜ ਉਹਨੂੰ ਫਖਰੇ ਕੌਮ ਬਣਾਇਆ ਹੋਇਆ ਸੀ, 5 ਵਾਰ ਮੁੱਖ ਮੰਤਰੀ ਬਣਿਆ, ਕੀ ਜੜ੍ਹਾਂ 'ਚ ਤੇਲ ਦਿੱਤਾ, ਸਾਰੇ ਟੱਬਰ ਨੇ ਕੋੜਵੇਂ ਨੇ ਹੁਣ ਗਲ 'ਚ ਤਖਤੀ ਪਾ ਕੇ ਕਬੂਲ ਹੈ ਕਬੂਲ ਹੈ ਕਬੂਲ ਹੈ ਕਰ ਰਹੇ ਨੇ। ਇਹ ਜਦੋਂ ਅਸੀਂ ਖਾਲਿਸਤਾਨ ਦੀ, ਔਰ ਬੜੀ ਦਿਲਚਸਪ ਗੱਲ ਭੈਣ ਜੀ ਸ਼ਾਇਦ ਹਰਲੀਨ ਕੌਰ ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਹਵਾਲਾ ਦਿੱਤਾ, ਮੈਨੂੰ ਲੱਗਾ ਵੀ ਬੜਾ ਸਟਰੋਂਗ ਆਰਗੂਮੈਂਟ ਹੈ, ਕਿਉਂਕਿ ਇੱਕ ਅੱਜ ਵੀ ਉਹ ਲੋਕ ਨੇ ਜਦੋਂ ਖਾਲਿਸਤਾਨ ਦੀ ਵਾਇਬਿਲਿਟੀ ਦੀ ਗੱਲ ਹੁੰਦੀ ਹੈ ਤੇ ਉਹਨਾਂ ਦਾ ਇਹ ਯਤਨ ਹੁੰਦਾ ਹੈ ਕਿ ਜੀ ਛੋਟਾ ਜਿਹਾ 50,365 ਸਕੁਅਰ ਕਿਲੋਮੀਟਰ ਹੈ ਹੀ ਕੁਛ ਨਹੀਂ ਹੈ, ਨਾ ਸੋਨਾ ਹੈ, ਨਾ ਚਾਂਦੀ ਹੈ, ਨਾ ਕੋਲ ਹੈ, ਨਾ ਕੋਈ ਸਮੁੰਦਰ ਹੈ, ਨਾ ਕੋਈ ਦੂਸਰਾ ਹੈ। ਹੁਣ ਗੁਰੂ ਕਲਗੀਧਰ ਪਾਤਸ਼ਾਹ ਆਪਣੀ ਮੌਜ ਦੇ ਵਿੱਚ ਅਨੰਦਪੁਰ ਦੀਆਂ ਸ਼ਿਵਾਲਿਕ ਦੀਆਂ ਹਿਲਸ ਦੇ ਉਸ ਥਾਂ ਤੇ ਠੰਡੀ ਹਵਾ ਦੇ ਵਿੱਚ ਸਿੰਘਾਂ ਦੇ ਨਾਲ ਚਰਚਾ ਚੱਲ ਰਹੀ ਹੈ ਵੀ ਰਾਜ ਤੁਹਾਨੂੰ ਅਸੀਂ ਈਸਟ ਦਾ ਵੀ ਦਿੱਤਾ, ਦੱਖਣ ਦਾ ਵੀ ਦਿੱਤਾ। ਖਾਲਸਾ ਕਹਿ ਰਿਹਾ ਕਿ ਜੀ ਨਹੀਂ, ਸਾਨੂੰ ਵੈਸੇ ਮਾਝਾ ਮਾਲਵਾ ਦੁਆਬਾ ਚਾਹੀਦਾ ਹੈ, ਅਸੀਂ ਦੂਰ ਨਹੀਂ ਜਾਣਾ ਕਿਤੇ। ਔਰ ਮੈਂ ਕਈ ਵਾਰ ਇਹ ਦੇਖਦਾ ਹੈ ਜਦੋਂ ਅਸੀਂ ਦਿੱਲੀ ਫਤਿਹ ਦੀ ਗੱਲ ਕਰਦੇ ਹਾਂ ਜਾਂ ਸਹਾਰਨਪੁਰ ਜਾਂ ਦੂਜਾ, ਕਿਵੇਂ ਖਾਲਸਾ ਸਾਜਨਾ ਦਿਵਸ ਮੌਕੇ ਜਾਂ ਹੋਲਾ ਮਹੱਲਾ ਮੌਕੇ ਖਾਲਸਾ ਪਰਤ ਆਉਂਦਾ ਸੀ। ਤੇ ਇਸ ਗੱਲ ਦਾ ਧਿਆਨ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਇੱਕ ਤੁਹਾਡੇ ਕੋਲ ਨਿਊਕਲੀਅਸ ਹੁੰਦਾ ਹੈ। ਜਿਵੇਂ ਅੱਜ ਜਦੋਂ ਕੋਈ ਵੀ ਪ੍ਰੋਟੋਟਾਈਪ ਤਿਆਰ ਕੀਤਾ ਜਾਂਦਾ ਹੈ, ਉਹ ਮਾਡਲ ਬਾਅਦ 'ਚ ਕਿਸ ਲੈਵਲ ਤੇ ਜਾਂਦਾ ਕਿ ਜਿੱਥੇ ਤੁਸੀਂ ਉਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਇਤਿਹਾਸ ਸਿਰਜਿਆ, ਔਰ ਜਿਸ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਹੁਣ ਉਸ ਧਰਤੀ ਦੇ ਉੱਤੇ ਸਵਾਣੀਆਂ ਸੁਖਮਣੀ ਦਾ ਪਾਠ ਪੜ੍ਹਦੇ ਆ, ਰਿੜਕਦੀਆਂ ਨੇ, ਉਹੀ ਫਿਜ਼ਾ ਦੇ ਅੰਦਰ ਧੰਨ ਗੁਰੂ ਨਾਨਕ ਵਸਦਾ ਹੈ ਉਹੀ। ਔਰ ਜਦੋਂ ਪ੍ਰੋਫੈਸਰ ਪੂਰਨ ਸਿੰਘ ਉਸ ਐਂਗਲ ਨੂੰ ਦੇਖਦੇ ਨੇ ਤੇ ਉਹ ਜਦੋਂ ਭਾਵੇਂ ਅੱਜ ਉਹਨੂੰ ਡਿਫਰੈਂਟਲੀ ਇੰਟਰਪ੍ਰੇਟ ਕੀਤਾ ਜਾਂਦਾ, ਰਾਂਝੇ ਜੋ ਵੀ ਉਹਨਾਂ ਨੂੰ ਗੁਰੂ ਨਾਨਕ ਦਾ ਸਿੱਖ ਨਜ਼ਰ ਆਉਂਦਾ ਹੈ। ਉਹ ਕਹਿੰਦੇ ਨੇ ਵੀ ਜਦੋਂ ਜੋਗੀ ਦੇ ਟਿੱਲੇ ਤੇ ਗਿਆ, ਜਿਹੜਾ ਰੋਹਤਾਸ ਦੇ ਨੇੜੇ ਜੋਗੀਆਂ ਦਾ ਟਿੱਲਾ ਹੈ, ਉਹਦਾ ਕੰਨ ਪਾੜ ਕੇ ਉਹਨੇ ਯੋਗ ਦੀ ਦੀਕਸ਼ਾ ਦੇ ਕੇ ਆਪਣੀ ਸੰਨਿਆਸ ਦੀ ਪਾਬੰਦੀ ਲਾਈ ਤੇ ਉਹਨੇ ਕਿਹਾ ਵੀ ਨਹੀਂ, ਮੈਂ ਤਾਂ ਇਸ ਲਈ ਤਾਂ ਯੋਗ ਲਿਆ ਹੀ ਨਹੀਂ ਹੈ, ਮੇਰਾ ਤਾਂ ਹੋਰ ਮਿਸ਼ਨ ਹੈ। ਤੇ ਉਹ ਕਹਿੰਦਾ ਫਿਰ ਤੂੰ ਜੋਗੀ ਨਹੀਂ। ਹੁਣ ਉਹ ਉੱਥੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ, ਉਹਨੂੰ ਰਾਂਝਾ ਕਹਿੰਦਾ ਵੀ ਹੁਣ ਮੇਰੇ ਜਿਹੜੇ ਕੰਨ ਤੂੰ ਪਾੜੇ ਨੇ ਨਾ, ਇਹਨਾਂ ਨੂੰ ਸਬੂਤੇ ਕਰ। ਤੇ ਉਹ ਕਹਿੰਦੇ ਨੇ ਗੁਰੂ ਨਾਨਕ ਦੇ ਸਿੱਖ ਨੂੰ ਹੱਥ ਪਾ ਗੋਰਖਨਾਥ ਡਾਢਾ ਪਛਤਾਇਆ। ਹੁਣ ਇਹ ਇੰਨੀ ਖੂਬਸੂਰਤ ਗੱਲ ਹੈ ਕਿ ਡਿਫਾਈਂਸ, ਚੈਲੰਜ, ਸ਼ਹਾਦਤ ਤਾਂ ਉਦੋਂ ਹੀ ਨਿਕਲਦੀ ਹੈ। ਬੇਸ਼ੱਕ ਇਸ ਦੀਆਂ ਜਦੋਂ ਅਸੀਂ ਲਿੰਗੁਇਸਟਿਕ ਰੂਟਸ ਦੇਖਾਂਗੇ, ਸ਼ਹੀਦ ਲਫ਼ਜ਼ ਅਰਬੀ ਦਾ, ਪਰਸ਼ੀਅਨ 'ਚ ਆਇਆ, ਜਿਸ ਦਾ ਮਤਲਬ ਹੈ ਗਵਾਹੀ ਦੇਣਾ। ਅੱਜ ਵੀ ਆਮ ਜਦੋਂ ਦੁਨਿਆਵੀ ਅਦਾਲਤਾਂ 'ਚ ਸਾਡੇ ਵੀਰ ਭੈਣਾਂ ਖੱਜਲ ਖੁਆਰ ਹੁੰਦੇ ਨੇ ਜੀ, ਉਹਨੇ ਮੇਰੇ ਖਿਲਾਫ ਸ਼ਹਾਦਤ ਦਿੱਤੀ, ਮੈਂ ਉਹਦੇ ਖਿਲਾਫ ਸ਼ਹਾਦਤ ਦਊਂ। ਹੁਣ ਇਨਫੈਕਟ ਸ਼ਹਾਦਤ ਆਇਆ ਉੱਥੋਂ ਹੀ ਹੈ, ਗਵਾਹੀ। ਔਰ ਉਹਨਾਂ ਦਾ ਇਹ ਮੰਨਣਾ ਹੈ ਇਸਲਾਮ ਦੇ ਵਿੱਚ, ਬੇਸ਼ੱਕ ਇਹਦੇ ਨਾਲ ਰਿਵਾਰਡ ਜੁੜਿਆ ਹੋਇਆ ਹੈ, ਬਹਿਸ਼ਤ ਹੈ, ਬਹਿਸ਼ਤ ਦੇ ਦਰਵਾਜ਼ੇ ਖੁੱਲ੍ਹਦੇ ਨੇ, ਔਰ ਉਹਨਾਂ ਨੇ ਆਪਣੀ ਇਨਾਮਾਂ ਦੀ ਜਿਹੜੀ ਆ ਲੰਬੀ ਲਿਸਟ ਰੱਖੀ ਹੋਈ ਹੈ। ਸ਼ਹੀਦ ਲਫ਼ਜ਼ ਉਹਨਾਂ ਦਾ, ਪਰ ਸਿੱਖੀ ਦੇ ਵਿੱਚ ਆ ਕੇ ਸ਼ਹੀਦ ਦਾ ਮਤਲਬ ਬਿਲਕੁਲ ਡਿਫਰੈਂਟ ਹੋ ਜਾਂਦਾ ਹੈ। ਇੱਥੇ ਸ਼ਹਾਦਤ ਪਿਆਰੇ ਨੂੰ ਰਿਝਾਣੇ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਮਰਦੇ ਆਏ ਹਾਂ, ਅਸੀਂ ਮਰ ਰਹੇ ਹਾਂ, ਅਸੀਂ ਮਰਦੇ ਰਹਾਂਗੇ, ਇਹ ਨਹੀਂ ਹੈ। ਇਹ ਕੋਈ ਉਸ ਕਿਸਮ ਦਾ ਚਾਅ ਨਹੀਂ ਹੈ। ਔਰ ਇਹਦੀ ਬੜੀ ਖੂਬਸੂਰਤ ਗੱਲ, ਜਦੋਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਆਪਣੇ 29 ਹੋਰ ਸਿੰਘਾਂ ਦੇ ਨਾਲ ਐਕਸੈਪਸ਼ਨ ਮੰਗਦੇ ਨੇ ਸਰਬੱਤ ਖਾਲਸਾ ਦੇ ਇਕੱਠ ਤੋਂ ਕਿ ਜੀ ਅਬਦਾਲੀ ਆ ਰਿਹਾ, ਅਸੀਂ ਜੰਗ ਮਚਾਣੀ ਹੈ, ਅਕਾਲ ਤਖਤ ਨੂੰ ਡਿਫੈਂਡ ਕਰਨਾ, ਉਹਨਾਂ ਨੂੰ ਉਹ ਆਗਿਆ ਦਿੰਦੇ ਨੇ। ਔਰ ਇਹ ਸਾਡਾ ਇਤਿਹਾਸਕ ਸੋਰਸ ਕਹਿੰਦੇ ਨੇ। ਹੁਣ ਉਹਨਾਂ ਦਾ ਰਿਜ਼ੋਲਵ ਕੀ ਹੈ? ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਜਦੋਂ ਸ਼ਹਾਦਤ ਹੋਏਗੀ, ਜਦੋਂ ਸ਼ਹੀਦੀ ਹੋਏਗੀ, ਇਹ ਗਵਾਹੀ ਹੋਏਗੀ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ। ਔਰ ਇਹ ਬ੍ਰੌਡਰ ਸ਼ਹੀਦ ਦਾ ਮਤਲਬ ਇਹ ਹੈ ਕਿ ਭਾਈ ਉਹ ਗਵਾਹੀ ਅਕਾਲ ਪੁਰਖ ਦੇ ਦਰਗਾਹ ਦੇ ਅੰਦਰ ਇਹ ਸ਼ਹਾਦਤ ਦੇ ਤੌਰ ਤੇ ਹੈ ਕਿ ਧਰਤੀ ਦੇ ਜਿਸ ਖਿੱਤੇ ਚੋਂ ਇਹ ਰੂਹ ਆਈ ਹੈ, ਉਹਦਾ ਨਿਜ਼ਾਮ ਇੰਨਾ ਭ੍ਰਿਸ਼ਟਿਆ ਜਾ ਚੁੱਕਾ ਹੈ ਕਿ ਉਹਨੂੰ ਬਦਲਣ ਦੀ ਲੋੜ ਹੈ। ਫਿਰ ਅਕਾਲ ਪੁਰਖ ਰਹਿਮਤ ਕਰਦਾ ਹੈ ਔਰ ਉਸ ਨਿਜ਼ਾਮ ਨੂੰ ਬਦਲਣ ਦੇ ਲਈ ਕੋਈ ਸੂਰਮੇ ਪੈਦਾ ਹੁੰਦੇ ਨੇ। ਔਰ ਇਹੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਅਹਿਮਦਾਬਾਦ ਸ਼ਹਿਰ ਦੇ ਅੰਦਰ ਖਲੋ ਕੇ ਕਹੀ ਸੀ ਕਿ ਆਣ 78 ਜਾਣ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਸਾਲਾਂ ਦੀ ਗਿਣਤੀ ਨਹੀਂ ਹੈ। ਸਾਡੇ ਲੱਗੇ ਹੁੰਦੇ ਨੇ ਸਕਾਲਰ, ਕਦੇ ਕੋਈ ਸਰਦਾਰ ਬਘੇਲ ਸਿੰਘ ਨਾਲ ਜੋੜ ਰਿਹਾ ਹੁੰਦਾ
ਕਿ ਰਾਜੇ ਰਾਣੇ ਇਹ 4 ਦਿਨਾਂ ਦੇ ਲੋਕ ਹੁੰਦੇ ਨੇ। ਜ਼ੁਲਮ ਕਰਨ ਵਾਲੇ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਅੰਦਰ ਰੋਮਨ ਐम्पायर, ਬੈਬਲੀਓਨਿਕ ਸਿਵਲਾਈਜੇਸ਼ਨ, ਅੱਜ ਕੱਲ੍ਹ ਡਮਸਕਸ ਦਾ ਜ਼ਿਕਰ ਚੱਲ ਰਿਹਾ ਹੈ, ਕਿੰਨੀ ਵੱਡੀ ਸੀਰੀਅਨ ਸਿਵਲਾਈਜੇਸ਼ਨ, ਓਟੋਮਨ ਐम्पायर, ਜਿਹੜਾ ਸਭ ਤੋਂ ਵੱਡਾ ਇਨਸਾਨੀ ਤਾਰੀਖ ਦਾ ਅੱਜ ਤੱਕ ਐम्पायर ਹੋਇਆ ਹੈ, ਜਿਹਨੇ ਯੂਰਪ ਦੇ ਨੂੰ ਵੀ ਇੱਕ ਵੱਡਾ ਹਿੱਸਾ ਕੰਕਰ ਕੀਤਾ, ਅਫਰੀਕਾ 'ਚ ਵੀ ਪਹੁੰਚੇ, ਏਸ਼ੀਆ 'ਚ ਵੀ ਪਹੁੰਚੇ, ਪਰ ਇੱਥੇ ਪਏ ਤੋਂ ਕਹਾਂ ਪੇ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਕਿੱਥੇ ਗਏ ਉਹ ਸਾਰੇ। ਹੁਣ ਇਹ ਸਾਰਾ ਜਿਹੜੀ ਤਬਦੀਲੀ ਹੈ ਦੂਸਰੇ ਪਾਸੇ ਉਹ ਨੇ ਜਿਹੜੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਆ, ਜਿਨ੍ਹਾਂ ਨੂੰ ਸ਼ਹਾਦਤ ਇਸ ਲਈ ਕਬੂਲ ਹੈ ਕਿ ਗੁਰੂ ਦੇ ਪਿਆਰ ਦੇ ਵਿੱਚ ਉੱਥੇ ਆਪਣਾ ਆਪਾ ਕੁਰਬਾਨ ਕਰਨਾ, ਇਹ ਲੱਗਦਾ ਇਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਹੈ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਉਹ ਭਾਵੇਂ ਫਿਰ ਕਿਤੇ ਰਹਿ ਕੇ ਜੇਲ੍ਹਾਂ ਦੇ ਪੈਸਾ ਪਏ, ਰਣਜੀਤ ਸਿੰਘ ਜੀ ਦਾ ਜ਼ਿਕਰ ਹੋਇਆ, ਸੱਚਮੁੱਚ ਜੇ ਤੁਸੀਂ ਜੇਲ੍ਹ ਚਿੱਠੀਆਂ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਪਿਆਰੇ ਨੂੰ ਰਿਝਾਉਣ ਦੇ ਲਈ ਸਿੱਖੀ ਦਾ ਰਸਤਾ, ਕੁਰਬਾਨੀ ਦਾ ਰਸਤਾ ਕੀ ਹੈ, ਔਰ ਕਿਸੇ ਕੌਜ਼ ਲਈ ਜਿਉਣਾ, ਇਹ ਕਈ ਵਾਰ ਸ਼ਹਾਦਤ ਦਾ ਬਹੁਤ ਵੱਡਾ ਰੁਤਬਾ ਹੈ। ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਮੌਜੂਦਾ ਦੌਰ 'ਚ ਸਾਡੇ ਇਹਨਾਂ 40 ਵਰ੍ਹਿਆਂ ਜਾਂ ਲਗਭਗ 46 ਸਾਲ ਜੇ 1978 ਤੋਂ ਕਹੀਏ 18ਵੀਂ ਸਦੀ ਦੇ ਇਤਿਹਾਸ ਨੂੰ ਦੁਹਰਾਇਆ। ਜਿਹੜੇ ਲੋਕ ਇਹ ਕਹਿੰਦੇ ਸਨ ਕਿ ਜੀ ਇਹ ਅਰਦਾਸ ਜੋ ਲਿਖਿਆ ਹੈ ਕਦੇ ਸੱਚ ਵੀ ਹੈ, ਆਮ ਜਿਹੜੀ ਸਾਡੀ ਜਨਰੇਸ਼ਨ ਹੈ, ਅਸੀਂ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਆਰੀਆ ਸਮਾਜੀ ਸਕੂਲ ਸਨ, ਕਿਸ ਕਿਸਮ ਦੇ ਜੋਕ ਉਹਨਾਂ ਨੇ ਬਣਾਏ ਹੋਏ ਸੀ, ਪਰ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਕੁਛ ਦਰਜਨ ਸਾਥੀ ਸਿੰਘਾਂ ਨੇ ਜਿਸ ਕਦਰ ਜੰਗ ਮਚਾਇਆ, ਜੰਗ ਦੇ ਵਿੱਚ ਜੂਝੇ, ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੁੰਦਾ ਹੈ, ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਇਤਿਹਾਸ ਚੇਂਜ ਕਰਕੇ ਰੱਖ ਦਿੱਤੇ। ਇੱਕ ਪਾਕਿਸਤਾਨੀ ਪੇਪਰ ਨੇ ਵੀ ਛਾਪਿਆ, ਦਿੱਲੀ ਦੇ ਪੇਪਰ ਨੇ ਵੀ ਛਾਪਿਆ, ਇੱਕ ਕਿਸੇ ਮੁਸਲਮਾਨ ਨੇ ਲੈਟਰ ਟੂ ਦਾ ਐਡੀਟਰ ਲਿਖਿਆ ਉਹਨਾਂ ਜ਼ਮਾਨਿਆਂ ਜਦੋਂ ਸੈਂਸਰ ਸੀ। ਉਹਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ wrote the history of coming hundreds of years on the night of June 5th, ਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਸੰਤ ਪਿੰਡਰਾਂਵਾਲਿਆਂ ਨੇ ਆਉਣ ਵਾਲੇ ਸੈਂਕੜੇ ਸਾਲਾਂ ਦਾ ਇਤਿਹਾਸ ਲਿਖਿਆ। ਇਹ ਡਾਈਵਰਸ਼ਨ ਹੁੰਦੀ ਹੈ। ਔਰ ਮੈਂ ਬਹੁਤ ਵਾਰ, ਹਾਲਾਂ ਸਾਡਾ ਇੱਕ ਤਬਕਾ ਗਦਰ ਮੂਵਮੈਂਟ ਜਾਂ ਕੂਕਾ ਮੂਵਮੈਂਟ ਜਾਂ ਉਸ ਦੇ ਨਾਲ ਅਸੀਂ ਖਾਲਿਸਤਾਨ, ਜਾਂ ਇਹ ਠੀਕ ਹੈ ਕਿ ਭਾਵਨਾ ਉਹਨਾਂ ਦੀ ਵੀ ਕੁਰਬਾਨੀ ਵਾਲੀ ਸੀ, ਉਹਨਾਂ ਦੀ ਮੋਟੀਵੇਸ਼ਨ ਸਿੱਖੀ ਸੀ, ਉਹ ਭਾਵੇਂ ਕੂਕੇ ਸਨ, ਭਾਵੇਂ ਗਦਰੀ ਸਨ, ਜਾਂ ਭਗਤ ਸਿੰਘ ਸੀ ਜਾਂ ਸਰਾਭਾ ਸੀ। ਪਰ ਮੈਨੂੰ ਇਹ ਲੱਗਦਾ ਹੈ ਕਿ ਭਾਈ ਮਹਾਰਾਜ ਸਿੰਘ ਤੋਂ ਬਾਅਦ 1849 'ਚ ਸਾਡਾ ਰਾਜ ਜਾਂਦਾ ਹੈ। ਪਹਿਲਾ ਰਿਬੈਲੀਅਨ ਜਿਹੜਾ ਭਾਈ ਮਹਾਰਾਜ ਸਿੰਘ ਨੇ ਝੰਡਾ ਚੁੱਕਿਆ, ਉਹਦੇ ਤੋਂ ਬਾਅਦ ਜੇ ਡਾਇਰੈਕਟਲੀ ਸਿੱਖ ਰਾਜ, ਖਾਲਸਾ ਰਾਜ, ਖਾਲਿਸਤਾਨ ਦੀ ਪੋਜੀਸ਼ਨ ਕਿਸੇ ਨੇ ਆਰਟੀਕੂਲੇਟ ਕੀਤੀ ਹੈ ਤੇ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਨੇ ਕੀਤੀ ਹੈ। ਵਿਚਕਾਰ 98 ਸਾਲ ਦਾ ਜਿਹੜਾ ਅੰਗਰੇਜ਼ੀ ਰਾਜ ਦੇ ਖਿਲਾਫ ਸੰਘਰਸ਼ ਹੈ, ਅਸੀਂ ਭੰਬਲ ਭੂਸੇ ਦਾ ਸ਼ਿਕਾਰ ਹੋਏ। ਕੁਰਬਾਨੀ ਦਾ ਜਜ਼ਬਾ ਹੋਣ ਦੇ ਬਾਵਜੂਦ ਕਿਵੇਂ ਸਾਡੀ ਈਵਨ ਅਕਾਲੀ ਲਹਿਰ ਅਲਟੀਮੇਟਲੀ ਇੰਡੀਅਨ ਨੈਸ਼ਨਲਿਜ਼ਮ ਦੀ ਭੇਟ ਚੜੀ, ਕਿਸ ਕਿਸਮ ਦਾ ਵਰਤਾਰਾ 47 ਦੇ ਦੌਰ 'ਚ ਹੋਇਆ। ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਅਸੀਂ ਆ ਫਸੇ। ਤੇ ਉਰਦੂ ਦਾ ਇੱਕ ਕਪਲੇਟ ਮੈਂ ਅਕਸਰ दोहराना है कि वो वक्त भी देखा तारीख की घड़ियों ने, जब लम्हों ने खता की सदियों ने सजा पाई। कई बार ਸੈਕਿੰਡਾਂ ਦੀਆਂ ਗਲਤੀਆਂ ਕੌਮਾਂ ਨੂੰ ਸਦੀਆਂ ਦੀ ਉਸ ਗੁਲਾਮੀ ਵੱਲ ਧੱਕ ਦਿੰਦੀਆਂ ਨੇ, ਪਰ ਗੁਰੂ ਕਾ ਸਾਜਿਆ ਪੰਥ, ਇਹ ਉਹ ਪੰਥ ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਪੱਟਾਂ ਦੇ ਸਵਈਏ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਹ ਨਿਰਮਲ ਪੰਥ, ਇਹ ਸ਼ਬਦ ਦੇ ਉੱਤੇ ਆਧਾਰਿਤ ਪੰਥ, ਇਹ ਉੱਤਮ ਪੰਥ ਤੇ ਇਹ ਖਾਲਸਾ ਪੰਥ, ਜਿਹੜਾ ਖਾਲਸਾ ਪੰਥ ਸਾਜ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ,
ਭਰਮ ਨਾਸ ਤੁਸੀਂ ਖਾਲਸਾ ਹੋ, ਮੇਰੇ ਖਾਲਸਾ। ਔਰ ਉਹਨਾਂ ਪੰਜਾਂ ਦੇ ਅੱਗੇ ਨਤਮਸਤਕ ਹੋ ਕੇ ਅੰਮ੍ਰਿਤ ਦੀ ਦਾਤ, ਚਮਕੌਰ ਦੀ ਗੜੀ ਫਿਰ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਖਾਲਸੇ ਨੂੰ ਗੁਰੂ ਨੇ ਆਪਣਾ ਸਭ ਕੁਝ ਦੇ ਦਿੱਤਾ ਹੈ। ਔਰ ਜਦੋਂ ਅਸੀਂ ਇਹ ਪੜ੍ਹਦੇ ਹਾਂ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾण को प्राण, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ ਪੋਤ ਹੁੰਦੀਆਂ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਹੈ। ਖਾਲਸੇ ਦੇ ਲਈ ਜੇ ਜ਼ਿੰਦਗੀ ਹੈ, ਜਿਉਣਾ ਇਹ ਵੀ ਗੁਰੂ ਦੇ ਪਿਆਰ 'ਚ ਹੈ। ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ। ਸਾਨੂੰ ਕੋਈ ਮਰਨ ਤੋਂ ਬਾਅਦ ਦੀ ਮੁਕਤੀ ਦੀ ਕੋਈ ਚਾਹਨਾ ਨਹੀਂ ਹੈ। ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਿਆ ਕੋਈ ਨਾ। ਸਾਡੇ ਲਈ ਤਾਂ ਇਹ ਜੀਵਨ, ਔਰ ਇਹ ਜੀਵਨ ਜਿਹੜਾ ਜੀਵਨ ਮੁਕਤ ਸੀ, ਇਹੀ ਤੁਸੀਂ ਸਿੱਧ ਗੋਸ਼ਟ ਸਿੱਧਾਂ ਦੇ ਨਾਲ ਵੱਡੀ ਡਿਬੇਟ, ਔਰ ਮੈਂ ਰਿਕਮੈਂਡ ਵੀ ਕਰਾਂਗਾ ਕਿ ਬਹੁਤ ਵਾਰ ਜਿਹੜੀਆਂ ਫਿਲਸੋਫੀਕਲ ਬਾਣੀਆਂ ਨੇ ਜਿਨ੍ਹਾਂ 'ਚੋਂ ਕਨਸੈਪਟ ਦੀ ਕਲੀਅਰੈਂਸ ਨਿਕਲਦੀ ਹੈ, ਉਹ ਜ਼ਰੂਰ ਪੜ੍ਹੋ। ਔਰ ਸਿੱਧ ਗੋਸ਼ਟ ਇੱਕ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਸਮੁੱਚੀ ਸਿੱਖ ਫਿਲਾਸਫੀ ਨੂੰ, ਸਿੱਖ ਜੀਵਨ ਜਾਚ ਨੂੰ ਬਿਆਨਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਕਿ ਜਿਵੇਂ ਕਮਲ ਚਿੱਕੜ ਦੇ ਵਿੱਚ ਹੈ, ਉਸ ਤੋਂ ਉੱਪਰ ਹੈ। ਸਿੱਖ ਦੁਨੀਆ ਦੇ ਵਿੱਚ ਵਿਚਰਦੇ ਆ, ਆਪਣੇ ਪਰਿਵਾਰਕ, ਸਮਾਜਕ ਸਾਰੇ ਫਰਜ਼ ਪੂਰੇ ਕਰਦੇ ਆ ਵੀ ਉਸ ਤੋਂ ਨਿਰਲੇਪ ਹੈ। ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਹੈ, ਪਰ ਪਾਣੀ ਉਸਦੇ ਖੰਭਾਂ ਨੂੰ ਪੋਹ ਨਹੀਂ ਸਕਦਾ, ਇਵੇਂ ਹੀ ਸੁਰਤ ਸ਼ਬਦ ਦੇ ਵਿੱਚ ਟਿਕੀ ਹੋਇਆ, ਫਿਰ ਉਹ ਕਿਸੇ ਮੁਕਾਮ ਤੇ ਵੀ ਹੋਏ। ਭਾਈ ਮਤੀ ਦਾਸ, ਆਰਾ ਸਿਰ ਤੇ ਟਿਕਦੇ ਜਲਾਦ ਨੂੰ ਕਹਿੰਦੇ ਨੇ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ। ਇਹ ਆਰਾ, ਇਹਦੇ ਦੰਦੇ ਖੁੰਡੇ ਨੇ, ਇਹਨਾਂ ਨੂੰ ਤਿੱਖਿਆ ਕਰ। ਉਹਦੇ ਲਈ, ਸਿੱਖ ਦੇ ਲਈ ਸਰੀਰਕ ਵਜੂਦ ਮੈਟਰ ਨਹੀਂ ਕਰਦਾ, ਉਸ ਦੇ ਲਈ ਤੇ ਉਹ ਪ੍ਰੀਤ ਹੈ। ਜਦੋਂ ਤੱਕ ਇਹ ਰੂਹ ਇਸ ਸਰੀਰ ਦੀ ਬੌਂਡੇਜ 'ਚ ਹੈ, ਉਹ ਵੀ ਗੁਰੂ ਗੁਰੂ ਚੱਪਦੀ ਹੈ। ਉਸ ਦੇ ਲਈ ਆਲਾ ਦੁਆਲਾ ਸਾਰਾ ਸੰਸਾਰ ਵਾਹੋ ਵਾਹੋ ਕਾ ਕੀਆ ਤਮਾਸ਼ਾ, ਉਹਨੂੰ ਨਜ਼ਰ ਆ ਰਿਹਾ ਇਹ ਸਾਰਾ ਤਮਾਸ਼ਾ, ਇਹ ਖੇਡ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ, ਇਹ ਸਾਰੇ ਹੁਕਮ ਦੀ ਖੇਡ ਹੈ। ਜੋ ਵਰਤਾਰਾ ਵਰਤ ਰਿਹਾ ਹੈ, ਉਹਦੇ 'ਚ ਵੀ ਤੂੰ ਹੈ ਵਾਹਿਗੁਰੂ, ਉਹਦੇ 'ਚ ਵੀ ਤੂੰ ਹੈ। ਉਹ ਉਸ ਆਨੰਦ ਦੀ, ਜਿਹਨੂੰ ਸਟੇਟ ਆਫ ਬਲਿਸ, ਜੇ ਸਿਟੀ ਆਨੰਦਪੁਰ ਹੈ, ਇਹ ਬਲਿਸ ਹੈ, ਐਕਸਟੈਸੀ ਹੈ, ਸਟੇਟ ਆਫ ਜੋਏ ਹੈ, ਸਟੇਟ ਆਫ ਸਪਿਰਿਚੁਅਲ ਡਾਇਸ ਹੈ, ਜਿਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਉਹ ਤੁਸੀਂ ਚਰਖੜੀਆਂ ਤੇ ਚੜ੍ਹਦਿਆਂ ਵੀ ਮਹਿਸੂਸ ਕਰਦੇ ਹੋ, ਉਹ ਤੁਸੀਂ ਆਰੇ ਦੇ ਥੱਲੇ ਵੀ ਕਰਦੇ ਹੋ। ਔਰ ਮੌਜੂਦਾ ਸੰਘਰਸ਼ ਦੇ ਵਿੱਚ ਕਿਹੜਾ ਇੰਟਰੋਗੇਸ਼ਨ ਸੈਂਟਰ, ਮਾਲ ਮੰਡੀ ਅੰਮ੍ਰਿਤਸਰ ਤੋਂ ਲੈ ਕੇ ਲੱਧਾ ਕੋਠੀ ਸੰਗਰੂਰ ਤੱਕ, ਕਿਹੜੇ ਕਿਹੜੇ ਸਿੰਘ ਦਾ ਜ਼ਿਕਰ ਅਸੀਂ, ਭਾਈ ਕੁਲਵੰਤ ਸਿੰਘ ਨਾਗੋਕੇ ਜਿਹੜੇ ਪਹਿਲੇ ਸਾਡੇ ਸੰਘਰਸ਼ ਦੇ ਜਿਹੜੇ ਨੇ ਉਹ ਸ਼ਹੀਦ ਨੇ, ਸ਼ਹੀਦ ਬਾਬਾ ਭਾਈ ਫੌਜਾ ਸਿੰਘ, ਔਰ ਦੂਸਰੇ ਤੋਂ ਬਾਅਦ ਇੰਡੀਵਿਜੂਅਲ ਫੇਕ ਸਟੇਜ ਐਨਕਾਊਂਟਰ, ਜਿਨ੍ਹਾਂ ਨੂੰ ਖਲਚੀਆਂ ਤੋਂ ਟਰੈਕਟਰ ਰਿਪੇਅਰ ਕਰਾਉਣ ਆਏ ਉਹਨਾਂ ਨੇ ਚੁੱਕ ਲਿਆ। ਫਿਰ ਅਸੀਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦਾ ਜ਼ਿਕਰ ਹੋਇਆ। ਕਿੰਨੇ ਜਿਨ੍ਹਾਂ ਨੇ ਲੀਡ ਕੀਤਾ ਮੂਵਮੈਂਟ, 1978 ਦੇ ਵੇਲੇ ਵੀ ਜ਼ਖਮੀ ਹੋਏ ਸਨ, ਉਸ ਦਾ ਹਿੱਸਾ ਸਨ ਜਥੇ ਦਾ ਜਿਹੜਾ ਨਰਕਤਾਰੀਆਂ ਨੂੰ ਵੰਗਾਰਨ ਗਏ। 1993 ਤੱਕ ਘਰੇ ਨਹੀਂ ਬੈਠੇ ਹੈ, ਰਾਵੀ ਦੇ ਆਰ ਪਾਰ ਵੀ ਆਉਣਾ ਜਾਣਾ। ਕਿਸ ਕਿਸਮ ਦਾ, ਜੇ ਤੁਸੀਂ ਈਵਨ ਉਹਨਾਂ ਦੀ ਸੂਖਮਤਾ ਦੇਖੋ, ਉਹਨਾਂ ਦੇ ਫਰਜ਼ੰਦ ਦੀਵਾਨ 'ਚ ਬੈਠੇ ਹੋਏ ਨੇ, ਔਰ ਉਹਨਾਂ ਦੀ ਇੱਕ ਨਜ਼ਮ ਸਿਰਨਾਮਾ, ਜਿਹੜਾ ਅਕਸਰ ਜਦੋਂ ਨਵਾਂ ਸਾਲ ਚੜ੍ਹਦਾ ਹੈ ਬਹੁਤ ਸਾਰੇ ਵਧਾਈਆਂ ਇੱਕ ਦੂਜੇ ਨੂੰ ਦੇ ਰਹੇ ਹੁੰਦੇ ਨੇ। ਮੈਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਉਹ ਨਜ਼ਮ ਸ਼ੇਅਰ ਕਰ ਰਿਹਾ ਹੁੰਦਾ ਕਿ ਵੀ ਮੇਰੇ ਦੋਸਤ ਨਵਾਂ ਵਰਾ ਮੁਬਾਰਕ। ਫਿਰ ਉਹ ਕਹਿੰਦੇ ਨੇ ਵੀ ਤੂੰ ਵੀ ਮੈਨੂੰ ਮੁਬਾਰਕ ਲਿਖੇਗਾ, ਪਰ ਕਿਹੜੇ ਪਤੇ ਤੇ? ਸਾਡਾ ਤਾਂ ਕੋਈ ਸਿਰਨਾਮਾ ਹੀ ਨਹੀਂ ਹੈ। ਅਸੀਂ ਤਾਂ ਉਹ ਸਿਰਨਾਮਾ ਲੱਭਣ ਤੁਰੇ ਹਾਂ ਘਰਾਂ ਤੋਂ। ਅਸੀਂ ਉਸ ਭੈਣ ਦੀ ਚੁੰਨੀ ਜਿਹੜੀ ਨਵੰਬਰ 84 'ਚ ਦਿੱਲੀ 'ਚ ਗਵਾਚ ਗਈ, ਜਿਹੜੀ ਬਾਪੂ ਦੀ ਪੱਗ ਕਿਸੇ ਥਾਣੇ ਦੇ ਵਿੱਚ ਰੁੜੀ, ਉਸ ਵੱਲ ਤੁਰੇ ਹਾਂ। ਜਦੋਂ ਹਾਸਲ ਕਰਾਂਗੇ ਫਿਰ ਤੁਹਾਨੂੰ ਜ਼ਰੂਰ ਕਵਾਂਗੇ ਨਵਾਂ ਵਰਾ ਮੁਬਾਰਕ। ਇਹ ਛੋਟੇ ਕਰੈਕਟਰ ਨਹੀਂ ਨੇ। ਜਿੰਨਾ 18ਵੀਂ ਸਦੀ 'ਚ ਇਤਿਹਾਸ, ਇੱਕ ਸਦੀ 'ਚ ਸ਼ਹਾਦਤਾਂ ਦਾ ਸਿੰਘਾਂ ਨੇ ਕ੍ਰੀਏਟ ਕੀਤਾ, ਜਿਹੜਾ ਸਾਡਾ ਅਰਦਾਸ ਦਾ ਹਿੱਸਾ ਹੈ। ਇਹਨਾਂ 40 ਵਰਿਆਂ ਦੇ ਅੰਦਰ ਜਾਂ 46 ਵਰਿਆਂ ਦੇ ਅੰਦਰ ਜਿੰਦੇ ਸੁੱਖੇ ਛੋਟੇ ਕਰੈਕਟਰ ਨੇ। ਬਿਆਨ ਸਿੰਘ ਸਤਵੰਤ ਸਿੰਘ ਛੋਟੇ ਕਰੈਕਟਰ ਹੈ। ਬੀਬੀ ਸੁਰਿੰਦਰ ਕੌਰ ਅਲੋਕਾਰ ਸੁਹਾਗਣ, ਤੁਸੀਂ ਸਾਰੇ ਵਾਕਿਫ ਹੋ,
ਵਾਕਿਆ ਤੋਂ ਮੈਂ ਸਮੇਂ ਦੀ ਸੀਮਾ ਕਰਕੇ ਵੇਰਵੇ ਵਿੱਚ ਨਹੀਂ ਜਾਵਾਂਗਾ। ਜਿੰਦਾ ਸੁੱਖਾ ਉਹਨਾਂ ਦੇ ਉੱਤੇ ਜੇ ਤੁਸੀਂ ਅੱਜ ਦੇ ਕੰਟੈਕਸਟ 'ਚ ਕਹਿਣਾ ਹੋਏ ਵੀ ਫਿਲਮਾਂ ਕਿੰਨੀਆਂ ਬਣ ਸਕਦੀਆਂ ਨੇ, ਕਿੰਨਾ ਕੁਝ ਲਿਖਿਆ ਜਾ ਸਕਦਾ ਹੈ, ਇੰਨੀ ਡਿਫਾਈਂਸ, ਇੰਨੀ ਲਾਪਰਵਾਹੀ, ਇੰਨਾ ਕਰੇਜ ਤੇ ਫਿਰ ਸ਼ਹਾਦਤ ਦਾ ਇੰਨਾ ਚਾਅ। ਜੱਜ ਫੈਸਲਾ ਦਿੰਦਾ, ਉਹਨੂੰ ਕਹਿੰਦੇ ਨੇ ਵੀ ਅੱਜ ਤੇਰਾ ਮੂੰਹ ਮਿੱਠਾ ਕਰਵਾਉਣਾ ਹੈ। ਅਖੀਰਲੀ ਖਾਹਿਸ਼ ਹੈ ਵੀ ਅਸੀਂ ਜਲਾਦ ਦੇ ਮੂੰਹ 'ਚ ਜਿਹੜਾ ਉਹ ਲੱਡੂ ਪਾਉਣੇ ਨੇ, ਸਾਡਾ ਮੌਤ ਲਾੜੀ ਦੇ ਨਾਲ ਵਿਆਹ ਕਰਵਾ ਰਿਹਾ ਔਰ ਅਸੀਂ ਫੰਦਾ ਉਹ ਰੱਸਾ ਆਪਣੇ ਗਲ 'ਚ ਆਪ ਪਾਵਾਂਗੇ। ਭਾਈ ਦਿਲਾਵਰ ਸਿੰਘ ਛੋਟਾ ਕਰੈਕਟਰ ਹੈ, ਭਾਈ ਰਾਜੋ ਆਣਾ, ਭਾਈ ਜਗਤਾਰ ਸਿੰਘ ਹਵਾਰਾ। ਜਦੋਂ ਤੁਸੀਂ ਇਸ ਸਾਰੇ ਸੰਘਰਸ਼ ਦੇ ਨਾਲ, ਕਿਉਂਕਿ ਬਹੁਤ ਸਾਰੇ ਸਾਡੇ ਐਕਟਿਵਿਸਟ ਵੀਰ ਬੈਠੇ ਨੇ, ਵਕਤ ਆਉਂਦੇ ਨੇ ਮੂਵਮੈਂਟਸ ਦੇ ਅੰਦਰ ਬਹੁਤ ਵਾਰ ਇਵੇਂ ਲੱਗਦਾ ਸਭ ਕੁਝ ਚੁੱਪ। ਈਵਨ ਸਾਡੇ ਇਤਿਹਾਸ 1716 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਆਲਮੋਸਟ 1733-34 ਤੱਕ ਇੱਕ ਬਿਲਕੁਲ ਕੁਆਇਟ ਹੈ, ਬਿਲਕੁਲ ਕੋਈ ਐਕਟੀਵਿਟੀ ਨਹੀਂ ਹੈ। ਢਿੰਡੋਰੇ ਵੀ ਫਰਾਏ ਜਾ ਰਹੇ ਨੇ ਵੀ ਸਭ ਕੁਝ ਖਤਮ ਹੋ ਗਿਆ। ਤੇ ਕਿਵੇਂ ਫਿਰ ਝਾੜ ਚੋਂ ਖਾਲਸਾ ਨਿਕਲਦਾ ਹੈ। ਇੰਟਰਨੈਸ਼ਨਲ ਇੰਟਰਵੈਂਸ਼ਨ 1739 'ਚ ਨਾਦਰ ਸ਼ਾਹ ਦਿੱਲੀ ਤੇ ਹਮਲਾਵਰ ਹੁੰਦਾ ਹੈ, ਸਭ ਕੁਝ ਬਦਲ ਜਾਂਦਾ ਹੈ। ਔਰ ਅਗਲੇ 10 ਸਾਲਾਂ ਦੇ ਵਿੱਚ ਸਿੱਖ ਜਮਨਾ ਤੋਂ ਲੈ ਕੇ ਔਰ ਇੰਡਸ ਤੱਕ, ਦਰਿਆਏ ਸਿੰਧ ਤੱਕ 12 ਮਿਸਲਾਂ ਕਾਇਮ ਕਰ ਲੈਂਦੇ ਨੇ। 1762-63 ਤੱਕ ਭਾਵੇਂ ਵੱਡਾ ਘੱਲੂਘਾਰਾ ਵੀ ਵਾਪਰਦਾ ਹੈ, ਛੋਟਾ ਘੱਲੂਘਾਰਾ ਵੀ ਵਾਪਰਦਾ ਹੈ, ਪਰ ਇਵੈਂਚੁਅਲੀ 1763-64 ਤੱਕ ਲਾਹੌਰ ਫਤਿਹ ਕਰਕੇ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨੁਲ ਕੌਮ ਜਿਹੜੇ ਨੇ ਬਣਾਏ ਜਾਂਦੇ ਨੇ। ਔਰ 1783 'ਚ ਅਸੀਂ ਦਿੱਲੀ ਫਤਿਹ ਕਰਦੇ ਹਾਂ ਔਰ ਉਸ ਧਰਤੀ ਦੇ ਉੱਤੇ ਉਹਦਾ ਖਮੀਰ ਬਦਲ ਕੇ ਰੱਖ ਦਿੰਦਾ ਹੈ ਖਾਲਸਾ। ਬੁੱਲੇ ਸ਼ਾਹ ਵਰਗੇ ਕਹਿਣ ਤੇ ਮਜਬੂਰ ਹੁੰਦੇ ਨੇ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਔਰ ਅੱਜ ਦੀ ਸਟਰਗਲ ਤੁਸੀਂ ਦੇਖੋ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਪਹਿਲਾਂ ਕਿਵੇਂ ਇੱਕ ਤਬਕਾ, ਕਿਉਂਕਿ ਇੱਕ ਐਕਟਿਵਿਸਟ ਹੋਣ ਦੇ ਨਾਤੇ ਮੈਂ ਉਹ ਪੰਥਕ ਕਮੇਟੀ ਨੇ ਜਦੋਂ ਸਪੋਕਸਪਰਸਨ ਦੀ ਸੇਵਾ ਨਵੰਬਰ 1991 ਦੇ ਵਿੱਚ ਦਿੱਤੀ, ਫਰਵਰੀ 1992 'ਚ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਐਸਟੈਬਲਿਸ਼ ਕੀਤਾ। ਇਹ ਉਹ ਮੌਕਾ ਸੀ ਕਿ 4 ਜੁਝਾਰੂ ਜਥੇਬੰਦੀਆਂ ਪੀਕ ਤੇ, ਉਹਨਾਂ ਦਾ ਹਰ ਲਫ਼ਜ਼ ਪੰਜਾਬ ਦਾ ਲਾਅ ਸੀ, ਕਾਨੂੰਨ ਸੀ। ਅਸੀਂ ਉਹ ਜ਼ੀਨਤ ਪੀਰੀਅਡ ਵੀ ਦੇਖਿਆ। ਫਿਰ 1995 ਔਰ ਉਦੋਂ ਜਿਹੜੇ ਲੋਕ ਪੰਜਾਬ ਜਾਂਦੇ ਸੀ ਉਹਨਾਂ ਨੇ ਆ ਕੇ ਕਹਿਣਾ ਜੀ ਖਾਲਿਸਤਾਨ ਤਾਂ ਬਣਿਆ ਹੋਇਆ, ਹੁਣ ਤਾਂ ਸਿਰਫ ਇੰਡੀਅਨ ਗਵਰਨਮੈਂਟ ਨੇ ਬਹਿ ਕੇ ਬਾਰਡਰ ਹੀ ਡਿਸਾਈਡ ਕਰਨਾ। ਉਦੋਂ ਵੀ ਸਾਨੂੰ ਅਹਿਸਾਸ ਸੀ ਕਿ ਨਹੀਂ, ਹਕੂਮਤਾਂ ਦੇ ਨਾਲ ਟੱਕਰ, ਅਜੇ ਸਾਡੇ ਸਾਧਨ ਬੜੇ ਮਹਿਦੂਦ ਨੇ, ਅਜੇ ਸਾਡੀ ਸਟਰਗਲ ਇੰਟਰਨੈਸ਼ਨਲਾਈਜ਼ ਨਹੀਂ ਹੋਈ। ਮੈਂ ਜਦੋਂ ਪੰਜਾਬ ਛੱਡਣ ਦਾ ਵੀ ਲੇਟ 80s 'ਚ ਫੈਸਲਾ ਕੀਤਾ ਤੇ ਮਕਸਦ ਇਹ ਸੀ ਕਿ ਆਪਣੀ ਕਹਾਣੀ ਨੂੰ ਬਾਹਰ ਜਾ ਕੇ ਰਿਲੇਟ ਕਰੀਏ। ਉਦੋਂ ਅਮਰੀਕਾ ਇਵੇਂ ਦਾ ਨਹੀਂ ਸੀ ਜਿਵੇਂ 9/11 ਤੋਂ ਬਾਅਦ ਬਣਿਆ। ਇੰਡੀਆ ਸੋਵੀਅਤ ਬਲਾਕ ਦੇ ਵਿੱਚ ਸੀ, ਇਹਨਾਂ ਦੀ ਇੱਕ ਆਪਣੀ ਜਿਹੜੀ ਆ ਉਹ ਕਮਿਊਨਿਸਟ ਆਈਡੀਓਲੋਜੀ ਸੀ। ਅਮਰੀਕਾ ਜਿਹੜਾ ਉਹ ਸਿੱਖਾਂ 'ਚ ਥੋੜ੍ਹੀ ਬਹੁਤ ਦਿਲਚਸਪੀ ਵੀ ਰੱਖਦਾ ਸੀ, ਜਿਵੇਂ ਹੁਣ ਵੀ ਨਜ਼ਰ ਆਉਂਦੀ ਹੈ। ਨਿਕਸਨ ਦਾ ਪੀਰੀਅਡ, ਹੈਨਰੀ ਕਿਸਿੰਜਰ ਪੀਰੀਅਡ, ਸਿੱਖ ਫੈਕਟਰ ਕਦੇ ਵਾਈਟ ਹਾਊਸ ਜਾਂ ਉਹਨਾਂ ਦੇ ਰਡਾਰ ਤੋਂ ਦੂਰ ਨਹੀਂ ਹੋਇਆ, ਪਰ ਕੋਈ ਫਰੈਂਡ ਫੋ ਨਹੀਂ ਹੁੰਦਾ ਕਦੇ ਵੀ। ਹੁਣ ਵੀ ਸਾਨੂੰ ਉਹਨਾਂ ਕੀ ਯਕੀਨ ਜਾਂ ਆਸ ਰੱਖਣੀ ਚਾਹੀਦੀ ਹੈ ਜਿੰਨੀ ਕਿ ਮਹਿਦੂਦ ਜਿਹੀ ਹੈ। ਬਹੁਤਾ ਇਹ ਨਾ ਸਮਝੀਏ ਕਿ ਜੀ ਸਾਨੂੰ ਅਮਰੀਕਾ ਨੇ ਖਾਲਿਸਤਾਨ ਬਣਾ ਕੇ ਦੇ ਦੇਣਾ ਜਾਂ 5 ਵਾਈਜ਼ ਕੰਟਰੀਜ਼ ਨੇ ਦੇ ਦੇਣਾ। ਠੀਕ ਹੈ, ਇਹਨਾਂ ਦੇ ਇੰਟਰਸਟ ਵੀ। ਔਰ ਇੱਕ ਇੰਡੀਆ ਦਾ ਐਂਬੈਸਡਰ ਜਿਹੜਾ ਰਿਹਾ ਮਿਸਟਰ ਭੱਦਰ ਕੁਮਾਰ, ਉਹਨੇ ਪਿਛਲੇ ਦਿਨਾਂ 'ਚ ਇੱਕ ਆਰਟੀਕਲ ਲਿਖਿਆ। ਉਹ ਇੰਡੀਆ ਨੂੰ ਕਹਿ ਰਿਹਾ ਵੀ ਬੀਵੇਅਰ ਆਫ ਡੀਪ ਸਟੇਟ, beware of what will happen here. What America did in Syria and Bangladesh can happen in the north of India. ਹੁਣ ਜਦੋਂ ਇਹਨਾਂ 'ਚ ਇਹ ਪੈਨਿਕਡ ਨੇ, ਘਬਰਾਏ ਹੋਏ ਨੇ, ਇਹਨਾਂ ਦੀ ਅੱਖਾਂ 'ਚ ਦੇਖ ਕੇ ਦੇਖੋਗੇ ਫਿਰ ਲੱਗੇਗਾ ਕਿ ਵੀ ਵਾਕਿਆ ਹੀ ਇਹ ਹੋਪ ਬਣ ਰਹੀ ਆ। ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇੱਕ ਗੇਮ ਚੇਂਜਰ ਬਣੀ। ਔਰ ਜਿਵੇਂ ਸ਼ਹਾਦਤ ਤੋਂ ਅਸੀਂ ਜੰਗ ਦੇ ਸਫ਼ਰ ਦੀ ਗੱਲ ਕਰਦੇ ਹਾਂ, 18ਵੀਂ ਸਦੀ 'ਚ ਭਾਈ ਮਨੀ ਸਿੰਘ ਦੀ ਸ਼ਹਾਦਤ, ਉਦੋਂ ਤੱਕ ਸਿੱਖ ਲਾਹੌਰ ਦੇ ਨੇੜੇ ਨਹੀਂ ਸੀ ਲੱਗ ਸਕਦੇ। ਜਿੱਦਣ ਭਾਈ ਮਨੀ ਸਿੰਘ ਔਰਾਂ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਕੁਝ ਦਿਨਾਂ ਦੇ ਵਿੱਚ ਡੱਬੀ ਬਾਜ਼ਾਰ ਲਾਹੌਰ ਰਾਹੀਂ ਸਿੱਖ ਜਿਹੜੇ ਨੇ ਲਾਹੌਰ 'ਚ ਦਾਖਲ ਹੁੰਦੇ ਨੇ। ਕਿਉਂ? ਔਰ ਉਸ ਤੋਂ ਪੋਸਟ ਤੁਸੀਂ ਦੇਖੋ ਕਿ ਇੱਕ ਐਸਾ ਜਜ਼ਬਾ ਜਿਹਦੇ ਥੱਲੇ ਫਿਰ ਸਭ ਕੁਝ ਬਦਲਦਾ ਚਲਾ ਜਾਂਦਾ ਹੈ। ਸੋ ਇਵੇਂ ਹੀ ਜੇ 1739 'ਚ ਨਾਦਰ ਸ਼ਾਹ ਦੀ ਆਮਦ ਨੇ ਮੁਗਲਿਆ ਹਕੂਮਤ ਨੂੰ ਕਮਜ਼ੋਰ ਕੀਤਾ, ਓਪਰਚੁਨਿਟੀ ਆਈ, ਸਿੱਖ ਖਲੋ ਗਏ। ਇਵੇਂ ਅੱਜ ਜਿਸ ਕਦਰ 5 ਵਾਈਜ਼ ਕੰਟਰੀਜ਼ ਦਾ ਇਸ ਪਾਸੇ ਇੰਟਰਸਟ ਹੋਇਆ, ਉਹ ਬੇਸ਼ੱਕ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਹੈ ਜਾਂ ਇਹਨਾਂ ਦੀ ਬਿਜ਼ਨਸ ਜੋ ਵੀ ਚੱਲ ਰਿਹਾ ਹੈ ਜਾਂ
ਜੋ ਕੁਛ ਇਹਨਾਂ ਨੇ ਇੰਡੀਆ ਦੇ ਉੱਤੇ ਦਾਅ ਤੇ ਲਾਇਆ ਸੀ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਤੋਂ, ਇਹ ਕੋਈ ਇਹਦੀਆਂ ਨੀਤੀਆਂ ਨਹੀਂ ਸੀ ਕਿ ਬਾਈਡਨ ਨੇ ਕੀਤੀਆਂ, ਇਹ ਕਲਿੰਟਨ ਵੀ ਔਰ ਫਿਰ ਓਬਾਮਾ ਵੀ ਔਰ ਟਰੰਪ ਦੀ ਪਹਿਲੀ ਟਰਮ ਵੀ, ਇਹ ਜਿਹੜੀ 20-22 ਸਾਲ ਦੇ ਵਿੱਚ ਇਹਨਾਂ ਨੇ ਇਹ ਇੰਡੀਆ ਨੂੰ ਬਿਲਡ ਕਰਨਾ ਚਾਹੁੰਦੇ ਸੀ ਐਜ਼ ਏ ਕਾਊਂਟਰ ਟੂ ਚਾਈਨਾ, ਉਹ ਇਹਨਾਂ ਦਾ ਡਿੱਗ ਪਿਆ ਸਾਰਾ ਕੁਝ। ਔਰ ਹੁਣ ਸਿੱਖਾਂ ਵੱਲੋਂ ਦੇਖ ਵੀ ਰਹੇ ਨੇ, ਲੇਕਿਨ ਸਾਨੂੰ ਆਪਣੀ ਸਟ੍ਰੈਟਜੀ, ਜਿਵੇਂ ਮੈਂ ਪਹਿਲੇ ਆਪਣੇ ਐਡਰੈਸ 'ਚ ਵੀ ਕਿਹਾ ਸੀ ਦੀਵਾਨ 'ਚ, ਕਿ ਇਸ ਵੇਲੇ ਸਾਡੇ ਸਾਹਮਣੇ ਚੈਲੰਜ ਕੋਈ ਕੰਪੀਟੀਸ਼ਨ ਦਾ ਨਹੀਂ ਹੋਣਾ ਚਾਹੀਦਾ। ਸਾਡੇ ਨੌਜਵਾਨ, ਔਰ ਮੈਂ ਬੜਾ ਫਖਰ ਮਹਿਸੂਸ ਕਰਦਾ ਜਦੋਂ ਮੈਂ ਆਪਣੇ ਨੌਜਵਾਨ ਬੱਚੇ ਜਿਹੜੇ ਬਹੁਤ ਛੋਟੇ ਸੀ, ਜਿਨ੍ਹਾਂ ਨੇ ਬਹੁਤ ਕੁਝ ਸੁਣਿਆ ਪੜ੍ਹਿਆ ਔਰ ਫਿਰ ਮਹਿਸੂਸ ਕਰਕੇ ਮੈਦਾਨ ਦੇ ਵਿੱਚ ਨਿਤਰੇ ਨੇ। ਅਸੀਂ ਜਿਹੜੇ ਆਪਣੇ ਆਪ ਨੂੰ ਸੀਨੀਅਰ ਕਹਿਣ ਵਾਲੇ ਆ, ਕਈ ਵਾਰ ਇਹ ਸਾਡੀਆਂ ਪ੍ਰੋਬਲਮਸ ਨੇ, ਅਸੀਂ ਉਹ ਸਪੇਸ ਛੱਡਣ ਨੂੰ ਤਿਆਰ ਨਹੀਂ ਹੁੰਦੇ, ਲੇਕਿਨ ਇਹ ਜਦੋਂ ਇੱਕ ਜਨਰੇਸ਼ਨ ਦੂਜੇ ਦੇ ਹਵਾਲੇ ਟਾਰਚ ਕਰ ਦਿੰਦੀ ਹੈ, ਉਹ ਤੀਜੇ ਦੇ ਹਵਾਲੇ ਕਰ ਦਿੰਦੀ ਹੈ, ਤੇ ਇਹਦਾ ਮਤਲਬ ਹੈ ਕਿ ਸਾਡਾ ਸੰਘਰਸ਼ ਲਗਭਗ 47 ਵਰ੍ਹਿਆਂ ਦੇ ਵਿੱਚ ਅੱਜ ਖਾਲਿਸਤਾਨ ਲਫ਼ਜ਼ ਕੋਈ ਏਲੀਅਨ ਲਫ਼ਜ਼ ਨਹੀਂ। ਔਰ ਮੈਂ ਆਪਣੇ ਤਜਰਬੇ ਤੇ ਦੱਸ ਸਕਦਾ ਕਿ ਜਦੋਂ ਪਹਿਲੇ ਵਾਕਿਆ ਪੰਜਾਬ 'ਚ 1992 'ਚ ਹੋਣੇ ਸ਼ੁਰੂ ਹੋਏ ਤੇ ਅਸੀਂ ਪ੍ਰੈਸ ਰਿਲੀਜ਼ ਲਿਖਣ ਲਈ, ਮੈਂ ਐਜ਼ ਏ ਸਪੋਕਸ ਪਰਸਨ, ਮਕਸਦ ਇਹੀ ਸੀ। ਔਰ ਜਦੋਂ ਇਹਨਾਂ ਦੀਆਂ ਅਮਰੀਕਨ ਏਜੰਸੀਆਂ ਵਾਲੇ 1992 'ਚ ਪਹਿਲਾ ਫੇਰਾ ਉਹਨਾਂ ਨੇ ਪਾਇਆ ਫਰਵਰੀ 'ਚ, ਤੇ ਮੈਂ ਕਿਹਾ ਜੀ ਸਾਡਾ ਰੋਲ, ਅਸੀਂ ਤਾਂ ਪੋਲੀਟੀਕਲ ਈਡੀਅਮ ਦੇਣਾ ਹੈ। ਜੋ ਸਾਡੇ ਵੀਰ ਉੱਥੇ ਸੰਘਰਸ਼ ਕਰ ਰਹੇ ਨੇ, ਅਸੀਂ ਉਹਨਾਂ ਦੀ ਪੋਲੀਟੀਕਲ ਆਵਾਜ਼ ਹੈ। ਜਿਵੇਂ ਸ਼ਿਨ ਫੇਨ ਉਹਨਾਂ ਦਿਨਾਂ 'ਚ ਬੜੀ ਉਹਦੀ ਪੋਪੂਲੈਰਿਟੀ ਸੀ, ਉਹ ਪੋਲੀਟੀਕਲ ਗੈਰੀ ਐਡਮਸ ਉਹਨਾਂ ਦਾ ਸਪੋਕਸ ਪਰਸਨ ਸੀ, ਕਿ ਜੀ ਸਾਡਾ ਰੋਲ ਤਾਂ ਇਹ ਹੈ। ਪਰ ਮੈਂ ਜਿਹੜੀ ਹਕੀਕਤ ਦੱਸਣ ਲੱਗਾ ਵੀ ਕਿੰਨੀ ਵੱਡੀ ਤਬਦੀਲੀ ਇਹਨਾਂ 4 ਦਹਾਈਆਂ 'ਚ ਹੋਈ ਹੈ। ਉਦੋਂ ਪ੍ਰੈਸ ਰਿਲੀਜ਼ ਦੇ ਲਈ ਤੁਹਾਡੇ ਕੋਲ ਕੋਈ ਮੈਟੀਰੀਅਲ ਨਹੀਂ ਸੀ। ਜੋਇਸ ਪੈਡੀਗਰੂ, ਇੱਕ ਸਕਾਲਰ UK ਦੀ, ਜਿਹਨੇ ਸੰਤ ਪਿੰਡਾਂ ਵਾਲਿਆਂ ਨੂੰ ਇਨ ਪਰਸਨ ਵੀ ਇੰਟਰਵਿਊ ਕੀਤਾ ਹੋਇਆ ਸੀ, ਉਹਦੀ ਕਿਤਾਬ ਔਰ ਹੋਰ ਕੋਈ ਜਾਣਕਾਰੀ ਨਹੀਂ। ਅੱਜ ਕਿੰਨਾ ਕੰਮ ਹੋਇਆ ਇੰਡੀਵਿਜੂਅਲੀ, ਤੁਸੀਂ ਕੋਈ ਵੈਬਸਾਈਟ ਦੇਖੋ, ਸ਼ਹੀਦਾਂ ਨੂੰ ਦੀਆਂ ਯਾਦਾਂ ਨੂੰ ਕਿਵੇਂ ਸਾਂਭਿਆ, ਆ ਬਾਹਰ ਐਗਜ਼ੀਬਿਸ਼ਨ ਲੱਗੀ ਹੈ, ਔਰ ਕਿਵੇਂ UK ਦੇ ਵਿੱਚ ਦੂਸਰੇ ਉਹ ਪੂਰੇ ਜਿਹੜੇ ਕਿ ਐਗਜ਼ੀਬਿਸ਼ਨ ਲੈ ਕੇ ਥਾਂ ਥਾਂ ਪਹੁੰਚਦੇ ਨੇ। ਹਰ ਚੀਜ਼ ਦੇ ਲਈ ਇੰਨਾ ਕੁਛ ਇਸ ਵੇਲੇ ਅਵੇਲੇਬਲ ਹੈ। ਇਹਦੇ 'ਚ ਬਹੁਤ ਵੱਡਾ ਰੋਲ ਸਾਡੇ ਇੱਥੋਂ ਦੇ ਜੰਮਪਲ ਯੰਗਸਟਰਸ, ਬੱਚੇ ਬੱਚੀਆਂ ਦਾ ਹੈ। ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਜਿਸ ਫੀਲਡ 'ਚ ਕੰਮ ਕਰ ਰਿਹਾ, ਕਨਕਲੂਜਨ ਦੇ ਵਿੱਚ ਇਹੀ ਮੈਸੇਜ ਹੈ। ਅਨੰਦਪੁਰ ਦੀ ਨਗਰੀ, ਭਾਈ ਨੰਦ ਲਾਲ ਦੀ ਕਲਮ ਚੱਲ ਰਹੀ ਹੈ, ਉਹ ਗੁਰੂ ਦੇ ਪਿਆਰ 'ਚ ਬੰਦਗੀ ਨਾਮਾ, ਜ਼ਿੰਦਗੀ ਨਾਮਾ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹੁਣ ਜੇ ਉਹ ਵੀ ਤਲਵਾਰ ਲੈ ਕੇ ਆ ਜਾਂਦੇ ਨੇ ਦਰਬਾਰ 'ਚ, ਗੁਰੂ ਸਾਹਿਬ ਉਹਨਾਂ ਨੂੰ ਪੈਨ ਦਿੰਦੇ ਨੇ, ਕਲਮ ਦਿੰਦੇ ਨੇ ਕਿ ਭਾਈ ਸਾਹਿਬ ਤੁਸੀਂ ਇਹੀ ਚਲਾਓ। ਉਹ ਉਸ ਕਲਮ ਦੇ ਨਾਲ ਆਪਣੇ ਪਿਆਰੇ ਨੂੰ ਰਿਝਾ ਰਹੇ ਨੇ। ਭਾਈ ਕਨਈਆ ਜੀ ਦੀ ਪਾਣੀ ਦੀ ਮਸ਼ਕ, ਸ਼ਿਕਾਇਤ ਹੁੰਦੀ ਹੈ, ਮਲਮ ਦੀ ਡੱਬੀ ਵੀ ਨਾਲ ਦਿੰਦੇ ਨੇ ਕਿ ਭਾਈ ਸਾਹਿਬ ਜਿੱਥੇ ਪਾਣੀ ਪਿਆਉਂਦੇ ਹੋ ਪਿਆਸਿਆਂ ਨੂੰ, ਉੱਥੇ ਜ਼ਖਮੀਆਂ ਦੇ ਉੱਤੇ ਮਲਮ ਵੀ ਲਾਓ। ਤੇ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ, ਜਿਹੜਾ ਮਸਤ ਤਾਕਤ ਦੇ ਹੰਕਾਰ ਦੇ ਵਿੱਚ ਮਸਤੇ ਹੋਏ ਉਹਨਾਂ ਰਾਜਿਆਂ ਦੇ ਤਵੇ ਪਾੜ ਦਿੰਦੇ, ਉਹ ਵੀ ਗੁਰੂ ਕਲਗੀਧਰ ਦਾ ਪਿਆਰਾ ਸਿੱਖ। ਇਹ ਸਾਰੇ ਹੀ ਗੁਰੂ ਕਲਗੀਧਰ ਨੂੰ ਰਿਝਾ ਰਹੇ ਨੇ। ਇਹ ਆਨੰਦ ਦੀ ਬਸਤੀ ਦੇ ਸਿਟੀਜ਼ਨ ਨੇ, ਇਹ ਬੇਗਮਪੁਰਾ ਦੇ ਵਾਸੀ ਨੇ। ਅਸੀਂ ਸਾਰੇ ਆਨੰਦਪੁਰ ਦੀ ਉਸ ਧਰਤੀ ਦੇ ਵਾਸੀ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ। ਔਰ ਅੱਜ ਜਿਨ੍ਹਾਂ ਦਿਨਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ, ਇਹੀ ਫਖਰ ਔਰ ਮਾਣ ਗੁਰੂ ਨੇ ਕੀਤਾ ਇਸ ਗੁਰੂ ਕੇ ਮਹਿਲਾਂ ਦੇ ਪੁੱਛਣ ਤੇ, ਜਦੋਂ ਉਹਨਾਂ ਫਰਮਾਇਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅੱਜ ਸਾਡੇ ਕੋਲ ਇੱਕ ਮੌਕਾ ਹੈ ਇਤਿਹਾਸ ਦੇ, ਅਸੀਂ ਉਸ ਦਹਾਨੇ ਤੇ ਖੜੇ ਜਿੱਥੇ ਕੌਮਾਂ ਦੀ ਜ਼ਿੰਦਗੀ 'ਚ ਮੇਕ ਔਰ ਮਾਰ ਕੁਛ ਮੂਮੈਂਟਸ ਹੁੰਦੀਆਂ ਨੇ। ਬਹੁਤ ਜਲਦੀ ਇਹ ਵਕਤ ਸਾਡਾ ਹੋਣ ਜਾ ਰਿਹਾ ਹੈ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਇਕਰਾਰਨਾਮਾ ਹੈ ਪੰਥ ਦੇ ਨਾਲ। ਔਰ ਇਹ ਗੱਲ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ ਜਦੋਂ ਕਈ ਵਾਰ ਵੈਰਾਗ 'ਚ ਵੀ ਹੁੰਦੇ ਸਨ, ਪਰ ਫਿਰ ਬੜੀ ਚੜ੍ਹਦੀ ਕਲਾ ਜਾ ਕੇ ਕਹਿਣਾ ਨਹੀਂ, ਗੁਰੂ ਕਲਗੀਧਰ ਦਾ ਇਕਰਾਰਨਾਮਾ ਹੈ ਪੰਥ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਅੱਜ ਸਿਰ ਜੋੜ ਕੇ ਬੈਠੀਏ, ਕਲਮਾਂ ਵਾਲੇ ਵੀ, ਅਕਲਾਂ ਵਾਲੇ ਵੀ, ਧਨ ਵਾਲੇ ਵੀ,
ਵਿਦਿਆ ਵਾਲੇ ਵੀ, ਰਹਿਤ ਬਹਿਤ ਵਾਲੇ ਵੀ, ਜਿਹੜੇ ਥੋੜ੍ਹੇ ਟੁੱਟੇ ਹੋਏ ਨੇ ਉਹਨਾਂ ਨੂੰ ਵੀ ਪਿਆਰ ਨਾਲ ਗੜ ਨਾਲ ਲਾਓ। ਸਾਰੇ ਗੁਰੂ ਨਾਨਕ ਦੇ ਪੁੱਤਰ ਪੁੱਤਰੀਆਂ ਨੇ, ਔਰ ਅਸੀਂ ਉਸ ਖਾਬ ਨੂੰ ਜਿਹੜਾ ਸਾਡੇ ਸ਼ਹੀਦ ਸਿੰਘਾਂ ਦੇ ਡੁੱਲੇ ਖੂਨ ਦਾ, ਜਿਸ ਨੂੰ ਸੰਤ ਪਿੰਡਾਂ ਵਾਲੇ ਕਹਿੰਦੇ ਸਨ ਖਾਲਸਾ ਜੀ, ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਬਹੁਤ ਜਲਦ ਇੱਕ ਹਕੀਕਤ ਬਣਨ ਜਾ ਰਹੇ ਹੈ। ਦੁਨੀਆ ਦੇ 193 ਦੇਸ਼ਾਂ ਦੇ ਨਾਲ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਤੇ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ ਅਜੋਕੇ ਜੁਝਾਰੂਆਂ ਦਾ, ਸਾਡੇ ਯੋਧਿਆਂ ਦਾ, ਸਾਡੇ ਸ਼ਹੀਦਾਂ ਦਾ ਵਿਸ਼ਵਾਸ ਹੈ, ਔਰ ਇਹ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ 'ਚ ਹੋਣ ਜਾਂ ਦੂਸਰੇ ਥਾਂ ਥਾਈਂ, ਇਹ ਬੁਲੰਦ ਆਵਾਜ਼ ਹੈ, दिल्ली तख्त पर बहेगी, आप गुरु की फौज, छतर चुलेंगे शीस पर, बड़ी करेगी मौज। किसी भी भुल चुक ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਵਿਚਾਰਾਂ ਰਾਹੀਂ ਜੰਗ ਤੇ ਸ਼ਹਾਦਤ ਦੇ ਅਮਲ ਨੂੰ ਸੰਗਤ ਅੱਗੇ ਰੱਖਿਆ। ਜਿਸ ਤਰੀਕੇ ਨਾਲ ਇਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਸੰਗਤ ਨੂੰ ਪ੍ਰੇਰਿਆ, ਉਸ ਦਾ ਵੀ ਬਹੁਤ ਆਪਾਂ ਸ਼ੁਕਰਗੁਜ਼ਾਰ ਹਾਂ। ਹੁਣ ਅਗਲਾ ਪ੍ਰੋਗਰਾਮ ਇਹ ਆ ਕਿ ਡਾਕਟਰ ਸਾਹਿਬ ਹੁਣਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਤੇ ਭਾਈ ਜੋਗਾ ਸਿੰਘ, ਸਿਮਰਨਜੋਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਰਵਿੰਦਰ ਸਿੰਘ ਮਾਵੀ, ਭਾਈ ਨਿਰਮਲ ਸਿੰਘ ਕੂਨਰ, ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਭਾਈ ਪ੍ਰਿਤਪਾਲ ਸਿੰਘ ਸਾਰੇ ਆ ਕੇ, ਤੇ ਸੰਗਤ ਵਿੱਚੋਂ ਭਾਈ ਅਮਰਜੀਤ ਸਿੰਘ ਜੀ ਉਹ ਵੀ ਆ ਕੇ ਡਾਕਟਰ ਅਮਰਜੀਤ ਸਿੰਘ ਹੁਣਾਂ ਨੂੰ ਆਪਣਾ ਸੰਗਤ ਵੱਲੋਂ ਸਨਮਾਨ ਦੇਣ। ਹਾਂਜੀ, ਭਾਈ ਅਮਰਜੀਤ ਸਿੰਘ ਬੈਦਵਾਨ। ਹਾਂਜੀ, ਸਤਿ ਸ੍ਰੀ ਅਕਾਲ। ਤੇ ਹੁਣ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰ ਭਾਈ ਸਿਮਰਨਜੋਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਅਗਲਾ ਪ੍ਰੋਗਰਾਮ ਜੋ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦੇਣ ਦਾ, ਉਹ ਸੰਗਤਾਂ ਅੱਗੇ ਰੱਖਣ। ਫਿਰ ਬਾਕੀ ਜਿਹੜੇ ਬੁਲਾਰੇ ਆ ਉਹਨਾਂ ਨੂੰ ਲਗਾਤਾਰ ਬੁਲਾਇਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ ਜੀ ਦਾ, ਜਿਨ੍ਹਾਂ ਨੇ ਬਹੁਤ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਅਤੇ ਮੈਂ ਡਾਕਟਰ ਸਾਹਿਬ ਦੀ ਇੱਕ ਖੂਬੀ ਦਾ ਬਹੁਤ ਕਾਇਲ ਹਾਂ ਕਿ ਜਿਸ ਤਰੀਕੇ ਇਹ ਪੁਰਾਤਨ ਇਤਿਹਾਸ ਨੂੰ ਮੌਜੂਦਾ ਸੰਘਰਸ਼ ਦੇ ਨਾਲ ਜੋੜ ਕੇ ਸਾਨੂੰ ਇੱਕ ਜਿਹੜੀ ਆ ਸਾਡੇ ਅੱਖਾਂ ਦੇ ਸਾਹਮਣੇ ਫਿਲਮ ਦਿਖਾ ਦਿੰਦੇ ਆ, ਅਤੇ ਨਾਲ ਨਾਲ ਜਿਹੜੇ ਸਿਧਾਂਤਾਂ ਦੀ ਸਾਂਝ ਉਸ ਬਾਰੇ ਜੋ ਕੁਝ ਜ਼ਿਕਰ ਕਰਦੇ ਆ ਉਹ ਬਿਲਕੁਲ ਬਾਕਮਾਲ ਆ। ਹੁਣ ਅਸੀਂ ਅਗਲੇ ਪੜਾਅ ਵੱਲ ਵੱਧਦੇ ਹੋਏ ਕੁਝ ਜੋ ਸ਼ਹੀਦ ਪਰਿਵਾਰ ਵਿੰਡਸਰ ਜਾਂ ਓਨਟੇਰੀਓ ਦੇ ਲਾਗੇ, ਜਿਹੜੇ ਇੱਥੇ ਓਨਟੇਰੀਓ ਦੇ ਵਿੱਚ ਹੋਰ ਲਾਗੇ ਸ਼ਹਿਰ ਨੇ, ਉੱਥੇ ਵੱਸਦੇ ਆ, ਜਿਹੜੇ ਉਹ ਸਾਡੇ ਵਿੱਚ ਇੱਥੇ ਅੱਜ ਸ਼ਹੀਦੀ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਪਹੁੰਚੇ ਆ, ਉਹਨਾਂ ਦਾ ਸਨਮਾਨ ਕੀਤਾ ਜਾਏਗਾ। ਸਭ ਤੋਂ ਪਹਿਲਾਂ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਦੇ ਸਪੁੱਤਰ ਭਾਈ ਰਮਨਜੀਤ ਸਿੰਘ ਜੀ, ਅੱਛਾ ਜੀ, ਉਹ ਕਿਸੇ ਕਾਰਨ ਪਹੁੰਚ ਨਹੀਂ ਸਕੇ। ਸ਼ਹੀਦ ਭਾਈ ਅਨਾਰ ਸਿੰਘ ਜੀ ਪਾੜਾ, ਉਹਨਾਂ ਦੇ ਸਪੁੱਤਰ ਭਾਈ ਜਸਵੀਰ ਸਿੰਘ ਜੀ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਆਉਣ। ਜਿਨ੍ਹਾਂ ਨੇ ਸੇਵਾ ਕਰਨੀ ਉਹਨਾਂ ਨੂੰ ਸੱਦ ਲਓ। ਨਾਲ ਪਰਿਵਾਰਾਂ ਨੂੰ ਸਨਮਾਨ ਦੇਣ ਲਈ ਸੰਗਤ ਦੇ ਵਿੱਚੋਂ ਜੋ ਸਾਡੇ ਵੀਰ ਅਕਸਰ ਹੀ ਹਰ ਸਮਾਗਮ ਦੇ ਵਿੱਚ ਵੱਧ ਚੜ੍ਹ ਕੇ ਸੇਵਾ ਨਿਭਾਉਂਦੇ ਹਨ, ਪ੍ਰਬੰਧ ਦੇ ਵਿੱਚ ਵੀ ਬਹੁਤ ਸਾਨੂੰ ਸਹਿਯੋਗ ਦਿੰਦੇ ਹਨ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਉਹ ਸਟੇਜ 'ਤੇ ਆ ਜਾਣ। ਭਾਈ ਜਗਜੀਤ ਸਿੰਘ ਸਰਕਾਰੀਆ ਜੀ, ਭਾਈ ਗੁਰਜੀਤ ਸਿੰਘ ਗਿੱਲ, ਭਾਈ ਕੁਲਵਿੰਦਰ ਸਿੰਘ ਕੰਗ, ਭਾਈ ਵਿਕਰਮ ਸਿੰਘ ਜੀ,
ਤੇ ਭਾਈ ਜੋਗਾ ਸਿੰਘ ਜੀ। ਹਾਂਜੀ ਭਾਈ ਨਾਮ ਸਿੰਘ ਪਾੜਾ ਉਹਨਾਂ ਦੇ ਸਰ। ਭਾਈ ਜਸਬੀਰ ਸਿੰਘ ਹੈ ਨਹੀਂ ਜੀ ਮੌਜੂਦ ਇੱਥੇ, ਜੋ ਭਾਈ ਨਾਰ ਸਿੰਘ ਪਾੜਾ ਦੇ ਸਪੁੱਤਰ ਜੀ। ਮੈਨੂੰ ਲੱਗਦਾ ਸ਼ਾਇਦ ਬਾਹਰ ਗਏ ਹੋਣ। ਆਪਣੇ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ, ਉਹਨਾਂ ਦੇ ਸਪੁੱਤਰ ਭਾਈ ਹਰਵਿੰਦਰ ਸਿੰਘ ਮਾਨੋਚਾਲ ਜੀ, ਉਹ ਸਾਡੇ ਵਿੱਚ ਮੌਜੂਦ ਨੇ ਜੀ। ਉਹਨਾਂ ਨੂੰ ਬੇਨਤੀ ਕਰਾਂਗੇ ਉਹ ਆ ਕੇ ਸਨਮਾਨ ਪ੍ਰਾਪਤ ਕਰਨ। ਨਹੀਂ ਆ ਦੇਣਾ ਜੀ ਇੱਧਰ ਸ਼ੀਟ ਚੇਂਜ ਕਰ ਲਓ। ਬੋਲੇ ਸੋ ਨਿਹਾਲ। ਲੜਦਾ ਨਹੀਂ ਆਏਗਾ ਉਹ ਅਨਾਉਂਸ ਕਰ ਦਿਓ ਵੈਸੇ। ਅਗਲੇ ਸ਼ਹੀਦ ਪਰਿਵਾਰ ਦੇ ਵਿੱਚੋਂ ਨੇ ਜੀ ਸਰਦਾਰ ਸ਼ਹੀਦ ਭਾਈ ਜਗੀਰ ਸਿੰਘ ਰੋਡੇ, ਸ਼ਹੀਦ ਭਾਈ ਸਵਰਨ ਸਿੰਘ ਰੋਡੇ, ਸ਼ਹੀਦ ਭਾਈ ਲਖਵੀਰ ਸਿੰਘ ਰੋਡੇ। ਉਹਨਾਂ ਦੇ ਸਪੁੱਤਰ ਜੋ ਭਾਈ ਲਖਵੀਰ ਸਿੰਘ ਰੋਡੇ ਜੀ ਦੇ ਸਪੁੱਤਰ ਭਗਤ ਸਿੰਘ ਬਰਾੜ, ਜੋ ਸੰਗਤ ਦੇ ਵਿੱਚ ਮੌਜੂਦ ਹੋਣ। ਮੈਨੂੰ ਉਹ ਵੀ ਲੱਗਦਾ ਕਿ ਪਹੁੰਚ ਨਹੀਂ ਸਕੇ। ਸ਼ਹੀਦ ਭਾਈ ਰਮਿੰਦਰ ਸਿੰਘ ਟਹਿਣੀ ਅਤੇ ਬੀਬੀ ਮਨਜੀਤ ਕੌਰ ਜੀ, ਉਹਨਾਂ ਦੇ ਭਤੀਜੇ ਜੈ ਤੇਗ ਸਿੰਘ, ਉਹ ਸਾਡੇ ਵਿੱਚ ਪਹੁੰਚੇ ਨੇ ਜੀ। ਬੋਲੇ ਸੋ ਨਿਹਾਲ। ਸ਼ਹੀਦ ਭਾਈ ਨਿਸ਼ਾਨ ਸਿੰਘ ਜੀ ਰੰਧਾਵਾ, ਉਹਨਾਂ ਦੇ ਸਪੁੱਤਰ ਭਾਈ ਕਰਨਜੀਤ ਸਿੰਘ ਰੰਧਾਵਾ, ਭਾਈ ਅਮਰਵੀਰ ਸਿੰਘ ਰੰਧਾਵਾ ਤੇ ਉਹਨਾਂ ਦੇ ਸਪੁੱਤਰੀਆਂ ਬੀਬੀ ਰਿੰਪਲਜੀਤ ਕੌਰ ਅਤੇ ਬੀਬੀ ਸਤਿੰਦਰ ਕੌਰ ਜੀ। ਉਹਨਾਂ ਨੂੰ ਬੇਨਤੀ ਹੈ ਜੀ ਉਹ ਸਟੇਜ ਤੇ ਪਹੁੰਚਣ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼ਹੀਦ ਭਾਈ ਬਲਵੀਰ ਸਿੰਘ ਜੀ ਰਾਏਪੁਰ, ਉਹਨਾਂ ਦੇ ਭਰਾ ਜੋ ਭਾਈ ਅਵਤਾਰ ਸਿੰਘ ਕਲੋਏ ਤੇ ਉਹਨਾਂ ਦੇ ਭੈਣ ਜੀ ਰਵਿੰਦਰ ਕੌਰ ਤੇ ਹੋਰ ਪਰਿਵਾਰਕ ਮੈਂਬਰ ਭਾਈ ਰਾਮਪਾਲ ਸਿੰਘ, ਭੁਪਿੰਦਰ ਸਿੰਘ, ਬਲਜੀਤ ਸਿੰਘ ਢਿੱਲੋਂ ਤੇ ਪਵਨ ਸਿੰਘ, ਆਪ ਜੀ ਬੇਨਤੀ ਪ੍ਰਵਾਨ ਕਰਕੇ ਸਟੇਜ ਤੇ ਆਉਣਾ ਜੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼ਹੀਦ ਭਾਈ ਕਮਲਜੀਤ ਸਿੰਘ। ਹੁਣ ਬੇਨਤੀ ਕਰਾਂਗੇ ਸ਼ਹੀਦ ਭਾਈ ਕਮਲਜੀਤ ਸਿੰਘ ਜੀ, ਉਹਨਾਂ ਦੇ ਜੋ ਭਰਾ ਭਾਈ ਅਮਰਜੀਤ ਸਿੰਘ ਨਿੱਜਰ ਤੇ ਸਰਬਜੀਤ ਸਿੰਘ ਨਿੱਜਰ। ਹਾਂਜੀ ਉਹ ਲੈ ਗਏ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।
ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਪਰਿਵਾਰ ਵਿੱਚੋਂ ਸਰਦਾਰ ਬਖਤਾਵਰ ਸਿੰਘ, ਉਹ ਜੇ ਦੀਵਾਨ ਵਿੱਚ ਹਾਜ਼ਰ ਹੋਣ ਤਾਂ ਜੀ ਜ਼ਰੂਰ, ਜਾਂ ਕੋਈ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਹੋਣ ਤਾਂ ਜੀ ਉਹ ਆ ਸਕਦੇ ਆ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਜੀ ਦੇ ਪਰਿਵਾਰ ਵਿੱਚੋਂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੰਗਤ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਰਿਵਾਰਾਂ ਦਾ ਸਨਮਾਨ ਕੀਤਾ। ਹੁਣ ਸਟੇਜ ਦੀ ਸੇਵਾ ਭਾਈ ਤ੍ਰਿਮਨ ਸਿੰਘ ਜੀ ਸੰਭਾਲਣਗੇ। ਹਾਂਜੀ, ਸੋ ਹੁਣ ਬੇਨਤੀ ਆ ਭਾਈ ਭੁਪਿੰਦਰ ਸਿੰਘ ਬੀਸਲਾ, ਭਾਈ ਵਿਕਰਮ ਸਿੰਘ, ਭਾਈ ਪਰਮਜੀਤ ਸਿੰਘ ਬਾਗੀ ਤੇ ਭਾਈ ਜੋਗਾ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵਿੱਚ ਨੇ, ਉਹ ਸਭ ਆ ਕੇ ਅਗਲੇ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦੇਣ। ਭਾਈ ਸ਼ਹੀਦ ਭਾਈ ਮੋਹਨ ਸਿੰਘ ਮਹਿਮਦਵਾਲ ਉਹਨਾਂ ਦਾ ਪਰਿਵਾਰ, ਉਹਨਾਂ ਦੇ ਭੈਣ ਜੀ ਬੀਬੀ ਅਮਰਜੀਤ ਕੌਰ ਤੇ ਉਹਨਾਂ ਦੇ ਭਤੀਜਾ ਸਰਦਾਰ ਸਿਮਰਨਜੋਤ ਸਿੰਘ ਭਾਂਜਾ, ਉਹ ਇੱਥੇ ਇਸ ਵੇਲੇ ਮੌਜੂਦ ਨੇ। ਉਹਨਾਂ ਨੂੰ ਬੇਨਤੀ ਹੈ ਕਿ ਉਹ ਸੰਗਤ ਅੱਗੇ ਆ ਕੇ ਸਨਮਾਨ ਲੈਣ। ਬੀਬੀ ਅਮਰਜੀਤ ਕੌਰ, ਭਾਈ ਮੋਹਨ ਸਿੰਘ, ਸ਼ਹੀਦ ਭਾਈ ਮੋਹਨ ਸਿੰਘ ਉਹਨਾਂ ਦੇ ਭੈਣ ਜੀ ਤੇ ਭਾਈ ਸਿਮਰਨਜੋਤ ਸਿੰਘ ਜੀ ਜੋ ਉਹਨਾਂ ਦੇ ਭਾਣਜਾ ਨੇ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਹੁਣ ਅਗਲਾ ਜੋ ਸ਼ਹੀਦ ਪਰਿਵਾਰ, ਸ਼ਹੀਦ ਭਾਈ ਕੁਲਦੀਪ ਸਿੰਘ ਪਰਹਾਰ, ਉਹਨਾਂ ਦਾ ਪਰਿਵਾਰ, ਭਾਈ ਤਰਲੋਚਨ ਸਿੰਘ ਮੰਝ ਜੋ ਉਹਨਾਂ ਦੇ ਬ੍ਰਦਰ ਇਨ ਲਾਅ ਨੇ ਤੇ ਬੀਬੀ ਨਰਿੰਦਰ ਕੌਰ ਜੋ ਉਹਨਾਂ ਦੇ ਭੈਣ ਜੀ ਨੇ, ਉਹ ਆ ਕੇ ਸੰਗਤ ਤੇ ਪ੍ਰਬੰਧਕ ਸੇਵਾਦਾਰਾਂ ਵੱਲੋਂ ਸਨਮਾਨ ਲੈਣ ਜੀ। ਹਾਂਜੀ, ਉਹ ਆ ਰਹੇ ਨੇ। ਐਕਸਲੈਂਟ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਹੁਣ ਅਗਲੇ ਸ਼ਹੀਦ ਪਰਿਵਾਰ, ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਉਹਨਾਂ ਦਾ ਪਰਿਵਾਰ, ਉਹਨਾਂ ਦੇ ਸਪੁੱਤਰ ਭਾਈ ਗੁਰਦੇਵ ਸਿੰਘ ਜੀ, ਉਹ ਇਸ ਵੇਲੇ ਮੌਜੂਦ ਨੇ। ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਆ ਕੇ ਸੇਵਾਦਾਰਾਂ ਵੱਲੋਂ ਸਨਮਾਨ ਲੈਣ। ਸ਼ਹੀਦ ਪਰਿਵਾਰ ਭਾਈ ਸਿਮਰਨਜੋਤ ਸਿੰਘ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਪ੍ਰਬੰਧਕ ਸੇਵਾਦਾਰਾਂ ਨਾਲ ਫਿਰ ਜੁੜ ਜਾਣ। ਅਤੇ ਭਾਈ ਪਰਮਜੀਤ ਸਿੰਘ ਜੀ ਪੰਜਵੜ, ਉਹਨਾਂ ਦੇ ਪਰਿਵਾਰ ਵਿੱਚੋਂ ਭਾਈ ਮਨਵੀਰ ਸਿੰਘ, ਉਹਨਾਂ ਦੇ ਸਪੁੱਤਰ ਅਤੇ ਹੋਰ ਵੀ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਇਸ ਵੇਲੇ ਮੌਜੂਦ ਨੇ, ਉਹ ਵੀ ਸਟੇਜ 'ਤੇ ਆ ਜਾਣ। ਸੋ ਭਾਈ ਪਰਮਜੀਤ ਸਿੰਘ ਜੀ ਪੰਜਵੜ, ਉਹਨਾਂ ਦੇ ਸਪੁੱਤਰ ਭਾਈ ਮਨਜੀਤ ਸਿੰਘ, ਭਾਈ ਮਨਵੀਰ ਸਿੰਘ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਤੇ ਅਗਲਾ ਜੋ ਪੋਰਸ਼ਨ ਹੈਗਾ, ਉਹ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਜਿਹੜਾ ਕੈਨਵਸ ਹੈ ਉਹ ਸੰਗਤ ਅੱਗੇ ਰੱਖਿਆ ਜਾਵੇ। ਇਹ ਹੈ ਕਿ ਜਿਹੜਾ ਪਿਛਲੇ ਮਹੀਨੇ ਤੋਂ ਸਾਡੀ ਇੱਕ ਵਿਜ਼ਨ ਸੀਗੀ ਕਿ ਇਸ ਸਮਾਗਮ ਵਿੱਚ ਇੱਕ ਹੋਣਹਾਰ ਬੱਚਾ ਭਾਈ ਪ੍ਰਭਨੂਰ ਸਿੰਘ, ਉਹ ਪੇਂਟਿੰਗ ਦਾ ਉਹਨੂੰ ਸ਼ੌਂਕ ਸੀਗਾ ਅਤੇ ਅਸੀਂ ਉਹਨੂੰ ਬੇਨਤੀ ਕੀਤੀ ਸੀਗੀ ਕਿ ਮੌਜੂਦਾ ਸੰਘਰਸ਼ ਵਿੱਚ ਜਿਹੜੇ ਵੀ ਸ਼ਹੀਦ ਸਿੰਘ ਸਿੰਘਣੀਆਂ ਹੋਏ ਆ, ਉਹਨਾਂ ਦੀ ਇਕੱਠਿਆਂ ਦੀ ਜੇ ਇੱਕ
ਕੈਨਵਸ ਪੋਰਟਰੇਟ ਬਣਾਈ ਜਾਵੇ। ਅਤੇ ਕੈਨਵਸ ਨੂੰ ਰਿਵੀਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਮੁੱਢ ਬਣਨ ਲਈ ਕਿ ਇਸ ਕੈਨਵਸ ਪਿੱਛੇ ਵਿਜ਼ਨ ਕੀ ਸੀ। ਉਹਦੇ ਵਿੱਚ ਇਹ ਸੀ ਕਿ ਜਿਹੜਾ ਪਹਿਲਾਂ ਸਿੱਖਾਂ ਦਾ ਜੰਗ ਸੀ ਉਹ ਇੱਕ ਬਾਜ਼ ਕਰਕੇ ਸੀ, ਜੋ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਜੰਗ ਸੀ, ਅਤੇ 10ਵੇਂ ਪਾਤਸ਼ਾਹ ਦੇ ਬਾਜ਼ ਦੀ ਵੀ ਹਾਂਜੀ। ਅਤੇ ਬੀਬੀ ਹਰਲੀਨ ਕੌਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆ ਕੇ ਇਸ ਪੇਂਟਿੰਗ ਦੀ ਰਿਵੀਲਿੰਗ ਲਈ ਸ਼ਾਮਲ ਹੋਣ। ਸੋ ਜਿਹੜਾ ਪਹਿਲਾ ਸਿੱਖਾਂ ਦਾ ਜੰਗ ਸੀ ਉਹ ਬਾਜ਼ ਦੇ ਕਰਕੇ ਹੀ ਹੋਇਆ, ਅਤੇ 10ਵੇਂ ਪਾਤਸ਼ਾਹ ਦੇ ਬਾਜ਼ ਦੀ ਵੀ ਸਾਰੇ ਸੰਗਤ ਵਿੱਚ ਸਾਨੂੰ ਪਤਾ ਕਿ ਉਹਨਾਂ ਨੂੰ ਵੀ ਬਾਜ਼ਾਂ ਵਾਲੇ ਕਹਿ ਕੇ ਆਪਾਂ ਯਾਦ ਕਰਦੇ ਹਾਂ। ਅਤੇ ਬਾਜ਼ ਦੇ ਜੋ ਗੁਣ ਆ ਉਹ ਸਾਨੂੰ ਸਾਡੇ ਚੇਤੇ ਵਿੱਚ ਥੋੜ੍ਹਾ ਜਿਹਾ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਬਾਜ਼ ਇੱਕ ਤਾਂ ਪਿੰਜਰੇ ਵਿੱਚ ਨਹੀਂ ਰਹਿ ਸਕਦਾ, ਜਾਂ ਉਹ ਮਰ ਜੂਗਾ ਜਾਂ ਉਹ ਪਿੰਜਰੇ 'ਚੋਂ ਨਿਕਲਣ ਦੀ ਕੋਸ਼ਿਸ਼ ਕਰੂਗਾ। ਉਹਦੀ ਜਿਹੜੀ ਦ੍ਰਿਸ਼ਟੀ ਆ ਉਹਨੇ ਉੱਚੀ ਉਡਾਰੀ ਮਾਰਨੀ ਆ, ਪਰ ਉਹਨੇ ਸਦਾ ਆਪਣੀ ਜਿਹੜੀ ਨਿਗਾਹ ਆਪਣੀ ਦ੍ਰਿਸ਼ਟੀ ਉਹ ਥੱਲੇ ਰੱਖਣੀ ਆ। ਸੋ ਉਹਦੇ ਵਿੱਚ ਜਿਹੜਾ ਨਿਮਰਤਾ ਦਾ ਪ੍ਰਤੀਕ, ਨਾਲੇ ਉੱਚੀ ਉਡਾਰੀ ਵੀ ਮਾਰਨੀ ਪਰ ਨਾਲ ਆਪਣੀ ਵਿਜ਼ਨ ਅਤੇ ਆਪਣੀ ਦ੍ਰਿਸ਼ਟੀ ਨਿਮਰਤਾ ਵਾਲੀ ਰੱਖਣੀ। ਅਤੇ 10ਵੇਂ ਪਾਤਸ਼ਾਹ ਦੇ ਨਾਲ ਵੀ ਸੰਬੰਧਿਤ ਆਪਾਂ ਸਦਾ ਹੀ ਦੇਖਦੇ ਹਾਂ ਵੀ 10ਵੇਂ ਪਾਤਸ਼ਾਹ ਨੇ ਜਦੋਂ ਟਰਾਂਸਫਰਮੇਸ਼ਨ ਸਿੱਖ ਦੀ ਕੀਤੀ ਤਾਂ ਉਸ ਨੂੰ ਉਦਾਹਰਣ ਦੇ ਤੌਰ 'ਤੇ ਚਿੜੀਆਂ ਤੋਂ ਬਾਜ਼ ਬਣਾਉਣ ਦਾ ਆਪਾਂ ਸਦਾ ਉਦਾਹਰਣ ਸੁਣਦੇ ਹਾਂ। ਅਤੇ ਈਵਨ 1984 ਦੇ ਵਿੱਚ ਜੋ ਆਪਾਂ ਦੇਖਦੇ ਹਾਂ ਕਿ ਬਾਜ਼ ਨੇ ਉਸ ਵੇਲੇ ਜਦੋਂ ਸੰਗਤਾਂ ਨੂੰ ਦਰਸ਼ਨ ਦਿੱਤੇ ਤਾਂ ਸੰਗਤ ਦੇ ਵਿੱਚ ਇੱਕ ਹੋਪ ਪੈਦਾ ਹੋਈ। ਉਹ ਇੱਕ ਸੰਗਤ ਨੂੰ ਆਸ ਮਿਲੀ ਕਿ ਕੁਛ 10ਵੇਂ ਪਾਤਸ਼ਾਹ ਉਹਨਾਂ ਨੂੰ ਇੱਕ ਨਿਸ਼ਾਨਾ ਜਾਂ ਇੱਕ ਸਾਈਨ ਦੇ ਰਹੇ ਆ ਕਿ ਜਿਹੜੇ ਹੁਣ ਸਮੇਂ ਵੀ ਹੈਗੇ ਆ, ਪਰ 10ਵੇਂ ਪਾਤਸ਼ਾਹ ਬਾਜ਼ ਦੇ ਰਾਹੀਂ ਸੰਗਤਾਂ ਨੂੰ ਇੱਕ ਆਸ ਦੇ ਰਹੇ ਆ, ਇੱਕ ਉਮੰਗ ਦੇ ਰਹੇ ਆ, ਇੱਕ ਉਤਸ਼ਾਹ ਦੇ ਰਹੇ ਆ। ਅਤੇ ਉਸੇ ਤਰੀਕੇ ਦੇ ਨਾਲ ਜਿਹੜੇ ਗੁਰੂ ਸਾਹਿਬ ਦੇ ਬਾਜ਼ ਸੀਗੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਆਪਣਾ ਰੋਲ ਨਿਭਾਇਆ, ਉਹ ਵੀ ਇੱਕ ਤਰ੍ਹਾਂ ਦੇ ਉਹਨਾਂ ਨੇ ਸਿਮਰਨ ਦੇ ਰਾਹੀਂ ਉੱਚੀਆਂ ਉਡਾਰੀਆਂ ਮਾਰੀਆਂ ਪਰ ਨਿਮਰਤਾ ਦੇ ਵਿੱਚ ਆਪਣੀ ਸੇਵਾ ਨਿਭਾਈ। ਅਤੇ ਕਈ ਸ਼ਹੀਦ ਸਿੰਘ ਇਹਦੇ ਵਿੱਚੋਂ ਮਿਸਿੰਗ ਵੀ ਹੋਣਗੇ, ਪਰ ਜਿਨ੍ਹਾਂ ਸ਼ਹੀਦ ਸਿੰਘਾਂ ਦਾ ਪ੍ਰਭਨੂਰ ਸਿੰਘ ਹੋਣਾ ਨੇ ਇੱਕ ਚਿੱਤਰ ਬਣਾਇਆ, ਕੈਨਵਸ ਪੇਂਟਿੰਗ ਬਣਾਈ ਆ, ਉਹ ਸਭ ਸ਼ਹੀਦ ਸਿੰਘ ਇਸ ਸੰਘਰਸ਼ ਵਿੱਚ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ। ਅਤੇ ਇਸ ਪੇਂਟਿੰਗ ਦੇ ਵਿੱਚ ਜੋ ਸਾਰਿਆਂ ਦੀ ਪਿੱਠ ਦੇ ਪਿੱਛੇ ਅਕਾਲ ਤਖਤ ਸਾਹਿਬ ਆ, ਕਿਉਂਕਿ ਉਹ ਸਾਡੀ ਬੈਕਿੰਗ ਆ, ਅਤੇ ਉਹਨਾਂ ਸਾਰਿਆਂ ਦੇ ਫੇਸ ਦਰਬਾਰ ਸਾਹਿਬ ਵੱਲ ਨੇ। ਸੋ ਉਹ ਵੀ ਇੱਕ ਸਿੰਬੋਲਿਕ ਤੌਰ 'ਤੇ ਰੱਖਿਆ ਗਿਆ। ਅਤੇ ਜਿਹੜੀ ਰੁੱਤ ਬਣਾਈ ਗਈ ਆ ਉਹ ਜੰਗ ਦੀ ਰੁੱਤ ਆ। ਜਿੱਦਾਂ ਆਪਾਂ ਰੀਸੈਂਟਲੀ ਦਰਬਾਰ ਸਾਹਿਬ ਦੀ ਜੰਗ ਤੋਂ ਬਾਅਦ ਵੀਡੀਓਜ਼ ਰਿਲੀਜ਼ ਹੋਈਆਂ, ਉਹਦੇ ਵਿੱਚ ਜੋ ਜੰਗ ਦਾ ਜਾਂ ਜੋ ਧੂੜ ਵਿੱਚ ਜਿਹੜੀ ਸਕਾਈ ਬਣੀ ਉਹ ਵੀ ਇਹਦੇ ਵਿੱਚ ਇਨਕੋਰਪੋਰੇਟ ਕੀਤੀ ਗਈ ਆ। ਸੋ ਸਾਰਾ ਕੁਛ ਇਨਕੋਰਪੋਰੇਟ ਕਰਦੇ ਹਾਂ, ਸੰਤਾਂ ਨੂੰ ਵੀ ਮੁੱਖ ਰੱਖਦੇ ਹਾਂ ਕਿਉਂਕਿ ਉਹਨਾਂ ਨੇ ਜੰਗ ਰਾਹੀਂ ਸਿੱਖਾਂ ਨੂੰ ਉਸ ਅਮਲ ਦੇ ਵਿੱਚ ਦੁਬਾਰਾ ਲਿਆਂਦਾ। ਸੋ ਉਹਨਾਂ ਨੂੰ ਵੀ ਇੱਕ ਮੁੱਖ ਤੌਰ 'ਤੇ ਇਸ ਇਮੇਜ ਦੇ ਵਿੱਚ ਆਪਾਂ ਇਨਕਲੂਡ ਕੀਤਾ। ਸੋ ਇਹ ਸਭ ਨੂੰ ਨਜ਼ਰ ਵਿੱਚ ਰੱਖਦੇ ਹਾਂ ਆਪਾਂ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੂੰ ਬੁਲਾਇਆ ਗਿਆ ਉਹ ਸਟੇਜ ਦੇ ਅੱਗੇ ਆਉਣ। ਜਿੰਨੇ ਵੀ ਬੁਲਾ ਰਹੇ ਆ, ਬੀਬੀ ਹਰਲੀਨ ਕੌਰ, ਭਾਈ ਬਲਪ੍ਰੀਤ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਭਾਈ ਪ੍ਰਭਜੋਤ ਸਿੰਘ, ਕਿ ਉਹ ਸੰਗਤ ਅੱਗੇ ਪ੍ਰਭਨੂਰ ਸਿੰਘ ਨਾਲ ਆ ਕੇ ਇਸ ਕੈਨਵਸ ਦਾ ਰਿਵੀਲ ਕਰਨ। ਅਤੇ ਪ੍ਰਭਨੂਰ ਸਿੰਘ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਟੇਜ ਕੋਲ ਆ ਕੇ ਪਹੁੰਚ ਜਾਵੇ ਤਾਂ ਕਿ ਸੰਗਤ ਦੇਖ ਸਕੇ ਕਿ ਇਸ ਨੌਜਵਾਨ, ਹਾਲੇ 14 ਸਾਲਾਂ ਦਾ ਨੌਜਵਾਨ ਆ, ਗ੍ਰੇਡ 8 ਦੇ ਵਿੱਚ ਹੀ ਆ, ਪਰ ਬਹੁਤ ਸੁੰਦਰ ਇਹਨੇ ਉਪਰਾਲਾ ਕੀਤਾ। ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ। ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ, ਹਰਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਮੈਂ। ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ, ਹਰਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਮੈਂ। ਰਾਹ ਦੇ ਵਿੱਚ ਬੜੇ ਸਾਰੇ ਪਿੰਡ ਵੇਖੇ ਨੇ, ਸੂਰਮੇ ਪਗਾ ਕੇ ਜਿਹੜੀ ਹਿੰਡ ਵੇਖੇ ਨੇ। ਨਵੇਂ ਪਿੰਡੋਂ ਅੱਡਿਓ ਮੈਂ ਬੱਸ ਚੜ੍ਹਿਆ ਤੇ ਆਣ ਜਦੋਂ ਮਾਨੋ ਚਾਲ ਵਿੱਚ ਖੜਿਆ। ਉਸੇ ਵੇਲੇ ਦਿਲ 'ਚ ਆਇਆ ਖਿਆਲ ਸੀ ਕਿ ਇਸੇ ਪਿੰਡ ਦਾ ਤਾਂ ਬਾਬਾ ਮਾਨੋ ਚਾਲ ਸੀ। ਦਿਲ ਵਾਲੀ ਅੱਗ 'ਚ ਵੈਰੀ ਨੂੰ ਜਾਲਦਾ ਤੇ ਬੱਬਰਾਂ ਦਾ ਮੋਢੀ ਪਿੰਡ ਦਾਸੂਵਾਲ ਦਾ। ਬੱਸ ਜਦੋਂ ਤਰਨ ਤਾਰਨ ਸ਼ਹਿਰ ਪੁੱਜ ਗਈ, ਭਾਈ ਭੋਲੇ ਦਾ ਇਹ ਸ਼ਹਿਰ ਮੈਨੂੰ
ਗੱਲ ਸੁੱਝ ਗਈ। ਪਹੁੰਚ ਜੰਡਿਆਲੇ ਤੋਂ ਮੈਂ ਬੱਸ ਬਦਲੀ ਤੇ ਜਿੰਦਾ ਸੁੱਖਾ ਚੇਤੇ ਆਏ ਵੇਖ ਗਦਲੀ। ਕਲਾਨੌਰ ਕੋਲ ਅਗਵਾਨ ਆ ਗਿਆ, ਸਤਵੰਤ ਉੱਤੇ ਬੜਾ ਹੀ ਮੈਨੂੰ ਮਾਣ ਆ ਗਿਆ। ਮਹਿਤੇ ਤੋਂ ਲੁਧਿਆਣੇ ਵੱਲ ਚਾਲੇ ਪਾ ਲਏ, 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲਏ। ਮਹਿਤੇ ਤੋਂ ਲੁਧਿਆਣੇ ਵੱਲ ਚਾਲੇ ਪਾ ਲਏ, 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲਏ। ਪਹੁੰਚ ਕੇ ਫਲੌਰ ਚੇਤੇ ਆਈ ਗੱਲ ਸੀ, ਨਛੱਤਰ ਸਿੰਘ ਰੋਡੇ ਉੱਥੇ ਕੀਤਾ ਹੱਲ ਸੀ। ਕਾਰ ਪਿੱਛੇ ਉਸਨੇ ਬੁਲਟ ਲਾਇਆ ਸੀ ਤੇ ਜਗਤੂ ਦਾ ਮੇਲ ਮੌਤ ਨਾ ਕਰਾਇਆ ਸੀ। ਹੋਇਆ ਨਾ ਸਬਰ ਦਿਲ ਮਰ ਜਾਣੇ ਤੋਂ, ਲੈ ਲਿਆ ਬੁਲਟ ਮੈਂ ਵੀ ਲੁਧਿਆਣੇ ਤੋਂ। ਚੜ ਕੇ ਮੈਂ ਬੁਲਟ ਉੱਤੇ ਮੋਗੇ ਆ ਗਿਆ, ਝੁਕ ਗਿਆ ਸੀਸ ਜਦੋਂ ਰੋਡੇ ਆ ਗਿਆ। ਸੰਤ ਸਿਪਾਹੀ ਸੂਰਮਾ ਦਲੇਰ ਸੀ, ਲੋਕੀ ਜਿਹਨੂੰ ਕਹਿੰਦੇ ਭਿੰਡਰਾਂ ਦਾ ਸ਼ੇਰ ਸੀ। ਸੂਰਮਾ ਸੀ ਉਹ ਵੀ ਬੜਾ ਪੱਕਾ ਹਿੰਡ ਦਾ, ਗਰਜੰਟ ਸਿੰਘ ਚੇਤੇ ਆਇਆ ਬੁੱਧ ਸਿੰਘ ਦਾ। ਮਲੋਏ ਵਿੱਚ ਜੰਮਿਆ ਬੇਅੰਤ ਸੂਰਮਾ ਤੇ ਇੰਦਰਾ ਨੂੰ ਜਿਹਨੇ ਜਾਣ ਦਿੱਤਾ ਦੂਰ ਨਾ। ਮਾਝੇ ਦੇ ਸਿੱਖਾਂ ਨੂੰ ਜਿਹਦੇ ਉੱਤੇ ਮਾਣ ਸੀ, ਨਾਮ ਯੁਗਰਾਜ ਆਖਦੇ ਤੂਫਾਨ ਸੀ। ਸੁਣੇ ਉਹਦੇ ਚਰਚੇ ਸੀ ਪਾਸੇ ਚਾਰੇ ਮੈਂ, ਮਿੱਟੀ ਮੱਥੇ ਲਾਈ ਪਹੁੰਚ ਕੇ ਹਵਾਰੇ ਮੈਂ। ਚੌਂਕ ਵਿੱਚ ਖੜ ਵੈਰੀ ਲਲਕਾਰਦਾ, ਛੰਦੜਾ ਏ ਪਿੰਡ ਉਹਦੇ ਰਸ਼ ਪਾਲਦਾ। ਕਿੰਨੇ ਸਾਰੇ ਪਿੰਡ ਘੁੰਮਣੋਂ ਮੈਂ ਰਹਿ ਗਿਆ, ਤੇ ਫੇਰ ਉਹਨਾਂ ਸਿੰਘਾਂ ਦੇ ਖਿਆਲੀ ਪੈ ਗਿਆ। ਮੰਗਦਾ ਹਾਂ ਮਾਫੀ ਸੋਢੀ ਤੇ ਜਟਾਣੇ ਤੋਂ, ਨਾਲੇ ਬਲਵੰਤ ਸਿੰਘ ਰਾਜੋਆਣੇ ਤੋਂ। ਜਿਨ੍ਹਾਂ ਦੇ ਮੈਂ ਪਿੰਡ ਵੱਲ ਜਾ ਨਾ ਸਕਿਆ, ਭਾਈ ਸੁੱਖੇ ਦੇ ਵੀ ਮਾਪਿਆਂ ਨੂੰ ਜਾ ਨਾ ਤੱਕਿਆ। ਗਹਿ ਗੱਚ ਵਾਲੀ ਜੰਗ ਦੀਆਂ ਥਾਵਾਂ ਨੂੰ ਭੁੱਲ ਜਾਵਾਂ ਕਿਵੇਂ ਵਿਹਲੇ ਦੇ ਭਰਾਵਾਂ ਨੂੰ। ਭੁੱਖੀ ਡੈਣ ਵਾਂਗੂ ਜੇ ਮੂੰਹ ਅੱਡਿਆ, ਉਹ ਜੰਗ ਸਭਰਾਵਾਂ ਵੇਲੇ ਵੀ ਨਾ ਰੱਜਿਆ। ਹਰੀ ਕੇ ਪੱਤਣ ਦਰਿਆ ਚੰਦਰਾ, ਕਿੰਨੇ ਸਾਡੇ ਯੋਧੇ ਖਾ ਗਿਆ ਚੰਦਰਾ। ਸਿੱਖੀ ਜੰਮੀ ਕੁਰਬਾਨੀਆਂ ਦੇ ਦੌਰ ਚੋਂ, ਮੈਂ ਇਹੀਓ ਕੁਝ ਸਿੱਖਿਆ ਏ ਚਮਕੌਰ ਤੋਂ। ਸਿੱਖੀ ਜੰਮੀ ਕੁਰਬਾਨੀਆਂ ਦੇ ਦੌਰ ਚੋਂ, ਮੈਂ ਇਹੀਓ ਕੁਝ ਸਿੱਖਿਆ ਏ ਚਮਕੌਰ ਤੋਂ। ਇਸ ਪਿੱਛੋਂ ਮੈਂ ਅਨੰਦਪੁਰੇ ਆ ਗਿਆ, ਜਿੱਥੋਂ ਕੁਰਬਾਨੀਆਂ ਦਾ ਧੋਰੇ ਆ ਗਿਆ। ਲੋਕੀ ਕਹਿੰਦੇ ਉਹਨੇ ਪੁੱਤ 4 ਵਾਰੇ ਨੇ, ਮਝੈਲ ਸਿੰਘਾ ਉਹਨੇ ਕਈ 1000 ਵਾਰੇ ਨੇ। ਚੰਦਰੀਆਂ ਨਜ਼ਰਾਂ ਪੰਜਾਬ ਖਾ ਲਿਆ, ਕਰਦੇ ਤੂੰ ਮਿਹਰ ਹੁਣ ਵਾਜਾਂ ਵਾਲਿਆ, ਕਰਦੇ ਤੂੰ ਮਿਹਰ ਹੁਣ ਵਾਜਾਂ ਵਾਲਿਆ। ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸੋ ਹੁਣ ਪ੍ਰਬੰਧਕ ਸੇਵਾਦਾਰਾਂ ਨੂੰ ਬੇਨਤੀ ਆ ਕਿ ਪ੍ਰਭਨੂਰ ਸਿੰਘ ਨੂੰ ਵੀ ਉਹਨੂੰ ਵੀ ਸਨਮਾਨ ਦਿੱਤਾ ਜਾਵੇ, ਕਿਉਂਕਿ ਉਹਨੇ ਪੰਜਾਬ ਦੇ ਵਿੱਚ ਰਹਿ ਕੇ ਕਈ ਸ਼ਹੀਦ ਪਰਿਵਾਰਾਂ ਦੇ ਵੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਦਰਸ਼ਨ ਕੀਤੇ ਨੇ। ਅਤੇ ਮੈਂ ਸਾਰੇ ਸਪੀਕਰਸ ਨੂੰ ਹੀ ਬੇਨਤੀ ਕਰੂੰਗਾ, ਦੁਬਾਰਾ ਆ ਕੇ ਤੁਸੀਂ ਉਹਨੂੰ ਇੱਕ ਸਨਮਾਨ ਵੀ ਦਿਓ, ਇੱਕ ਉਹਨੂੰ ਹੌਸਲਾ ਵੀ ਦਿਓ, ਇੱਕ ਉਤਸ਼ਾਹ ਵੀ ਦਿਓ, ਕਿਉਂਕਿ ਉਹਨੇ ਬੜੀ ਤਨਦੇਹੀ ਨਾਲ ਇਸ ਨੂੰ ਤਿਆਰ ਕੀਤਾ। ਸੋ ਪੰਜਾਬ ਵਿੱਚ ਪ੍ਰਭਨੂਰ ਸਿੰਘ ਨੇ ਸ਼ਹੀਦਾਂ ਦੇ ਘਰਾਂ ਵਿੱਚ ਜਾ ਕੇ ਕਈ ਉਹਨਾਂ ਦੇ ਘਰ ਵੀ ਦੇਖੇ ਨੇ, ਉਹਨਾਂ ਦੇ ਪਰਿਵਾਰਾਂ ਦੇ ਦਰਸ਼ਨ ਵੀ ਕੀਤੇ ਨੇ। ਅਤੇ ਜਿੰਨੇ ਵੀ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਮੋਰਚੇ ਆ, ਉਹਦੇ ਵਿੱਚ ਵੀ, ਕਿਉਂਕਿ ਪਿਛਲੇ ਸਾਲ ਹੀ ਪੰਜਾਬ ਤੋਂ ਇੱਥੇ ਕੈਨੇਡਾ ਦੇ ਵਿੱਚ ਆਇਆ, ਸੋ ਉਹਨੇ ਕਈ ਮੋਰਚਿਆਂ ਦੇ ਵਿੱਚ ਆਪ ਵੀ ਹਿੱਸਾ ਲਿਆ, ਲੈਟਰਸ ਵੀ ਲਿਖੇ ਗਵਰਨਮੈਂਟ ਨੂੰ। ਅਤੇ ਇਸ ਮੌਕੇ ਮੈਂ ਆਪ ਕਹਿਣਾ ਚਾਹੁੰਦਾ ਕਿ ਜਿੰਨੀ ਤਨਦੇਹੀ ਨਾਲ ਇਸ ਨੇ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਿਆ, ਇਹਦੀ ਏਜ ਦੇ ਵਿੱਚ 14 ਸਾਲ ਦੀ ਏਜ ਦੇ ਵਿੱਚ ਬਹੁਤ ਵੱਡੀ ਗੱਲ ਆ। ਸੋ ਇਸ ਨੂੰ ਸਨਮਾਨ ਵੀ ਮਿਲਣਾ ਚਾਹੀਦਾ, ਇਸ ਨੂੰ ਰੈਕਗਨੀਸ਼ਨ ਵੀ ਮਿਲਣੀ ਚਾਹੀਦੀ ਆ। ਅਤੇ ਹੋਰ ਇਹਦੇ ਵਾਂਗੂ ਬੱਚੇ ਸ਼ਹੀਦਾਂ ਦੇ ਰਾਹ 'ਤੇ ਤੁਰਦੇ ਹੋਏ ਆਪਣੀ ਇੱਕ ਐਕਸਪ੍ਰੈਸ਼ਨ ਇਸ ਤਰ੍ਹਾਂ ਦੀ ਵੀ ਕਰਨ ਆਰਟ ਰਾਹੀਂ, ਤਾਂ ਇਹ ਪ੍ਰਭਨੂਰ ਸਿੰਘ ਸਾਰੀ ਸੰਗਤ ਲਈ ਵੀ ਇੰਸਪੀਰੇਸ਼ਨ ਆ। ਸੋ ਸਾਰਿਆਂ ਨੂੰ ਬੇਨਤੀ ਆ ਕਿ ਇਹਨੂੰ ਰੈਕਗਨਾਈਜ਼ ਕਰਦੇ ਹੋਏ ਆਪਾਂ ਜਕਾਰਾ ਛੱਡੀਏ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਹਾਂਜੀ, ਅਤੇ ਇਹ ਕੌਮੀ ਇਨਸਾਫ ਮੋਰਚੇ ਵਿੱਚ ਵੀ ਹੁਣੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵਿੱਚ ਵੀ, ਅਤੇ ਜਿਹੜੇ ਵੀ ਪੰਜਾਬ ਦੇ ਵਿੱਚ ਚੱਲਦੇ ਮੋਰਚੇ ਆ, ਉਹਦੇ ਵਿੱਚ ਆਪਣਾ ਹਿੱਸਾ ਇਹ ਪਾ ਕੇ ਇੱਥੇ ਕੈਨੇਡਾ ਦੇ ਵਿੱਚ ਆਇਆ। ਸੋ ਇਹਦੇ ਨਾਲ ਹੀ ਜਿਹੜਾ ਅਗਲਾ ਪ੍ਰੋਗਰਾਮ ਹੈ, ਆਪਾਂ ਸੰਗਤ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ। ਇਸੇ ਤਰ੍ਹਾਂ ਹੀ ਜੁੜੇ ਰਹੋ, ਕਿਉਂਕਿ ਜਿਹੜੇ ਸਾਡੇ ਅਗਲੇ ਬੁਲਾਰੇ ਆ, ਉਹ ਵੀ ਉਸੇ ਤਰ੍ਹਾਂ ਉਹਨਾਂ ਨੇ ਪ੍ਰੈਪਰੇਸ਼ਨ ਕਰਕੇ ਸੰਗਤ ਅੱਗੇ ਆਪਣਾ
ਵਿਸ਼ਾ ਰੱਖਣਾ ਆ ਤੇ ਉਹ ਵੀ ਬਹੁਤ ਇੱਕ ਤਨਦੇਹੀ ਨਾਲ ਉਹਨਾਂ ਨੇ ਕੰਮ ਕਰਕੇ ਤੇ ਬਹੁਤ ਵਧੀਆ ਬੁਲਾਰੇ ਨੇ। ਸੋ ਅਗਲਾ ਜਿਹੜਾ ਟੌਪਿਕ, ਅਗਲੇ ਜਿਹੜੇ ਬੁਲਾਰੇ ਉਹ ਭਾਈ ਪ੍ਰਭਜੋਤ ਸਿੰਘ ਨੇ, ਜੋ ਇੱਕ ਲਿਖਾਰੀ, ਵਕੀਲ ਤੇ ਇੱਕ ਪੰਥਕ ਐਕਟਿਵਿਸਟ ਨੇ। ਉਹ ਸਿੱਖ ਸਟੂਡੈਂਟਸ ਆਰਗੇਨਾਈਜੇਸ਼ਨਸ ਤੇ ਪੰਥਕ ਜਥੇਬੰਦੀਆਂ ਰਾਹੀਂ ਆਪਣੀਆਂ ਕਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆਏ ਨੇ। ਉਹ ਪੰਥ ਪੰਜਾਬ ਪ੍ਰੋਜੈਕਟ ਦੇ ਐਡੀਟਰ ਵੀ ਨੇ ਤੇ ਉਹ ਇਸ ਵੇਲੇ ਟ੍ਰਾਂਸਨੈਸ਼ਨਲ ਕ੍ਰਿਮੀਨਲ ਲਾਅ ਤੇ ਜਿਹੜੇ ਨੈਸ਼ਨਲ ਸਿਕਿਉਰਿਟੀ, ਹਿਊਮਨ ਰਾਈਟਸ ਤੇ ਟੈਰਰ ਅਫੈਂਸਿਸ ਦੇ ਅਰਾਊਂਡ ਜਿਹੜੇ ਸਵਾਲ ਆ ਉਹਨਾਂ ਨੂੰ ਲਗਾਤਾਰ ਉਹ ਐਡਰੈਸ ਕਰਦੇ ਆਏ ਨੇ। ਉਹਦੇ ਬਾਰੇ ਆਪਣੀ ਜਿਹੜੀ ਰਾਏ ਆ ਉਹ ਪੇਸ਼ ਕਰਦੇ ਆਏ ਨੇ। ਤੇ ਸਭ ਤੋਂ ਵੱਡੀ ਗੱਲ ਆ ਕਿ ਉਹ ਇਸ ਵੇਲੇ ਲੀਗਲ ਕਾਉਂਸਲ ਸਿੱਖ ਫੈਡਰੇਸ਼ਨ ਕੈਨੇਡਾ ਵੱਲੋਂ ਉਹਨਾਂ ਨੇ ਫੋਰਨ ਇੰਟਰਫੀਅਰੈਂਸ ਕਮਿਸ਼ਨ ਦੇ ਵਿੱਚ ਪੰਥ ਦੀ ਰੈਪਰੈਜ਼ੈਂਟੇਸ਼ਨ ਕੀਤੀ ਆ, ਜਿਹਦੇ ਵਿੱਚ ਆਪਾਂ ਦੇਖਿਆ ਕਿ ਵੱਖ-ਵੱਖ ਕੈਨੇਡਾ ਦੇ ਵੱਡੇ ਜਿਹੜੇ ਪੋਲੀਟੀਸ਼ੀਅਨ ਆ, ਪ੍ਰਾਈਮ ਮਿਨਿਸਟਰ ਤੋਂ ਲੈ ਕੇ, ਉਹਨਾਂ ਨੂੰ ਕ੍ਰਾਸ ਐਗਜ਼ਾਮਿਨ ਕੀਤਾ। ਸੋ ਇਹਦੇ ਨਾਲ ਹੀ ਮੈਂ ਭਾਈ ਪ੍ਰਭਜੋਤ ਸਿੰਘ ਨੂੰ ਸਟੇਜ 'ਤੇ ਬੁਲਾਉਣਾ ਚਾਹੁੰਦਾ ਤਾਂ ਕਿ ਉਹ ਆਪਣਾ ਜਿਹੜਾ ਵਿਸ਼ਾ ਰੀਬਿਲਡਿੰਗ ਤੇ ਪ੍ਰੈਪਰੇਸ਼ਨ ਇੰਸਪਾਇਰਡ ਬਾਈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਦੇ ਉੱਤੇ ਆਪਣੇ ਵਿਚਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਨਿੱਘ ਮਾਣਦੇ ਹੋਏ ਗੁਰੂ ਖਾਲਸਾ ਜੀ ਉਹ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹ ਪੋਹ ਮਹੀਨੇ ਦੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਪਾਂ ਅੱਜ ਇਕੱਤਰ ਹੋਏ ਹਾਂ। ਤੇ ਆਪਾਂ ਸਾਰੇ ਜਾਣਦੇ ਹਾਂ ਵੀ ਉਹ ਜਿਹੜੀਆਂ ਸ਼ਹਾਦਤਾਂ, ਉਹ ਜਿਹੜਾ ਇਤਿਹਾਸ ਗੁਰਮੁਖਾਂ ਨੇ, ਖਾਲਸੇ ਨੇ ਸਾਜਿਆ, ਉਹਦੀ ਮਹੱਤਤਾ ਸਾਡੇ ਵਾਸਤੇ ਕਿੰਨੀ ਹੈਗੀ ਆ। ਸਵੇਰ ਵਾਲੇ ਦੀਵਾਨ ਦੇ ਵਿੱਚ ਭਾਈ ਸਾਹਿਬ ਜਦੋਂ ਕਥਾ ਕਰਦੇ ਸੀਗੇ, ਉਹਨਾਂ ਨੇ ਇੱਕ ਗੱਲ ਆਖੀ ਸੀਗੀ। ਉਹ ਜਦੋਂ ਸਾਖੀ ਪਰੰਪਰਾ ਦੀ ਗੱਲ ਕਰਦੇ ਸੀਗੇ, ਉਹਨਾਂ ਨੇ ਗੱਲ ਦੱਸੀ ਸੀਗੀ ਵੀ ਜਿਹੜੀ ਸਾਖੀ ਪਰੰਪਰਾ ਆਪਣੀ ਹੈਗੀ ਆ, ਉਹ ਸਿਰਫ ਨਾ ਕਹਾਣੀਆਂ ਹੈਗੀਆਂ, ਨਾ ਮਿੱਥ ਹੈਗੇ ਆ, ਤੇ ਨਾਲ ਜਿਹੜੇ ਦੂਜੇ ਪਾਸੇ ਜਿਹੜੀ ਗੱਲ ਹੈਗੀ ਹੈ, ਨਾ ਇਹ ਜਿਹੜੇ ਪੱਛਮੀ ਤਰੀਕੇ ਦੇ ਨਾਲ ਜੋ ਇਤਿਹਾਸ ਲਿਖਣ ਦਾ ਤਰੀਕਾ ਆ, ਵੀ ਸਿਰਫ ਆਪਾਂ ਘਟਨਾਵਾਂ ਦਾ ਜ਼ਿਕਰ, ਉਹਨਾਂ ਨੂੰ ਇਕੱਤਰ ਕਰਕੇ ਆਪਾਂ ਲੋਕਾਂ ਨੂੰ ਦੱਸਣਾ ਹੈ। ਜਿਹੜੀ ਗੁਰੂ ਘਰ ਦੇ ਵਿੱਚ ਜਿਹੜੀ ਸਾਖੀ ਦੀ ਪਰੰਪਰਾ ਹੈਗੀ, ਜੋ ਸਿੱਖਾਂ ਦਾ ਇਤਿਹਾਸ ਆ, ਜੋ ਜੀਂਦਾ ਜਾਗਦਾ ਇਤਿਹਾਸ ਆ, ਉਹ ਗੁਰਮਤਿ ਅਤੇ ਗੁਰਬਾਣੀ ਦੀ ਵਿਆਖਿਆ ਨੂੰ ਰੂਪਮਾਨ ਆਪਣੇ ਅਮਲ ਰਾਹੀਂ ਸੀਨਾ ਬਸੀਨਾ, ਪੀੜ੍ਹੀ ਦਰ ਪੀੜ੍ਹੀ ਗੁਰਸਿੱਖਾਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਦਰਸਾਉਂਦੀਆਂ ਹੈਗੀਆਂ ਵੀ ਗੁਰਮਤਿ ਦੇ ਕੀ ਅਰਥ ਹੈਗੇ ਆ, ਗੁਰਸਿੱਖੀ ਕਿਸ ਤਰੀਕੇ ਨਾਲ ਕਮਾਈ ਜਾਂਦੀ ਹੈ, ਤੇ ਖਾਲਸੇ ਦਾ ਅਮਲ ਇਸ ਧਰਤੀ ਉੱਪਰ ਕਿਸ ਤਰੀਕੇ ਦਾ ਹੁੰਦਾ ਹੈ। ਤੇ ਨਾਲ ਹੀ ਜੋ ਆਪਣੇ ਸਿੱਖਾਂ ਦੇ ਵਿੱਚ, ਹਰ ਇੱਕ ਸੱਭਿਆਚਾਰ ਦੇ ਵਿੱਚ, ਹਰ ਲੋਕਾਂ ਦੇ ਵਿੱਚ ਇੱਕ ਟਾਈਮ ਦੇ ਸਾਈਕਲ ਹੁੰਦੇ ਆ। ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਦਿਨ ਦੇ ਵਿੱਚ ਜੋ ਨਿਤਨੇਮ ਦਾ, ਅੰਮ੍ਰਿਤ ਵੇਲੇ ਸਾਂਭਣ ਦਾ, ਸ਼ਾਮ ਵੇਲੇ ਸੋਦਰ ਤੇ ਰਾਤ ਨੂੰ ਸੋਲਾ ਸਾਹਿਬ ਦਾ ਪਾਠ ਕਰਨ ਦਾ ਜੋ ਸਮਾਂ ਮਹਾਰਾਜ ਨੇ ਬੰਨਿਆ ਸਿੱਖਾਂ ਵਾਸਤੇ, ਉਹ ਇੱਕ ਦਿਨ ਵਾਸਤੇ, ਸਾਲ ਵਾਸਤੇ 12 ਮਾਹ ਜਿਹੜਾ ਪਾਠ ਹੈਗਾ ਮਹੀਨੇ ਦੇ ਵਿੱਚ, ਹਰ ਵਾਰੀ ਉਹ ਯਾਦ ਕਰਨਾ, ਗੁਰੂ ਨੂੰ ਚੇਤੇ ਕਰਕੇ, ਗੁਰੂ ਘਰ ਦੇ ਨਾਲ, ਆਪਣੇ ਇਤਿਹਾਸ ਨਾਲ, ਗੁਰਸਿੱਖੀ ਨਾਲ ਜੁੜ ਕੇ ਆਪਣਾ ਸਮਾਂ ਬਿਤਾਇਆ ਜਾਂਦਾ। ਸਾਲ ਦੇ ਵਿੱਚ ਇਹ ਜਿਹੜੇ ਦਿਨ ਜਿਹੜੇ ਚੱਲ ਰਹੇ ਆ ਪੋਹ ਦੇ ਮਹੀਨੇ ਦੇ ਸ਼ਹੀਦਾਂ ਨੂੰ ਯਾਦ ਕਰਨ ਦੇ, ਉਹ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਇਸ ਕਰਕੇ ਆ ਕਿਉਂਕਿ ਜੋ ਆਪਣਾ ਚੱਲ ਰਿਹਾ ਸੰਘਰਸ਼ ਆ, ਜੋ ਸਦੀਵੀ ਸੰਘਰਸ਼ ਹੈਗਾ, ਉਸ ਸਮੇਂ ਦੇ ਵਿੱਚ ਜਿਹੜੀਆਂ ਦੁੱਖਾਂ, ਜਿਹੜੀਆਂ ਔਕੜਾਂ, ਜਿਹੜੇ ਚੈਲੰਜਸ, ਜਿਹੜੇ ਆਬਸਟੀਕਲ, ਜਿਹੜੀਆਂ ਕੁਰਬਾਨੀਆਂ ਵਾਸਤੇ ਸਾਨੂੰ ਤਿਆਰ ਹੋਣ ਦੀ ਲੋੜ ਹੈਗੀ, ਉਹ ਸਾਡੇ ਵਾਸਤੇ ਇੱਕ ਸਮਾਂ ਆ ਜਿਹੜਾ ਹਰ ਸਾਲ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ, ਜਿਹੜੇ ਆਪਣੇ ਇਰਾਦੇ ਹੈਗੇ ਆਪਾਂ ਹੋਰ ਦ੍ਰਿੜ ਕਰਦੇ ਹਾਂ। ਗੁਰਮਤਿ ਪ੍ਰਤੀ, ਗੁਰਸਿੱਖੀ ਪ੍ਰਤੀ, ਗੁਰੂ ਖਾਲਸਾ ਪੰਥ ਪ੍ਰਤੀ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਹੈਗੀਆਂ, ਉਹਨਾਂ ਪ੍ਰਤੀ ਜਿਹੜੀ ਆਪਣੀ ਦ੍ਰਿੜਤਾ ਹੈਗੀ ਆ, ਉਹਨੂੰ ਦੁਬਾਰਾ ਆਪਾਂ ਮੁੜ ਦੁਹਰਾਉਂਦੇ ਆ, ਯਾਦ ਕਰਦੇ ਹਾਂ। ਤੇ ਉਸ ਸਾਕਿਆਂ ਤੋਂ, ਉਹਨਾਂ ਸ਼ਹਾਦਤਾਂ ਤੋਂ, ਪਿਛਲੇ ਲਗਭਗ 3.25 ਸਦੀਆਂ ਤੋਂ ਖਾਲਸਾ ਲਗਾਤਾਰ ਉਹਨਾਂ ਨੂੰ ਯਾਦ ਕਰਦੇ ਆ। ਜਿਹੜੀ ਚਮਕੌਰ ਸਾਹਿਬ ਵਰਗੀਆਂ ਅਸਾਵੀਆਂ ਜੰਗਾਂ ਹੈਗੀਆਂ, ਵਾਰ-ਵਾਰ ਆਪਾਂ ਲੜੀਆਂ ਹੈਗੀਆਂ। ਮਾਛੀਵਾੜੇ ਦੇ ਜਿਹੜੇ ਰਾਹ ਹੈਗੇ, ਆਪਾਂ ਕਈ ਵਾਰੇ ਖਾਲਸਾ ਨੇ ਉਹ ਪੰਧ ਜਿਹੜਾ ਹੈਗਾ ਉਹ ਤੈਅ ਕੀਤਾ ਆ।
ਦਮਦਮਾ ਸਾਹਿਬ, ਨੰਦੇੜ ਜਾ ਕੇ ਮੁੜ ਲਾਮਬੰਦੀ ਕਰਕੇ ਦੁਬਾਰਾ ਜ਼ਾਲਮ ਤਾਕਤਾਂ ਦੀਆਂ ਇੱਟਾਂ ਨਾਲ ਖੜਕਾ ਕੇ ਆਪਣੇ ਰਾਜ ਸਥਾਪਿਤ ਕੀਤੇ ਤੇ ਕੁਝ ਸਮੇਂ ਬਾਅਦ ਦੁਬਾਰਾ ਉਸੇ ਸਾਈਕਲ ਦੇ ਵਿੱਚ ਮਾਛੀਵਾੜੇ ਦੇ ਰਾਹ ਦੁਬਾਰਾ ਸਾਨੂੰ ਦੇਖਣੇ ਪੈਂਦੇ ਆ। ਅੱਜ ਇਹ ਗੱਲ ਕਰਨੀ, ਇਸ ਇਤਿਹਾਸ ਨੂੰ ਯਾਦ ਕਰਨਾ ਇਸ ਕਰਕੇ ਵੀ ਅਹਿਮ ਹੈਗਾ ਕਿਉਂਕਿ ਅੱਜ ਆਪਾਂ ਇੱਕ ਇਤਿਹਾਸ ਦੇ ਇੱਕ ਮੋੜ ਤੇ ਆਪਾਂ ਅੱਜ ਖੜੇ ਹਾਂ। ਜਦੋਂ ਦੁਬਾਰਾ ਇਸ ਸਾਈਕਲ ਵਿੱਚ ਆਪਾਂ ਆਪ ਦਾ ਯੋਗਦਾਨ ਕਿਸ ਤਰੀਕੇ ਨਾਲ ਪਾਉਣਾ ਆ, ਆਪਾਂ ਚੈਲੰਜਸ, ਔਕੜਾਂ ਨੂੰ, ਆਬਸਟੀਕਲਸ ਕਿਸ ਤਰੀਕੇ ਨਾਲ ਆਪਾਂ ਸਰ ਕਰਨੇ ਆ ਤੇ ਆਪਣੇ ਜੋ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਸਿਧਾਂਤ ਹਲੇਮੀ ਰਾਜ ਅਜੋਕੇ ਸਮੇਂ ਦੇ ਵਿੱਚ ਖਾਲਿਸਤਾਨ ਦੀ ਸਥਾਪਤੀ ਵਾਸਤੇ ਆਪਾਂ ਆਪ ਦੀ ਮੁੜ ਲਾਮਬੰਦੀ ਤੇ ਆਪਣੀ ਤਿਆਰੀ ਆਪਾਂ ਕਿਸ ਤਰੀਕੇ ਨਾਲ ਕਰਨੀ ਆ। ਜਦੋਂ ਆਪਾਂ ਦੁਨੀਆ ਦਾ ਤੇ ਖਾਸ ਕਰਕੇ ਆਪਣੇ ਇਲਾਕੇ ਦਾ, ਦੱਖਣੀ ਏਸ਼ੀਆ ਦਾ ਇਤਿਹਾਸ ਜਦੋਂ ਆਪਾਂ ਦੇਖਦੇ ਹਾਂ ਤਾਂ 2 ਵਾਰ ਜਦੋਂ ਇੱਥੇ ਰਾਜ ਬਦਲੇ ਆ, ਨਕਸ਼ੇ ਬਦਲੇ ਆ। 18ਵੀਂ ਸਦੀ ਦੇ ਵਿੱਚ ਜਦੋਂ ਖਾਲਸੇ ਦਾ ਰਾਜ ਸਿਰਜਿਆ ਗਿਆ ਤੇ ਜਦੋਂ 1947 ਦੇ ਵਿੱਚ ਜਦੋਂ ਸੱਤਾ ਦਾ ਤਬਾਦਲਾ ਹੋਇਆ, ਜਦੋਂ ਫਰੰਗੀ ਗਿਆ ਤੇ ਬਿੱਪਰ ਨੂੰ ਵਾਗਡੋਰ ਫੜਾ ਕੇ ਦਿੱਲੀ ਤਖਤ ਤੇ ਬਿਰਾਜਮਾਨ ਹੋਇਆ, ਉਹਨਾਂ ਦੋਵਾਂ ਸਮਿਆਂ ਨੂੰ ਜਦੋਂ ਆਪਾਂ ਬਰਾਬਰ ਰੱਖਦੇ ਹਾਂ ਤਾਂ ਬਹੁਤ ਸਾਰੀਆਂ ਸਮਾਨਤਾਵਾਂ ਬਣਦੀਆਂ। ਡਿਫਰੈਂਸਿਸ ਵੀ ਹੈਗੀਆਂ ਪਰ ਸਿਮਿਲੈਰਿਟੀਜ਼ ਨੂੰ ਸਮਝਣ ਦੀ ਲੋੜ ਹੈਗੀ ਕਿਉਂਕਿ ਲਗਭਗ ਕਾਫੀ ਹੱਦ ਤੱਕ ਉਹ ਸਿਮਿਲੈਰਿਟੀਜ਼, ਉਹ ਜਿਹੜੇ ਹਾਲਾਤ ਹੈਗੇ ਦੁਬਾਰਾ ਬਣਦੇ ਜਾ ਰਹੇ। 18ਵੀਂ ਸਦੀ ਦੇ ਵਿੱਚ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਸ਼ਹਾਦਤਾਂ ਦੇ ਦੌਰ ਵਿੱਚੋਂ ਖਾਲਸਾ ਗੁਜ਼ਰ ਰਿਹਾ ਸੀਗਾ, ਇੰਟਰਨੈਸ਼ਨਲ ਲੈਵਲ ਤੇ ਜੋ ਉਸ ਖਿੱਤੇ ਦੇ ਵਿੱਚ ਜੋ ਕਸ਼ਮਕਸ਼ ਚੱਲ ਰਹੀ ਸੀਗੀ ਉਹਨੂੰ ਧਿਆਨ ਦੇ ਵਿੱਚ ਲਿਆਉਣਾ। ਡਾਕਟਰ ਸਾਹਿਬ ਨੇ ਇਹਦਾ ਜ਼ਿਕਰ ਵੀ ਕੀਤਾ ਹੈਗਾ ਵੀ ਜਦੋਂ ਅਫਗਾਨਾਂ ਨੇ ਬਾਹਰੋਂ ਆ ਕੇ ਦੱਖਣੀ ਏਸ਼ੀਆ ਤੇ ਦਿੱਲੀ ਤੇ ਇੰਡੀਆ ਤੇ ਹਮਲੇ ਕੀਤੇ ਆ, ਇਨਵੇਜ਼ਨਸ ਕੀਤੀ ਆ, ਉਹ ਸਾਰੇ ਹਾਲਾਤ ਨੇ ਉਹ ਕੀ ਓਪਰਚੁਨਿਟੀਜ਼ ਤੇ ਥ੍ਰੈਟਸ ਕਿਹੋ ਜਿਹੇ ਪੈਦਾ ਕੀਤੇ ਆ। ਉਸ ਸਮੇਂ ਦੇ ਵਿੱਚ ਇੱਕ ਪਾਸੇ ਜਿੱਥੇ ਮੁਗਲ ਸਲਤਨਤ ਸੀ, ਦੂਜੇ ਪਾਸੇ ਅਫਗਾਨ ਸੀ, ਮਰਾਠੇ ਵੀ ਸੀਗੇ ਇੱਕ ਤਾਕਤ ਬਣੇ ਹੋਏ ਤੇ ਉਸ ਸਮੇਂ ਤੱਕ ਫਰੰਗੀ ਵੀ ਸੀਨ ਤੇ ਆ ਗਏ ਸੀਗੇ ਤੇ ਉਹਦੇ ਵਿੱਚ ਇਸ 4 ਧਿਰਾਂ ਦੇ ਵਿੱਚ ਇੱਕ ਖਾਲਸੇ ਦੀ ਵੀ ਇੱਕ ਧਿਰ ਸੀਗੀ ਜਿਹਨੇ ਲੜਾਈ ਲੜੀ ਆ ਤੇ ਉਹ ਬਹੁਤ ਹੀ ਪੇਚੀਦੇ ਤਰੀਕੇ ਦੇ ਨਾਲ ਗੁੰਝਲਦਾਰ ਮਾਹੌਲ ਵਿੱਚੋਂ, ਸਮਿਆਂ ਵਿੱਚੋਂ ਖਾਲਸੇ ਨੇ ਨਿਕਲ ਕੇ ਆਪਣਾ ਰਾਜ ਸਥਾਪਿਤ ਕੀਤਾ। ਇੰਟਰਨਲੀ ਜੋ ਇੰਡੀਆ ਦੇ ਵਿੱਚ, ਜੋ ਮੁਗਲ ਸਲਤਨਤ ਦੇ ਵਿੱਚ ਪੋਲੀਟੀਕਲੀ ਜੋ ਉਹਨਾਂ ਦੀ ਇੰਟਰਨਲ ਟੈਨਸ਼ਨ ਚੱਲ ਰਹੀ ਸੀ, ਕੰਪੀਟੀਸ਼ਨ, ਕੌਨਫਲਿਕਟ ਚੱਲ ਰਹੀ ਸੀਗੀ ਜਿਹਦੇ ਕਰਕੇ ਸਲਤਨਤ ਜਰਜਰਾ ਹੋ ਰਹੀ ਸੀਗੀ ਤੇ ਜਿਹੜੀ ਲੋਕਾਈ ਸੀ, ਜਿਹੜੇ ਆਮ ਪਰਜਾ ਸੀ ਉਹ ਦੁਖੀ ਸੀਗੇ। ਇਹ ਐਕਸਪਲੋਇਟੇਸ਼ਨ ਕਰਕੇ, ਇਨਵੇਜ਼ਨਸ ਕਰਕੇ, ਮੁਗਲ ਦੀਆਂ ਪਾਲਿਸੀਆਂ ਕਰਕੇ, ਜੋ ਅਸਿਮੀਲੇਸ਼ਨ ਦੀ ਪਾਲਿਸੀ ਜਿਸ ਤਰੀਕੇ ਨਾਲ ਅੱਜ ਆਪਾਂ ਦੇਖ ਰਹੇ ਹਾਂ, ਉਸੇ ਤਰਜ਼ ਤੇ ਲੋਕ ਇੱਕ ਆਲਟਰਨੇਟਿਵ ਲੱਭ ਰਹੇ ਸੀਗੇ। ਜਦੋਂ 1947 ਵਾਲਾ ਮਾਹੌਲ ਜਦੋਂ ਆਪਾਂ ਦੇਖਦੇ ਹਾਂ, ਲਗਭਗ ਇਸੇ ਤਰੀਕੇ ਨਾਲ ਇੰਟਰਨੈਸ਼ਨਲ ਲੈਵਲ ਤੇ 2 ਵਿਸ਼ਵ ਜੰਗਾਂ ਤੋਂ ਬਾਅਦ ਜੋ ਇੰਟਰਨੈਸ਼ਨਲ ਸਿਸਟਮ, ਜੋ ਸਟਰਕਚਰ ਸੀਗਾ, ਜਿਹੜੀ ਅੰਗਰੇਜ਼ ਸਾਮਰਾਜ ਦਾ ਜਿਹੜਾ ਤਾਣਾ ਬਾਣਾ ਸੀਗਾ, ਜਿਹੜਾ ਉਹਨਾਂ ਦਾ ਪਾਵਰ ਸੀ, ਉਹਨਾਂ ਦੀ ਸਟਰਕਚਰ ਸੀਗਾ, ਉਹਨਾਂ ਦੀ ਤਾਕਤ ਸੀਗੀ, ਉਹ ਖੁਰ ਰਹੀ ਸੀਗੀ ਕਾਫੀ ਚਿਰ ਤੋਂ। ਜਿਹੜਾ ਅਮਰੀਕੀ ਸਾਮਰਾਜ ਹੈਗੇ ਉਹਦੀ ਚੜ੍ਹਾਈ ਉਹਨਾਂ ਦਿਨਾਂ ਦੇ ਵਿੱਚ ਹੋਣ ਲੱਗੀ ਸੀਗੀ। ਜੋ ਬਸਤੀਆਂ ਦੇ ਵਿੱਚ ਜੋ ਅੰਗਰੇਜ਼ਾਂ ਦਾ ਤੇ ਹੋਰ ਬਸਤੀਵਾਦ ਤਾਕਤਾਂ ਦਾ ਜਿਹੜਾ ਗਲਬਾ ਸੀਗਾ ਉਹ ਸਥਿਰ ਰਹਿ ਨਹੀਂ ਸਕਦਾ ਸੀ। ਡੋਮੈਸਟਿਕਲੀ ਪੋਲੀਟੀਕਲ ਕੌਨਫਲਿਕਟ ਸੀ, ਟੈਨਸ਼ਨ ਸੀ ਤੇ ਲੋਕ ਇੱਕ ਆਲਟਰਨੇਟਿਵ ਲੱਭ ਰਹੇ ਸੀ। ਇਹਨਾਂ ਦੋਵਾਂ ਸਮਿਆਂ ਨੂੰ ਜਦੋਂ ਆਪਾਂ ਬਰਾਬਰ ਤੋਲਦੇ ਹਾਂ ਤਾਂ ਇੱਕ ਗੱਲ ਸਪਸ਼ਟ ਹੈਗੀ ਆ ਵੀ ਇੱਕ ਉਦਾਹਰਣ ਦੇ ਵਿੱਚ, ਇੱਕ ਸਮੇਂ ਦੇ ਵਿੱਚ ਖਾਲਸੇ ਨੇ ਆਪਣਾ ਰਾਜ ਸਥਾਪਿਤ ਕੀਤਾ ਤੇ ਦੂਜੇ ਦੇ ਵਿੱਚ ਇੱਕ ਗੁਲਾਮੀ ਦੇ ਉੱਤੋਂ ਲੈ ਕੇ ਆਪਾਂ ਦੂਜੀ ਗੁਲਾਮੀ ਦੇ ਵਿੱਚ ਆਪਾਂ ਪਏ ਹਾਂ। ਜੋ 18ਵੀਂ ਸਦੀ ਦੇ ਵਿੱਚ ਜੋ ਖਾਲਸਾ ਦਾ ਅਮਲ ਸੀ, ਵਿਹਾਰ ਸੀਗਾ, ਉਹਨੂੰ ਦੇਖਣ ਸਮਝਣ ਦੀ ਲੋੜ ਹੈਗੀ। ਆਪਾਂ ਜਥੇਬੰਦ ਕਿਸ ਤਰੀਕੇ ਨਾਲ ਹੋਏ ਆ, ਆਪਣਾ ਅਮਲ ਕਿਸ ਤਰੀਕੇ ਦਾ ਸੀਗਾ ਤੇ ਜਿਹੜਾ ਆਪਣਾ ਪਾਤਸ਼ਾਹੀ ਦਾਅਵਾ ਆ ਜਾਂ ਰਾਜ ਦਾ ਸਥਾਪਿਤ ਕਰਨ ਦਾ ਜਿਹੜਾ ਆਪਣੀ ਪ੍ਰੇਰਨਾ ਸੀਗੀ, ਉਹਦਾ ਸਰੋਤ ਕੀ ਸੀ, ਉਹਦੀ ਸਮਝ ਕਿਹੋ ਜਿਹੀ ਸੀਗੀ। 18ਵੀਂ ਸਦੀ ਦੇ ਵਿੱਚ ਖਾਲਸਾ ਖੁਦਾ ਹੋ ਕੇ ਆਪਣੇ ਆਪ ਨੂੰ ਜਥੇਬੰਦ ਕਰਕੇ ਉਹਨਾਂ ਨੇ ਆਪਣਾ ਰਾਜ ਆਪਣੇ ਬਲਬੂਤੇ, ਆਪਣੇ ਆਧਾਰ ਤੇ, ਆਪਣੀ ਸੁਤੰਤਰ ਤਾਕਤ ਦੇ ਆਧਾਰ ਤੇ ਆਪਣਾ ਰਾਜ ਕਾਇਮ ਕੀਤਾ। 1947 ਦੇ ਵਿੱਚ
ਜੋ ਸਿੱਖਾਂ ਦੀ ਲੀਡਰਸ਼ਿਪ ਸਟਰਕਚਰ ਬਣੀ ਸੀਗੀ, ਜੋ ਫੈਸਲੇ ਲੈਣ ਦਾ ਜਿਹੜਾ ਤਰੀਕਾ ਸੀਗਾ, ਜੋ ਪੋਲੀਟੀਕਲ ਸਟਰਕਚਰ ਬਣਿਆ ਸੀਗਾ, ਉਹਦੇ ਵਿੱਚ ਇੱਕ ਫਰੰਗੀ ਦੇ ਅਧੀਨ ਇੱਕ ਪੋਲੀਟੀਕਲ ਸਟਰਕਚਰ ਦੇ ਕੁਝ ਨੁਮਾਇੰਦਿਆਂ ਨੇ ਕੁਝ ਫੈਸਲੇ ਲਏ ਜਿਨ੍ਹਾਂ ਨੇ ਆਪਣੀ ਲੋਕਾਂ ਦੀ ਤੇ ਉਸ ਖਿੱਤੇ ਦੀ ਤਕਦੀਰ ਬਦਲ ਦਿੱਤੀ ਸੀ। ਤੇ ਨਾਲ ਉਹਨਾਂ ਲੋਕਾਂ ਨੇ ਅੰਗਰੇਜ਼ਾਂ ਤੇ ਆਸ ਰੱਖੀ ਸੀਗੀ ਵੀ ਇਹ ਸਾਨੂੰ ਰਾਜ ਦੇਣਗੇ। ਖੁਦ ਖੁਦਾ ਹੋਣ ਦੀ ਬਜਾਏ, ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਟੇਕ ਰੱਖਣ ਦੀ ਬਜਾਏ, ਜਿਹੜੀ ਲੀਡਰਸ਼ਿਪ ਸੀ, ਜੋ ਸਿੱਖਾਂ ਦਾ ਜਿਹੜਾ ਤਾਣਾ ਬਾਣਾ ਸੀਗਾ, ਉਹਨਾਂ ਨੇ ਕਿਸੇ ਬਗਾਨੀ ਤਾਕਤ ਨੂੰ ਗੁਰੂ ਘਰ ਤੋਂ ਮੁੱਖ ਮੋੜ ਕੇ ਕਿਸੇ ਬਗਾਨੀ ਤਾਕਤ ਤੋਂ ਰਾਜ ਦੀ ਆਸ ਰੱਖੀ ਸੀ। ਸੋ ਹੁਣ ਜਦੋਂ ਆਪਾਂ ਹਾਲਾਤ ਦੇਖਦੇ ਹਾਂ ਇੰਟਰਨੈਸ਼ਨਲ ਲੈਵਲ ਤੇ, ਆਪਾਂ ਸਮਾਂ ਦਾ ਸੀਮਿਤ ਕਰਕੇ ਆਪਾਂ ਬਹੁਤ ਹੀ ਵਿਸਥਾਰ ਦੇ ਵਿੱਚ ਨਹੀਂ ਗੱਲ ਕਰਦੇ, ਪਰ ਇੰਟਰਨੈਸ਼ਨਲ ਹਾਲਾਤ ਜਿੰਨੇ ਇਨਸਟੇਬਲ ਤੇ ਸ਼ਿਫਟਿੰਗ ਇਵੋਲਵਿੰਗ ਹੁਣ ਹੈਗੇ, ਜਿੰਨੇ ਵੋਲੇਟਾਈਲ ਹੈਗੇ ਆ, ਉਹਦੇ ਵਿੱਚ ਦੁਬਾਰਾ ਉਸੇ ਤਰਜ਼ ਤੇ ਓਪਰਚੁਨਿਟੀਜ਼ ਪੈਦਾ ਹੋ ਰਹੀਆਂ। ਜੋ ਪੱਛਮੀ ਤਾਕਤਾਂ ਦਾ, ਜੋ ਚੀਨ ਦੇ ਵਿਚਕਾਰ ਜੋ ਟੈਂਸ਼ਨ, ਜੋ ਕੰਪੀਟੀਸ਼ਨ, ਜੋ ਕੌਨਫਲਿਕਟ ਚੱਲ ਰਹੀ ਆ, ਉਹਨਾਂ ਨੇ ਦੱਖਣੀ ਏਸ਼ੀਆ ਨੂੰ, ਪੰਜਾਬ ਨੂੰ ਇੱਕ ਸੈਂਟਰ ਪੁਆਇੰਟ ਤੇ ਲਿਆਂਦਾ, ਜਿਹਦੇ ਵਿੱਚ ਓਪਰਚੁਨਿਟੀਜ਼ ਬਹੁਤ ਜ਼ਿਆਦਾ ਹੈਗੀਆਂ। ਨਾਲ ਹੀ ਜੋ ਇੰਡੀਆ ਦੇ ਵਿੱਚ ਜੋ ਭਾਜਪਾ ਦੀ ਚੜਾਈ ਕਰਕੇ, ਜੋ ਸੈਂਟਰਲਾਈਜੇਸ਼ਨ ਕਰਕੇ, ਅਸਿਮੀਲੇਸ਼ਨ ਕਰਕੇ, ਜੋ ਹਿੰਦੂਤਵਾ ਦਾ ਜਿਹੜਾ ਫੈਸ਼ਿਸਟ ਪ੍ਰੋਜੈਕਟ ਹੈਗਾ, ਉਹਦੇ ਕਰਕੇ ਸਿਰਫ ਸਿੱਖ ਹੀ ਨਹੀਂ ਦੁਖੀ ਹੈਗੇ, ਜਿੰਨੀ ਵੀ ਆਵਾਮ ਹੈਗੀ ਆ ਨਾਰਥ ਤੋਂ ਲੈ ਕੇ ਸਾਊਥ ਤੱਕ, ਤਰ੍ਹਾਂ ਤਰ੍ਹਾਂ ਦੇ ਲੋਕ ਦੁਖੀ ਹੈਗੇ ਆ, ਇੱਕ ਆਲਟਰਨੇਟਿਵ ਲੱਭ ਰਹੇ ਆ। ਜਿਹੜੀ ਧਿਰਾਂ, ਜਿਹੜੀਆਂ ਤਾਕਤਾਂ, ਜਿਹੜੇ ਲੋਕ ਕਿਸੇ ਵੇਲੇ ਇੰਡੀਅਨ ਸਥਾਪਤੀ ਦੇ ਝੰਡਾ ਬਰਦਾਰ ਰਹੇ ਆ, ਸਹਿਯੋਗੀ ਰਹੇ ਆ, ਮੂਹਰਲੀਆਂ ਕਤਾਰਾਂ ਦੇ ਵਿੱਚ ਉਹਨਾਂ ਵਾਸਤੇ ਲੜਨ ਵਾਲੇ ਸੀਗੇ, ਉਹ ਇਸ ਵੇਲੇ ਉਹ ਇਨਸਟੇਬਿਲਿਟੀ ਪੈਦਾ ਕਰ ਰਹੇ ਆ, ਇੱਕ ਕੰਪੀਟੀਸ਼ਨ, ਇੱਕ ਆਲਟਰਨੇਟਿਵ ਉਹ ਲੱਭ ਰਹੇ ਆ। ਹੁਣ ਸਵਾਲ ਸਾਡੇ ਵਾਸਤੇ ਪੈਦਾ ਹੁੰਦਾ ਆ ਵੀ ਆਪਾਂ ਇਸ ਸਮੇਂ ਵਿੱਚੋਂ ਆਪਾਂ ਲੰਘਣਾ ਕਿਵੇਂ ਆ, ਅੱਗੇ ਆਪਾਂ ਵਧਣਾ ਕਿਵੇਂ ਆ। ਆਪਾਂ ਆਪਣੇ ਇਤਿਹਾਸ ਤੇ ਝਾਤ ਮਾਰ ਕੇ ਆਪਾਂ ਸੇਧ ਆਪਾਂ ਕਿੱਥੋਂ ਲੈਣੀ ਆ। ਸੋ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਆਪਣੀ ਤੁੱਛ ਬੁੱਧੀ ਦੇ ਮੁਤਾਬਕ ਕੁਝ ਬੇਨਤੀਆਂ ਆਪ ਜੀ ਦੇ ਚਰਨਾਂ 'ਚ ਰੱਖਣੀਆਂ ਹੈਗੀਆਂ। ਜਿਹੜੀ ਵਿਚਾਰਾਂ ਦਾ ਜਿਹੜਾ ਪ੍ਰਵਾਹ ਸਾਨੂੰ ਚਲਾਉਣ ਦੀ ਲੋੜ ਹੈਗੀ, ਉਹਦੇ ਬਾਬਤ ਮੈਂ ਕੁਝ ਸ਼ਬਦ ਆਪਾਂ ਆਪ ਜੀ ਦੇ ਚਰਨਾਂ 'ਚ ਮੈਂ ਰੱਖਾਂਗਾ। ਜਿਹੜੀ ਪਹਿਲੀ ਗੱਲ ਜਿਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਵੀ ਜੋ ਵੀ ਲਹਿਰ ਦੁਨੀਆ ਦੇ ਵਿੱਚ ਪਹਿਲਾਂ ਚੱਲੀ ਆ ਜਾਂ ਹੁਣ ਚੱਲ ਰਹੀ ਆ, ਜਿਹੜੀ ਪਹਿਲੀ ਗੱਲ ਜਿਹੜੀ ਇੱਕ ਸ਼ਰਤ ਹੈਗੀ ਵੀ ਹਾਲਾਤਾਂ ਦਾ ਜਿਹੜਾ ਮੁਲਾਂਕਣ ਆ, ਹਾਲਾਤਾਂ ਦੀ ਸਹੀ ਸਮਝ ਹੋਣੀ ਚਾਹੀਦੀ ਆ। ਪਰ ਜਿਹੜੀ ਇਸ ਤੋਂ ਵੀ ਜਿਹੜੀ ਮਹੱਤਵਪੂਰਨ ਗੱਲ ਹੈਗੀ ਵੀ ਆਪਣੀ ਸਿਧਾਂਤਕ ਸੇਧ ਕਿਹੜੀ ਆ ਤੇ ਉਹ ਸੇਧ ਆਪਾਂ ਕਿੱਥੋਂ ਲੈਂਦੇ ਆ, ਉਹ ਮਹੱਤਵਪੂਰਨ ਹੈਗੀ ਆ। ਆਪਾਂ ਕਾਹਦੇ ਵਾਸਤੇ ਲੜ ਰਹੇ ਆ, ਆਪਾਂ ਕੀ ਸਥਾਪਿਤ ਕਰਨਾ ਚਾਹੁੰਦੇ, ਕੀ ਦੇਖਣਾ ਚਾਹੁੰਦੇ, ਇਸ ਗੱਲ ਨੇ ਤੈਅ ਕਰਨਾ ਵੀ ਆਪਾਂ ਲੜਨਾ ਕਿਵੇਂ ਆ, ਆਪਾਂ ਨੀਤੀ ਕਿਹੋ ਜਿਹੀ ਘੜਨੀ ਹੈਗੀ ਆ, ਆਪਾਂ ਜਥੇਬੰਦ ਕਿਸ ਤਰੀਕੇ ਨਾਲ ਹੋਣਾ ਹੈ। ਇਸ ਤੋਂ ਬਾਅਦ ਜਦੋਂ ਹਾਲਾਤ ਸਮਝ ਲਏ, ਜਦੋਂ ਆਪਣੀ ਸਿਧਾਂਤਕ ਜਿਹੜੀ ਸੇਧ ਹੈਗੀ ਆ ਉਹ ਸਪਸ਼ਟਤਾ ਦੇ ਨਾਲ ਮਿਥ ਲਈ ਆ, ਤਾਂ ਫਿਰ ਇਹ ਗੱਲ ਹੁੰਦੀ ਆ ਵੀ ਹਾਲਾਤਾਂ ਨੂੰ ਸਮਝਦਿਆਂ ਹੋਇਆਂ ਆਪਣਾ ਜਿਹੜਾ ਨਿਸ਼ਾਨਾ ਹੈਗਾ ਇਹਨੂੰ ਰੂਪਮਾਨ ਕਿਸ ਤਰੀਕੇ ਨਾਲ ਕਰਨਾ ਹੈ, ਨੀਤੀ ਕਿਹੋ ਜਿਹੀ ਘੜਨੀ ਹੈਗੀ ਆ, ਤੇ ਉਸ ਨੀਤੀ ਨੂੰ ਲਾਗੂ ਕਰਨ ਵਾਸਤੇ ਆਪਾਂ ਜਥੇਬੰਦ ਕਿਸ ਤਰੀਕੇ ਨਾਲ ਹੋਣਾ ਹੈ। ਸੋ ਮੈਂ ਇਹੀ ਬੇਨਤੀ ਰੱਖਣੀ ਹੈਗੀ ਆ ਵੀ ਜੋ ਅੱਜ ਦੇ ਹਾਲਾਤ ਬਣੇ ਹੈਗੇ ਆ ਅੰਦਰੂਨੀ ਤੌਰ ਤੇ, ਇੰਨੇ ਸਾਰੇ ਖਤਰਿਆਂ ਦੇ ਬਾਵਜੂਦ, ਇੰਨੀਆਂ ਸਾਰੀਆਂ ਸੰਭਾਵਨਾਵਾਂ ਦੇ ਬਾਵਜੂਦ ਆਪਣੇ ਅੰਦਰੂਨੀ ਹਾਲਾਤ ਕਿਹੋ ਜਿਹੇ ਹੈਗੇ ਵੀ ਆਪਾਂ ਦੁਬਾਰਾ ਆਪਣੀ ਮੁੜ ਲਾਮਬੰਦੀ, ਆਪਣੀ ਰੀਵਾਈਟਲਾਈਜੇਸ਼ਨ, ਆਪਣੀ ਰੀਬਿਲਡਿੰਗ ਤੇ ਪ੍ਰੈਪਰੇਸ਼ਨ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਇਤਿਹਾਸ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਬਹੁਤ ਡਿਫਰੈਂਟ ਟਾਈਮਸ ਤੇ ਆਪਣੇ ਪੰਥ ਨੇ ਵੱਖ-ਵੱਖ ਤਰੀਕੇ ਨਾਲ ਆਪਾਂ ਜਥੇਬੰਦ ਹੋਏ ਹਾਂ। ਕਿਸੇ ਵੇਲੇ 25-25 ਸਿੰਘਾਂ ਦੇ ਜਥੇ ਬਣੇ ਆ, ਕਿਸੇ ਵੇਲੇ ਪੰਥ ਨੇ ਬੁੱਢਾ ਦਲ ਤੇ ਤਰਨਾ ਦਲ ਦੇ ਵਿੱਚ ਲਾਮਬੰਦ ਹੋਏ, ਕਿਸੇ ਵੇਲੇ 12 ਮਿਸਲਾਂ ਵਿੱਚ ਲਾਮਬੰਦ ਹੋਏ ਆ। ਪਰ ਜਿਹੜੀ ਮੇਨ ਗੱਲ ਸੀਗੀ, ਜਿਹੜਾ ਉਹ ਸਾਰੇ ਗੱਲਬਾਤ ਦੇ, ਉਹ ਸਾਰੀ ਕਵਾਇਦ, ਉਹ ਸੰਘਰਸ਼ ਦੇ ਵਿੱਚ ਜਿਹੜਾ ਧੁਰਾ ਵਾਲੀ ਗੱਲ ਸੀਗੀ, ਉਹ ਆਪਣਾ ਸਾਂਝੀ ਰਾਏ ਉਸਾਰਨ ਵਾਸਤੇ ਸਾਂਝੇ ਫੈਸਲੇ ਕਿਸ ਤਰੀਕੇ ਨਾਲ ਲੈਣੇ ਤੇ ਸਾਂਝੀ ਅਗਵਾਈ ਆਪਾਂ ਕਿਸ ਤਰੀਕੇ ਨਾਲ ਤੈਅ ਕਰਨੀ ਹੈ।
ਵੀ ਜਿੰਨੇ ਵੀ ਜਥੇ ਹੈਗੇ ਆ ਉਹਨਾਂ ਨੇ ਆਟੋਨਮਸ ਤਰੀਕੇ ਦੇ ਨਾਲ ਖੁਦ ਮੁਖਤਿਆਰ ਤੌਰ ਤੇ ਉਹਨਾਂ ਨੇ ਵਿਚਰਨਾ ਕਿਵੇਂ ਆ, ਪਰ ਇੱਕ ਸਾਂਝੇ ਤੌਰ ਤੇ ਇੱਕ ਨਿਸ਼ਾਨਾ, ਇੱਕ ਨੀਤੀ ਉਹਨਾਂ ਨੇ ਆਪਣੇ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਇਲਾਕਿਆਂ ਦੇ ਵਿੱਚ ਉਹ ਉਹਨਾਂ ਨੇ ਲਾਗੂ ਕਿਸ ਤਰੀਕੇ ਨਾਲ ਕਰਨੀ ਹੈ। ਤੇ ਜਿਹੜੀ ਮੁੱਢਲੀ ਜਿਹੜੀ ਫਾਊਂਡੇਸ਼ਨਲ ਗੱਲ ਹੈਗੀ ਆ ਉਹ ਇਹੀ ਆ ਵੀ ਜਿਹੜੀ ਆਪਣੀ ਤਾਕਤ ਆ ਉਹ ਕਿਸੇ ਵੀ ਪਰ ਅਧੀਨ ਸੰਸਥਾ ਰਾਹੀਂ ਉਹ ਪੈਦਾ ਨਹੀਂ ਹੋ ਸਕਦੀ, ਨਾ ਉਹ ਡਿਵੈਲਪ ਹੋ ਸਕਦੀ ਹੈ, ਨਾ ਆਪਾਂ ਕਿਸੇ ਪਰ ਅਧੀਨ ਸੰਸਥਾ ਤੇ ਆਪਾਂ ਟੇਕ ਰੱਖ ਸਕਦੇ ਹਾਂ। ਆਪਣੇ ਸਿੱਖਾਂ ਦੇ ਪੂਰੇ ਇਤਿਹਾਸ ਦੇ ਵਿੱਚ ਜੋ ਆਪਣੀ ਤਾਕਤ ਦੇ ਸੋਮੇ ਰਹੇ ਆ, ਆਪਣੀਆਂ ਸਿੱਖਾਂ ਦੀਆਂ ਪੰਥਕ ਸੁਤੰਤਰ ਸੰਸਥਾਵਾਂ ਦੇ ਆਧਾਰ ਤੇ ਆਪਣੀ ਅਗਵਾਈ ਸਿਰਜੀ ਜਾਂਦੀ ਆ, ਆਪਣੀ ਜਥੇਬੰਦੀ ਕੀਤੀ ਜਾਂਦੀ ਆ, ਆਪਣੀ ਤਾਕਤ ਉਸਾਰੀ ਜਾਂਦੀ, ਜਿੱਥੋਂ ਆਪਾਂ ਰਾਜ ਸਥਾਪਿਤ ਕਰਦੇ ਹਾਂ। ਸੋ ਜਿਹੜਾ ਪਹਿਲਾ ਨੁਕਤਾ ਹੈਗਾ, ਜਦੋਂ ਆਪਣਾ ਸਿਧਾਂਤਕ ਸੇਧ ਬਾਰੇ ਗੱਲ ਕਰਦੇ ਹਾਂ, ਭਾਈ ਬਲਪ੍ਰੀਤ ਸਿੰਘ ਨੇ ਕਾਫੀ ਵਿਸਥਾਰ ਦੇ ਨਾਲ ਵੀ ਗੱਲ ਕੀਤੀ ਹੈਗੀ ਆ। ਸੋ ਮੈਂ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਮੈਂ ਦੁਹਰਾਉਣਾ ਨਹੀਂ ਚਾਹੁੰਦਾ, ਪਰ ਇੱਕ ਗੱਲ ਤੇ ਸਾਨੂੰ ਬਹੁਤ ਸਪਸ਼ਟਤਾ ਲਿਆਉਣ ਦੀ ਲੋੜ ਹੈਗੀ ਵੀ ਇਹ ਲੜਾਈ ਕਾਹਦੇ ਵਾਸਤੇ ਲੜੀ ਜਾ ਰਹੀ ਹੈ। ਜਦੋਂ ਮੁਗਲਾਂ ਦਾ ਰਾਜ ਆਪਣੇ ਸਾਰੇ ਉਸ ਇਲਾਕੇ ਦੇ ਉੱਪਰ ਸੀ, ਜਿਹੜਾ ਉਹਨਾਂ ਦੀ ਸੋਵਰਨਟੀ ਦਾ ਜਿਹੜਾ ਸੰਕਲਪ ਸੀਗਾ, ਜਿਹੜਾ ਉਹਨਾਂ ਦਾ ਤਾਕਤ ਸੀ, ਉਹਨਾਂ ਦਾ ਗਲਬਾ ਸੀ, ਉਹ ਸਰੀਰਾਂ ਉੱਪਰ ਸੀ ਤੇ ਜ਼ਮੀਨ ਉੱਪਰ ਸੀ। ਜਦੋਂ ਫਰੰਗੀ ਇਸ ਇਲਾਕੇ ਦੇ ਵਿੱਚ ਆਇਆ ਤੇ ਦੁਨੀਆ ਭਰ ਦੇ ਵਿੱਚ ਆਪਣੀਆਂ ਉਹਨੇ pretty much ਟੈਂਟੀਕਲਸ ਉਹਨਾਂ ਦਾ ਪਸਾਰ ਹੋਇਆ, ਉਹਨਾਂ ਨੇ ਸਰੀਰਾਂ ਉੱਪਰ, ਧਰਤੀ ਉੱਪਰ ਤੇ ਆਪਣੇ ਮਨਾਂ ਉੱਪਰ ਉਹਨੇ ਆਪਣਾ ਗਲਬਾ ਪਾਇਆ। ਤੇ ਜਦੋਂ ਕੋਈ ਲੋਕੀ ਆਜ਼ਾਦੀ ਦੀ ਗੱਲ ਵੀ ਕਰਨ ਲੱਗੇ ਆ, ਜੋ ਲੜਨ ਦੀ ਖਾਸ਼ ਵੀ ਰੱਖਦੇ ਸੀਗੇ, ਰੀਝ ਰੱਖਦੇ ਸੀਗੇ, ਜਜ਼ਬਾ ਰੱਖਦੇ ਸੀਗੇ, ਫਰੰਗੀ ਨੇ ਉਸ ਰੀਝ ਨੂੰ, ਉਸ ਖਾਸ਼ ਨੂੰ ਆਪਣੇ ਅਨੁਸਾਰ ਢਾਲਣ ਦੇ ਵਿੱਚ ਕਾਫੀ ਹੱਦ ਤੱਕ ਸਫਲ ਹੋਇਆ। ਦੁਨੀਆ ਭਰ ਦੇ ਵਿੱਚ ਬਹੁਤੀਆਂ ਧਿਰਾਂ, ਬਹੁਤੇ ਲੋਕ ਆਪਣੇ ਵਰਗ ਵਾਸਤੇ, ਆਪਣੇ ਲੋਕਾਂ ਵਾਸਤੇ, ਆਪਣੇ ਕਲਾਸ ਵਾਸਤੇ ਜਿਸ ਤਰੀਕੇ ਨਾਲ ਖੱਬੀ ਪੱਖੀ ਲੜਦੇ ਹੈਗੇ ਆ, ਜਾਂ ਆਪਣੀ ਨੇਸ਼ਨ ਵਾਸਤੇ ਉਹ ਲੜਦੇ ਆ, ਕਿ ਸੱਭਿਆਚਾਰਕ ਫਿਰਕੇ ਵਾਸਤੇ ਲੜਦੇ ਆ, ਉਹਨਾਂ ਦੀ ਸਰਵਾਈਵਲ ਵਾਸਤੇ ਲੜਦੇ ਆ। ਪਰ ਇਹ ਗੁਰੂ ਘਰ ਦੇ ਵਿੱਚ ਆਪਣੇ ਪੂਰੇ ਇਤਿਹਾਸ ਦੇ ਵਿੱਚ ਇਸ ਗੱਲ ਦਾ, ਇਸ ਤਰੀਕੇ ਦਾ ਸੰਘਰਸ਼ ਕਦੇ ਲੜਿਆ ਨਹੀਂ ਗਿਆ। ਜਦੋਂ ਆਪਾਂ ਸਮਝਦੇ ਹਾਂ, ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਆਪਾਂ ਗੁਰੂ ਖਾਲਸਾ ਪੰਥ ਸ਼ਬਦ ਜਦੋਂ ਆਪਾਂ ਵਰਤਦੇ ਹਾਂ, ਸਾਨੂੰ ਇਸ ਗੱਲ ਦਾ ਅਹਿਸਾਸ ਵੀ ਹੋਣਾ ਚਾਹੀਦਾ ਵੀ ਆਪਾਂ ਜਦੋਂ ਖਾਲਸੇ ਦੀ ਗੱਲ ਕਰਦੇ ਹਾਂ, ਖਾਲਸੇ ਦਾ ਜ਼ਿਕਰ ਕਰਦੇ ਹਾਂ, ਖਾਲਸਾ ਗੁਰੂ ਆ ਤੇ ਗੁਰੂ ਰੂਪ ਹੋ ਕੇ ਇਸ ਧਰਤੀ ਉੱਪਰ ਵਿਚਰਦਾ, ਤੇ ਗੁਰੂ ਆਪਣੇ ਭਲੇ ਵਾਸਤੇ ਨਹੀਂ ਲੜਦਾ। ਗੁਰੂ ਇਸ ਧਰਤੀ ਉੱਪਰ ਸਾਰੇ ਜਗਤ ਨੂੰ ਧਾਰਨ ਵਾਸਤੇ, ਗੁਰੂ ਇਸ ਧਰਤੀ ਦੇ ਉੱਪਰ ਕਿਰਪਾ ਕਰਦਾ ਹੈ। ਜਦੋਂ ਆਪਾਂ 6ਵੇਂ ਪਾਤਸ਼ਾਹ ਦਾ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਜਿਹੜੀ ਆਪਾਂ ਸਿੱਖਾਂ ਦੀ ਪਹਿਲੀ ਜੰਗ ਜਦੋਂ ਹੋਈ ਆ, ਜਦੋਂ ਬਾਦਸ਼ਾਹ ਦਾ ਜਿਹੜਾ ਬਾਜ ਸੀ ਆਪਣੇ ਕਬਜ਼ੇ ਦੇ ਵਿੱਚ ਪਾਤਸ਼ਾਹ ਨੇ ਲਿਆ, ਤਾਂ ਇਤਿਹਾਸ ਦੇ ਵਿੱਚ ਉਹਨਾਂ ਦੀ ਇੱਕ ਗੱਲ ਦਰਜ ਹੈਗੀ ਆ ਵੀ ਜਦੋਂ ਪਾਤਸ਼ਾਹ ਨੇ ਕਿਹਾ, ਤਿੰਨ ਕੋ ਬਾਜ ਨਹੀਂ ਮੈਂ ਦੇਣਾ, ਤਾਜ ਬਾਜ ਇਨਕਾ ਮੈਂ ਲੈਣਾ, ਦੇਸ਼ ਰਾਜ ਇਨਕਾ ਮੈਂ ਲਾਹੂੰ, ਗਰੀਬ ਅਨਾਥਨ ਕੋ ਸਭ ਦੇਹੂੰ। ਜਿਹੜਾ ਆਪਣਾ ਰਾਜ ਕਰਨ ਦਾ ਆਦਰਸ਼ ਹੈਗਾ, ਜਿਹੜਾ ਆਪਣਾ ਸੰਕਲਪ ਹੈਗਾ, ਜਿਹੜੀ ਚੀਜ਼, ਜਿਹੜੀ ਉਹ ਪੈਸ਼ਨ, ਜੋ ਮਿਸ਼ਨ ਸਾਨੂੰ ਪ੍ਰੇਰਿਤ ਕਰਦਾ ਆ, ਉਹ ਇਸ ਤਰੀਕੇ ਨਾਲ ਸਰਬੱਤ ਦਾ ਭਲਾ ਕਰਨ ਵਾਸਤੇ ਹਲੇਮੀ ਰਾਜ ਦੇ ਵਿੱਚ ਹੁੰਦਾ ਹੈ। ਜਦੋਂ ਆਪਾਂ ਸੋਲਾ ਸਾਹਿਬ ਜੀ ਦਾ ਪਾਠ ਜਦੋਂ ਆਪਾਂ ਪੜ੍ਹਦੇ ਹਾਂ, ਇੱਕ ਪੰਕਤੀ ਹੁੰਦੀ ਹੈ, ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਅਕਾਲ ਪੁਰਖ ਨੂੰ ਮਹਾਰਾਜ ਕਹਿੰਦੇ ਆ ਵੀ ਤੁਹਾਡੀਆਂ ਅੱਖਾਂ ਹਜ਼ਾਰ ਅਣਗਿਣਤ ਅੱਖਾਂ ਹੈਗੀਆਂ, ਪਰ ਇੱਕ ਅੱਖਾਂ ਦਾ ਸੈੱਟ ਇੱਕ ਨਹੀਂ ਹੈਗਾ ਜਿਹੜਾ ਤੁਹਾਡਾ ਆ। ਤੁਹਾਡੇ ਮੂਰਤ ਅਣਗਿਣਤ ਹੈਗੇ ਆ, ਪਰ ਇੱਕ ਮੂਰਤ ਇਸ ਧਰਤੀ ਉੱਪਰ ਹੈ ਨਹੀਂ ਜਿਹੜੀ ਤੁਹਾਡੀ ਆ। ਤੇ ਗਾਂ ਪਾਤਸ਼ਾਹ ਫਰਮਾਉਂਦੇ ਆ, ਸਭ ਮਹਿ ਜੋਤ ਜੋਤ ਹੈ ਸੋਏ। ਜਿਹੜੀ ਖਾਲਸੇ ਦੀ ਦ੍ਰਿਸ਼ਟੀ ਹੈਗੀ, ਜਿਹੜਾ ਆਪਣਾ ਦੁਨੀਆ ਦੇਖਣ ਦਾ ਨਜ਼ਰੀਆ ਹੈਗਾ, ਇੱਥੋਂ ਸ਼ੁਰੂ ਹੁੰਦਾ, ਇੱਕ ਤੋਂ ਸ਼ੁਰੂ ਹੁੰਦਾ। ਜੋ ਵੀ ਕੁੱਲ ਕਾਇਨਾਤ ਆ, ਮਨੁੱਖ ਤੋਂ ਲੈ ਕੇ ਧਰਤੀ ਤੱਕ, ਜਾਨਵਰਾਂ, ਹਵਾ, ਪੌਣ ਪਾਣੀ ਤੱਕ, ਇਸ ਸਾਰੇ ਵਿੱਚ ਅਕਾਲ ਪੁਰਖ ਰਮਿਆ ਹੋਇਆ। ਜੋ ਸਿੱਖਾਂ ਦਾ ਸੰਘਰਸ਼ ਲੜਨ ਦਾ
ਗਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ ਕਰਨ ਦਾ ਜਿਹੜਾ ਅਹਿਸਾਸ ਆ, ਜਿਹੜਾ ਜਜ਼ਬਾ ਆ, ਇਸ ਗੱਲ ਵਿੱਚੋਂ ਨਿਕਲਦਾ ਆ। ਜੋ ਖਾਲਸੇ ਦੀ ਭਗਤੀ ਆ, ਨਾਮ ਬਾਣੀ ਦਾ ਅਭਿਆਸ ਆ, ਜੋ ਸਿਮਰਨ ਆ, ਉਹ ਸੇਵਾ ਤੇ ਸੰਘਰਸ਼ ਨਾਲੋਂ ਨਿਖੇੜ ਨਹੀਂ ਸਕਦੇ। ਸੰਘਰਸ਼ ਕਰਨਾ, ਰਾਜ ਸਥਾਪਿਤ ਕਰਨਾ, ਅਕਾਲ ਪੁਰਖ ਦੀ ਆਰਾਧਨਾ, ਅਕਾਲ ਪੁਰਖ ਨੂੰ ਧਿਆਉਣ ਦਾ ਹੀ ਇੱਕ ਹਿੱਸਾ ਆ। ਜਦੋਂ ਜੁਝਾਰੂ ਖਾਲਸਾ ਮੈਦਾਨੇ ਜੰਗ ਦੇ ਵਿੱਚ ਦੁਸ਼ਟਾਂ ਤੇ ਵਾਰ ਕਰਦਾ, ਅਸਾਲਟਾਂ ਦੇ ਫਾਇਰ ਖੋਲਦਾ, ਤੇਗ ਵਾਹੁੰਦਾ ਆ, ਉਹ ਸਿਮਰਨ ਦਾ ਹੀ ਇੱਕ ਰੂਪ ਆ, ਉਹਦਾ ਇੱਕ ਪ੍ਰਗਟਾਵਾ ਆ, ਉਹਦਾ ਫਲ ਆ। ਕਈ ਵਾਰੀ ਆਪਾਂ ਇਸ ਗੱਲ ਸਮਝਦੇ ਹਾਂ ਵੀ ਜੋ ਆਪਣਾ ਰੂਹਾਨੀ ਅਮਲ ਹੈਗਾ, ਰੂਹਾਨੀ ਜਿਹੜਾ ਆਪਣਾ ਜੀਵਨ ਆ, ਉਹ ਨਿੱਜ ਤੱਕ ਹੀ ਸੀਮਤ ਹੈਗਾ, ਉਹ ਆਪਣੀ ਪਰਸਨਲ ਗੱਲਬਾਤ ਹੈਗੀ। ਜਿਹੜੀ ਆਪਣਾ ਸੰਘਰਸ਼ ਆ, ਉਹ ਪੋਲੀਟੀਕਲ ਆ, ਉਹ ਬਾਹਰੀ ਰੂਪ ਦੇ ਵਿੱਚ ਹੈਗਾ। ਸੋ ਕਈਆਂ ਨੂੰ ਇਹ ਇਸ ਤਰੀਕੇ ਨਾਲ ਲੱਗਦਾ ਹੈ ਵੀ ਜੋ ਆਪਣਾ ਸਿੱਖਾਂ ਵਾਲਾ ਜਿਹੜਾ ਅਮਲ ਆ, ਨਾਮ ਬਾਣੀ ਦਾ ਅਭਿਆਸ ਆ, ਜਾਂ ਇਸ ਦੀ ਲੋੜ ਨਹੀਂ ਹੈਗੀ, ਇਹ ਆਪਸ਼ਨਲ ਚੀਜ਼ ਹੈਗੀ ਆ, ਜਾਂ ਵੱਧ ਤੋਂ ਵੱਧ ਇਹ ਆ ਵੀ ਆਪਾਂ ਆਪਣੇ ਆਪ ਨੂੰ ਤਕੜਿਆਂ ਕਰਕੇ ਇੱਕ ਪ੍ਰਾਇਮਰੀ ਸਟੈਪ ਆ, ਫਿਰ ਇਸ ਸੰਘਰਸ਼ ਲੜਨਾ ਇੱਕ ਸੈਕੰਡਰੀ ਸਟੈਪ ਆ, ਜਿਹੜਾ ਕਿ ਆਪਣਾ ਕਦੇ ਇਸ ਤਰੀਕੇ ਨਾਲ ਕਦੇ ਹੋਇਆ ਨਹੀਂ। ਜਦੋਂ ਫਰੰਗੀ ਆਇਆ, ਆਪਣੇ ਹਿਸਾਬ ਨਾਲ ਉਹਨੇ ਇੱਕ ਗਿਆਨ ਪ੍ਰਬੰਧ ਸਥਾਪਿਤ ਕੀਤਾ, ਸਾਡੇ ਮਨਾਂ ਤੇ ਕਾਬੂ ਪਾਇਆ, ਤੇ ਜਿਹੜੀ ਨੈਸ਼ਨਲਿਜ਼ਮ ਵਾਲੀ ਜਿਹੜੀ ਗੱਲਬਾਤ ਹੈਗੀ ਉਹ ਸਿੱਖਾਂ ਦੇ ਵਿੱਚ ਕਾਫੀ ਹੱਦ ਤੱਕ ਪ੍ਰਚਲਿਤ ਹੋਈ, ਖਾਸ ਕਰਕੇ 47 ਦੇ ਆਲੇ ਦੁਆਲੇ। ਕਈਆਂ ਨੂੰ ਲੱਗਾ ਸੀ ਵੀ ਸਿੱਖ ਵੀ ਬਾਕੀ ਕੌਮਾਂ ਵਾਂਗ ਆਪਾਂ ਇੱਕ ਕੌਮ ਹੀ ਹੈਗੇ ਆ, ਤੇ ਇਸ ਸਿੱਖ ਹੋਣ ਕਰਕੇ ਸਾਨੂੰ ਰਾਜ ਚਾਹੀਦਾ ਤਾਂ ਕਿ ਆਪਣੀ ਕਲਚਰਲ ਸਰਵਾਈਵਲ ਹੋ ਸਕੇ। ਤੇ ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਦੇ ਵਿੱਚ ਕੁਝ ਸ਼ਖਸੀਅਤਾਂ ਜਿਵੇਂ ਪ੍ਰੋਫੈਸਰ ਪੂਰਨ ਸਿੰਘ, ਭਾਈ ਸਾਹਿਬ ਰਣਧੀਰ ਸਿੰਘ, ਬਹੁਤ ਹੋਰ ਸਾਰੇ ਗੁਰਮੁਖ ਅੱਜ ਤੱਕ ਜੋ ਉਹਨਾਂ ਨੇ ਆਪਣਾ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ, ਜਾਂ ਇਤਿਹਾਸ ਉਹਨਾਂ ਨੇ ਲਿਖਿਆ, ਜਾਂ ਹੋਰ ਆਪਣੇ ਸਰੋਤ ਤਿਆਰ ਕੀਤੇ ਜਿਨ੍ਹਾਂ ਰਾਹੀਂ ਸਾਨੂੰ ਸੇਧ ਦੇਣੀ। ਸੋ ਉਹਨਾਂ ਸਮਿਆਂ ਦੇ ਵਿੱਚ ਭਾਈ ਸਾਹਿਬ ਰਣਧੀਰ ਸਿੰਘ ਹੋਰਾਂ ਨੇ ਇੱਕ ਲਿਖਤ ਲਿਖਿਆ ਸੀਗਾ, ਕੌਮੀਅਤ ਬਨਾਮ ਰੂਹਾਨੀਅਤ, ਤੇ ਉਹਨਾਂ ਨੇ ਇਸ ਨੈਸ਼ਨਲਿਜ਼ਮ ਵਾਲੀ ਗੱਲ ਨੂੰ ਸੰਬੋਧਿਤ ਹੁੰਦਿਆਂ ਕਾਫੀ ਵੇਰਵਿਆਂ ਦੇ ਨਾਲ, ਵਿਸਥਾਰ ਦੇ ਨਾਲ, ਪਰ ਸਪਸ਼ਟਤਾ ਦੇ ਨਾਲ ਸੰਖੇਪ ਦੇ ਵਿੱਚ ਇੱਕ ਲੇਖ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਵੀ ਜੋ ਸਿੱਖ ਮੈਦਾਨੇ ਜੰਗ ਦੇ ਵਿੱਚ ਨਿੱਤਰਦਾ ਆ, ਸੰਘਰਸ਼ ਕਰਦਾ ਆ, ਉਹ ਕਿਹੜੇ ਆਧਾਰ ਤੇ ਕਿਹੜੇ ਮਕਸਦ ਵਾਸਤੇ। ਤਾਂ ਉਹਨਾਂ ਦੇ ਸ਼ਬਦ ਇਸ ਤਰੀਕੇ ਦੇ ਸੀਗੇ ਵੀ ਨਿਰੀ ਸਵੈ ਰਾਜ ਦੀ ਇੱਛਾ ਲਈ ਨਹੀਂ, ਸਗੋਂ ਧਰਮ ਦਾ ਰਾਜ ਵਿਥਾਰਨ ਲਈ, ਜ਼ੁਲਮ ਤੇ ਦੁਸ਼ਟ ਦੀ ਜੜ ਉਖਾਰਨ ਲਈ, ਰਾਜ ਕਾਮਨਾ ਤੋਂ ਰਹਿਤ ਨਿਰੋਲ ਧਰਮ ਉਪਕਾਰ ਦਾ ਪਰਮਾਰਥੀ ਅਤੇ ਆਤਮ ਸੁਤੰਤਰੀ ਹਲੇਮੀ ਰਾਜ ਵਿਥਾਰਨ ਲਈ, ਇਸ ਰੂਹਾਨੀਅਤ ਸੰਜੀਵਨੀ ਕੌਮੀਅਤ ਦੀ ਅਬਚਲ ਨੀਂਹ ਧਰੀ। ਵੀ ਜੋ ਪਾਤਸ਼ਾਹ ਨੇ ਇਹ ਇਲਾਹੀ ਪੰਥ ਜੋ ਪੈਦਾ ਕੀਤਾ, ਜੋ ਪ੍ਰਗਟ ਕੀਤਾ, ਉਹ ਇਸ ਤਰੀਕੇ ਨਾਲ ਆਤਮ ਸੁਤੰਤਰੀ ਹਲੇਮੀ ਰਾਜ ਸਥਾਪਿਤ ਕਰਨ ਵਾਸਤੇ ਸੰਘਰਸ਼ ਲੜਦਾ ਹੈ। ਤੇ ਉਹ ਆਤਮ ਸੁਤੰਤਰੀ ਹਲੇਮੀ ਰਾਜ ਤਾਂ ਹੀ ਸਥਾਪਿਤ ਹੋਊਗਾ ਜਦੋਂ ਆਪਾਂ ਆਪਣੇ ਤੌਰ ਤੇ ਇਹ ਨਾਮ ਬਾਣੀ ਦੇ ਅਭਿਆਸ ਰਾਹੀਂ, ਸਿਮਰਨ ਤੇ ਸੇਵਾ ਰਾਹੀਂ ਆਪਾਂ ਖੁਦ ਵਿਕਾਰਾਂ ਤੋਂ, ਹਉਮੈ ਤੋਂ ਮੁਕਤ ਹੋਵਾਂਗੇ। ਤੇ ਫਿਰ ਜਿਹੜੇ ਜ਼ਾਲਮ ਹੈਗੇ ਮੈਦਾਨੇ ਜੰਗ ਦੇ ਵਿੱਚ, ਉਹਨਾਂ ਨਾਲ ਲੋਹਾ ਲੈਂਦੇ ਆ, ਉਹਨਾਂ ਦੇ ਰਾਜ ਤਖਤ ਜਿਹੜੇ ਹੈਗੇ ਆ, ਉਹਨਾਂ ਦਾ ਖਾਤਮਾ ਕਰਕੇ ਹਲੇਮੀ ਰਾਜ ਸਥਾਪਿਤ ਕੀਤੀ ਜਾ ਸਕਦੀ ਹੈ। ਸੋ ਇਸ ਤਰੀਕੇ ਦੇ ਨਾਲ ਜੋ ਆਪਣਾ ਜਥੇਬੰਦਕ ਢਾਂਚਾ ਆ, ਇਸੇ ਗੱਲ ਵਿੱਚੋਂ ਨਿਕਲਦਾ ਆ। ਜੋ ਆਪਣੀ ਗਤੀ ਹੋਣੀ ਆ, ਜੋ ਆਪਣਾ ਜਿਹੜਾ ਅਮਲ ਹੋਣਾ ਚਾਹੀਦਾ, ਉਹ ਕਿਸੇ ਪਰ ਅਧੀਨ ਸੰਸਥਾ ਰਾਹੀਂ ਨਹੀਂ ਹੋਣੀ, ਨਾ ਪੋਲੀਟੀਕਲ ਪਾਰਟੀ, ਨਾ ਹੋਰ ਕਿਸੇ ਤਰੀਕੇ ਦੇ ਨਾਲ। ਸਾਰੇ ਜਿੰਨੇ ਵੀ ਸਟਰਕਚਰ ਹੈਗੇ ਆਪੋ ਆਪਣੇ ਥਾਂ ਤੇ ਤਾਂ ਹੈਗੇ ਆ। ਕਿਸੇ ਸਮੇਂ ਵੇਲੇ ਕਿਸੇ ਤਰੀਕੇ ਦੇ ਨਾਲ ਕਿਸੇ ਨੇ ਕੋਈ ਐਕਟੀਵਿਟੀ ਕਰਨੀ ਹੈਗੀ ਆ, ਪਰ ਉਹ ਖਾਲਸਾ ਪੰਥ ਦੀ ਤਾਕਤ ਕਿਸੇ ਪਾਰਟੀ, ਭਾਵੇਂ ਉਹ ਸ਼੍ਰੋਮਣੀ ਕਮੇਟੀ ਹੋਵੇ, ਭਾਵੇਂ ਵਿਧਾਨ ਸਭਾ ਹੋਵੇ, ਭਾਵੇਂ ਇੱਥੋਂ ਦੀਆਂ ਪਾਰਲੀਮੈਂਟਾਂ ਹੋਣ, ਇਸ ਰਾਹੀਂ ਆਪਾਂ ਆਪਣੀ ਤਾਕਤ ਆਪਾਂ ਕਦੇ ਖੜੀ ਕਰ ਨਹੀਂ ਸਕਦੇ। ਜੋ ਗੁਰੂ ਘਰ ਦੀ ਰਵਾਇਤ ਰਹੀ ਆ, ਤੇ ਜਿੰਨੇ ਵੀ ਆਪਣੇ ਟਕਰਾਅ, ਜੰਗਾਂ, ਜੁੱਧਾਂ ਹੋਈਆਂ, ਉਹ ਕਿਸੇ ਸੱਭਿਆਚਾਰਕ ਕੌਨਫਲਿਕਟ ਵਿੱਚੋਂ, ਕਿਸੇ ਵੀ ਪਰਸਨਲ ਕੌਨਫਲਿਕਟ ਵਿੱਚੋਂ ਨਹੀਂ ਪੈਦਾ ਹੋਈਆਂ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਲੈ ਕੇ ਭਾਈ ਹਰਦੀਪ ਸਿੰਘ ਤੱਕ
ਜਿੰਨੇ ਵੀ ਟਕਰਾਅ ਆਪਣੇ ਹੋਏ ਆ ਇਸ ਕਰਕੇ ਹੋਏ ਆ ਕਿਉਂਕਿ ਹੋਰ ਜਿਹੜੀਆਂ ਦੁਨੀਆ ਦੀਆਂ ਤਾਕਤਾਂ ਹੈਗੀਆਂ ਉਹ ਇਸ ਗੱਲ ਨੂੰ ਕਦੇ ਨਹੀਂ ਬਰਦਾਸ਼ਤ ਕਰ ਸਕਦੀਆਂ ਵੀ ਸਿੱਖ ਆਪਣੀ ਸੁਤੰਤਰ ਤੌਰ ਤੇ ਆਪਣਾ ਕੋਈ ਉਹ ਤਾਕਤ ਉਹ ਆਪਣੇ ਸਥਾਨਾਂ ਤੋਂ ਆਪਣੇ ਸੰਸਥਾਵਾਂ ਤੋਂ ਉਸਾਰੇ ਜਾਣ। ਜਦੋਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਬਾਰੇ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਇਹ ਸਾਫ਼ ਹੈਗੀ ਆ ਵੀ ਜਿਹੜੇ ਮੁਗਲ ਸਲਤਨਤ ਨੂੰ ਜਿਹੜੀ ਗੱਲ ਚੁੱਭਦੀ ਸੀ ਉਹ ਇਹ ਗੱਲ ਸੀ ਵੀ ਗੁਰੂ ਪਾਤਸ਼ਾਹ ਨੇ ਇੱਕ ਸਟੇਟ ਵਿਦਨ ਅ ਸਟੇਟ ਖੜੀ ਕੀਤੀ ਸੀਗੀ ਵੀ ਜੋ ਆਪਣੀ ਸੋਵਰਨਟੀ ਸੀ, ਆਪਣੀ ਤਾਕਤ ਸੀਗੀ, ਉਹ ਉਹਨਾਂ ਨੇ ਸਟੇਟ ਇੰਸਟੀਟਿਊਸ਼ਨਸ ਤੇ ਸਟੇਟ ਦੇ ਰਾਜ ਦੇ ਦਾਅਵਿਆਂ ਤੋਂ ਬਾਹਰ ਰਹਿ ਕੇ ਗੁਰੂ ਘਰ ਦੀ ਤਾਕਤ ਆਪਣੇ ਦਰਬਾਰ ਤੇ ਆਪਣੀ ਸੰਗਤਾਂ ਦੇ ਆਧਾਰ ਤੇ ਖੜੀ ਕਰਕੇ ਉਹ ਸਟੇਟ ਨੂੰ ਟੱਕਰ ਦੇਣ ਵਾਸਤੇ, ਕਾਊਂਟਰ ਕਰਨ ਵਾਸਤੇ ਇੱਕ ਅਲਟਰਨੇਟਿਵ ਪੈਦਾ ਕੀਤਾ। ਕਰਤਾਰਪੁਰ ਸਾਹਿਬ ਦੀ ਸਥਾਪਨਾ ਤੋਂ ਲੈ ਕੇ ਅਨੰਦਪੁਰ ਸਾਹਿਬ ਦੀ ਦਰਬਾਰ ਦੀ ਸਥਾਪਨਾ ਤੱਕ ਤੇ ਅੱਜ ਤੱਕ ਜਿੰਨੇ ਵੀ ਸੰਘਰਸ਼ ਲੜੇ ਗਏ ਆ, ਸਿੱਖਾਂ ਦੇ ਜਿਹੜਾ ਨਿਸ਼ਾਨਾ ਹੈ ਇਸ ਤਰੀਕੇ ਦੇ ਨਾਲ ਲੜਿਆ ਗਿਆ, ਇਸ ਆਧਾਰ ਤੇ ਜਿਹੜੀ ਸਿੱਖਾਂ ਦੀ ਸੁਤੰਤਰ ਤਾਕਤ ਰਹੀ ਹੈ। ਜਦੋਂ ਆਪਾਂ ਇਸ ਮਹੀਨੇ ਦੀ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਹਾਂ, ਜਿਹੜਾ ਉਹ ਇਤਿਹਾਸ ਜਿਹੜਾ ਇਵੋਲਵ ਹੋਇਆ ਉਹਨਾਂ ਸਮਿਆਂ ਦੇ ਵਿੱਚ, ਜਿਹੜੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਘੇਰਾ ਹੋਇਆ ਸੀਗਾ, ਜਦੋਂ ਕਵੀ ਸੈਨਾਪਤ ਲਿਖਦੇ ਆ ਜਿਹੜੇ ਪਹਾੜੀ ਰਾਜੇ ਸੀਗੇ ਉਹਨਾਂ ਦਾ ਗਿਲਾ ਜਿਹੜਾ ਉਹਨਾਂ ਦਾ ਗੁੱਸਾ ਇਸ ਕਰਕੇ ਸੀ, ਉਹਨਾਂ ਨੇ ਕਿਹਾ ਵੀ ਹਮਰੋ ਰਾਜ ਅਕਾਰਥ ਗਇਓ ਸਤਿਗੁਰ ਰਾਜ ਚਹੁੰ ਦਿਸ਼ ਪਇਓ। ਵੀ ਜਿਹੜਾ ਅਨੰਦਪੁਰ ਸਾਹਿਬ ਦਾ ਜਿਹੜਾ ਦਰਬਾਰ ਸੀਗਾ ਉਹ ਆਪਣਾ ਇੱਕ ਰਾਜ ਸੀ, ਰਾਜ ਦਾ ਇੱਕ ਨਮੂਨਾ, ਰਾਜ ਦੀ ਇੱਕ ਸ਼ੁਰੂਆਤ, ਰਾਜ ਦਾ ਇੱਕ ਢਾਂਚਾ ਸੀ ਜਿਹੜੇ ਮੁਗਲ ਸਲਤਨਤ ਦੇ ਨਾਲ ਤੇ ਬਾਕੀ ਰਾਜਾਂ ਦੇ ਨਾਲ ਟਕਰਾਉਂਦੀ ਸੀ। ਜਦੋਂ 1849 ਤੋਂ ਬਾਅਦ ਜਦੋਂ ਫਰੰਗੀ ਨੇ ਪੰਜਾਬ ਦੇ ਉੱਪਰ ਕਬਜ਼ਾ ਕੀਤਾ, ਆਪਣਾ ਬਸਤੀਵਾਦੀ ਜਿਹੜਾ ਸਾਰਾ ਤਾਣਾ ਬਾਣਾ ਸੀਗਾ, ਜਦੋਂ ਉਹਨੂੰ ਸਥਾਪਿਤ ਕੀਤਾ, ਜਿਹੜਾ ਜਨਰਲ ਡਾਲਹਾਊਜ਼ੀ ਸੀਗਾ ਜਿਹੜਾ ਉਹਨਾਂ ਦਾ ਫਰੰਗੀਆਂ ਦਾ ਜਿਹੜਾ ਮੇਨ ਜਿਹੜਾ ਕਰਾਊਨ ਦਾ ਨੁਮਾਇੰਦਾ ਸੀਗਾ ਸਾਊਥ ਏਸ਼ੀਆ ਦੇ ਵਿੱਚ, ਉਹਨੇ ਇੱਕ ਗੱਲ ਸਪਸ਼ਟ ਕੀਤੀ ਸੀਗੀ ਵੀ ਜਿੰਨਾ ਚਿਰ ਤੱਕ ਆਪਾਂ ਸਿੱਖਾਂ ਦੀ ਸਮੁੱਚੀ ਸੁਤੰਤਰ ਤਾਕਤ ਨੂੰ ਬਿਲਕੁਲ ਮਲਿਆ ਮੇਟ ਨਹੀਂ ਕਰਦੇ ਤਾਂ ਇਸ ਇਲਾਕੇ ਦੇ ਵਿੱਚ ਆਪਣਾ ਰਾਜ ਕਦੇ ਵੀ ਸਥਿਰ ਰਹਿ ਨਹੀਂ ਸਕਦਾ। 1984 ਦੇ ਵਿੱਚ ਜਦੋਂ ਇੰਡੀਅਨ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਹੋਰ ਬਹੁਤ ਦਰਜਨਾਂ ਦੀ ਗਿਣਤੀ ਦੇ ਵਿੱਚ ਹੋਰ ਗੁਰਦੁਆਰੇ ਸਾਹਿਬਾਂ ਤੇ ਉਹਨਾਂ ਨੇ ਹਮਲੇ ਕੀਤੇ। ਉਹਨਾਂ ਨੇ ਆਪਣੇ ਸੰਸਥਾਵਾਂ, ਆਪਣੀਆਂ ਸੰਗਤਾਂ, ਆਪਣੇ ਗੁਰਧਾਮਾਂ ਤੇ ਹਮਲੇ ਕਰਕੇ ਜਿਹੜੀ ਸਿੱਖਾਂ ਦੀ ਸੁਤੰਤਰ ਤਾਕਤ ਉੱਭਰ ਰਹੀ ਸੀਗੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਸੀ ਉਸ ਹਮਲੇ ਰਾਹੀਂ ਇੱਕ ਵਿਆਪਕ ਪੱਧਰ ਤੇ ਜਦੋਂ 1.5 ਸਾਲ ਬਾਅਦ ਜਦੋਂ ਖਾਲਸਾ ਦਰਬਾਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰ ਹੋਇਆ, ਜਦੋਂ 1986 ਦੇ ਵਿੱਚ ਜਦੋਂ ਸਰਬੱਤ ਖਾਲਸਾ ਹੋਇਆ ਸੀਗਾ, ਖਾਲਸੇ ਦੇ ਗੁਰਮਤਿਆਂ ਦੇ ਵਿੱਚ ਵੀ ਇਸੇ ਗੱਲ ਦਾ ਜ਼ਿਕਰ ਆਉਂਦਾ ਸੀਗਾ ਵੀ ਸਿੱਖਾਂ ਵਾਸਤੇ, ਗੁਰੂ ਖਾਲਸਾ ਪੰਥ ਵਾਸਤੇ ਸ਼ਾਸਤਰ, ਹਥਿਆਰ, ਆਪਣੇ ਗੁਰਧਾਮ ਤੇ ਰਾਜਨੀਤੀ ਅਨਿੱਖੜਵੇਂ ਹੈਗੇ ਆ। ਇਹਨਾਂ ਤਿੰਨਾਂ ਚੀਜ਼ਾਂ ਨੂੰ ਕਦੇ ਵੀ ਸਿੱਖਾਂ ਵਾਸਤੇ ਸੈਪਰੇਟ ਹੋ ਹੀ ਨਹੀਂ ਸਕਦੇ ਤੇ ਆਪਣੀ ਪੂਰੇ ਇਤਿਹਾਸ ਦੇ ਵਿੱਚ ਤੇ ਉਸ ਸਮੇਂ ਦੇ ਵਿੱਚ ਵੀ ਜੋ ਪੰਥਕ ਨਵੋਸਾਰੀ ਹੋਣੀ ਸੀਗੀ ਆਪਣੇ ਗੁਰਧਾਮਾਂ ਤੋਂ ਹੀ ਸ਼ੁਰੂ ਹੋਣੀ ਸੀਗੀ। ਸੋ ਜਿਹੜੀ ਇਹ ਸੁਤੰਤਰ ਤਾਕਤ ਆਪਣੇ ਗੁਰਦੁਆਰੇ ਸਾਹਿਬਾਨਾਂ ਤੋਂ, ਆਪਣੀਆਂ ਸੰਗਤਾਂ ਤੋਂ, ਆਪਣੇ ਜਥਿਆਂ ਤੋਂ, ਆਪਣੀਆਂ ਜਥੇਬੰਦੀਆਂ ਤੋਂ ਸ਼ੁਰੂ ਹੁੰਦੀ ਆ, ਆਪਣੀ ਤਾਕਤ ਆਪਣੇ ਹਿਸਾਬ ਨਾਲ ਉਸਾਰ ਕੇ ਤੇ ਫਿਰ ਹੀ ਦੁਨਿਆਵੀ ਤਾਕਤਾਂ ਦੇ ਨਾਲ ਟੱਕਰ ਲੈਣ ਦੇ ਸਮਰੱਥ ਹੋ ਕੇ ਖੁਦ ਖੁਦਾ ਹੋ ਕੇ ਇਸ ਧਰਤੀ ਉੱਪਰ ਵਿਚਰਦੇ ਆਪਣਾ ਰਾਜ ਆਪਾਂ ਸਥਾਪਿਤ ਕਰ ਸਕਦੇ ਹਾਂ। ਇਹ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਹੈਗੀ ਜਿਹੜੀ ਸਿੱਖਾਂ ਨੂੰ ਰਾਜ ਦੇ ਸਕਦੀ ਹੈ। ਜਦੋਂ ਆਪਾਂ ਸ਼ੇਖ ਫਰੀਦ ਜੀ ਦੀ ਬਾਣੀ ਪੜ੍ਹਦੇ ਹਾਂ, ਇੱਕ ਪੰਕਤੀ ਆਉਂਦੀ ਹੈ, ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ, ਤ੍ਰਿਗ ਤਿੰਨਾਂ ਦਾ ਜੀਵਿਆ ਜਿੰਨਾ ਵਿਡਾਣੀ ਆਸ। ਸੋ ਜਿਹੜੀ ਇਹ ਵਿਡਾਣੀ ਆਸ ਵਾਲੀ ਗੱਲ ਹੈਗੀ, ਆਪਾਂ ਸਿਰਫ ਉਹਨੂੰ ਅਧਿਆਤਮਕ ਤੌਰ ਤੱਕ ਆਪਾਂ ਸੀਮਤ ਨਹੀਂ ਕਰ ਸਕਦੇ। ਉਹ ਜਿਹੜੀ ਵਿਡਾਣੀ ਆਸ ਵਾਲੀ ਗੱਲ ਹੈਗੀ, ਆਪਣੇ ਸੰਘਰਸ਼ ਤੇ ਵੀ ਉਹ ਗੱਲ ਟੁੱਕਦੀ ਹੈਗੀ ਵੀ ਜੇ ਆਪਾਂ ਗੁਰੂ ਸਾਹਿਬ ਤੋਂ ਮੁੱਖ ਮੋੜ ਕੇ ਹੋਰ ਕਿਸੇ ਵੱਲ ਮੂੰਹ ਮੋੜਾਂਗੇ ਜਾਂ ਗੁਰੂ ਸਾਹਿਬ ਤੋਂ ਬਾਂਹ ਛੁਡਾ ਕੇ ਹੋਰ ਕਿਸੇ ਨੂੰ ਫੜਾਵਾਂਗੇ ਤਾਂ ਉਹ ਬੇਮੁਖ ਹੋ ਕੇ ਹੀ ਕੀਤਾ ਜਾ ਸਕਦਾ ਹੈ। 18ਵੀਂ ਸਦੀ ਦੇ ਵਿੱਚ ਜਦੋਂ ਖਾਲਸਾ ਜੰਗਾਂ ਯੁੱਧਾਂ ਲੜਦਾ ਸੀਗਾ, ਜਦੋਂ ਆਪਣਾ ਰਾਖੀ ਪ੍ਰਬੰਧ ਮਿਸਲਾਂ ਨੇ ਕਾਇਮ ਕੀਤਾ ਸੀਗਾ, ਤਾਂ ਕੁਝ ਸਮੇਂ ਬਾਅਦ ਜਦੋਂ ਅਹਿਮਦ ਸ਼ਾਹ ਅਬਦਾਲੀ
ਹੰਭ ਗਿਆ ਸੀਗਾ ਜਦੋਂ ਉਹਨੇ ਅੰਦਾਜ਼ਾ ਲਾ ਲਿਆ ਸੀਗਾ ਵੀ ਸਿੱਖਾਂ ਨੂੰ ਜੰਗ ਦੇ ਵਿੱਚ ਹਰਾਇਆ ਨਹੀਂ ਜਾ ਸਕਦਾ ਆ। ਤਾਂ ਉਹਨੇ ਲਾਹੌਰ ਸ਼ਹਿਰ ਦੇ ਪਤਵੰਤਿਆਂ ਕੋਲ ਜਾ ਕੇ ਜਦੋਂ ਉਹਨਾਂ ਨੇ ਇਹ ਪੇਸ਼ਕਸ਼ ਰੱਖੀ ਵੀ ਆਪਾਂ ਸੂਬੇਦਾਰ ਕਿਹਨੂੰ ਰੱਖੀਏ ਲਾਹੌਰ ਦੇ ਵਿੱਚ, ਉਹਦੇ ਵਿੱਚ ਹਿੰਦੂ ਸੀ, ਮੁਸਲਮਾਨ ਸੀ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਵੀ ਲਹਿਣਾ ਸਿੰਘ ਭੰਗੀ, ਜੋ ਭੰਗੀ ਮਿਸਲ ਦਾ ਜਿਹੜਾ ਇੱਕ ਸਰਦਾਰ ਸੀਗਾ, ਉਹਨਾਂ ਨੂੰ ਸੂਬੇਦਾਰ ਲਾ ਦਿਓ। ਜਦੋਂ ਅਬਦਾਲੀ ਨੇ ਇਹ ਪੇਸ਼ਕਸ਼ ਖਾਲਸੇ ਨੂੰ ਭਾਈ ਲਹਿਣਾ ਸਿੰਘ ਨੂੰ ਭੇਜੀ ਆ, ਕੁਝ ਮੇਵੇ ਭੇਜੇ ਆ ਤੇ ਇੱਕ ਚਿੱਠੀ ਭੇਜੀ ਵੀ ਮੈਂ ਤੈਨੂੰ, ਤੂੰ ਬੇਫਿਕਰ ਹੋ ਕੇ ਲਾਹੌਰ ਆ ਜਾ, ਮੈਂ ਤੈਨੂੰ ਸੂਬੇਦਾਰ ਸਥਾਪਿਤ ਕਰਦਾ। ਭਾਈ ਲਹਿਣਾ ਸਿੰਘ ਨੇ ਉਹ ਮੇਵੇ ਜਦੋਂ ਮੋੜੇ ਆ ਤਾਂ ਇੱਕ ਛੋਲਿਆਂ ਦੇ ਮੁੱਠ ਵਾਪਸ ਭੇਜਿਆ ਵੀ ਇਹ ਮੇਵੇ ਜਿਹੜੇ ਹੈਗੇ ਆ ਇਹ ਬਾਦਸ਼ਾਹਾਂ ਦੀ ਖੁਰਾਕ ਹੁੰਦੀ ਆ, ਆਪਾਂ ਖਾਲਸੇ ਦੇ ਜੰਗਜੂ ਹੈਗੇ ਆ, ਖਾਲਸੇ ਦੇ ਸਿਪਾਹੀ ਹੈਗੇ ਆ, ਆਪਾਂ ਮੈਦਾਨੇ ਜੰਗ ਦੇ ਵਿੱਚ ਆਪਾਂ ਇਹ ਛੋਲੇ ਛਕਾਂਗੇ, ਇਹ ਆਪਣੀ ਖੁਰਾਕ ਹੈਗੀ ਆ। ਤੇ ਸੂਬੇਦਾਰੀ ਦੀ ਪੇਸ਼ਕਸ਼ ਨੂੰ ਰੱਦ ਕਰਦਿਆਂ, ਠੋਕਰ ਮਾਰਦਿਆਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਸੋਹਣ ਸਿੰਘ ਸੀਤਲ ਲਿਖਦੇ ਆ ਕਿ ਉਹਨਾਂ ਦਾ ਜਵਾਬ ਇਸ ਤਰੀਕੇ ਦਾ ਸੀਗਾ ਵੀ ਕਿਸੇ ਦਾ ਦਿੱਤਾ ਤ੍ਰਿਲੋਕੀ ਦਾ ਵੀ ਰਾਜ ਖਾਲਸਾ ਕਦੇ ਮਨਜ਼ੂਰ ਨਹੀਂ ਕਰੂਗਾ। ਖਾਲਸੇ ਨੇ ਆਪਣੇ ਹਿੱਕ ਦੇ ਜ਼ੋਰ ਤੇ, ਆਪਣੇ ਤੇਗ ਦੇ ਜੋਹਰਾਂ ਤੇ ਆਪਣਾ ਰਾਜ ਆਪ ਸਥਾਪਿਤ ਕਰਨਾ ਹੈ। ਸੋ ਅੱਜ ਜੋ ਵੀ ਆਪਣੇ ਆਲੇ ਦੁਆਲੇ ਚੱਲ ਰਿਹਾ ਇੰਟਰਨੈਸ਼ਨਲ ਲੈਵਲ ਤੇ, ਨੈਸ਼ਨਲ ਲੈਵਲ ਤੇ ਜੋ ਪੋਲਿਟਿਕਸ ਦੀਆਂ ਗੇਮਾਂ ਚੱਲ ਰਹੀਆਂ, ਉਹਦੀ ਜਿੱਥੇ ਸਾਨੂੰ ਸਮਝ ਬਰੀਕੀ ਨਾਲ ਚਾਹੀਦੀ ਹੈਗੀ ਆ, ਸਾਨੂੰ ਇਸ ਗੱਲ ਬਾਰੇ ਵੀ ਸਪਸ਼ਟਤਾ ਚਾਹੀਦੀ ਆ ਵੀ ਆਪਾਂ ਹੋਰ ਕਿਸੇ ਤੇ ਟੇਕ ਰੱਖ ਕੇ ਆਪਾਂ ਰਾਜ ਕਦੇ ਹਾਸਲ ਨਹੀਂ ਕਰ ਸਕਦੇ। ਇਨ੍ਹਾਂ ਸਮਿਆਂ ਦੇ ਵਿੱਚ ਜਿਸ ਤਰੀਕੇ ਨਾਲ ਇੱਥੇ ਵਿੰਜ਼ਰ ਦੀਆਂ ਲੋਕਲ ਸੰਗਤਾਂ ਨੇ, ਵਿੰਜ਼ਰ ਦੀ ਸੰਗਤ ਆਪਣੇ ਪੰਥਕ ਜਥੇਬੰਦੀ, ਪੰਥਕ ਜਥਾ ਲਾਮਬੰਦ ਹੋ ਰਿਹਾ, ਸਰਗਰਮੀ ਆਪਣੇ ਲੋਕਲ ਲੈਵਲ ਤੇ ਕਰ ਰਿਹਾ, ਇਹਨਾਂ ਨੇ ਆਪਣੇ ਇਲਾਕੇ ਦੀ ਜ਼ਿੰਮੇਵਾਰੀ ਲੈ ਕੇ ਗੁਰਮਤ ਦਾ ਪ੍ਰਚਾਰ ਕਰਦੇ ਆ, ਸੰਘਰਸ਼ ਦੇ ਭਵਿੱਖ ਬਾਰੇ ਵਿਚਾਰ ਗੋਸ਼ਟੀਆਂ ਕਰਦੇ ਆ, ਆਪਣੇ ਖਾੜਕੂ ਸੰਘਰਸ਼ ਦੀ ਵਿਰਾਸਤ ਨੂੰ ਸਾਂਭਦੇ ਹੋਏ ਆ ਆਪਣੀ ਜ਼ਿੰਮੇਵਾਰੀ ਉਹ ਸਾਂਭ ਰਹੇ ਆ। ਤੇ ਜਦੋਂ ਆਪਾਂ ਮੁੜ ਉਸਾਰੀ ਤੇ ਤਿਆਰੀ ਦੀ ਗੱਲ ਕਰਦੇ ਆ, ਜਿਹੜਾ ਪਹਿਲਾ ਕਦਮ ਹੈਗਾ, ਜਿਹੜਾ ਪਹਿਲਾ ਸਟੈਪ ਹੈਗਾ ਵੀ ਜਿਸ ਤਰੀਕੇ ਨਾਲ 18ਵੀਂ ਸਦੀ ਦੇ ਵਿੱਚ ਖਾਲਸਾ ਜਥੇਬੰਦ ਹੋਇਆ ਸੀਗਾ, ਆਪੋ ਆਪਣੇ ਜਥਿਆਂ ਰਾਹੀਂ, ਆਪਣੀ ਲੋਕਲ ਸੰਗਤ ਰਾਹੀਂ ਜੁੜ ਕੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਆਪਾਂ ਅੱਗੇ ਹੋਈਏ, ਕਮਰ ਕੱਸੇ ਕਰੀਏ। ਤੇ ਇਹਨਾਂ ਜਥਿਆਂ ਵਿਚਕਾਰ ਜਿਹੜੀ ਲੀਡਰਸ਼ਿਪ ਦਾ ਸਟਰਕਚਰ ਹੈਗਾ, ਕਈ ਵਾਰ ਆਪਾਂ ਇਹ ਗੱਲ ਆਪਾਂ ਢਹਿ ਢੇਰੀ ਹੋ ਕੇ ਆਪਾਂ ਗੱਲ ਕਰਦੇ ਹਾਂ ਵੀ ਸਾਡਾ ਕੋਈ ਲੀਡਰ ਹੈ ਨਹੀਂ, ਸਾਡੇ ਕੋਲ ਕੋਈ ਲੀਡਰਸ਼ਿਪ ਨਹੀਂ ਹੈਗੀ, ਜਿਵੇਂ ਉਸ ਲੀਡਰਸ਼ਿਪ ਨੇ ਆਕਾਸ਼ ਤੋਂ ਡਿੱਗ ਕੇ ਸਾਡੀ ਝੋਲੀ ਦੇ ਵਿੱਚ ਪੈਣਾ। ਉਹ ਲੀਡਰਸ਼ਿਪ ਸਾਨੂੰ ਗ੍ਰਾਸ ਰੂਟਸ ਤੋਂ, ਗਰਾਊਂਡ ਤੋਂ, ਜਿਸ ਤਰੀਕੇ ਨਾਲ ਸਾਡੇ ਪੂਰੇ ਇਤਿਹਾਸ ਦੇ ਵਿੱਚ ਡਿਵੈਲਪ ਕੀਤੀ ਗਈ ਆ, ਉਸ ਤਰੀਕੇ ਨਾਲ ਸਾਨੂੰ ਖੜੀ ਕਰਨ ਦੀ ਲੋੜ ਹੈਗੀ ਆ। ਪਰ ਅੱਜ ਖਾਸ ਕਰਕੇ ਇਸ ਨਾਜ਼ੁਕ ਸਮੇਂ ਦੇ ਵਿੱਚ ਜਿੱਥੇ ਆਪਣੇ ਲੀਡਰਾਂ ਨੂੰ ਚੁਣ ਕੇ ਜਾਂ ਹਮਲੇ ਕਰਕੇ ਸ਼ਹੀਦ ਕੀਤਾ ਜਾ ਰਿਹਾ, ਜਾਂ ਜੇਲ੍ਹਾਂ 'ਚ ਡੱਕਿਆ ਜਾਂਦਾ ਆ, ਜਾਂ ਕਿਰਦਾਰਕੁਸ਼ੀ ਕੀਤੀ ਜਾਂਦੀ ਹੈਗੀ ਆ, ਜਾਂ ਹੋਰ ਕਿਸੇ ਤਰੀਕੇ ਨਾਲ ਛਲਾਵੇ ਵਿੱਚ ਲੈ ਕੇ ਕੋਆਪਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇਹ ਲੋੜ ਹੈਗੀ ਸਾਨੂੰ ਸਮਝਣ ਦੀ ਵੀ ਜਿਹੜਾ ਲੀਡਰਸ਼ਿਪ ਆ, ਖਾਸ ਕਰਕੇ ਇਸ ਵੇਲੇ ਉਹ ਇੱਕ ਪ੍ਰੋਸੈਸ ਆ ਤੇ ਇੱਕ ਪਲੇਟਫਾਰਮ ਆ, ਇੱਕ ਵਿਅਕਤੀ ਜਾਂ ਇੱਕ ਧਿਰ ਜਾਂ ਜਥੇਬੰਦੀ ਨਹੀਂ। ਸਾਨੂੰ ਦੁਨੀਆ ਪੱਧਰ ਤੇ ਇਸ ਵੇਲੇ ਇੱਕ ਹੋਰ ਧਿਰ ਖੜੀ ਕਰਨ ਦੀ ਲੋੜ ਨਹੀਂ ਹੈਗੀ। ਉਹ ਸਿੱਖਾਂ ਦਾ ਜਿਹੜਾ ਧੁਰਾ ਹੈਗਾ ਉਸ ਨੂੰ ਦੁਬਾਰਾ ਸਾਂਭਣ ਦੀ, ਮੁੜ ਬਹਾਲ ਕਰਨ ਦੀ, ਰੀਐਸਟੈਬਲਿਸ਼ ਕਰਨ ਦੀ ਲੋੜ ਹੈਗੀ ਆ ਵੀ ਜਿਹੜੀਆਂ ਆਪਣੀਆਂ ਸੰਗਤਾਂ ਹੈਗੀਆਂ, ਆਪਣੇ ਜਥੇ ਹੈਗੇ, ਆਪਣੀਆਂ ਜਥੇਬੰਦੀਆਂ ਹੈਗੀਆਂ, ਉਹਨਾਂ ਨੂੰ ਆਪਸੀ ਸੰਵਾਦ ਦੇ ਵਿੱਚ ਪਾ ਕੇ, ਸਾਂਝੀ ਰਾਏ ਉਸਾਰ ਕੇ ਇੱਕ ਫੈਸਲੇ ਤੇ ਆਪਣੀ ਨੀਤੀ ਕਿਸ ਤਰੀਕੇ ਨਾਲ ਲਾਗੂ ਕੀਤੀ ਜਾਣੀ ਹੈ। ਸੋ ਆਪੋ ਆਪਣੇ ਤਰੀਕਿਆਂ ਦੇ ਨਾਲ ਆਪੋ ਆਪਣੇ ਇਲਾਕਿਆਂ ਦੇ ਵਿੱਚ ਉਹ ਸਰਗਰਮ ਹੋ ਕੇ ਆਪਣੀ ਜ਼ਿੰਮੇਵਾਰੀਆਂ ਨਿਭਾਉਣ ਇੱਕ ਸਮੂਹਕ ਰੂਪ ਦੇ ਵਿੱਚ। ਤੇ ਜਿਹੜੀ ਅਖੀਰਲੀ ਬੇਨਤੀ ਮੈਂ ਕਰਨਾ ਚਾਹੁੰਦਾ ਹਾਂ, ਜੋ ਸਮਾਂ ਸਾਡੇ ਆਲੇ ਦੁਆਲੇ ਬਣਿਆ ਹੋਇਆ ਉਹ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਵੀ ਭਰਿਆ ਹੋਇਆ, ਕਿਉਂਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਗੱਲ ਹੋ ਰਹੀ ਆ। ਇੰਡੀਆ ਦਾ ਜਿਹੜਾ ਨਕਾਬ ਹੈਗਾ ਉਹ ਲਾ ਕੇ ਉਹ ਪਰਦਾਫਾਸ਼ ਜਿਹੜੀ ਉਹਨਾਂ ਦੀ ਰਿਐਲਿਟੀ ਆ ਉਹ ਹੋ ਰਹੀ ਆ, ਤੇ ਦੁਨੀਆ ਭਰ ਦੇ ਵਿੱਚ ਕੰਫਰਟੇਬਲੀ
ਆਪਣੀਆਂ ਸੰਗਤਾਂ ਤੇ ਲੋਕੀ ਖਾਲਿਸਤਾਨ ਦੀ ਗੱਲ ਕਰ ਰਹੇ ਆ। ਬਹੁਤ ਹੀ ਚੰਗੀ ਗੱਲ ਹੈਗੀ ਆ, ਪਰ ਨਾਲ ਸਾਨੂੰ ਦੁਬਾਰਾ ਉਹ ਜਿਹੜਾ ਮਾਛੀਵਾੜਾ ਵਾਲਾ ਜਿਹੜਾ ਰਾਹ ਹੈਗਾ ਉਹਨੂੰ ਯਾਦ ਕਰਨ ਦੀ ਲੋੜ ਹੈਗੀ ਆ। ਜਿਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਵਿੱਚ ਮੌਜੂਦ ਹੈਗੇ ਆ, ਪੰਥਕ ਕਮੇਟੀ ਦੇ ਬੁਲਾਰੇ ਦੀ ਸੇਵਾ ਇਹ ਨਿਭਾਉਂਦੇ ਰਹੇ ਆ ਕਈ ਸਾਲ। ਉਹਨਾਂ ਨੇ ਸੰਘਰਸ਼ ਦੀਆਂ ਉਚਾਈਆਂ ਦੇਖੀਆਂ, ਉਹ ਸਿਖਰਾਂ ਦੇਖੀਆਂ। ਜਦੋਂ ਸਾਨੂੰ ਸਾਰਿਆਂ ਨੂੰ ਲੱਗ ਰਿਹਾ ਸੀਗਾ ਵੀ ਖਾਲਿਸਤਾਨ ਬਸ ਅੱਜ ਜਾਂ ਕੱਲ੍ਹ ਆਪਾਂ ਆਜ਼ਾਦ ਹੋਵਾਂਗੇ ਤੇ ਆਜ਼ਾਦ ਫਿਜ਼ਾ ਦੇ ਵਿੱਚ ਆਪਾਂ ਵਾਪਸ ਆਪਣੇ ਘਰਾਂ ਵੱਲ ਆਪਾਂ ਮੁੜਾਂਗੇ, ਤੇ ਕੁਝ ਸਾਲਾਂ ਬਾਅਦ ਜੋ 95, 96, 97 ਤੋਂ ਬਾਅਦ ਜਿਹੜਾ ਸਮਾਂ ਸੀਗਾ, ਜਿੰਨਾ ਡਾਰਕ, ਜਿੰਨਾ ਹੋਪਲੈਸ, ਜਿੰਨਾ ਡੇਂਜਰਸ ਉਹਨਾਂ ਸਮਿਆਂ ਦੇ ਵਿੱਚ ਸੀ, ਉਹ ਬਹੁਤਿਆਂ ਨੂੰ ਸਮਝਣਾ, ਉਹਨੂੰ ਪ੍ਰੋਸੈਸ ਕਰਨਾ ਬਹੁਤ ਔਖਾ ਹੈ। ਕਿਉਂਕਿ ਜਦੋਂ ਵੀ ਕਿਸੇ ਦੀ ਚੜ੍ਹਾਈ ਹੁੰਦੀ ਹੈ, ਕਿਸੇ ਵੀ ਗੱਲ ਕਰਨ ਵਾਸਤੇ ਕੋਈ ਰਿਪਰਕਸ਼ਨਸ ਨਾ ਹੋਣ, ਉਦੋਂ ਸਾਰੇ ਕਰ ਸਕਦੇ ਆ ਤੇ ਕਰਨੀ ਵੀ ਚਾਹੀਦੀ ਹੈ। ਪਰ ਜਿਹੜੀ ਆਪਣੀ ਲੀਡਰਸ਼ਿਪ ਹੈਗੀ ਆ, ਜਿਹੜਾ ਉਹਨਾਂ ਸਮਿਆਂ ਦੇ ਵਿੱਚ ਮੈਂ ਕਹੂੰਗਾ ਵੀ ਉਹ ਵੀ ਮਾਛੀਵਾੜੇ ਵਾਲੇ ਰਾਹ ਵਰਗਾ ਸਮਾਂ ਸੀਗਾ, ਜਦੋਂ ਆਪਣੇ ਜੁਝਾਰੂ ਜਰਨੈਲ ਕੁਝ ਦਿਨਾਂ ਬਾਅਦ ਕੁਝ ਲਗਾਤਾਰ ਬੈਕ ਟੂ ਬੈਕ ਸ਼ਹਾਦਤਾਂ ਦੇ ਜਾਮ ਪੀ ਰਹੇ ਸੀਗੇ। ਲੋਕਾਂ ਵਿੱਚ ਸਟੇਟ ਵੱਲੋਂ ਬਦਨਾਮੀ ਕੀਤੀ ਜਾਂਦੀ ਸੀਗੀ, ਤਾਂ ਡਾਕਟਰ ਸਾਹਿਬ ਵਰਗੇ ਤੇ ਹੋਰ ਸੰਗਤ ਦੇ ਵਿੱਚ ਜਿਹੜੇ ਮੌਜੂਦ ਬਹੁਤ ਸਾਰੇ ਸਿੰਘ ਸਿੰਘਣੀਆਂ ਹੋਣਗੇ, ਜਿਨ੍ਹਾਂ ਨੇ ਉਹਨਾਂ ਵਿਖੜੇ ਸਮਿਆਂ ਦੇ ਵਿੱਚ ਵੀ ਖਾਲਿਸਤਾਨ ਦੀ ਸੰਘਰਸ਼ ਦੀ ਤੇ ਆਪਣੇ ਜੁਝਾਰੂ ਸਿੰਘਾਂ ਦੀ ਗੱਲਬਾਤ ਉਹਨਾਂ ਨੇ ਕਦੇ ਛੱਡੀ ਨਹੀਂ। ਸੋ ਜਿਹੜੇ ਆਪਣੇ ਸੰਗਤ ਦੇ ਵਿੱਚ ਜਿਹੜੇ ਇਹ ਪਰਖੇ ਹੋਏ ਜਿਹੜੇ ਜਰਨੈਲ ਹੈਗੇ ਆ, ਜਿਹੜੇ ਸਿਆਣੇ ਹੈਗੇ ਆ, ਉਹਨਾਂ ਨੂੰ ਪਛਾਣਨ ਦੀ ਲੋੜ ਹੈਗੀ ਆ। ਜਿਵੇਂ ਭਾਈ ਨਰੈਣ ਸਿੰਘ ਚੌੜਾ ਜੀ ਹੋਰਾਂ ਦੀ ਵੀ ਇੱਕ ਉਦਾਹਰਨ ਹੈਗੀ ਆ, ਜਿਨ੍ਹਾਂ ਨੇ ਆਪਣੇ ਇੱਕ ਐਕਸ਼ਨ ਦੇ ਵਿੱਚ ਕੁਝ ਸਕਿੰਟਾਂ ਦੇ ਵਿੱਚ ਇੰਡੀਅਨ ਸਟੇਟ ਦੀ, ਭਾਜਪਾ ਦੀ, ਬਾਦਲਾਂ ਦੀ ਜਿਹੜੀ ਚਾਲ ਸੀਗੀ, ਜਿਹੜਾ ਉਹਨਾਂ ਦਾ ਡਰਾਮਾ ਉਹਨਾਂ ਨੇ ਰਚਿਆ ਸੀਗਾ, ਉਹਨਾਂ ਨੇ ਸਕਿੰਟਾਂ ਦੇ ਵਿੱਚ ਪਰਦਾਫਾਸ਼ ਕਰਤਾ ਸੀਗਾ। ਇਹ ਸਾਨੂੰ ਪਛਾਣਨ ਦੀ ਲੋੜ ਹੈਗੀ ਆ ਵੀ ਜਿਹੜੇ ਆਪਣੇ ਸੰਗਤ ਦੇ ਵਿੱਚ ਪਰਖੇ ਹੋਏ, ਇਹ ਮੁਸੀਬਤਾਂ ਵਿੱਚੋਂ ਲੰਘੇ ਹੋਏ ਜਿਹੜੇ ਆਪਣੇ ਬਜ਼ੁਰਗ, ਆਪਣੇ ਨੌਜਵਾਨ ਜਿਹੜੇ ਹੈਗੇ ਆ, ਜਿਹੜੇ ਇਹ ਧੁਰੇ ਦਾ ਕੰਮ ਜਿਹੜੇ ਕਰ ਸਕਦੇ ਆ, ਤੇ ਉਹ ਆਪੋ ਆਪਣੀਆਂ ਜ਼ਿੰਮੇਵਾਰੀਆਂ ਉਹ ਸਾਂਭਣ। ਪਰ ਨਾਲ ਇਹ ਗੱਲ ਵੀ ਜੁੜਦੀ ਹੈਗੀ ਆ ਵੀ ਗਾਂ ਵਾਸਤੇ ਜੇ ਅੱਜ ਇੱਕ ਚੜ੍ਹਾਈ ਆਪਣੀ ਚੱਲ ਰਹੀ ਆ, ਖਾਲਿਸਤਾਨ ਦੀ ਗੱਲ ਹੋ ਰਹੀ ਆ, ਸਾਨੂੰ ਮਹਿਸੂਸ ਹੁੰਦਾ ਵੀ ਪੱਛਮੀ ਤਾਕਤਾਂ ਸ਼ਾਇਦ ਸਾਡੇ ਨਾਲ ਹੈਗੀਆਂ ਤੇ ਉਹ ਇੱਥੇ ਸਾਡੇ ਤੇ ਰਿਪਰੈਸ਼ਨ ਨਹੀਂ ਕਰ ਰਹੀਆਂ। ਸਾਨੂੰ ਯਾਦ ਕਰਨਾ ਚਾਹੀਦਾ ਵੀ ਇਹ ਸੰਭਾਵਨਾ ਵੀ ਹੈਗੀ ਵੀ ਕੁਝ ਚਿਰ ਬਾਅਦ ਸ਼ਾਇਦ ਇਹ ਸਿਚੁਏਸ਼ਨ ਬਦਲ ਜਾਵੇ, ਤਾਂ ਉਹਨਾਂ ਬਦਲੇ ਹੋਏ ਹਾਲਾਤਾਂ ਦੇ ਵਿੱਚ ਆਪਾਂ ਇੰਡੀਵਿਜੂਅਲ ਲੈਵਲ ਤੇ ਆਪਣਾ ਰਵੱਈਆ ਕਿਹੋ ਜਿਹਾ ਹੋਊਗਾ, ਆਪਣਾ ਉਨੇ ਖੁੱਲੇ ਮਨ ਦੇ ਨਾਲ ਆਪਾਂ ਖਾਲਿਸਤਾਨ ਦੀ ਸੰਘਰਸ਼ ਦੀ ਗੱਲ ਕਰ ਸਕਾਂਗੇ ਕਿ ਨਹੀਂ, ਤੇ ਜੇ ਡਾਊਟ ਹੈਗਾ ਤਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਆ, ਕਲੈਕਟਿਵਲੀ ਆਪਾਂ ਉਸ ਸਾਰੇ ਸਿਚੁਏਸ਼ਨ ਵਿੱਚੋਂ ਆਪਾਂ ਕਿਸ ਤਰੀਕੇ ਨਾਲ ਲੰਘਣਾ ਆ। ਉਹ ਜਿਹੜਾ ਮਾਛੀਵਾੜਾ ਵਾਲਾ ਰਾਹ ਹੈਗਾ, ਉਹ ਆਪਣੀ ਰੀਬਿਲਡਿੰਗ ਵਾਸਤੇ, ਆਪਣੀ ਪ੍ਰੈਪਰੇਸ਼ਨ ਵਾਸਤੇ ਉਹ ਇੱਕ ਫਾਊਂਡੇਸ਼ਨਲ ਸਟੈਪ ਹੈਗਾ ਵੀ ਆਪਾਂ ਦੁੱਖਾਂ, ਮੁਸੀਬਤਾਂ, ਘੇਰੇਬੰਦੀ ਵਿੱਚੋਂ ਜਦੋਂ ਆਪਾਂ ਭੁੱਖਣ ਪਾਣੇ ਹੈਗੇ ਆ, ਕੋਈ ਸਰੋਤ ਨਹੀਂ ਹੈਗਾ, ਕੋਈ ਸਾਡੀ ਬਾਂਹ ਫੜਨ ਵਾਲਾ ਨਹੀਂ ਹੈਗਾ, ਆਪਣੀ ਟੇਕ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਰੱਖ ਕੇ ਆਪਾਂ ਉਸ ਸਮੇਂ ਚੋਂ ਆਪਾਂ ਕਿਸ ਤਰੀਕੇ ਨਾਲ ਨਿਕਲਣਾ ਹੈ। ਤੇ ਅਖੀਰਲੀ ਬੇਨਤੀ ਇਹੀ ਆ ਵੀ ਇਹ ਇੱਕ ਇੰਟੈਲੈਕਚੁਅਲ ਕੁਐਸਚਨ ਨਹੀਂ ਹੈਗਾ, ਨਾ ਇਹ ਪੋਲੀਟੀਕਲ ਕੁਐਸਚਨ ਹੈਗਾ। ਆਪਣਾ ਜਿਹੜਾ ਸੰਘਰਸ਼ ਆਇਆ, ਆਪਣਾ ਇੱਕ ਧਰਮ ਯੋਧਾ, ਉਹਨਾਂ ਸਮਿਆਂ ਚੋਂ ਸਿਦਕ ਤੇ ਸਿਰੜ ਦੇ ਨਾਲ ਸਾਬਤ ਕਦਮੀ ਆਪਾਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਆਪਾਂ ਲੰਘ ਸਕਦੇ ਹਾਂ। ਸੋ ਜਿਹੜਾ ਆਪਣਾ ਸੰਘਰਸ਼ ਦਾ ਪਹਿਲਾ ਜਿਹੜਾ ਸਟੈਪ ਹੈਗਾ, ਉਹ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਕੇ ਝੋਲੀ ਅੱਡ ਕੇ ਇੱਕ ਸੱਚੇ ਦਿਲੋਂ ਕੀਤੀ ਅਰਦਾਸ ਵਿੱਚੋਂ ਹੀ ਨਿਕਲਦੀ ਹੈ ਵੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ, ਆਪਣੇ ਲੜ ਦੇ ਨਾਲ ਲਾ ਕੇ ਇਸ ਚੱਲ ਰਹੇ ਸੰਘਰਸ਼ ਦੇ ਵਿੱਚ ਸੇਵਾ ਦਾ ਤਿਲ ਫੁੱਲ ਪਾਉਣ ਦੇ ਲਾਇਕ ਸਾਨੂੰ ਬਣਾਓ। ਦੁੱਖਾਂ, ਮੁਸੀਬਤਾਂ, ਜੰਗਾਂ, ਯੁੱਧਾਂ, ਕੁਰਬਾਨੀਆਂ, ਜੇਲਾਂ, ਹੋਰ ਬਹੁਤ ਸਾਰੀਆਂ ਤੰਗੀਆਂ ਨੂੰ ਬਰਦਾਸ਼ਤ ਕਰਨ ਦਾ, ਝੱਲਣ ਦਾ ਤੇ ਖਿੜੇ ਮੱਥੇ ਪ੍ਰਵਾਨ ਕਰਨ ਦਾ, ਮਿੱਠਾ ਮੰਨ ਕੇ ਚੱਲਣ ਦਾ
ਬਲ ਸਤਿਗੁਰੂ ਸਾਨੂੰ ਬਖਸ਼ਿਸ਼ ਕਰਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਖਾਲਸਾ ਰਾਜ ਦੇ ਰਾਹੀਂ ਉਹ ਕਰ ਰਹੇ ਆ ਸਿੱਖੀ ਦੇ ਨਜ਼ਰੀਏ ਤੋਂ ਕਿ ਆਪਾਂ ਕਿੱਦਾਂ ਖਾਲਸਾ ਰਾਜ ਨੂੰ, ਪਾਤਸ਼ਾਹੀ ਨੂੰ ਕਿੱਦਾਂ ਦੇਖ ਸਕੀਏ। ਉਹ ਖਾਲਿਸਤਾਨ ਸੈਂਟਰ ਦੇ ਮੁੱਖ ਸੇਵਾਦਾਰ ਨੇ ਤੇ BC ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵੀ ਮੁੱਖ ਸੇਵਾਦਾਰ ਰਹੇ ਨੇ ਤੇ BC ਗੁਰਦੁਆਰਾ ਕਾਉਂਸਲ ਦੇ ਨੈਸ਼ਨਲ ਸਪੋਕਸਪਰਸਨ ਨੇ ਤੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਵੀ ਨੈਸ਼ਨਲ ਸਪੋਕਸਪਰਸਨ ਨੇ ਤੇ ਕਾਫੀ ਸੇਵਾਵਾਂ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਰਹੀ ਆ। ਤੇ ਈਵਨ ਮੈਂ ਦੱਸ ਸਕਦਾ ਕਿ ਐਜ਼ ਅ ਯੂਥ ਇਹਨਾਂ ਦੇ ਲੇਖਾਂ ਨੂੰ ਪੜ੍ਹ ਕੇ ਕਈ ਸੰਘਰਸ਼ ਦੀਆਂ ਜਿਹੜੀਆਂ ਡੂੰਘੀਆਂ ਰਮਜ਼ਾਂ ਜਾਂ ਕਈ ਸੰਘਰਸ਼ ਦੀ ਕਲੈਰਿਟੀ ਇਹਨਾਂ ਦੀਆਂ ਲਿਖਤਾਂ ਤੋਂ ਮਿਲੀ ਆ। ਸੋ ਮੈਂ ਭਾਈ ਮਨਿੰਦਰ ਸਿੰਘ ਹੁਣਾਂ ਨੂੰ ਸਟੇਜ ਤੇ ਬੁਲਾਉਣਾ ਚਾਹੁੰਦਾ ਤਾਂ ਕਿ ਉਹ ਆਪਣਾ ਜਿਹੜਾ ਟੌਪਿਕ ਆ ਜ਼ਫਰਨਾਮਾ ਤੇ ਉਹਦੀ ਅੱਜ ਵਿੱਚ ਕੀ, ਅੱਜ ਦੇ ਦਿਨ ਕੀ ਅਹਿਮੀਅਤ ਆ ਉਹਦੇ ਬਾਰੇ ਆਪਣਾ ਸੰਗਤਾਂ ਅੱਗੇ ਚਾਨਣਾ ਪਾਉਣ। ਭਾਈ ਮਨਿੰਦਰ ਸਿੰਘ ਜੀ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਵਰ ਦੇ ਰੂਪ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮਹੀਨੇ ਦੇ ਵਿੱਚ ਜਿਹੜੀਆਂ ਚੀਜ਼ਾਂ ਇਸ ਮਹੀਨੇ ਦੇ ਨਾਲ ਜੋੜੀਆਂ ਜਾਂਦੀਆਂ ਹੈ, ਸ਼ਹਾਦਤ ਦਾ ਮਹੀਨਾ ਆ। ਅਸੀਂ ਕਈ ਵਾਰੀ ਇਹ ਗੱਲ ਵੀ ਸੁਣਦੇ ਹਾਂ ਕਿ ਇਹਦੇ ਵਿੱਚ ਕਈ ਕਸ਼ਟ ਸਹਾਰਨੇ ਪਏ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਦੇ ਪਰਿਵਾਰ ਨੂੰ, ਸਿੱਖਾਂ ਨੂੰ, ਸਿੱਖ ਪੰਥ ਨੂੰ। ਠੰਡ ਜਿਹੜੀ ਆ ਉਹਦਾ ਜ਼ਿਕਰ ਆਉਂਦਾ ਆ ਤੇ ਇਸ ਮਹੀਨੇ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਵੀ ਇਸ ਮਹੀਨੇ ਦਾ ਜ਼ਿਕਰ ਕਰਦੇ ਆ। ਤੇ ਆਪਾਂ ਉਹ ਤੋਂ ਹੀ ਗੱਲ ਸ਼ੁਰੂ ਕਰੀਏ ਕਿ ਮਹਾਰਾਜ ਸਾਨੂੰ ਕਹਿੰਦੇ ਆ ਕਿ ਪੋਖ ਤੁਖਾਰ ਨਾ ਪਿਆ ਪਈ, ਕੰਠ ਮਿਲਿਆ ਹਰ ਨਾਮ। ਕਿਸੇ ਮਹੀਨੇ, ਪੋਹ ਦੇ ਮਹੀਨੇ ਦੇ ਵਿੱਚ ਜਿਹਨੂੰ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਮਿਲ ਜਾਂਦਾ ਹੈ, ਆਪਣੇ ਗਲਵਕੜੀ ਨਾਲ ਲਾ ਜਾਂਦਾ ਹੈ, ਉਹਨੂੰ ਫਿਰ ਤਾਂ ਠੰਡ ਜਿਹੜਾ ਹੈ ਤਾਂ ਮਹਿਸੂਸ ਨਹੀਂ ਹੁੰਦਾ, ਦੁੱਖ ਨਹੀਂ ਮਹਿਸੂਸ ਹੁੰਦਾ। ਤੇ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਆ ਜਾਂ ਆਪਣੇ ਸੰਘਰਸ਼ ਦੀ ਗੱਲ ਕਰਨੀ ਆ ਤੇ ਉਹਦੇ ਵਿੱਚ ਫਿਰ ਜ਼ਫਰਨਾਮਾ ਇੱਕ ਸਫ਼ਰ ਸੀ, ਇੱਕਦਮ ਨਹੀਂ ਉਹ ਲਿਖਿਆ ਗਿਆ। ਜ਼ਫਰਨਾਮਾ ਨੂੰ ਇੱਕ ਇਕੱਲੇਪਨ ਦੇ ਵਿੱਚ ਦੇਖਣਾ ਤੇ ਉਹਦੇ ਪਿੱਛੇ ਜੋ ਸ਼ਹਾਦਤਾਂ ਹੋਈਆਂ, ਉਹ ਸਫ਼ਰ ਜਿਹੜਾ ਸੀਗਾ ਅਨੰਦਪੁਰ ਸਾਹਿਬ ਤੋਂ ਲੈ ਕੇ, ਉਹ ਸਭ ਕੁਝ ਜਿਹੜਾ ਆ ਉਹ ਜ਼ਫਰਨਾਮੇ ਦੇ ਵਿੱਚ ਆਉਂਦਾ ਆ। ਤੇ ਸਿੱਖਾਂ ਦਾ ਜਿਹੜਾ ਕਿਰਦਾਰ ਆ ਉਸ ਸਮੇਂ ਦੇ ਵਿੱਚ, ਉਹ ਗੁਰੂ ਸਾਹਿਬ ਫਿਰ ਜਦੋਂ ਔਰੰਗਜ਼ੇਬ ਨੂੰ ਸੰਬੋਧਨ ਕਰਦੇ ਆ, ਲਲਕਾਰਦੇ ਆ, ਉਹ ਸਿਰਫ ਜ਼ਫਰਨਾਮੇ ਦੇ ਵਿੱਚੋਂ ਮਿਲਦਾ ਹੈ। ਤੇ ਜ਼ਫਰਨਾਮੇ ਦੇ ਵਿੱਚ ਇੱਕ ਫਤਿਹ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਪ੍ਰਾਪਤੀ ਜਿਹੜੀ ਜ਼ਫਰਨਾਮੇ ਦੇ ਵਿੱਚ ਫਤਿਹ ਦੀ ਆ, ਉਹ ਇੱਕ ਸਿਧਾਂਤਕ ਫਤਿਹ ਹੈ। ਇੱਕ ਯੁੱਧ ਚੱਲਦਾ ਰਹਿੰਦਾ ਆ ਕਿ ਸਰੀਰ ਦੇ ਤੇ ਜ਼ਮੀਰ ਦੇ ਇੱਕ ਫਤਿਹ ਦੀ ਗੱਲ ਆਉਂਦੀ ਹੈ ਕਿ ਸਰੀਰਾਂ ਦੇ ਤੌਰ ਤੇ ਕੌਣ ਜਿੱਤਿਆ, ਸਿਧਾਂਤਕ ਪੱਖ ਤੋਂ ਕੌਣ ਜਿੱਤਿਆ। ਤੇ ਇਸੇ ਕਾਰਨ ਕਰਕੇ ਸਿੱਖ ਪੰਥ ਕਦੀ ਹਾਰਦਾ ਨਹੀਂ। ਜਦੋਂ ਸੰਤਾਂ ਨੇ ਇਹ ਗੱਲ ਵੀ ਅਖਵਾਈ ਸੀਗੀ ਕਿ ਉਹ ਸਰੀਰ ਦੇ ਮਰ ਜਾਣੇ ਨੂੰ ਮੌਤ ਨਹੀਂ ਸਮਝਦੇ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਆ। ਇਹ ਇਸੇ ਲੜੀ ਦੇ ਵਿੱਚੋਂ ਜ਼ਫਰਨਾਮੇ ਦੇ ਨਾਲ ਲਿੰਕ ਕਰਕੇ ਗੁਰੂ ਸਾਹਿਬ, ਗੁਰੂ ਕਾਲ ਤੋਂ ਲੈ ਕੇ ਜਿੰਨੇ ਵੀ ਸਾਨੂੰ ਐਗਜ਼ਾਮਪਲਸ ਮਿਲਦੇ ਆ, ਇਸ ਗੱਲ ਨੂੰ ਐਗਜ਼ੈਂਪਲੀਫਾਈ ਕਰਦੇ ਆ ਕਿ ਇਹ ਸੱਚ ਆ, ਅਟਲ ਸੱਚ ਆ ਸਿੱਖ ਲਈ। ਸਾਡੇ ਲਈ ਇਹ ਜਿਹੜਾ ਸਫ਼ਰ ਆ, ਇਹਦੇ ਵਿੱਚ ਇੱਕ ਬੁਨਿਆਦ ਜੇ ਸੈੱਟ ਕਰਨੀ ਆ ਗੱਲਬਾਤ ਦੀ, ਉਹ ਇਹ ਤੋਂ ਹੁੰਦੀ ਹੈ ਕਿ ਅਰਬੀ ਫਿਲਾਸਫਰ ਨੇ ਇੱਕ ਨੇ ਗੱਲ ਕੀਤੀ ਸੀ। ਜਦੋਂ ਉਹਨੂੰ ਪੁੱਛਿਆ ਗਿਆ ਸੀਗਾ ਕਿ ਤੁਸੀਂ ਕਿਹਨੂੰ ਜਵਾਬਦੇ ਆ, ਲੀਡਰਸ਼ਿਪ ਰੋਲ ਦੇ ਵਿੱਚ ਤੁਸੀਂ ਕਿਹਨੂੰ ਜਵਾਬਦੇ ਆ। ਤੇ ਸਿੱਖਾਂ ਦੇ ਲਈ ਤਾਂ ਅਸੀਂ ਇਹ ਗੱਲ ਆਪਣੇ ਪੱਲੇ ਬੰਨ੍ਹ ਸਕਦੇ ਆ ਕਿ ਸਿਰਫ ਲੀਡਰਸ਼ਿਪ ਨਹੀਂ, ਹਰ ਇੱਕ ਸਿੱਖ ਲਈ ਇਹ ਗੱਲ ਬਹੁਤ ਜ਼ਰੂਰੀ ਹੈ। ਕਿ ਉਸ ਬੰਦੇ ਨੇ ਜਵਾਬ ਦਿੱਤਾ ਸੀਗਾ ਕਿ ਅਸੀਂ ਸਿਰਫ ਤੇ ਸਿਰਫ ਸਾਡੇ ਬਜ਼ੁਰਗਾਂ ਦੇ ਇਤਿਹਾਸ ਨੂੰ, ਵਰਤਮਾਨ ਦੇ ਵਿੱਚ ਸਾਡੇ ਬੱਚਿਆਂ ਨੂੰ ਤੇ ਭਵਿੱਖ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਵਾਬਦੇ ਹਾਂ, ਹੋਰ ਕਿਸੇ ਨੂੰ ਅਸੀਂ ਜਵਾਬਦੇ ਨਹੀਂ ਹੈਗੇ। ਸਾਡਾ ਹਰ ਇੱਕ ਕਦਮ ਤੇ ਹਰ ਇੱਕ ਬੋਲ ਇਹੋ ਜਿਹਾ ਹੋਊਗਾ। ਤੇ ਜੇ ਸਿੱਖ ਆਪਣੇ ਆਪ ਨੂੰ ਦੇਖਣ
ਤੇ ਸਾਡਾ ਵੀ ਜਿਹੜਾ ਬੋਲ ਆ, ਐਕਸ਼ਨ ਆ, ਕੁਝ ਵੀ ਅਸੀਂ ਕਰਦੇ ਆ, ਅਸੀਂ ਕਿਹਨੂੰ ਸੰਬੋਧਨ ਕਰਕੇ, ਕਿਹਨੂੰ ਜਵਾਬ ਦੇ ਕਰਕੇ ਅਸੀਂ ਬੋਲਦੇ ਆ, ਅਸੀਂ ਕੋਈ ਐਕਸ਼ਨ ਕਰਦੇ ਆ। ਸ਼ਾਇਦ ਤਾਂ ਹੀ ਅਸੀਂ ਇੰਨੇ ਵੱਡੇ ਭੰਬਲ ਭੂਸੇ 'ਚ ਪੈ ਗਏ ਜਦੋਂ ਭਾਈ ਨਰਾਇਣ ਸਿੰਘ ਚੌੜੇ ਨੇ ਗੋਲੀ ਚਲਾਈ। ਜਵਾਬ ਕਿਹਨੂੰ ਦੇਣਾ ਆ? ਇਸ ਭੰਬਲ ਭੂਸੇ ਦੇ ਵਿੱਚ ਪੈਣ ਦਾ ਕਾਰਨ ਹੀ ਡਰ ਆ ਗੁਰੂ ਲਿਵ ਤੋਂ ਟੁੱਟੇ ਹੋਏ। ਅਸੀਂ ਸਾਰੇ ਜਾਣੇ, ਨਹੀਂ ਤਾਂ ਇਹ ਸਵਾਲ ਉੱਠਣਾ ਹੀ ਨਹੀਂ ਚਾਹੀਦਾ। ਉਹ ਅਸਥਾਨ ਹੀ ਉਹ ਆ, ਤੇ ਜਿਸ ਬੰਦੇ ਨੇ, ਜਿਸ ਪਰਿਵਾਰ ਨੇ ਸਿੰਘ ਸ਼ਹੀਦ ਕਰਾਏ, ਨਜ਼ਰਬੰਦ ਕਰਾਏ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਈਆਂ, ਉਹਨੂੰ ਚੋਲਾ ਪਵਾ ਕੇ, ਵਰਸ਼ਾ ਦੇ ਕੇ, ਸਿਕਿਉਰਿਟੀ ਦੇ ਕੇ, ਇੱਕ ਚੇਅਰ ਤੇ ਬਿਠਾ ਕੇ ਉਹਨੂੰ ਹੀ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਤੇ ਬਿਠਾਤਾ। ਉਦੋਂ ਇਸ ਗੱਲ ਨੂੰ ਅਸੀਂ ਚੇਤਾ ਭੁੱਲ ਗਏ ਜਦੋਂ ਭਾਈ ਨਰਾਇਣ ਸਿੰਘ ਨੇ ਗੋਲੀ ਚਲਾਈ। ਇਹ ਸਵਾਲ ਆ ਸਾਡੇ ਲਈ ਕਿ ਜੇ ਜ਼ਫਰਨਾਮੇ ਦੇ ਵਿੱਚ ਇੱਕ ਸਿਧਾਂਤਕ ਜਿੱਤ ਦੀ ਗੱਲ ਹੁੰਦੀ ਹੈ, ਗੋਲੀ ਲੱਗੇ ਜਾਂ ਨਾ ਲੱਗੇ, ਇੱਕ ਸਿਧਾਂਤਕ ਜਿੱਤ ਉਹ ਹੁੰਦੀ ਆ ਕਿ ਸਾਡੇ ਬੰਦੇ ਹਾਲੇ ਵੀ ਕਾਬਲ ਨੇ, ਹਾਲੇ ਵੀ ਜਰਮਾਨੇ ਤੱਕ ਪਹੁੰਚ ਸਕਦੇ ਆ, ਹਾਲੇ ਵੀ ਜਿਹੜਾ ਜੰਗੀ ਖਾਲਸਾ ਹੈ ਉਹ ਜਿਉਂਦਾ ਹੈ। ਅੱਜ ਦੇ ਇਸ ਵਿਸ਼ੇ ਦੇ ਵਿੱਚੋਂ ਇਤਿਹਾਸਕ ਪੱਖ ਦੀ ਗੱਲ ਤੇ ਮੌਜੂਦੇ ਸਮੇਂ ਤੱਕ ਟ੍ਰਾਂਸਨੈਸ਼ਨਲ ਰਿਪਰੈਸ਼ਨ, ਡਿਸਇਨਫੋਰਮੇਸ਼ਨ ਤੇ ਮਿਸਇਨਫੋਰਮੇਸ਼ਨ ਕੈਂਪੇਨਸ ਤੱਕ ਆਪਾਂ ਆਉਣ ਵਾਲੇ 20-30 ਮਿੰਟਾਂ ਦੇ ਵਿੱਚ ਹੀ ਇਹ ਗੱਲ ਦੀ ਸਮਾਪਤੀ ਕਰਨੀ ਹੈ। ਸਾਡਾ ਇੱਕ ਡਿਸਟਿੰਕਟ ਨੇਚਰ ਹੈ, ਇੱਕ ਨਿਰਮਲ ਪੰਥ ਹੈ। ਉਸ ਨਿਰਮਲ ਪੰਥ ਦੇ ਵਿੱਚੋਂ ਸਾਨੂੰ ਹਰੇਕ ਤਰ੍ਹਾਂ ਦਾ ਸੰਘਰਸ਼ ਜਿਹੜਾ ਆ ਸੰਸਾਰਕ ਪੱਧਰ ਦੇ ਉੱਤੇ, ਸਮਾਜਿਕ ਪੱਧਰ ਦੇ ਉੱਤੇ ਸਾਨੂੰ ਉਹ ਕਰਨਾ ਪੈਣਾ ਹੈ। ਕੋਈ ਦੋਹਰਾ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਸਿੱਖਾਂ ਦਾ ਸੰਘਰਸ਼ ਜਿਹੜਾ ਆ ਉਹ ਲਿਮਿਟਡ ਨਹੀਂ ਹੈਗਾ ਕਿਸੇ ਸਪੇਸ ਦੇ ਵਿੱਚ। ਉਹਦੀ ਇੱਕ ਉਦਾਹਰਣ ਇਹ ਬਣਦੀ ਆ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਅਸੀਂ ਗੱਲ ਕਰਦੇ ਆ, ਹਰੇਕ ਸਿੱਖ ਨੂੰ ਇਸ ਗੱਲ ਦਾ ਪਤਾ ਆ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ 3 ਕਨਸੈਪਚੁਅਲ ਚੀਜ਼ਾਂ ਜਿਹੜੀਆਂ ਜੋੜੀਆਂ ਆ, ਉਹ ਕਿਹੜੀਆਂ ਨੇ? ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਹਰੇਕ ਸਿੱਖ ਜਿਹੜਾ ਆ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਆ ਐਕਸਪੀਰੀਅੰਸ ਵੀ ਕਰਦਾ ਆ, ਤੇ ਅਗਾਂਹ ਵੀ ਹੋਰ ਸਿੱਖਾਂ ਨੂੰ ਇਹ ਗੱਲ ਉਹਦੇ ਮੂੰਹੋਂ ਨਿਕਲਦੀ ਵੀ ਕਿ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦੇ ਵਿੱਚ ਨਾਮ ਜਪਣਾ ਹੀ ਇੱਕ ਸੰਘਰਸ਼ ਸੀਗਾ। ਨਾਮ ਜਪਣ ਦਿੰਦੇ ਹੀ ਨਹੀਂ ਸੀ ਜਿਹੜੇ ਬ੍ਰਾਹਮਣ ਸੀਗੇ। ਭਗਤ ਨਾਮਦੇਵ ਜੀ ਜਿਹੜੀ ਸਾਖੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ, ਕਿਸ ਤਰੀਕੇ ਦੇ ਨਾਲ ਘੜੀਸ ਕੇ ਉਹਨੂੰ ਮੰਦਰ ਚੋਂ ਕੱਢਿਆ ਗਿਆ। ਸਤਿਗੁਰ ਨੇ ਸਿਰਫ ਨਾਮ ਨਹੀਂ ਜਪਿਆ, ਨਾ ਜਪਾਇਆ, ਜਿਹੜੇ ਕੁਚਲੇ ਹੋਏ ਲੋਕ ਆ ਉਹਨਾਂ ਨੂੰ ਵੀ ਨਾਮ ਦੀ ਦਾਤ ਦੇ ਕੇ ਨਾਮ ਜਪਾਇਆ। ਸੰਘਰਸ਼ ਸੀ। ਇਸ ਸੰਘਰਸ਼ ਦੇ ਵਿੱਚ ਅੱਜ ਤੱਕ ਜਿਹੜੇ ਕੁਚਲੇ ਹੋਏ ਲੋਕ ਆ ਹਿੰਦੁਸਤਾਨ ਦੇ ਵਿੱਚ, ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਵੀਡੀਓਜ਼ ਦੇਖ ਸਕਦੇ ਕਿਦਾਂ ਕੁੱਟ-ਕੁੱਟ ਕੇ ਉਹਨਾਂ ਦਾ ਬੁਰਾ ਹਾਲ ਕਰ ਦਿੰਦੇ ਆ। ਜੇ ਕਿਸੇ ਨਿਆਣੇ ਨੇ ਪਾਣੀ ਵੀ ਪੀ ਲਿਆ ਕਿਸੇ ਖੂਹ ਦੇ ਵਿੱਚੋਂ, ਤੇ ਉਤਲੀਆਂ ਜਾਤਾਂ ਵਾਲੇ ਬੰਦੇ ਆਣ ਕੇ ਉਹਨਾਂ ਦਾ ਕੀ ਹਾਲ ਕਰਦੇ ਆ। ਨਾਮ ਜਪਣਾ ਜਿਹੜਾ ਸੀਗਾ ਸਿਰਫ ਇੱਥੇ ਤੱਕ ਸੀਮਤ ਨਹੀਂ ਸੀ ਕਿ 4 ਕੰਧਾਂ ਦੇ ਵਿੱਚ ਸਿੱਖ ਨੇ ਨਾਮ ਜਪਣਾ ਆ। ਆਪ ਜਪਣਾ ਆ, ਜਪਾਉਣਾ ਵੀ ਆ, ਤੇ ਜਿਹੜਾ ਨਹੀਂ ਜਪ ਸਕਦਾ ਉਹਦੀ ਬਾਹ ਵੀ ਫੜਨੀ। ਇਹ ਸੰਘਰਸ਼ ਸੀ ਨਾਮ ਜਪਣ ਦਾ। ਕਿਰਤ ਕਰਨੀ, ਸਪਸ਼ਟ ਰੂਪ ਦੇ ਵਿੱਚ ਸਤਿਗੁਰ ਨੇ ਸਾਨੂੰ ਕਿਹਾ ਹੈ ਕਿ ਕਿਰਤ ਵਿਰਤ ਕਰ ਧਰਮ ਦੀ ਕਿਰਤ ਕਰਨੀ ਸੀ ਸਿੱਖ ਨੇ। ਦੁਨਿਆਵੀ ਪੱਧਰ ਦੇ ਉੱਤੇ ਇੱਕ ਅਸੀਂ ਕਹਿੰਦੇ ਆ ਕਿ ਇੰਗਲਿਸ਼ ਦੇ ਵਿੱਚ ਓਨੈਸਟ ਲਿਵਿੰਗ, ਕਿ ਇੱਕ ਸੱਚੇ ਹੋ ਕੇ ਇੱਕ ਕਮਾਈ ਕਰਨੀ ਆ, ਜਿਹੜੀ ਤੁਹਾਨੂੰ ਦੁਨਿਆਵੀ ਪੱਧਰ ਦੇ ਉੱਤੇ ਗ੍ਰਸਥ ਜੀਵਨ ਦੇ ਵਿੱਚ ਸਾਨੂੰ ਲੋੜ ਪੈਂਦੀ ਹੈ, ਅਸੀਂ ਕਰਦੇ ਹਾਂ। ਪਰ ਉਹਦੇ ਵਿੱਚ ਸੀਮਤ ਹੋਣਾ ਉਹ ਤਾਂ ਫਿਰ ਦੁਨਿਆਵੀ ਗੱਲ ਹੋ ਗਈ। ਸਤਿਗੁਰ ਨੇ ਸਾਨੂੰ ਕੋਈ ਦੁਨਿਆਵੀ ਗੱਲਾਂ ਨਹੀਂ ਸਿਖਾਈਆਂ। ਸੋ ਕਿਰਤ ਜੇ ਧਰਮ ਦੀ ਹੋਊਗੀ, ਧਰਮ ਰਾਈਚੀਅਸਨੈਸ ਤੇ ਸੱਚ ਦੀ ਬੁਨਿਆਦ ਤੇ ਖੜਾ ਆ, ਇਹਦਾ ਮਤਲਬ ਤੁਹਾਨੂੰ ਕਿਰਤ ਜਿਹੜੀ ਆ ਸੱਚ ਦੀ ਕਰਨੀ ਪੈਣੀ ਆ, ਸੱਚ ਬੋਲਣਾ ਪੈਣਾ ਆ। ਤੇ ਜੇ ਸੱਚ ਬੋਲਣਾ ਆ, ਤੁਹਾਡਾ ਟਕਰਾਅ ਜਿਹੜਾ ਆ ਕੂੜ ਦੇ ਨਾਲ ਹੋਊਗਾ, ਜਿਹੜਾ ਕੂੜ ਤਖਤ ਤੇ ਬੈਠਾ ਹੈ। ਮੋਦੀ ਹੋਵੇ, ਇੰਦਰਾ ਹੋਵੇ, ਉਸ ਤੋਂ ਪਹਿਲਾਂ ਗੋਰੇ ਹੋਣ, ਉਸ ਤੋਂ ਪਹਿਲਾਂ ਜਿੰਨੀ ਵੀ ਮੁਗਲ ਹਕੂਮਤ ਸੀ ਉਹ ਹੋਣ, ਫਿਰ ਟਕਰਾਅ ਹੋਊਗਾ। ਉਹ ਵੀ ਇੱਕ ਸੰਘਰਸ਼ ਹੈ। ਤੇ ਵੰਡ ਕੇ ਛਕਣਾ,
ਤੇ ਸਿੱਖਾਂ ਨੇ ਸਿਰਫ ਲੰਗਰ ਹੀ ਵੰਡ ਕੇ ਛਕਣਾ ਸੀ। ਲੰਗਰ ਵੀ ਗੁਰਦੁਆਰਿਆਂ ਦੇ ਵਿੱਚ ਜਿੱਥੇ ਸਾਰਿਆਂ ਦੇ ਢਿੱਡ ਜਿਹੜੇ ਆ ਉਹ ਪਹਿਲੋਂ ਹੀ ਪਲੇ ਹੋਏ ਆ, ਸਿਰਫ ਉਹਨਾਂ ਦੇ ਨਾਲ ਲੰਗਰ ਦੇ ਵਿੱਚ ਕੋਈ ਭੁੱਖਾ ਪਿਆਸਾ ਆਉਂਦਾ ਆ, ਇੱਕ ਸਮਾਜਿਕ ਪੱਧਰ ਤੇ ਇੱਕ ਸਵਾਲ ਉੱਠਦਾ ਆ ਕਿ ਉਹ ਭੁੱਖਾ ਪਿਆਸਾ ਕਿਉਂ ਆ। ਸਮਾਜ ਦੇ ਵਿੱਚ ਕੋਈ ਵੰਡੀਆਂ ਨੇ, ਕੋਈ ਕਲਾਸ ਡਿਸਟਿੰਕਸ਼ਨ ਆ, ਕੋਈ ਕਾਸਟ ਜਾਤ ਪ੍ਰਤੀ ਕੋਈ ਡਿਸਟਿੰਕਸ਼ਨ ਆ, ਕਿ ਕੀ ਹੋ ਰਿਹਾ ਆ ਸਮਾਜ ਦੇ ਵਿੱਚ। ਕਿੰਨਾ ਚਿਰ ਜਿਹੜੀ ਆ ਤੁਸੀਂ ਰੋਟੀ ਕਿਸ ਨੂੰ ਦੇ ਸਕਦੇ ਆ, ਉਹਦਾ ਕੋਈ ਹੱਲ ਨਹੀਂ ਹੈਗਾ। ਜੋ ਉਹਦੀ ਦੁਨਿਆਵੀ ਪੱਧਰ ਦੇ ਉੱਤੇ ਜਾਂ ਉਹਦੀ ਪਰਸਨਲ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆ, ਸਿੱਖਾਂ ਨੇ ਸਿਰਫ ਲੰਗਰ ਨਹੀਂ ਛਕਾਉਣਾ ਸੀ, ਸਿੱਖਾਂ ਨੇ ਉਹਦੇ ਵਿੱਚ ਵੰਡ ਕੇ ਨਾਮ ਵੀ ਛਕਣਾ ਆ, ਵੰਡ ਕੇ ਉਹਨਾਂ ਨੇ ਆਜ਼ਾਦੀ ਵੀ ਛਕਣੀ ਹੈ ਕੁਚਲੇ ਹੋਏ ਲੋਕਾਂ ਦੇ ਨਾਲ। ਅਸੀਂ ਉਹੀ ਕੁਚਲੇ ਹੋਏ ਲੋਕ ਆ, ਸ਼ੂਦਰ ਆ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਹੋਂ ਫੜ ਕੇ ਖੜੇ ਕੀਤੇ, ਸਰਦਾਰੀਆਂ ਤੇ ਪਾਤਸ਼ਾਹੀਆਂ ਬਖਸ਼ੀਆਂ, ਪਾਤਸ਼ਾਹੀ ਦਾ ਦਾਵਾ ਦਿੱਤਾ ਤੇ ਕਰਕੇ ਤੋਰਿਆ। ਇਹ ਨਿਆਰਾ ਪੰਥ ਆ, ਇਹ ਨਿਰਮਲ ਪੰਥ ਆ ਸਿੱਖਾਂ ਦਾ। ਹੁਣ ਇਸ ਦੇ ਵਿੱਚੋਂ ਲੰਘਦੇ ਜਦੋਂ ਅਸੀਂ ਇਸ ਮਹੀਨੇ ਤੇ ਜ਼ਫਰਨਾਮੇ ਵੱਲ ਦੇਖਦੇ ਆ, ਸਾਹਿਬਜ਼ਾਦੇ ਜਿਹੜੇ ਆ ਉਹ ਸੈਂਟਰਲ ਆ ਉਸ ਗੱਲ ਦੇ ਵਿੱਚ। ਛੋਟੇ ਸਾਹਿਬਜ਼ਾਦੇ ਜਦੋਂ ਸਰਹੰਦ ਪਹੁੰਚਦੇ ਆ, ਭਾਈ ਤੁੰਨਾ ਸਿੰਘ ਹੰਡੂਰੀਆ ਨੇ ਇੱਕ ਲੇਖ ਲਿਖਿਆ ਸੀ, ਕਥਾ ਗੁਰੂ ਕੀ ਸੁਤਾਨ। ਉਸ ਲੇਖ ਦੇ ਵਿੱਚ ਉਹਨਾਂ ਨੇ ਇੱਕ ਸਾਖੀ ਲਿਖੀ ਕਿ ਜਦੋਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਆ ਸਰਹੰਦ ਦੇ ਦਰਬਾਰ ਜਾਣ ਤੋਂ ਪਹਿਲਾਂ, ਸਰਹੰਦ ਦੇ ਦਰਬਾਰ ਵਜ਼ੀਰ ਖਾਨ ਤੋਂ ਸੱਦਾ ਆ ਗਿਆ ਕਿ ਇਹਨਾਂ ਨੂੰ ਪੇਸ਼ ਕਰੋ, ਤੇ ਬਾਬਾ ਜ਼ੋਰਾਵਰ ਸਿੰਘ ਜਿਹੜੇ ਆ ਉਹ ਬਾਬਾ ਫਤਿਹ ਸਿੰਘ ਨੂੰ ਇੱਕ ਸਵਾਲ ਪੁੱਛਦੇ ਆ, ਤੇ ਬਾਬਾ ਫਤਿਹ ਸਿੰਘ ਉਸ ਦਾ ਫਿਰ ਉੱਤਰ ਦਿੰਦੇ ਆ। ਤੇ ਉਹ ਸਵਾਲ ਕੀ ਆ? ਜ਼ੋਰਾਵਰ ਸਿੰਘ ਐਸੇ ਭੰਨੇ ਕਿਉਂ ਭਾਈ ਅਬ ਕਿਉਂ ਕਰ ਬੰਨੇ। ਤੇ ਉਹ ਆਪਣੇ ਭਾਈ ਨੂੰ, ਬਾਬਾ ਫਤਿਹ ਸਿੰਘ ਨੂੰ ਪੁੱਛ ਰਿਹਾ ਕਿ ਭਾਈ ਹੁਣ ਦੱਸ ਕੀ ਕਰਨਾ, ਸੱਦਾ ਆ ਗਿਆ ਆ ਦਰਬਾਰ ਦੇ ਵਿੱਚ, ਹੁਣ ਅਸੀਂ ਕੀ ਕਰਨਾ ਆ। ਤੇ ਬਾਬਾ ਫਤਿਹ ਸਿੰਘ ਮੋਰਿਓ ਜਵਾਬ ਦਿੰਦੇ ਆ ਕਿ ਫਤਿਹ ਸਿੰਘ ਤਬ ਕਹਿਓ ਬਖਿਆਨ 10 ਪਾਤਸ਼ਾਹੀ ਹੋਵੇ ਹਾਂ। ਬੜੇ ਇੱਕ ਸਿੰਪਲ ਤਰੀਕੇ ਦੇ ਨਾਲ ਬਾਬਾ ਫਤਿਹ ਸਿੰਘ ਨੇ ਦੱਸ ਦਿੱਤਾ ਕਿ ਅਸੀਂ ਉਹੀ ਕਰੂੰਗੇ, ਉਹੀ ਬੋਲੂਗੇ ਜਿਸ ਤਰ੍ਹਾਂ ਗੁਰੂ ਅੰਗ ਸੰਗ 10 ਪਾਤਸ਼ਾਹੀਆਂ ਹਨ, ਉਹ ਸਾਡੇ ਅੰਗ ਸੰਗ ਹੋਣ, ਸਾਡੇ ਵੱਲ ਤੱਕ ਰਹੇ ਆ। ਕਿੱਦਾਂ ਬੰਦਾ ਡੋਲੂਗਾ ਜੇ ਇਸ ਨਜ਼ਰੀਏ ਦੇ ਨਾਲ ਅਸੀਂ ਦੁਨੀਆ ਅੱਗੇ ਪੇਸ਼ ਹੁੰਦੇ ਆ, ਇਸ ਨਜ਼ਰੀਏ ਦੇ ਨਾਲ ਅਸੀਂ ਦੁਨੀਆ ਨੂੰ ਤੱਕਦੇ ਆ। ਉਹ ਸ਼ਹੀਦੀਆਂ ਤੋਂ ਲੈ ਕੇ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਤੱਕ, ਜਿਨ੍ਹਾਂ ਨੇ ਗੁਰੂ ਅੰਗ ਸੰਗ ਸਿਰਫ ਬੋਲਿਆ ਨਹੀਂ ਪਰ ਕਮਾਇਆ ਆ। ਤੇ ਪਿਛਲੇ 2-3 ਸਾਲਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਤੇ ਉਹਨਾਂ ਦੇ ਵਿੱਚੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਗੱਲ ਆ, ਉਹ ਤੇ ਥੋੜਾ ਜਿਹਾ ਛੇਤੀ ਬੰਦੇ ਲੰਘ ਕੇ ਦੂਜਿਆਂ ਤੇ ਆਪਾ ਜਾਂਦੇ ਆ, ਕਿਉਂਕਿ ਜਿਹੜਾ ਮਾਹੌਲ ਚੱਲ ਰਿਹਾ ਆ ਬਾਹਰਲੇ ਦੇਸ਼ਾਂ ਦੇ ਵਿੱਚ, ਜੋ ਉਹਨਾਂ ਦੀ ਸ਼ਹਾਦਤ ਹੋਈ ਆ, ਉਹਦੇ ਆਲੇ ਦੁਆਲੇ ਬਹੁਤ ਜਿਹੜੀ ਚਰਚਾ ਹੋ ਰਹੀ ਹੈ। ਭਾਈ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਸੰਘਰਸ਼ੀ ਜੀਵਨ ਆ, ਉਹ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਮਿਸਾਲ ਹੈ। ਕਿੰਨੇ ਲੰਬੇ ਸਮੇਂ ਤੋਂ ਬੰਦਿਆਂ ਨੇ ਸੰਘਰਸ਼ ਵੀ ਕੀਤਾ, ਪਿੰਡੇ ਤੇ ਵੀ ਹੰਡਾਇਆ, ਪਰਿਵਾਰ ਸਾਰਾ ਆਪਣਾ ਗਵਾ ਲਿਆ, ਸਭ ਕੁਝ ਉਹਨਾਂ ਦਾ ਦੁਨਿਆਵੀ ਪੱਧਰ ਦੇ ਉੱਤੇ ਬਰਬਾਦ ਹੋ ਗਿਆ। ਸਿਧਾਂਤਕ ਜਿੱਤ ਫੇਰੀ ਸ਼ਹੀਦੀ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਹੋਈ। ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਇੰਨੇ ਸਾਲੋਂ ਬਾਅਦ ਖਾੜਕੂ ਸੰਘਰਸ਼ ਤਕਰੀਬਨ 1995-96 ਤੱਕ ਜਿਹੜੇ ਗਿਣਦੇ ਆ ਕਿ ਉੱਥੇ ਤੱਕ ਇਹਦੀ ਕੰਪਲੀਸ਼ਨ ਹੋਣਾ ਪਈ, ਤੇ ਤਕਰੀਬਨ 25 ਸਾਲ ਬਾਅਦ ਉਸ ਖਾੜਕੂ ਜਰਨੈਲ ਨੂੰ ਫਿਰ ਵੀ ਸ਼ਹੀਦੀ ਦੀ ਬਖਸ਼ਿਸ਼ ਮਿਲੀ। ਤੇ ਉਹ ਵਡਭਾਗੇ ਨੇ ਇਸ ਲਈ। ਇੰਨੇ ਸਾਲਾਂ ਬਾਅਦ ਕਿੰਨੇ ਸਿੱਖ ਜਿਹੜੇ ਨੇ, ਜਿਹੜੇ ਲੀਡਰਸ਼ਿਪ ਦੇ ਵਿੱਚ ਸੀਗੇ, ਜਿਹੜੇ ਡੋਲ ਗਏ, ਜਿਨ੍ਹਾਂ ਨੇ ਸੰਘਰਸ਼ ਛੱਡ ਦਿੱਤਾ, ਸੰਘਰਸ਼ ਦੇ ਖਿਲਾਫ ਬੋਲੇ, ਲਿਖੇ, ਤੇ ਉਹਨਾਂ ਨੇ ਦ੍ਰਿੜਤਾ ਦੇ ਨਾਲ ਉਹ ਸਾਰੀ ਸੇਵਾ ਨਿਭਾਈ ਆਪਣੀ ਸ਼ਹੀਦੀ ਤੱਕ। ਇੱਕ ਨੀਂਹ ਪੱਥਰ ਜਿਹੜਾ ਆ ਇਸ ਦਾਅਵੇ ਦਾ ਕਿ ਜਿਹੜੀ ਸਿਧਾਂਤਕ ਜਿੱਤ ਆ, ਸਰਦਾਰ ਕਪੂਰ ਸਿੰਘ ਆਪਣੇ ਇੱਕ ਲੇਖ ਦੇ ਵਿੱਚ ਦ ਥੀਓਪੋਲਿਟਿਕਲ ਸਟੈਟਸ ਆਫ ਦ ਗੋਲਡਨ ਟੈਂਪਲ ਦੇ ਵਿੱਚ ਲਿਖਦੇ ਆ ਕਿ ਸਿੱਖ ਦਾ ਜਿਹੜਾ ਮੁੱਢਲਾ ਨਾਤਾ ਆ ਉਹ ਸਿਰਫ ਤੇ ਸਿਰਫ
ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਹੋ ਸਕਦਾ ਆ। ਕੋਈ ਦੁਨਿਆਵੀ ਤਾਕਤ, ਕੋਈ ਵੀ ਜਿਹੜੀ ਸਰਕਾਰ ਆ ਉਸ ਦੇ ਨਾਲ ਪਹਿਲਾਂ ਮੁੱਢਲਾ ਨਾਤਾ ਸਿੱਖ ਦਾ ਨਹੀਂ ਹੋ ਸਕਦਾ, ਟਕਰਾਅ ਹੋਊਗਾ। ਤੇ ਇਹਦੇ ਵਿੱਚ ਜਦੋਂ ਅਸੀਂ ਦੇਖਣਾ ਆ, ਗੱਲ ਮੈਂ ਸ਼ੁਰੂ ਕੀਤੀ ਸੀਗੀ ਤੇ ਸਰੀਰ ਤੇ ਜ਼ਮੀਰ ਦੀ ਲੜਾਈ ਜਿਹੜੀ ਆ ਉਹ ਜ਼ਫਰਨਾਮੇ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਪੇਸ਼ਕਾਰ ਹੋਇਆ ਉਹਦਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਜ਼ਫਰਨਾਮਾ ਲਿਖਿਆ ਵੀ ਸੀ, ਉਹ ਸਫ਼ਰ ਜਿਹੜਾ ਆ ਉਹ ਸਰਦਾਰ ਕਪੂਰ ਸਿੰਘ ਜਿਹੜੇ ਆ ਉਹ ਇੱਕ ਤਰੀਕੇ ਦੇ ਨਾਲ ਇੱਥੇ ਪੇਸ਼ ਕਰਦੇ ਆ। ਉਹ ਕਹਿੰਦੇ ਕਿ ਜਿਹੜਾ ਮੁੱਢਲਾ ਨਾਤਾ ਆ ਉਹ ਸਿਰਫ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਹੋ ਸਕਦਾ ਹੈ। 1984 ਦੇ ਵਿੱਚ ਤੁਹਾਨੂੰ ਉਹ ਮੁੱਢਲਾ ਨਾਤਾ ਜਿਹੜਾ ਆ ਉਹ ਦੇਖਣ ਨੂੰ ਮਿਲਦਾ ਹੈ। ਸਿੱਖਾਂ ਦੇ ਘਰ ਜਨਮ ਲੈ ਕੇ ਹਿੰਦੁਸਤਾਨ ਦੀ ਫੌਜ ਦੇ ਵਿੱਚ ਭਰਤੀ ਹੋ ਕੇ ਸਿੱਖਾਂ ਦੇ ਘਰੋਂ ਨੌਜਵਾਨਾਂ ਨੇ ਆਪਣੀਆਂ ਬੰਦੂਕਾਂ ਜਿਹੜੀਆਂ ਆ ਬੂਟ ਸਮੇਤ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਵੱਲੋਂ ਕਰ ਦਿੱਤੀਆਂ। ਨਿਰਦੋਸ਼ਾਂ ਸਿੱਖਾਂ ਦੇ ਉੱਤੇ ਹਮਲੇ ਕੀਤੇ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਉਹ ਵਰਗ ਨੂੰ ਜੋ ਸੋਚਦਾ ਹੈ ਕਿ ਅਸੀਂ ਉਹ ਜੰਗ ਜਿੱਤੀ ਹੈ, ਉਸ ਵਰਗ ਨੂੰ ਜਿਹੜੇ ਸਿੱਖਾਂ ਦੇ ਘਰ ਜਨਮ ਲਿਆ, ਅਸੀਂ ਇੱਕ ਸਦਾ ਦੇ ਲਈ ਅਸੀਂ ਉਹਨਾਂ ਨੂੰ ਕੈਰੈਕਟਰਾਈਜ਼ ਕਰ ਦਿੱਤਾ ਆ, ਅਸੀਂ ਉਹਨਾਂ ਨੂੰ ਗਦਾਰ ਦਾ ਕਿਰਦਾਰ ਦੇ ਦਿੱਤਾ। ਇਹ ਗਦਾਰ ਨੇ ਪੰਥ ਦੇ। ਉਹੀ ਸਿੱਖਾਂ ਦੇ ਘਰਾਂ ਦੇ ਵਿੱਚ ਨੌਜਵਾਨ ਜੰਮੇ ਪਲੇ ਹਿੰਦੁਸਤਾਨ ਦੀ ਫੌਜ ਵਿੱਚ ਭਰਤੀ ਹੋਏ। ਜਦੋਂ ਪਤਾ ਲੱਗਿਆ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਮਿਊਟਨੀ ਕਰਕੇ ਆਪਣੇ ਬੈਰਕ ਛੱਡੇ, ਭੱਜ ਕੇ ਦਰਬਾਰ ਸਾਹਿਬ ਦੀ ਰਾਖੀ ਦੇ ਲਈ ਭੱਜੇ। ਆਉਂਦੇ ਜਾਂਦੇ ਉੱਥੇ ਸ਼ਹੀਦ ਹੋਏ, ਲੜੇ, ਮਰੇ ਤੇ ਜੋਧਪੁਰ ਦੀਆਂ ਜੇਲ੍ਹਾਂ ਉਹਨਾਂ ਨੂੰ ਮਿਲੀਆਂ ਜਿਹੜੇ ਬਚ ਗਏ। ਉਹਨਾਂ ਨੂੰ ਵੀ ਪੰਥ ਨੇ ਸਦਾ ਦੇ ਲਈ ਇੱਕ ਕਿਰਦਾਰ ਕੈਰੈਕਟਰਾਈਜ਼ ਕਰ ਦਿੱਤਾ, ਧਰਮੀ ਫੌਜੀ। ਸਿਧਾਂਤਕ ਜਿੱਤ ਉਹਨਾਂ ਦੀ ਸੀ, ਭਾਵੇਂ ਸ਼ਹੀਦ ਹੋ ਗਏ ਜਾਂ ਜੇਲ੍ਹਾਂ ਨੂੰ ਗਏ, ਉਹਨਾਂ ਨੇ ਆਪਣਾ ਧਰਮ ਸੰਭਿਆ ਉਸ ਸਮੇਂ ਦੇ ਵਿੱਚ। ਇਹ ਜਿਹੜਾ ਸਫ਼ਰ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਇੱਕ ਘੇਰਾ ਪਿਆ ਅਨੰਦਪੁਰ ਸਾਹਿਬ ਨੂੰ, ਤਕਰੀਬਨ 8-9 ਮਹੀਨੇ ਦਾ ਘੇਰਾ ਰਿਹਾ। ਇੱਥੇ ਮੈਂ ਗੱਲ ਕਰਨਾ ਚਾਹੁੰਦਾ ਹਾਂ ਇਸ ਸੰਬੰਧ ਦੇ ਵਿੱਚ ਬਹੁ ਗਿਣਤੀ ਦੀ। ਸਾਨੂੰ ਕਦੀ ਇੱਕ ਨੰਬਰਾਂ ਦੀ ਗਿਣਤੀ ਦੇ ਵਿੱਚ ਅਸੀਂ ਪੈ ਜਾਂਦੇ ਆ ਕਿ ਕਿੰਨੇ ਸਾਡੇ ਨਾਲ ਆ, ਕਿੰਨਾ ਸਾਡੇ ਖਿਲਾਫ ਆ, ਫਲਾਨਾ ਧੀਮਗੜਾ। ਬਹੁ ਗਿਣਤੀ ਨੇ ਸਿੱਖ ਇਤਿਹਾਸ ਦੇ ਵਿੱਚ ਕੁਝ ਨਹੀਂ ਕੀਤਾ। ਜੰਗੀ ਖਾਲਸਾ ਹਮੇਸ਼ਾ ਘਟ ਰਹੇ, ਸਿਧਾਂਤਕ ਰਹੇ, ਫਤਿਹ ਪ੍ਰਾਪਤ ਕੀਤੀ, ਜਾਂ ਜੰਗਾਂ ਯੁੱਧਾਂ ਦੇ ਵਿੱਚ ਜਾਂ ਸ਼ਹੀਦੀਆਂ ਦੇ ਵਿੱਚ। ਜਦੋਂ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸੀਗੇ, ਕੁਝ ਹਜ਼ਾਰ ਸਿੱਖ ਉਹਨਾਂ ਦੇ ਕੋਲ ਸੀਗੇ। ਘੇਰਾ 8-9 ਮਹੀਨਿਆਂ ਦਾ ਪਿਆ, ਕੋਈ ਨਹੀਂ ਆਇਆ, ਕਿਲਾ ਛੱਡ ਕੇ ਜ਼ਰੂਰ ਗਏ। ਜਿੱਦਾਂ ਜੰਗ ਵਧੀ, ਸਿੰਘ ਸ਼ਹੀਦ ਹੋਏ, ਤਕਰੀਬਨ 400 ਸਿੱਖ ਨੇ ਮਸੀਂ ਜਿਹੜਾ ਆ ਕਿਲਾ ਛੱਡਿਆ ਗੁਰੂ ਸਾਹਿਬ ਦੇ ਨਾਲ। ਭਾਈ ਉਦੈ ਸਿੰਘ, ਭਾਈ ਮਨੀ ਸਿੰਘ ਦੇ ਜਿਹੜੇ ਕੁਚੰਗੀ ਸੀਗੇ, ਬਾਬਾ ਅਜੀਤ ਸਿੰਘ ਪਿਛਲੇ ਪਾਸੇ ਜਦੋਂ ਲੜ ਰਹੇ ਸੀ, ਮੁਗਲਾਂ ਨੇ ਜਦੋਂ ਕੁਰਾਨ ਦੇ ਉੱਤੇ ਕਸਮਾਂ ਖਾ ਕੇ ਉਹ ਤੋਂ ਮੂੰਹ ਮੋੜਿਆ, ਜਦੋਂ ਅਟੈਕ ਕੀਤਾ, ਭਾਈ ਉਦੈ ਸਿੰਘ ਪਿੱਛੇ ਸ਼ਹੀਦ ਹੋਏ, ਬਾਬਾ ਅਜੀਤ ਸਿੰਘ ਮੋਹਲੇ ਪਾਸੇ ਨੂੰ ਆ ਗਏ। ਤਕਰੀਬਨ 200 ਸਿੱਖ ਜਿਹੜਾ ਆ ਸਰਸਾ ਤੱਕ ਪਹੁੰਚਿਆ। ਮਸੀਂ 45 ਨੇ ਸਿੱਖਾਂ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਰਸਾ ਪਾਰ ਕਰਕੇ ਚਮਕੌਰ ਤੱਕ ਪਹੁੰਚੇ, ਕੋਈ ਨਹੀਂ ਆਇਆ। ਉਸੇ ਧਰਤੀ ਦੇ ਉੱਤੇ 5-6 ਸਾਲ ਪਹਿਲਾਂ ਇਤਿਹਾਸਕਾਰ ਮੁਤਾਬਕ ਤੁਸੀਂ 20 ਗਿਣ ਲਓ, 30 ਗਿਣ ਲਓ, 50 ਗਿਣ ਲਓ, ਇੰਨੇ ਹਜ਼ਾਰ ਸਿੱਖਾਂ ਨੇ ਉੱਥੇ ਅੰਮ੍ਰਿਤ ਛਕਿਆ। ਇੰਨੇ ਹਜ਼ਾਰਾਂ ਨੇ ਛਕਿਆ ਹੀ ਨਹੀਂ, ਉੱਥੋਂ ਹੀ ਤੁਰ ਪਏ। ਜੇ ਉਦਣ ਵੀ ਬਹੁ ਗਿਣਤੀ ਦੀ ਮੰਨਣੀ ਸੀਗੀ, ਸਾਨੂੰ ਅੰਮ੍ਰਿਤ ਵੀ ਨਹੀਂ ਮਿਲਣਾ ਸੀ। ਬਹੁ ਗਿਣਤੀ ਦੀ ਗੱਲ ਨਹੀਂ ਹੁੰਦੀ। ਕੋਈ ਨਹੀਂ ਆਇਆ। ਚਮਕੌਰ ਦੀ ਗੜੀ ਦੇ ਵਿੱਚੋਂ ਜਦੋਂ ਨਿਕਲੇ ਗੁਰੂ ਪਾਤਸ਼ਾਹ, 2 ਤੋਂ 3 ਸਿੰਘ ਜਿਹੜੇ ਨਾਲ ਗਏ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਇਕੱਲੇ ਰਹੇ। ਗਨੀ ਖਾਨ, ਨਬੀ ਖਾਨ ਦੇ ਮੋਢਿਆਂ ਤੇ ਉੱਚ ਦਾ ਪੀਰ ਬਣ ਕੇ ਤਲਵੰਡੀ ਸਾਬੋ ਪਹੁੰਚੇ। ਕੁਝ ਸਮੇਂ ਦੇ ਵਿੱਚ ਸਦਾ ਲਈ ਪੰਜਾਬ ਛੱਡ ਦਿੱਤਾ। ਇਹ ਸਫ਼ਰ ਸੀਗਾ ਜ਼ਫਰਨਾਮੇ ਦਾ। ਜ਼ਫਰਨਾਮਾ ਇਸ ਸਫ਼ਰ ਦੇ ਵਿੱਚੋਂ ਨਿਕਲਿਆ ਤੇ ਲਿਖਿਆ ਗਿਆ ਗੁਰੂ ਸਾਹਿਬ ਵੱਲੋਂ, ਸਮਝਾਉਣ ਦੇ ਲਈ ਨਾ ਸਿਰਫ ਔਰੰਗਜ਼ੇਬ ਨੂੰ ਪਰ ਸਿੱਖਾਂ ਨੂੰ ਵੀ, ਕਿ ਇਹ ਸੱਚਾਈ ਦੁਨੀਆ ਦੀ ਜਿਹੜੀ ਆ ਉਹ ਇਹ ਹੈ ਕਿ ਇਹਦੇ ਵਿੱਚੋਂ ਜਿਹੜੀ ਸਿਧਾਂਤਕ ਫਤਿਹ, ਜਿਹੜੀ ਕਲੇਮ ਟੂ ਵਿਕਟਰੀ ਜਿਹੜੀ ਆ ਫਤਿਹ ਦੀ ਆ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰ ਰਹੇ ਆ ਕਿ ਅਸੀਂ ਜਿੱਤੇ ਆ। ਇਹਦੇ ਵਿੱਚੋਂ ਹਾਰਿਆ ਤੂੰ ਆ ਔਰੰਗਜ਼ੇਬ, ਜਿਹਨੇ ਝੂਠੀਆਂ ਕਸਮਾਂ ਖਾਧੀਆਂ,
ਜੇ ਉਹ ਕਹਿ ਰਹੇ ਆ ਕਿ ਹਾਲੇ ਜਿਹੜਾ ਕੁੰਡਲੀ ਹੈ, ਜਿਹੜਾ ਸੱਪ ਹੈ, ਜਿਹੜਾ ਖਾਲਸੇ ਦਾ ਆ, ਉਹ ਹਾਲੇ ਜਿਉਂਦਾ ਆ, 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜੇ ਇਹ ਬੰਦਾ ਸਮਝੇ ਗੱਲ ਨੂੰ ਕਿ ਗੁਰੂ ਪਾਤਸ਼ਾਹ ਸਾਨੂੰ ਕੀ ਕਹਿ ਰਹੇ ਆ, ਤੇ ਇਹ ਗੱਲ ਬਹੁਤ ਵੱਡੀ ਹੈ। ਸਾਡੇ ਮੋਢਿਆਂ ਤੇ ਵੀ ਇੱਕ ਜ਼ਿੰਮੇਵਾਰੀ ਪਾ ਦਿੱਤੀ ਹੈ। ਉਹ 4 ਮੂਏ ਦੀ ਗੱਲ ਕਰ ਰਹੇ ਆ ਕਿ 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਜੀਵਤ ਕਈ ਹਜ਼ਾਰ। ਸਾਨੂੰ ਸਾਹਿਬਜ਼ਾਦਿਆਂ ਦੇ ਉਹਨਾਂ ਨੇ ਲੈਵਲ ਦੇ ਉੱਤੇ ਲਾ ਦਿੱਤਾ ਕਿ ਤੁਹਾਡੀ ਵੀ ਜ਼ਿੰਮੇਵਾਰੀ ਉਹੀ ਹੈ, ਹੁਣ ਅਸੀਂ ਨਿਭਾਉਣੀ ਹੈ। ਤੇ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਸਿੱਖ ਨਿਭਾ ਰਹੇ ਆ। ਇਹ ਕੋਈ ਮਾਯੂਸੀ ਵਾਲੀਆਂ ਗੱਲਾਂ ਨਹੀਂ ਹੈਗੀਆਂ। ਇਹ ਚੜ੍ਹਦੀ ਕਲਾ ਦਾ ਇੱਕ ਪ੍ਰਤੀਤ ਆ ਸਾਡੇ ਲਈ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਸੀਂ ਇਹ ਨਿਭਾਇਆ ਆ ਐਜ਼ ਅ ਪੰਥ। ਛੋਟੇ ਹਿੱਸੇ ਨੇ ਜਾਂ ਵੱਡੇ ਹਿੱਸੇ ਨੇ, ਉਹ ਸਮੇਂ ਦੇ ਮੁਤਾਬਕ ਆ ਨਿਭਾਇਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਦੋਂ ਇੰਦਰਾ ਉਹਨਾਂ ਨੂੰ ਕਹਿੰਦੀ ਆ ਕਿ ਸਾਡੇ ਨਾਲ ਗੱਲ ਕਰੋ, ਦਿੱਲੀ ਸੱਦਦੀ ਆ, ਤੇ ਬਹੁਤ ਵਾਰੀ ਇਹ ਗੱਲ ਸਾਡੇ ਬਾਰੇ ਆਉਂਦੀ ਆ ਕਿ ਸੰਤਾਂ ਨੇ ਉਦੋਂ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਆਉਣਾ। ਅਸੀਂ ਬਥੇਰੇ ਗੇੜੇ ਜਿਹੜੇ ਆ ਦਿੱਲੀ ਦੇ ਮਾਰ ਲਏ ਕਿ ਜੇ ਉਹਨੇ ਮਿਲਣਾ ਆ ਕਿ ਅੰਮ੍ਰਿਤਸਰ ਆ ਜਾਏ। ਤੇ ਕਈ ਜਿਹੜੇ ਭੁੱਲੜ ਸਿੱਖ ਆ, ਉਹਨਾਂ ਦੇ ਮਨ 'ਚ ਇਹ ਆ ਕਿ ਇੱਕ ਦਿਨ ਦੀ ਗੱਲ ਹੋਈ, ਉਹ ਰਾਣੀ ਆ, ਉਸ ਦੇਸ਼ ਦੀ ਪ੍ਰਧਾਨ ਮੰਤਰੀ ਆ, ਸਿੱਖਾਂ ਨੂੰ ਉੱਥੇ ਜਾਣਾ ਚਾਹੀਦਾ ਹੈ। ਜਿਸ ਟੌਪਿਕ ਮੁਤਾਬਕ ਤੁਹਾਡੇ ਮੂਹਰੇ ਪੇਸ਼ ਹੋਇਆ ਆ, ਜ਼ਫਰਨਾਮੇ ਦੇ ਵਿੱਚ ਕਈ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਦਿੱਲੀ ਨਹੀਂ ਆਉਣਾ, ਤੁਸੀਂ ਦਿੱਲੀ ਸਾਨੂੰ ਸੱਦ ਰਹੇ ਆ ਕਿ ਤੂੰ ਕੌਣ ਹੁੰਦਾ ਆ ਮੇਰਾ ਰਾਖੀ ਪ੍ਰਬੰਧ ਕਰਨ ਵਾਲਾ। ਜਿੱਥੇ ਅਕਾਲ ਪੁਰਖ ਆਪ ਸਾਡੀ ਰਾਖੀ ਕਰ ਰਿਹਾ ਹੈ ਕਿ ਔਰੰਗਜ਼ੇਬ ਤੂੰ ਕੌਣ ਹੁੰਦਾ ਆ ਸਾਡੇ ਰਾਖੀ ਪ੍ਰਬੰਧ ਕਰਨ ਵਾਲਾ। ਹਾਂ, ਗੁਰੂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਇਹ ਜ਼ਰੂਰ ਕਿਹਾ ਹੈ ਕਿ ਤੂੰ ਸਾਡੇ ਕੋਲ ਆ, ਤੇਰੇ ਰਾਖੀ ਪ੍ਰਬੰਧ ਅਸੀਂ ਕਰਾਂਗੇ। ਸੋ ਜੇ ਅਸੀਂ ਜ਼ਫਰਨਾਮੇ ਤੋਂ ਸੇਧ ਲੈਣੀ ਆ, ਸੰਤਾਂ ਦੀ ਜਿਹੜੀ ਗੱਲ ਆ ਉਹ ਬਿਲਕੁਲ ਉਹੀ ਆ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤੀ। ਇੱਕ ਅਣਖ ਆ ਕਿ ਅਸੀਂ ਕਿਸੇ ਦੇ ਥੱਲੇ ਨਹੀਂ ਲੱਗਣਾ, ਨੀਵੇਂ ਨਹੀਂ ਲੱਗਣਾ, ਕਿਸੇ ਅਧੀਨ ਅਸੀਂ ਨਹੀਂ ਜਿਉਣਾ। ਤੇ ਕੋਈ ਬਹੁਤ ਵੱਡੇ ਅਸੀਂ ਕਹਿ ਰਹੇ ਕਿ ਦੁਨਿਆਵੀ ਪੜ੍ਹਾਈ ਦੇ ਵਿੱਚੋਂ ਸੰਤਾਂ ਨਹੀਂ ਆਏ, ਨਾ ਦੁਨਿਆਵੀ ਪੜ੍ਹਾਈ ਇਸ ਚੀਜ਼ ਨੂੰ ਸਿਖਾ ਸਕਦੀ ਹੈ। ਇੱਥੇ ਵੀ ਨੌਜਵਾਨ ਕਈ ਬੈਠੇ ਆ, ਸਾਡੇ ਵਰਗੇ ਵੀ ਹੋਣਗੇ ਜਿਨ੍ਹਾਂ ਨੇ ਮਾਸਟਰਸ ਡਿਗਰੀਆਂ, PhDਆਂ, ਵਕਾਲਤ ਕੀਤੀ ਆ, ਉਹ ਕਿਸੇ ਕੰਮ ਨਹੀਂ ਆਉਣੀ। ਜੋ ਮਹਾਰਾਜ ਕਹਿੰਦੇ ਸੋ ਪੜਿਆ ਸੋ ਪੰਡਿਤ ਬੀਨਾ, ਜਿੰਨੀ ਕਮਾਣਾ ਨਾ ਹੋ। ਪੜ੍ਹਾਈ ਦੁਨਿਆਵੀ ਜਿਹੜੀ ਇੱਕ ਹਥਿਆਰ ਆ, ਉਹ ਹਥਿਆਰ ਜਿਹੜਾ ਆ ਜੇ ਗੁਰੂ ਪੰਥ ਲਈ ਵਰਤਿਆ ਜਾਂਦਾ ਆ ਤੇ ਉਹ ਕੰਮ ਆ ਜਾਂਦਾ ਆ, ਨਹੀਂ ਤਾਂ ਉਹ ਪੜ੍ਹਾਈ ਵੀ ਵਿਅਰਥ ਹੈ। ਨਾਮ ਦੀ ਕਮਾਈ ਜਿਹੜੀ ਆ ਇੱਕ ਦ੍ਰਿੜਤਾ ਪੈਦਾ ਕਰਦੀ ਆ ਬੰਦੇ ਦੇ ਵਿੱਚ। ਜਿੰਨੀ ਵੀ ਸਾਡੀ ਲੀਡਰਸ਼ਿਪ ਹੋਈ ਆ, ਜੁਝਾਰੂ ਹੋਏ ਸੰਤ ਜੀ ਹੋਣ, ਭਾਈ ਫੌਜਾ ਸਿੰਘ ਹੋਣ, ਪਿਛਲੇ 50 ਸਾਲਾਂ ਦੇ ਵਿੱਚ ਉਹਨਾਂ ਨੇ ਕਦੀ ਵੀ ਸਾਨੂੰ ਗਲਤ ਪਾਸੇ ਨੂੰ ਨਹੀਂ ਲੈ ਕੇ ਗਏ। ਕਿਉਂਕਿ ਜਦੋਂ ਇਸ ਗੱਲ ਦੇ ਉੱਤੇ ਉਹ ਸਪਸ਼ਟ ਹੋ ਗਏ ਕਿ ਇਹ ਜਿਹੜੀ ਦੁਨੀਆ ਆ, ਇਹ ਇੱਕ ਟੈਂਪਰੇਰੀ, ਇੱਕ ਸੁਪਨਾ ਆ, ਇਹ ਤੋਂ ਅਸੀਂ ਚਲੇ ਜਾਣਾ ਹੈ। ਉਹਦੇ ਮੁਤਾਬਕ ਫਿਰ ਜਦੋਂ ਤੁਸੀਂ ਆਪਣੀ ਜ਼ਿੰਦਗੀ ਜਿਉਣੀ ਆ, ਜੇ ਮੇਰੇ ਵਰਗੇ ਉਸ ਗੱਲ ਤੇ ਅਮਲ ਕਰਨ, ਫਿਰ ਜਿਹੜਾ ਸਾਡੇ ਅੰਦਰ ਡਰ ਆ, ਕਨਫਿਊਜ਼ਨ ਆ, ਉਹ ਸਾਰਾ ਕੁਝ ਪਾਸੇ ਹੋ ਜਾਂਦਾ ਹੈ। ਅਸੀਂ ਕੀ ਕਰ ਲੱਗ ਰਹੇ ਹਾਂ? ਅਸੀਂ ਸੰਘਰਸ਼ ਇਸ ਪੱਖ ਤੋਂ ਲੜ ਰਹੇ ਹਾਂ ਕਿ ਸਾਡਾ ਸਭ ਕੁਝ ਬਚ ਵੀ ਜਾਵੇ, ਤਨ ਮਨ ਤਨ ਦੀ ਕੁਰਬਾਨੀ ਵੀ ਨਾ ਦੇਣਾ ਪਵੇ, ਤੁਹਾਨੂੰ ਸਾਰਾ ਕੁਝ ਹੀ ਮਿਲ ਜਾਵੇ। ਸਾਡੇ ਇਤਿਹਾਸ ਦੇ ਵਿੱਚ ਕਦੀ ਵੀ ਨਹੀਂ ਹੋਇਆ ਤੇ ਨਹੀਂ ਹੋਣਾ। ਤਨ ਮਨ ਤਨ ਦੀ ਜਿਹੜੀ ਕੁਰਬਾਨੀ ਆ, ਜਿੱਦਾਂ ਪਹਿਲੇ ਬੁਲਾਰਿਆਂ ਸਾਰਿਆਂ ਨੇ ਇਸ ਗੱਲ ਤੇ ਆਲਰੇਡੀ ਟੱਚ ਕੀਤਾ ਆ ਕਿ ਸਭ ਕੁਝ ਸੌਂਪ ਕੇ ਅਸੀਂ ਇੱਥੇ ਆਣ ਕੇ ਮੱਥਾ ਟੇਕਦੇ ਹਾਂ, ਮਨ ਮਤ ਛੱਡ ਕੇ ਗੁਰਮਤਾਂ ਨੂੰ ਜਾਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹਾਂ। ਤੇ ਜੇ ਅਸੀਂ ਫਿਰ ਵੀ ਅਸੀਂ ਇਹ ਸੋਚ ਰਹੇ ਹਾਂ ਕਿ ਅਸੀਂ ਆਹ ਗੱਲ ਨਾ ਬੋਲੀਏ ਜਾਂ ਨਾ ਕਹੀਏ, ਸਾਡਾ ਕੁਝ ਸਵਾਰ ਹੋ ਜਾਊਗਾ, ਪਾਣੀ ਫੇਰ ਕੇ ਗੱਲ ਕਰਨਾ ਸਿੱਖਾਂ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਭੁੱਲ ਤੇ ਸਾਡੇ ਲਈ ਹੋ ਸਕਦੀ ਹੈ ਕਿ ਜਦੋਂ ਅਸੀਂ ਸਪਸ਼ਟ ਰੂਪ ਦੇ ਵਿੱਚ ਅਸੀਂ ਕਹਿਣਾ ਅਸੀਂ ਚਾਹੁੰਦੇ ਕੀ, ਇੱਥੇ ਅਸੀਂ ਕਹਿ ਸਕਦੇ ਹਾਂ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਬਾਹਰ 20 ਗੋਰੇ ਇਕੱਠੇ ਹੋ ਜਾਣ ਅਸੀਂ ਕਹੋਗੇ, 4 ਉਹਨਾਂ ਦੇ ਮੀਡੀਆ ਦੇ ਕੈਮਰੇ ਆ ਜਾਣ ਕਹੋਗੇ। ਇਹਦਾ ਵੀ ਇੱਕ ਸਵਾਲ ਆ ਸਾਡੇ ਲਈ, ਕਿਉਂ ਨਾ ਕਹੋਗੇ ਅਸੀਂ? ਕੀ ਉਹ ਕਾਰਨ ਆ? ਸਾਨੂੰ ਉਹ ਲੱਭਣੇ ਪੈਣੇ ਕਿ ਕਿਸ ਕਾਰਨ ਜਿਹੜਾ ਆ ਕਿ ਅਸੀਂ ਆਪਣਾ ਆਪ ਜਿਹੜਾ ਆ, ਜਿਹੜਾ ਸਾਡਾ ਰੂਹਾਨੀ ਪੱਖ ਆ ਗੁਰੂ ਸਾਹਿਬ ਨੇ ਦਿੱਤਾ, ਉਹ ਕਿਉਂ ਨਹੀਂ ਨਿਕਲਦਾ? ਕਿਸ ਚੀਜ਼ ਦਾ ਡਰ ਆ? ਇਸ ਸਟੇਟ ਦੀ ਇੱਕ ਕਹਿ ਲਓ ਕਿ ਚਾਲ ਹੁੰਦੀ ਆ ਕਿ ਇਸ ਲਫ਼ਜ਼ ਨੂੰ, ਸਾਡੇ ਸੰਘਰਸ਼ ਨੂੰ ਉਹਨਾਂ ਨੇ ਇੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤਾ ਆ ਕਿ ਸਿੱਖ ਆਪ ਹੀ ਉਹ ਸ਼ਬਦ ਨੂੰ ਛੱਡ ਰਹੇ ਆ।
ਜਿਹੜਾ ਦੁਸ਼ਮਣ ਆ ਉਹ ਸਪਸ਼ਟ ਆ ਕਿ ਉਹਨੇ ਕੀ ਕਰਨਾ ਹੈ। ਦੁਸ਼ਮਣ ਚਾਹੁੰਦਾ ਹੈ ਤੁਹਾਡਾ ਅਨਾਇਲੇਸ਼ਨ ਜਾਂ ਅਸਿਮੀਲੇਸ਼ਨ। ਜਾਂ ਤਾਂ ਤੁਹਾਨੂੰ ਪੂਰਨ ਤੌਰ ਦੇ ਉੱਤੇ ਸਰੀਰਕ ਤੌਰ ਤੇ ਉਹ ਖਤਮ ਕਰਨਾ ਚਾਹੁੰਦਾ, ਉਹ ਬਹੁਤ ਔਖੀ ਗੱਲ ਹੈ। ਪਰ ਜੇ ਅਸਿਮੀਲੇਸ਼ਨ ਹੋ ਗਈ, ਵਿੱਚ ਮਿਲਾਉਣ ਦੀ ਗੱਲ ਆ, ਉਹ ਪ੍ਰੋਸੈਸ ਅੰਡਰਵੇ ਹੈ। ਤੁਸੀਂ ਗੁਰਦੁਆਰਿਆਂ ਦੀ ਕਮੇਟੀਆਂ ਤੋਂ ਸ਼ੁਰੂ ਹੋ ਜਾਓ। ਗੁਰਦੁਆਰਿਆਂ ਦੀ ਕਮੇਟੀ ਤੇ ਕਿੰਨਾ ਕੁ ਵਿਸ਼ਵਾਸ ਹੈ ਬੰਦੇ ਨੂੰ? ਅਸੀਂ ਮਖੌਲ ਉਡਾਉਂਦੇ ਆ ਗੁਰਦੁਆਰਿਆਂ ਦੀ ਕਮੇਟੀ ਤੇ ਲੀਡਰਸ਼ਿਪ ਤੇ। ਗੁਰਦੁਆਰਿਆਂ ਦੀ ਕਮੇਟੀਆਂ ਨੂੰ ਛੱਡੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸੰਸਥਾ ਆ, ਉਹਨੂੰ ਪਸੰਦ ਕਰੋ ਜਾਂ ਨਾ ਕਰੋ, ਪਰ ਸਿੱਖਾਂ ਦੇ ਵਿੱਚੋਂ ਹੀ ਪੈਦਾ ਹੋਈ ਆ, ਭਾਵੇਂ ਕਿਸੇ ਦਾ ਹੱਥ ਰਿਹਾ ਜਾਂ ਵਿੱਚ ਜਾਂ ਨਹੀਂ। ਉਹਨੂੰ ਸੀਰੀਅਸਲੀ ਅਸੀਂ ਕਿੰਨਾ ਕੁ ਲੈਂਦੇ ਹਾਂ? ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਅਸੀਂ ਸਿੱਧਾ ਹੀ ਕਹਿ ਦਿੰਦੇ ਆ ਕਿ ਅਕਾਲ ਤਖਤ ਸਾਹਿਬ ਤੇ ਕੋਈ ਵਿਸ਼ਵਾਸ ਨਹੀਂ ਰਿਹਾ। ਉਹ ਤਾਂ ਕੇਂਦਰ ਆ, ਉਹ ਤੇ ਕਿੱਦਾਂ ਵਿਸ਼ਵਾਸ ਉੱਠ ਗਿਆ? ਪਰ ਸਿੱਖ ਏਦਾਂ ਬੋਲਣਾ ਪਿਆ। ਸੰਪਰਦਾਵਾਂ ਜਿਹੜੀਆਂ ਆ ਗੁਰੂ ਸਾਹਿਬ ਦੇ ਵੇਲੇ ਤੋਂ ਤੁਰੀਆਂ ਆ, ਭਾਵੇਂ ਦਮਦਮੀ ਟਕਸਾਲ ਹੋਵੇ, ਨਿਹੰਗ ਦਲਾਂ ਹੋਣ, ਕਿਸ ਮੂੰਹ ਦੇ ਨਾਲ ਅਸੀਂ ਉਹਨਾਂ ਨੂੰ ਹੁਣ ਕਿਹੜੀਆਂ ਗੱਲਾਂ ਕਹਿ ਰਹੇ ਹਾਂ? ਤੇ ਇੱਕ ਚੀਜ਼ ਸਾਡੇ ਕੋਲ ਰਹਿ ਗਈ, ਸਿੱਖਾਂ ਦਾ ਡਿਸੀਜਨ ਮੇਕਿੰਗ ਪ੍ਰੋਸੈਸ ਜਿਹੜਾ ਸੀਗਾ ਸਰਬੱਤ ਖਾਲਸਾ, ਉਹ ਵੀ ਮਜ਼ਾਕ ਬਣ ਗਿਆ। ਅਸਿਮੀਲੇਸ਼ਨ ਪ੍ਰੋਸੈਸ ਇੰਨੀ ਦੂਰ ਤੱਕ ਚਲੇ ਗਈ ਆ, ਹੋ ਸਕਦਾ ਸਾਨੂੰ ਆਪ ਬਿਨਾਂ ਅਹਿਸਾਸ ਹੋਵੇ ਕਿ ਅਸੀਂ ਕਿੱਥੇ ਤੱਕ ਪਹੁੰਚ ਗਏ ਹਾਂ। ਇਹਦਾ ਟਕਰਾਅ ਕਰਨ ਦੇ ਲਈ ਅਸੀਂ ਜਾਂ ਤਾਂ ਨਿੱਕੀਆਂ ਗੱਲਾਂ ਪਿੱਛੇ ਅਸੀਂ ਲੜ ਸਕਦੇ ਹਾਂ, ਜਾਂ ਸਾਨੂੰ ਕਿਸੇ ਵੱਡੇ ਪੱਧਰ ਤੇ ਇੱਕ ਸੰਘਰਸ਼ ਜਿਹੜਾ ਆ ਆਜ਼ਾਦੀ ਦਾ ਰਾਜ ਦਾ, ਉਹਨੂੰ ਫਿਰ ਬੜੀ ਤੇਜ਼ੀ ਦੇ ਨਾਲ ਸਾਨੂੰ ਤੋੜਨਾ ਪੈਣਾ ਹੈ। ਅਸੀਂ ਇਸ ਸਿਸਟਮ ਦੇ ਵਿੱਚ ਤਾਂ ਆ, ਪਿਛਲੇ 1.5 ਸਾਲ ਦੇ ਵਿੱਚੋਂ, ਫਿਰ ਮੈਂ ਅਗਲੇ ਪੁਆਇੰਟ ਤੇ ਆਉਂਦਾ ਆ, 1.5 ਸਾਲ ਦੇ ਵਿੱਚ ਅਸੀਂ ਬੜੀ ਨੇੜੇ ਹੋ ਕੇ ਇਸ ਗੱਲ ਨੂੰ ਦੇਖਿਆ ਆ ਕਿ ਸਿੱਖਾਂ ਨੇ ਕੁਝ ਆਪ ਕੀ ਕੀਤਾ। ਅਸੀਂ ਸਮਾਂ ਸਾਂਭਿਆ, ਅਸੀਂ ਇੰਨਾ ਕਹਿ ਸਕਦੇ ਹਾਂ ਜ਼ਰੂਰ, ਸਾਰਿਆਂ ਨੇ ਰਲ ਮਿਲ ਕੇ, ਜਿੰਨੀਆਂ ਵੀ ਜਥੇਬੰਦੀਆਂ ਆ, ਉਹਨਾਂ ਨੇ ਰਲ ਮਿਲ ਕੇ ਸਮਾਂ ਸਾਂਭਿਆ। ਪਰ ਸਮਾਂ ਜਿਹੜਾ ਆ, ਸਾਡਾ ਇੱਕ ਸਿੰਘ ਸ਼ਹੀਦ ਹੋਇਆ, ਦੁਨੀਆ ਹਿੱਲ ਗਈ। ਉਸ ਤੋਂ ਬਾਅਦ ਸਰਕਾਰਾਂ ਨੇ ਕੁਛ ਕੀਤਾ, ਮੀਡੀਆ ਨੇ ਕੁਛ ਕੀਤਾ, ਫਲਾਨਿਆਂ ਨੇ ਕੁਛ ਕੀਤਾ। ਪ੍ਰੋਐਕਟਿਵਲੀ ਸਿੱਖਾਂ ਨੇ ਸਭ ਕੁਝ ਸਾਨੂੰ ਮਿਲਿਆ ਗਿਆ, ਅਸੀਂ ਉਹਦਾ ਰਿਸਪੌਂਸ ਜਿਹੜਾ ਆ, ਐਨਾਲਿਸਿਸ ਜਿਹੜਾ ਕਰਦੇ ਗਏ, ਪਰ ਪ੍ਰੋਐਕਟਿਵਲੀ ਅਸੀਂ ਬਾਹਲਾ ਕੁਛ ਨਹੀਂ ਕੀਤਾ। ਅਸੀਂ ਜਦੋਂ ਸਟੇਟ ਵੱਲ ਦੇਖਦੇ ਹਾਂ ਕਿ ਅਸੀਂ ਉਹ ਤੋਂ ਕੀ ਭਾਲਦੇ ਹਾਂ, ਸਟੇਟ ਤੋਂ ਅਸੀਂ ਕੁਝ ਨਹੀਂ ਭਾਲਦੇ। ਸਟੇਟ ਆਪਣਾ ਕੰਮ ਕਰੇ ਐਟ ਅ ਮਿਨੀਮਮ। ਅਸੀਂ ਇਹ ਨਹੀਂ ਸੋਚਦੇ ਕਿ ਕੈਨੇਡਾ ਜਾਂ ਟਰੂਡੋ ਨੇ ਸਾਨੂੰ ਕੁਝ ਦੇ ਦੇਣਾ ਆ। ਇੱਕ ਗੱਲ ਜਿਹੜੀ ਆ ਕਦੇ ਵੀ ਭੁੱਲਣਯੋਗ ਨਹੀਂ ਹੈਗੀ, ਜਿਨ੍ਹਾਂ ਨੇ ਖਾਲਿਸਤਾਨ ਦਾ ਸੰਘਰਸ਼ ਜਿਹੜਾ ਆ 1995 ਤੋਂ, ਸਾਨੂੰ ਤਾਂ ਸੁਰਤ ਸੀ ਉਸ ਵੇਲੇ ਦੀ, 1995 ਤੋਂ ਲੈ ਕੇ 2010 ਤੱਕ ਖਾਲਿਸਤਾਨ ਕਹਿਣਾ ਵੀ ਔਖਾ ਹੋ ਗਿਆ ਸੀ ਕੈਨੇਡਾ ਦੇ ਵਿੱਚ। ਅਸੀਂ ਇੱਥੇ ਦੇ ਬਾਹਰਲੇ ਜੰਪਲ ਨੌਜਵਾਨ ਆ, ਚਲੋ ਸੰਘਰਸ਼ ਦੇ ਨਾਲ, ਪਰਿਵਾਰਾਂ ਦੇ ਨਾਲ ਸਾਡਾ ਮੇਲ ਰਿਹਾ ਆ, ਇੰਨਾ ਟੱਕਰ ਮਿਲੀ ਸਾਨੂੰ 18, 20, 25 ਸਾਲ ਦੀ ਉਮਰਾਂ ਤੱਕ। ਅਸੀਂ ਗੱਲ ਨਹੀਂ ਛੱਡੀ, ਬਹੁਤ ਲਏ ਸਾਡੇ ਵਰਗੇ, ਪਰ ਉਹ 15 ਸਾਲ ਖਾਲਿਸਤਾਨ ਕਹਿਣਾ ਹੀ ਔਖਾ ਸੀ। ਪ੍ਰੋਗਰਾਮ ਤਾਂ ਦੂਰ ਦੀ ਗੱਲ ਹੈ। ਤੇ ਉਹ 15 ਸਾਲਾਂ ਦੇ ਵਿੱਚ ਜੇ ਅਸੀਂ ਕੁਝ ਦੇਖੀਏ ਉਹਦੇ ਵਿੱਚੋਂ, ਕਿ ਇਹ ਜਿਹੜਾ ਸ਼ਬਦ ਆ, ਇੰਨਾ ਉਹਨਾਂ ਨੇ ਟੈਬੂ ਬਣਾਤਾ ਕਿ ਸਿੱਖ ਆਪਣੇ ਘਰਾਂ ਦੇ ਵਿੱਚ ਵੀ ਨਹੀਂ ਨਿਆਣੇ ਨਾਲ ਗੱਲ ਕਰਦੇ। ਅੱਜ ਸਵਾਲ ਉੱਠ ਰਹੇ ਆ ਕਿ ਕਿਉਂ ਨਹੀਂ ਕਰਦੇ। ਤੇ ਸਿੱਖਾਂ ਦੇ ਲਈ ਇੱਕ ਪ੍ਰੋਬਲਮ ਪੈ ਗਈ ਕਿ ਖਾਲਿਸਤਾਨ ਨੂੰ ਅਸੀਂ ਡਿਫੈਂਡ ਕਿੱਦਾਂ ਕਰੀਏ, ਕਿ ਉਹਦੇ ਨਾਲ ਖਾੜਕੂ ਸੰਘਰਸ਼ ਜੁੜਿਆ ਹੋਇਆ ਆ, ਤੇ ਅਸੀਂ ਤਾਂ ਪੀਸ ਲਵਿੰਗ ਲੋਕ ਹਾਂ। ਜਦੋਂ ਤੁਸੀਂ ਆਪਣੇ ਆਪ ਨੂੰ ਕੰਪਰੋਮਾਈਜ਼ ਕਰਕੇ ਪਾਣੀ ਫੇਰ ਕੇ ਪੇਸ਼ ਕਰਨਾ ਹੈ ਕਿ ਅਸੀਂ ਪੀਸ ਲਵਿੰਗ ਲੋਕ ਹਾਂ, ਹੋਵੋਗੇ ਭਾਈ, ਪਰ ਤੁਹਾਡਾ ਕੋਈ ਇਤਿਹਾਸ ਵੀ ਆ। ਜਦੋਂ ਮੈਂ ਕਿਹਾ ਸੀਗਾ ਪਹਿਲਾਂ ਕਿ ਗੱਲ ਜਦੋਂ ਸ਼ੁਰੂ ਕੀਤੀ ਸੀ ਕਿ ਅਸੀਂ ਕਿਹਨੂੰ ਜਵਾਬ ਦੇਂ, ਜੇ ਅਸੀਂ ਗੁਰੂ ਪਾਤਸ਼ਾਹ ਨੂੰ ਜਵਾਬ ਦੇ ਹਾਂ, ਫਿਰ ਸਾਡੇ ਐਕਸ਼ਨ ਤੇ ਬੋਲ ਹੋਰ ਤਰ੍ਹਾਂ ਦੇ ਹੋਣਗੇ। ਜੇ ਸਿਰਫ ਇਸ ਗੱਲ ਦਾ ਫਿਕਰ ਆ ਕਿ ਗੋਰਿਆਂ ਨੇ ਸਾਨੂੰ ਅਪਣਾਉਣਾ ਜਾਂ ਨਹੀਂ ਅਪਣਾਉਣਾ, ਫਿਰ ਗੱਲ ਜਿਹੜੀ ਆ ਬਹੁਤ ਦੂਰ ਤੱਕ ਚੱਲ ਜਾਂਦੀ ਹੈ ਕਿ ਸਾਡਾ ਪੂਰਾ ਸਿਸਟਮ ਹੀ ਜਿਹੜਾ ਉਹ ਹੈਲਪ ਹੁੰਦਾ ਹੈ। ਖਾਲਿਸਤਾਨ ਦਾ ਡੈਕਲੇਰੇਸ਼ਨ ਜਦੋਂ 86 ਦੇ ਵਿੱਚ ਹੋਇਆ, ਉਹਦੇ ਵਿੱਚ ਜਦੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਹੁਣਾਂ ਨੇ ਉਹ ਡੈਕਲੇਰੇਸ਼ਨ ਪੜ੍ਹਿਆ, ਉਹਦੇ ਵਿੱਚ ਸਿਰਫ ਇਹ ਨਹੀਂ ਸੀਗਾ ਕਿ ਅਸੀਂ ਇਹ ਜਿਹੜਾ ਡੈਕਲੇਰੇਸ਼ਨ ਆ ਡਿਕਲੇਅਰ ਕਰਕੇ ਅਸੀਂ ਤੁਰ ਪਏ।
ਜਿਨ੍ਹਾਂ ਨੇ ਉਸ ਦਿਨ ਖਾਲਿਸਤਾਨ ਦਾ ਡੈਕਲੇਰੇਸ਼ਨ ਕੀਤਾ, ਜੇ ਪਹਿਲੋਂ ਨਹੀਂ ਤੇ ਉਸ ਤੋਂ ਬਾਅਦ ਤਾਂ ਜ਼ਰੂਰ ਉਹਨਾਂ ਦੀ ਕਿਸਮਤ ਦੇ ਵਿੱਚ ਸ਼ਹੀਦੀਆਂ ਜਾਂ ਜੇਲ੍ਹਾਂ ਜਾਂ ਰਾਜ ਸੀ। 3 ਚੀਜ਼ਾਂ ਹੀ ਹੋ ਸਕਦੀਆਂ ਸੀ, ਤੇ ਤਿੰਨਾਂ ਦੇ ਵਿੱਚ ਹੀ ਉਹ ਗੁਰਮੁਖਾਂ ਨੂੰ ਪਤਾ ਸੀ ਸਾਡੀ ਫਤਿਹ ਹੈ, ਸਿਧਾਂਤਕ ਫਤਿਹ ਹੈ, ਤਾਂ ਹੀ ਉਹ ਤੁਰੇ। ਜਿਹੜੇ ਪਾਸੇ ਹਟ ਗਏ ਜਾਂ ਮੂੰਹ ਮੋੜ ਗਏ, ਉਹਨਾਂ ਦੀਆਂ ਗੱਲਾਂ ਹੋਰ ਨੇ। ਪਰ ਉਹ ਇੱਕ ਬਹੁਤ ਵੱਡੇ ਸਮੇਂ ਦੇ ਵਿੱਚ ਉਹਨਾਂ ਨੇ ਸਮਾਂ ਸਾਂਭਿਆ। ਜੇ ਉਸ ਸਮੇਂ ਦੇ ਵਿੱਚ ਖਾਲਿਸਤਾਨ ਦੀ ਡੈਕਲੇਰੇਸ਼ਨ ਨਹੀਂ ਹੁੰਦੀ, ਐਲਾਨਨਾਮਾ ਨਹੀਂ ਹੁੰਦਾ, ਤੇ ਇਹ ਜਿਹੜਾ ਸੰਘਰਸ਼ ਆ ਸਿੱਖਾਂ ਦਾ ਜਿਹੜਾ ਆ ਉਹ ਇੱਕ ਆਟੋਨਮੀ ਦੇ ਵਿੱਚ, ਹਿੰਦੁਸਤਾਨ ਦੀ ਸਟਰਕਚਰ ਦੇ ਵਿੱਚ ਇੱਕ ਡਿਸਕ੍ਰਿਮੀਨੇਸ਼ਨ ਦੀ ਲੜਾਈ ਤੱਕ ਉਹਨੇ ਸੀਮਤ ਹੋ ਜਾਣਾ ਸੀ। ਉਹ ਸਮਾਂ ਇੰਨਾ ਨਾਜ਼ੁਕ ਸੀਗਾ ਕਿ ਉੱਥੇ ਜਾਣਾ ਆਉਣਾ ਵੀ ਸੀਗਾ ਕਿ ਗੋਲੀ ਦਾ ਸਾਹਮਣਾ ਕਰਨਾ, ਤੇ ਫਿਰ ਵੀ ਜੁਝਾਰੂਆਂ ਨੇ ਜਾ ਕੇ ਐਲਾਨਨਾਮਾ ਕੀਤਾ। ਤੇ ਅੱਜ ਤੱਕ ਸਾਡੇ ਵਰਗਿਆਂ ਨੇ ਇਹ ਐਲਾਨਨਾਮਾ ਹਾਲੇ ਵੀ ਪੱਲੇ ਬੰਨਿਆ ਆ ਕਿ ਇਹ ਐਲਾਨਨਾਮਾ ਸਭ ਕੁਝ ਹੈ ਸਾਡੇ ਲਈ। ਇਹ ਐਲਾਨ ਇਹ ਸੀਗਾ ਕਿ ਹਾਲੇ 1.5 ਸਾਲ ਹੋਇਆ ਦਰਬਾਰ ਸਾਹਿਬ ਦੇ ਹਮਲੇ ਤੇ, ਹਲੇ 1.5 ਸਾਲ ਵੀ ਨਹੀਂ ਹੋਇਆ ਨਵੰਬਰ 1984 ਦੇ ਘੱਲੂਘਾਰੇ ਤੇ ਖਾਲਸਾ ਆਪਣਾ ਜਿਹੜਾ ਰਾਜ ਆ ਉਹ ਕਾਇਮ ਕਰਨ ਦੇ ਵਿੱਚ ਆਪਣਾ ਐਲਾਨ ਕਰ ਰਿਹਾ ਹੈ। ਇਹ ਸੋਚ ਲੈ ਕੇ ਜਿਹੜੀਆਂ ਆਉਣ ਵਾਲੀਆਂ ਨਸਲਾਂ ਆ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਅਸੀਂ ਜਵਾਬਦੇਹ ਆ, ਜਿਹੜੇ ਬੱਚੇ ਅੱਜ ਜੰਮ ਪਲ ਰਹੇ ਆ, ਤੇ ਜਿਹੜੀਆਂ ਨਸਲਾਂ ਨੇ ਆਉਣਾ ਆ, ਜੇ ਐਲਾਨ ਨਹੀਂ ਹੁੰਦਾ ਤੇ ਅਸੀਂ ਇਸ ਸਟਰਕਚਰ ਆਫ ਡਿਸਕ੍ਰਿਮੀਨੇਸ਼ਨ ਦੇ ਵਿੱਚ ਰਹਿ ਗਏ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਮੌਕਾ ਨਹੀਂ ਮਿਲਣਾ। ਡਿਸਕ੍ਰਿਮੀਨੇਸ਼ਨ ਦੀ ਲੜਾਈ ਜਿਹੜੀ ਆ ਉਹ ਸੀਮਤ ਆ ਸਟੇਟ ਦੇ ਦਾਇਰੇ ਤੱਕ। ਜੁਡੀਸ਼ਰੀ ਉਹਨਾਂ ਦੀ, ਜੱਜ ਉਹਨਾਂ ਦੇ, ਵਕੀਲ ਉਹਨਾਂ ਦੇ, ਸਟਰਕਚਰ ਉਹਨਾਂ ਦਾ, ਕਾਨੂੰਨ ਉਹਨਾਂ ਦੇ, ਪੋਲੀਟੀਸ਼ੀਅਨ ਉਹਨਾਂ ਦੇ, ਪਾਰਲੀਮੈਂਟ ਉਹਨਾਂ ਦੀ, ਪੁਲਿਸ ਉਹਨਾਂ ਦੀ, ਜਿੰਨੀ ਵੀ ਮਿਲਟਰੀ ਫੌਜ ਆ ਉਹਨਾਂ ਦੀ, ਤੁਸੀਂ ਗਿਣੀ ਜਾਓ ਕੀ ਕੀ ਉਹਨਾਂ ਦਾ ਨਹੀਂ ਹੈਗਾ। ਉਸ ਸਟਰਕਚਰ ਦੇ ਵਿੱਚ ਕੀ ਲੈਣਾ ਹੈ? ਉਸ ਸਟਰਕਚਰ ਦੇ ਵਿੱਚ ਜਦੋਂ ਸੰਤਾਂ ਨੇ ਅਨੰਦਪੁਰ ਸਾਹਿਬ ਦੇ ਮਾਤਾ ਦੇ ਧਰਮ ਯੁੱਧ ਮੋਰਚੇ ਦੇ ਵਿੱਚ ਸਿੱਖਾਂ ਨੂੰ ਲਿਆਂਦਾ, ਇਹ ਤੋਂ ਗੱਲ ਆਈ ਥਿੰਕ ਸਾਰੇ ਬੁਲਾਰਿਆਂ ਨੇ ਗੱਲ ਕੀਤੀ ਬਾਜ ਦੀ ਲੜਾਈ ਦੀ, ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਿਹੜੀ ਪਹਿਲੀ ਜੰਗ ਯੁੱਧ ਸੀਗੀ ਇੱਕ ਬਾਜ ਕਰਕੇ ਹੋਈ। ਪਰ ਅਸੀਂ ਉਸ ਤੋਂ ਅੱਗੇ ਇੱਕ ਕਦਮ ਚੱਕੀਏ ਕਿ ਤਾਜ ਦੀ ਲੜਾਈ ਚੱਲ ਰਹੀ ਹੈ, ਬਾਜ ਇੱਕ ਬਹਾਨਾ ਹੈ। 5000 ਸਿੱਖ ਉਸ ਜੰਗ ਦੇ ਵਿੱਚ ਸ਼ਹੀਦ ਹੋਏ। ਗੁਰੂ ਹਰਗੋਬਿੰਦ ਪਾਤਸ਼ਾਹ ਸੂਰਬੀਰ ਬਚਨ ਕੇ ਬਲੀ, ਜਿਹੜੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਆ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ ਵਾਰ ਸਿੱਖਾਂ ਨੂੰ ਇਤਿਹਾਸਕਾਰ ਕਹਿੰਦੇ ਆ ਕਿ ਜੰਗ ਦੇ ਮੈਦਾਨ ਦੀ, ਜੰਗ ਦੀ ਇਸ ਅੱਗ ਦੇ ਵਿੱਚੋਂ ਲੰਘਾਉਣਾ ਸੀ, ਕਿ ਆਪਣੀ ਜਿਹੜੀ ਹੋਂਦ ਆ ਉਹ ਮਹਿਸੂਸ ਕਰਨ ਕਿ ਅਸੀਂ ਹੈ ਕੌਣ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਇਹੀ ਕਰਨਾ ਪਿਆ ਸਾਡੇ ਨਾਲ। ਇੱਕ ਪੀਕ ਤੱਕ ਲਿਆ ਕੇ ਸਾਨੂੰ ਜੰਗ ਦੇ ਮੈਦਾਨ ਦੇ ਵਿੱਚੋਂ ਇੱਕ ਵਾਰੀ ਲੰਘਾਉਣਾ ਸੀਗਾ ਕਿ ਤੁਸੀਂ ਮੁੜ ਕੇ ਇਹ ਦੇਖੋ ਕਿ ਤੁਹਾਡੇ ਸਿਰਾਂ ਤੇ ਜਿਹੜੀਆਂ ਪੱਗਾਂ ਆ, ਦਸਤਾਰਾਂ ਆ, ਕਿੱਥੋਂ ਮਿਲੀਆਂ ਆ। ਇੱਕ ਇੱਕ ਲੜ ਪਿੱਛੇ ਕਿੰਨੇ ਕਿੰਨੇ ਸਿਰ ਲੱਗੇ ਹੋਣਗੇ। ਇਸ ਕੌਮ ਦੇ ਵਿੱਚ ਅਸੀਂ ਜਨਮ ਲਿਆ, ਅਸੀਂ ਵਡਭਾਗੇ ਹਾਂ। ਇਸ ਕੌਮ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਅਸੀਂ ਵਡਭਾਗੇ ਹਾਂ। ਤੇ ਜਿਸ ਰਾਹ ਤੇ ਚੱਲਦੇ ਚੱਲਦੇ ਸਾਡੇ ਜੁਝਾਰੂ ਜਰਨੈਲ ਜਿਹੜੇ ਆ, ਜੁਝਾਰੂ ਸਿੰਘ ਬੀਬੀਆਂ ਨੇ, ਜੇ ਉਹ ਸ਼ਹੀਦੀ ਪਾ ਗਏ ਤੇ ਉਹ ਸਭ ਤੋਂ ਵਡਭਾਗੇ। ਅਸੀਂ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ, ਇੱਕ ਛੋਟੀ ਜਿਹੀ ਪੰਕਤੀ ਆਉਂਦੀ ਹੈ, ਦੁੱਖ ਤੇ ਸੁੱਖ ਦੇ ਵਿੱਚ ਇੰਨਾ ਕੁ ਫਰਕ ਮਹਾਰਾਜ ਨੇ ਦੱਸਿਆ ਕਿ ਇੱਕੋ ਹੀ ਦੁੱਖ ਆ, ਇੱਕੋ ਹੀ ਸੁੱਖ ਆ, ਦੁੱਖ ਤਦੇ ਜਦ ਵਿਸਰੇ ਸੁੱਖ ਪ੍ਰਭ ਚਿਤ ਆਏ। ਦੁੱਖ ਉਦੋਂ ਸਿੱਖ ਨੂੰ ਆ ਜਦੋਂ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਿਸਰ ਜਾਵੇ, ਤੇ ਸੁੱਖ ਉਦੋਂ ਆ ਜਦੋਂ ਉਹਦੇ ਚਿੱਤ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਹੁਕਮ ਦੀ ਪਾਲਣਾ ਕਰਦੇ ਹੋਏ ਅਸੀਂ ਸਮਾਜ ਦੀ ਸੇਵਾ, ਸਰਬੱਤੇ ਭਲੇ ਤੇ ਸਾਂਝੀਵਾਲਤੇ ਦੇ ਸੰਘਰਸ਼ ਨੂੰ ਅੱਗੇ ਤੋਰੀਏ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਲਲਕਾਰਿਆ। ਹਰੇਕ ਗੁਰੂ ਸਾਹਿਬ ਨੇ ਕਿਤੇ ਨਾ ਕਿਤੇ ਜਾ ਕੇ ਬਗਾਵਤ ਕੀਤੀ। ਸ਼ਹਿਰ ਵਸਾਉਣਾ, ਜਿੱਦਾਂ ਡਾਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਇੱਕ ਨਗਰ ਵਸਾਉਣਾ, ਸੋਵਰਨ ਸਿਟੀ ਸਟੇਟਸ ਬਣਾਉਣੇ, ਉਹ ਨਹੀਂ ਬਣ ਸਕਦੇ ਸੀਗੇ, ਉਹਨਾਂ ਨੇ ਬਣਾਏ। ਉਸ ਤੋਂ ਅੱਗੇ ਹਮਾਯੂੰ ਵਰਗੇ, ਅਕਬਰ ਆਗੇ, ਉਹਨਾਂ ਦੇ ਆਏ, ਉਹਨਾਂ ਦੇ ਦਰਬਾਰ ਦੇ ਵਿੱਚ ਉਹਨਾਂ ਨਾਲ ਸੰਗਤ ਵੀ ਨਹੀਂ ਕੀਤੀ ਜਿੰਨੇ ਚਿਰ ਉਹ ਪੰਗਤ ਨਹੀਂ ਕਰਦੇ ਸੀਗੇ। ਤਲਵਾਰਾਂ ਕੱਢੀਆਂ, ਫੇਰ ਵੀ ਉਹਨਾਂ ਨੂੰ ਜਵਾਬ ਦੇ ਦਿੱਤਾ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ, ਗੁਰੂ ਹਰਗੋਬਿੰਦ ਸਾਹਿਬ ਦੀਆਂ ਜੰਗਾਂ ਜੁੱਧਾਂ, ਗੁਰੂ ਹਰਰਾਏ ਪਾਤਸ਼ਾਹ ਨੇ ਘੋੜ ਸਵਾਰ 2000 ਸਿੱਖ ਰੱਖੇ,
ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਟਾਲ ਦਿੱਤਾ ਕਿ ਦਿੱਲੀ ਆਇਆ ਸੰਗਤ ਦੇ ਦਰਸ਼ਨ ਕਰੂੰਗੇ, ਤੁਹਾਡੇ ਮੱਥੇ ਨਹੀਂ ਲੱਗਣਾ। ਗੁਰੂ ਤੇਗ ਬਹਾਦਰ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਪੂਰਾ ਸਰਬੰਸ ਆਪਣਾ ਵਾਰ ਕੇ 14 ਜੰਗਾਂ ਯੁੱਧਾਂ ਦੇ ਵਿੱਚੋਂ ਪੰਥ ਨੂੰ ਲਗਾ ਕੇ ਇਹ ਖਾਲਸਾ ਦੀ ਸਥਾਪਨਾ ਕੀਤੀ। ਔਨ ਪੇਪਰ ਜੇ ਦੇਖਣਾ ਆ, ਸਿੱਖਾਂ ਦਾ ਅਪਰਾਧੀਕਰਨ ਜਿਹੜਾ ਆ, ਕ੍ਰਿਮੀਨਲਾਈਜੇਸ਼ਨ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਗਈ। ਤੇ ਸਿੱਖਾਂ ਦੀ ਜਿਹੜੀ ਅਪਰਾਧੀਕਰਨ ਤੇ ਕ੍ਰਿਮੀਨਲਾਈਜੇਸ਼ਨ ਆ, ਉਹ ਵੀ ਇੱਕ ਜੱਤੀ ਆ। ਅਸੀਂ ਬਾਗੀ ਜਾਂ ਬਾਦਸ਼ਾਹ ਕਹਿੰਦੇ ਆ। ਬਾਗੀ ਬੰਦਾ ਕ੍ਰਿਮੀਨਲ ਹੀ ਹੁੰਦਾ ਆ ਸਰਕਾਰ ਲਈ। ਬਾਗੀ ਐਵੇਂ ਥੋੜ੍ਹਾ ਕਿਸੇ ਨੇ ਆਪਣੇ ਮੋਢੇ ਤੇ ਟੈਟੂ ਕਰ ਦਿੱਤਾ ਉਹ ਬਾਗੀ ਬਣ ਗਿਆ। ਨਿਰਭਉ ਲਿਖ ਦਿੱਤਾ ਆਪਣੀ ਢੂਈ ਦੇ ਉੱਤੇ, ਹੁਣ ਬੰਦਾ ਨਿਰਭਉ ਹੋ ਗਿਆ। ਸਤਿਗੁਰ ਨੇ ਸਾਨੂੰ ਫਰਮਾਇਆ ਕਿ ਨਿਰਭਉ ਭਏ ਗੁਰ ਚਰਨੀ ਲਾਗੈ। ਜੇ ਇਹ ਨਿਰਭਉ ਬਣਨਾ ਆ, ਗੁਰੂ ਦੇ ਚਰਨ ਲੱਗੋ। ਇਹ ਵੀ ਨਹੀਂ ਇਨਫ ਹੈਗਾ, ਉਹ ਤੋਂ ਪਹਿਲੋਂ ਵੀ ਇੱਕ ਸ਼ਰਤ ਹੈ, ਇੱਕ ਰਾਮ ਨਾਮ ਆਧਾਰਾ। ਪਹਿਲੋਂ ਇਹ ਗੱਲ ਮਿਥਣੀ ਪੈਣੀ ਹੈ ਕਿ ਇਸ ਜ਼ਿੰਦਗੀ ਦੇ ਵਿੱਚ, ਦੁਨੀਆ ਦੇ ਵਿੱਚ ਸਿਰਫ ਇੱਕ ਰਾਮ ਨਾਮ, ਅਕਾਲ ਪੁਰਖ ਦਾ ਨਾਮ ਜਿਹੜਾ ਇਹੀ ਸਾਡਾ ਸਹਾਰਾ ਹੈ। ਤੇ ਫਿਰ ਬੰਦਾ ਨਿਰਭਉ ਬਣਦਾ ਆ, ਕਰਕੇ ਇਹਨੂੰ ਪਤਾ ਆ ਕਿ ਇਹ ਮੋਹ ਮਾਇਆ ਦੀ ਦੁਨੀਆ ਦੇ ਵਿੱਚੋਂ ਸਾਨੂੰ ਕੁਝ ਨਹੀਂ ਲੱਭਣਾ। ਹਰੇਕ ਗੁਰੂ ਸਾਹਿਬ ਦਾ ਇਹ ਇੱਕ ਟਕਰਾਅ ਹੋਇਆ ਤੇ ਉਹਦੇ ਵਿੱਚੋਂ ਜਦੋਂ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਵੱਲ ਦੇਖਦੇ ਹਾਂ, ਇਹ ਜਿਹੜੀ ਜੰਗ ਦੇ ਮੈਦਾਨ ਦੇ ਵਿੱਚ ਸਿੱਖਾਂ ਨੂੰ ਲਿਆਉਣਾ ਤੇ ਉਹਦੇ ਵਿੱਚ ਉਹਨਾਂ ਨੂੰ ਤਿਆਰ ਕਰਨਾ, ਜੰਗ ਦੇ ਮੈਦਾਨ ਦੇ ਵਿੱਚ ਆਪਣੀ ਜਿਹੜੀ ਉਹਨਾਂ ਦੇ ਰੂਲਸ ਆਫ ਇੰਗੇਜਮੈਂਟ ਆ ਕਿ ਅਸੀਂ ਕਦੋਂ ਕੀ ਵਰਤਣਾ ਆ। ਤੇ ਜੰਗ ਦਾ ਮੈਦਾਨ ਸਿਰਫ ਇਹ ਨਹੀਂ ਕਿ ਅਸੀਂ ਕਿਰਪਾਨਾਂ ਚੁੱਕਣੀਆਂ ਆ, ਸਿਆਸਤ ਵੀ ਉਹਦੇ ਵਿੱਚ ਆਉਂਦੀ ਆ, ਐਜੂਕੇਸ਼ਨ ਐਂਡ ਨੌਲੇਜ ਉਹਦੇ ਵਿੱਚ ਆਉਂਦੀ ਆ। ਉਹਦਾ ਧੁਰਾ ਜਿਹੜਾ ਆ ਉਹ ਗੁਰਮਤਿ ਦੀ ਬੁਨਿਆਦ ਬਣ ਜਾਂਦਾ ਹੈ। ਸਭ ਕੁਝ ਜਿਹੜਾ ਆ ਗੁਰਮਤਿ ਦੇ ਵਿੱਚੋਂ ਮਿਲਣਾ ਆ ਕਿ ਸਾਡੀ ਜਿਹੜੀ ਭਾਈ ਬਲਪ੍ਰੀਤ ਸਿੰਘ ਗੱਲ ਕਰਕੇ ਗਿਆ ਕਿ ਰਹਿਣੀ ਬਹਿਣੀ ਸਹਿਣੀ ਤੇ ਕਹਿਣੀ ਜਿਹੜੀ ਹੈ ਉਹ ਸਭ ਕੁਝ ਫਿਰ ਉੱਥੋਂ ਹੀ ਆਊਗਾ। ਉੱਥੋਂ ਸਾਨੂੰ ਹੋਰ ਕੋਈ ਸਾਨੂੰ ਸਿਖਾ ਸਕਦਾ ਹੈ। ਉਹ ਜੋ ਜੰਗ ਦੇ ਮੈਦਾਨ ਦੇ ਵਿੱਚੋਂ ਨਿਕਲਣਾ ਸੀਗਾ, ਅਸੀਂ ਜਦੋਂ ਜੰਗ ਦੇ ਵਿੱਚ ਆ, ਇਹ ਵੀ ਇੱਕ ਗੱਲ ਆਉਂਦੀ ਹੈ ਕਿ ਅਸੀਂ ਕਿਹੜੇ ਚੀਜ਼ਾਂ ਕਹਿਣੀਆਂ ਨਹੀਂ ਕਹਿਣੀਆਂ। ਬਹੁਤ ਗੱਲਾਂ ਨੇ ਜੋ ਮਨ ਦੇ ਵਿੱਚ ਘੁੰਮਦੀਆਂ ਰਹਿੰਦੀਆਂ ਆ, ਸੰਗਤ ਦੇ ਮੋਹਰੇ ਫਿਰ ਕੰਨ ਦਾ ਜੇ ਮੌਕਾ ਮਿਲ ਗਿਆ ਅਸੀਂ ਕਹਿ ਦਿੰਦੇ ਆ। ਸਿੱਖ ਦੇ ਮੂੰਹੋਂ ਗਾਲ ਕਿੱਦਾਂ ਨਿਕਲ ਸਕਦੀ ਹੈ, ਉਹ ਵੀ ਸੰਘਰਸ਼ੀ ਸਿੱਖ ਦੇ ਮੂੰਹੋਂ। ਅਸੀਂ ਸਾਡਾ ਜਿਹੜਾ ਕਿਰਦਾਰ ਆ ਇੰਨਾ ਨੀਵਾਂ ਨਹੀਂ ਬਣਾਇਆ ਗੁਰੂ ਨੇ ਕਿ ਅਸੀਂ ਗਾਲਾਂ ਦਾ ਤੇ ਪੁੱਲ ਬਣਾ ਦਈਏ ਕਿ ਅਗਲਾ ਕੱਢਦਾ ਆ ਅਸੀਂ ਵੀ ਕੱਢੀਏ। ਕੋਈ ਕਿਰਦਾਰ ਆ ਸਾਡਾ। ਜੇ ਅਸੀਂ ਕਹਿੰਦੇ ਗੁੱਸਾ ਆ ਗਿਆ ਪਰ ਗੁੱਸੇ ਤੇ ਅਸੀਂ ਕਾਬੂ ਕਰੀਏ, ਉਹ ਕਮਜ਼ੋਰੀ ਆ ਫਿਰ ਮੇਰੇ ਵਰਗੇ ਦੀ। ਉਹ ਗੱਲ ਅਸੀਂ ਤਾਂ ਕਰ ਰਹੇ ਹਾਂ ਕਿ ਜੇ ਅਸੀਂ ਸਿਧਾਂਤਕ ਫਤਿਹ ਵੀ ਦੇਖਣੀ ਹੈ, ਉਹਦੇ ਵਿੱਚੋਂ ਬੋਲਾਂ ਦੇ ਵਿੱਚੋਂ ਤੇ ਐਕਸ਼ਨ ਦੇ ਵਿੱਚੋਂ ਉਹ ਫਿਰ ਸਿਧਾਂਤਕ ਫਤਿਹ ਨਿਕਲਦੀ ਹੈ ਕਿ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਵੀ ਲੜ ਰਹੇ ਹਾਂ ਅੰਦਰੋਂ। ਜਿਹੜੇ ਖਾਲਸਾ ਸੋਏ ਨਿਤ ਜੰਗ ਲੜੇ ਦੀ ਗੱਲ ਆ, ਉਹ ਇੱਧਰੋਂ ਅਸੀਂ ਹਰੇਕ ਦਿਨ ਹੀ ਕਿਸੇ ਨੂੰ ਘੜੀਸਣਾ ਹੈ ਬਾਹਰ। ਆਪਣੇ ਆਪ ਨਾਲ ਵੀ ਲੜ ਰਹੇ ਹਾਂ, ਆਪਣੇ ਆਪ ਤੇ ਵੀ ਅਸੀਂ ਕੰਟਰੋਲ ਕਰਨਾ ਹੈ, ਆਪਣੇ ਆਪ ਨੂੰ ਵੀ ਅਸੀਂ ਸਵਾਰਨਾ ਹੈ। ਜੇ ਸੋਧਣਾ ਆ ਤੇ ਆਪਣੇ ਆਪ ਨੂੰ ਵੀ ਵਿੱਚ ਹੀ ਸੋਧਣਾ ਪੈਣਾ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ, ਜਿਸ ਤੋਂ ਬਲਪ੍ਰੀਤ ਸਿੰਘ ਗੱਲ ਕਰਕੇ ਗਏ ਆ। ਬੜੀ ਪਿਆਰੀ ਗੱਲ ਸੀ ਉਹ। ਤੇ ਸਾਰੀ ਸ਼ੁਰੂਆਤ ਹੀ ਉੱਥੋਂ ਹੋਣੀ ਆ। ਜੇ ਉਹ ਬੁਨਿਆਦ ਬਣਦਾ ਹੈ ਫਿਰ ਸਾਡਾ ਜਿਹੜਾ ਸੰਘਰਸ਼ ਆ ਬੜਾ ਇੱਕ ਨਿਰਮਲ ਸੰਘਰਸ਼ ਬਣਦਾ ਹੈ। ਭਾਈ ਤਾਰੂ ਸਿੰਘ ਦੀ ਸ਼ਹੀਦੀ ਦੇ ਮੌਕੇ ਅਸੀਂ ਆਪਣੀ ਅਰਦਾਸ ਦੇ ਵਿੱਚ ਇਹ ਗੱਲ ਕਰਦੇ ਆ, ਇਹ ਨਹੀਂ ਕਹਿੰਦੇ ਕਿ ਅਸੀਂ ਬਚ ਜਾਈਏ ਜਾਂ ਸਾਨੂੰ ਮਹਾਰਾਜ ਜਿਹੜੀਆਂ ਲੰਬੀਆਂ ਉਮਰਾਂ ਦਈਏ, ਨਵੀਂ ਚੀਜ਼ ਚੱਲ ਪਈ ਹੈ। ਸਿੱਖਾਂ ਦੀ ਅਰਦਾਸ ਕਹਿੰਦੀ ਹੈ ਕਿ ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾਵੇ। ਮਰਨ ਲਖਾਏ ਮੰਡਲ ਮੈਂ ਆਏ, ਤੁਹਾਡੀਆਂ ਸਵਾਸਾਂ ਜਿਹੜੀਆਂ ਆ ਮੇਰੀਆਂ ਸਾਰੀਆਂ ਇੱਥੇ ਗਿਣ ਕੇ ਆਲਰੇਡੀ ਪੂਰੀਆਂ ਇੱਥੇ ਲਿਖੀਆਂ ਆ, ਓਨੀਆਂ ਹੀ ਮਿਲਣੀਆਂ ਆ। ਸੋ ਇਹ ਅਰਦਾਸਾਂ ਲੰਬੀਆਂ ਉਮਰਾਂ, ਫਲਾਨਾ ਧੀਮਗੜਾ, ਇਹਦਾ ਕੋਈ ਫਾਇਦਾ ਨਹੀਂ ਹੈਗਾ। ਭਾਈ ਤਾਰੂ ਸਿੰਘ ਫੜੇ ਗਏ। ਭਾਈ ਤਾਰੂ ਸਿੰਘ ਜਦੋਂ ਪੰਥ ਨੂੰ ਪਤਾ ਲੱਗਿਆ, ਸੰਗਤ ਨੇ ਅਰਦਾਸ ਕੀਤੀ, ਪੰਥ ਪ੍ਰਕਾਸ਼ ਦੇ ਵਿੱਚ ਦਰਜ ਆ। ਪਹਿਲੀ ਗੱਲ ਉਹਨੇ ਸਿੱਖੀ ਸਾਥ ਨਿਭਾਹੀ ਸਾਸ ਕੇ, ਸਤਿਗੁਰੂ ਹੋਣੇ ਦੀ ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾਵੇ। ਇਹ ਨਹੀਂ ਅਰਦਾਸ ਹੋਈ ਕਿ ਬਚ ਜਾਵੇ, ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾਵੇ, ਸਾਥ ਦਿਓ। ਸ਼ਹੀਦੀ ਹੋ ਗਈ ਤੇ ਇਹ ਪੰਕਤੀਆਂ ਬਾਅਦ ਦੇ ਵਿੱਚ ਪੰਥ ਪ੍ਰਕਾਸ਼ ਦੇ ਵਿੱਚ ਫੇਰ ਦਰਜ ਹੋ ਗਈ, ਸਤਿਗੁਰ ਪੈਜ ਖਾਲਸੇ ਰਾਖੀ, ਰਹੇ ਜਗਤ ਮੇਂ ਜੁਗ ਜੁਗ ਸਾਖੀ। ਤੇ ਵਾਕਈ ਉਹ ਜਿਹੜੀ ਸਾਖੀ ਆ ਤਕਰੀਬਨ 300 ਸਾਲ ਪੁਰਾਣੀ ਸਾਖੀ ਆ। ਅੱਜ ਤੱਕ ਆਪਣੇ ਬੱਚੇ ਜਦੋਂ ਸੌਂਦੇ ਆ, ਮਾਪੇ ਦੇ ਤੌਰ ਤੇ ਅਸੀਂ ਉਹ ਗੱਲਾਂ ਉਹਨਾਂ ਦੇ ਕੰਨਾਂ 'ਚ ਪਾਉਂਦੇ ਆ। ਇਹ ਤਿਆਰੀ ਆ ਖਾਲਸੇ ਦੀ 300 ਸਾਲ ਦੇ ਸਫ਼ਰ ਦੇ ਵਿੱਚੋਂ। ਬੋਤਾ ਸਿੰਘ ਤੇ ਗਰਜਾ ਸਿੰਘ ਦੀ ਗੱਲ ਤਾਂ ਅਸੀਂ ਕਰਦੇ ਆ ਕਿਉਂਕਿ ਉਹਨਾਂ ਨੇ ਇੱਕ ਵਾਰ ਦਰਸਾ ਦਿੱਤਾ ਕਿ ਖਾਲਸਾ ਜਿਉਂਦਾ ਹੈ। ਜਦੋਂ ਖਾਲਸਾ ਪੰਥ ਨੂੰ ਖਤਮ ਕਰ ਦਿੱਤਾ, ਜੋ ਮੁਗਲ ਕਹਿ ਰਹੇ ਸੀ ਕਿ ਅਸੀਂ ਖਤਮ ਨੇ, ਉਦੋਂ ਦੋ ਸਿੰਘ ਆਏ
ਕਛਹਿਰਿਆਂ ਦੇ ਵਿੱਚ ਨਾ ਤਨ ਤੇ ਕੱਪੜਾ, ਨਾ ਕੁਝ ਖਾਣ ਲਈ, ਡਾਂਗਾ ਲੈ ਕੇ ਸੋਟੇ ਲੈ ਕੇ ਖੜ ਗਏ ਤੇ ਉੱਥੇ ਜੂਝ ਕੇ ਉੱਥੇ ਸ਼ਹੀਦ ਹੋ ਗਏ। ਇਹ ਗੱਲ ਅਸੀਂ ਕਿੱਦਾਂ ਐਕਸਪਲੇਨ ਕਰੂੰਗੇ ਬਾਹਰਲੇ ਬੰਦੇ ਨੂੰ? ਸਾਡੇ ਲਈ ਇਹ ਮਾਣ ਵਾਲੀ ਗੱਲ ਆ, ਕਿਉਂਕਿ ਉੱਥੇ ਇਹ ਨਹੀਂ ਸੀਗਾ ਕਿ ਅੱਜ ਅਸੀਂ ਦੇਖੀਏ ਕਿ ਦੋ ਬੰਦੇ ਇਦਾਂ ਕੁਝ ਕਰਦੇ ਆ, ਅਸੀਂ ਉਹਨਾਂ ਨੂੰ ਐਕਸੈਪਟ ਕਰ ਸਕਦੇ ਹਾਂ। ਭਾਈ ਨਾਰਾਇਣ ਸਿੰਘ ਚੌੜੇ ਨੂੰ ਸਾਨੂੰ ਔਖਾ ਲੱਗਦਾ ਐਕਸੈਪਟ ਕਰਨ ਲਈ। ਅੱਜ ਸੁੱਖਾ ਜਿੰਦਾ ਸਾਡੇ ਮੂਹਰੇ ਪ੍ਰਗਟ ਹੋ ਜਾਣ, ਕੋਈ ਕਾਰਨਾਮਾ ਕਰਦੇ, ਸਾਡੇ ਆਪ ਦੇ ਬੰਦਿਆਂ ਨੇ ਪਹਿਲੋਂ ਇਹ ਗੱਲ ਕਹਿਣੀ ਹੈ ਕਿ ਸਟੇਟ ਦੀ ਚਾਲ ਆ, ਸਾਡਾ ਤਾਂ ਬੜਾ ਪੀਸਫੁਲ ਮੂਵਮੈਂਟ ਹੈ। ਅਸੀਂ ਸ਼ਾਂਤਮਈ ਢੰਗ ਦੇ ਖਿਲਾਫ ਨਹੀਂ ਹੈਗੇ, ਪਰ ਇਹ ਵੀ ਗੱਲ ਆ ਕਿ ਜਿੱਥੇ ਕਿਸੇ ਨੇ ਤਰੋ ਕਮਾਇਆ ਆ ਸਿੱਖ ਪੰਥ ਦੇ ਨਾਲ, ਜੇ ਕੋਈ ਜੁਝਾਰੂ ਸੁੱਖਾ ਸਿੰਘ ਮਤਾਬ ਸਿੰਘ ਫਿਰ ਬਣਦੇ ਆ, ਅਸੀਂ ਉਹਨਾਂ ਨੂੰ ਸਾਂਭਣ ਜੋਗੇ ਹੈਗੇ ਨਹੀਂ? ਇਹ ਸਵਾਲ ਸਾਡੇ ਸਾਰਿਆਂ ਲਈ ਹੈ। ਇਸ ਗੱਲ ਦੇ ਵਿੱਚ ਨਾ ਪਈਏ ਕਿ ਗੋਰਾ ਕੀ ਸੋਚਦਾ ਆ, ਬਾਹਰਲੀ ਮੀਡੀਆ ਕੀ ਸੋਚਦੀ ਆ, ਇਹ ਸੋਚੀਏ ਕਿ ਇਹ ਗੁਰੂ ਨੂੰ ਪ੍ਰਵਾਨ ਹੈ ਜਾਂ ਨਹੀਂ। ਗੱਲ ਖਤਮ। ਜਦੋਂ ਅਸੀਂ ਗੱਲਾਂ ਕਰਦੇ ਆ ਇਤਮਾਰਗ ਚੱਲੇ ਭਾਈ ਜਿਹੜੇ ਗੁਰ ਕਹੈ ਸੋ ਕਾਰ ਕਮਾਏ ਜੀ, ਉਹ ਮਾਰਗ ਦੇ ਚੱਲਣਾ ਆ ਜੋ ਗੁਰੂ ਸਾਹਿਬ ਨੇ ਕਿਹਾ। ਉਹ ਤੇ ਚੱਲਦੇ ਚੱਲਦੇ ਤਸ਼ੱਦਦ ਹੋਵੇ, ਜੇਲਾਂ ਹੋਣ, ਸ਼ਹੀਦੀ ਹੋਵੇ। ਸਾਡੇ ਸਿੰਘਾਂ ਸਿੰਘਣੀਆਂ ਨੇ ਦਿਖਾਇਆ ਕਿ ਅਸੀਂ ਉਸ ਸਮੇਂ ਚੋਂ ਕਿੱਦਾਂ ਲੰਘਣਾ ਹੈ। ਅਸੀਂ ਆਪਣੇ ਆਪ ਨੂੰ ਤਕੜੇ ਕਰੀਏ, ਅਸੀਂ ਉਹਨੂੰ ਮਹਿਸੂਸ ਕਰੀਏ। ਫਿਰੰਗੀ ਜਦੋਂ ਇਸ ਦੇਸ਼ ਦੇ ਵਿੱਚ ਆਇਆ, ਬਹੁਤ ਥੋੜੇ ਲੋਕ ਸੀਗੇ ਜਿਹਨੇ ਹਥਿਆਰ ਨਹੀਂ ਸੁੱਟੇ। ਆਪਾਂ ਸਿਧਾਂਤਕ ਜਿੱਤ ਦੀ ਗੱਲ ਕਰਦੇ ਹਾਂ, ਜ਼ਫਰਨਾਮੇ ਦੀ ਗੱਲ ਕਰਦੇ ਹਾਂ, ਤਾਂ ਮੈਂ ਇਹ ਸਭ ਕੁਝ ਆਪ ਦੇ ਮੂਹਰੇ ਪੇਸ਼ ਕਰ ਰਿਹਾ ਕਿ ਹਰੇਕ ਜਨਰੇਸ਼ਨ ਦੇ ਵਿੱਚ ਕੁਝ ਨਾ ਕੁਝ ਸਾਡੇ ਸਾਹਮਣੇ ਆਇਆ ਆ, ਜਿਸ ਵਿੱਚੋਂ ਸਾਨੂੰ ਸੇਧ ਮਿਲਦੀ ਹੈ। ਭਾਈ ਮਹਾਰਾਜ ਸਿੰਘ ਉਹ ਇੱਕ ਸੇਧ ਆ। ਭਾਈ ਮਹਾਰਾਜ ਸਿੰਘ ਨੇ ਹਥਿਆਰ ਵੀ ਨਹੀਂ ਸਿੱਟੇ। ਉਹਨਾਂ ਨੇ ਇੱਕ ਪਾਲਿਸੀ ਵੀ ਬਣਾਈ ਕਿ ਅਸੀਂ ਲੜਨਾ ਕਿੱਦਾਂ ਆ। ਜਦੋਂ ਉਹ ਫੜੇ ਗਏ, ਜਦੋਂ ਬਾਹਰ ਭੇਜੇ ਗਏ, ਜੇਲ੍ਹ ਕੱਟਣੀ ਆ, ਉੱਥੇ ਅੱਖਾਂ ਦੀ ਰੋਸ਼ਨੀ ਵੀ ਚਲੇ ਗਈ। ਕੁਝ ਸਾਲਾਂ ਦੇ ਵਿੱਚ ਕਾਲ ਕੋਠੜੀ ਦੇ ਵਿੱਚ ਬੰਦ ਹੋ ਕੇ ਉੱਥੇ ਉਹਨੂੰ ਸ਼ਹੀਦ ਹੀ ਅਸੀਂ ਗਿਣ ਸਕਦੇ ਹਾਂ ਕਿ ਸ਼ਹੀਦ ਹੋ ਗਏ। ਪਰ ਉਹ ਡੋਲੇ ਨਹੀਂ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਗਏ। ਤੇ ਸਭ ਤੋਂ ਵੱਡੀ ਗੱਲ ਸਾਡੇ ਲਈ ਇਹੀ ਹੈ, ਪੰਜਾਬ ਦਾ ਪੂਰਾ ਦੌਰ ਜਿਹੜਾ ਆ 1984 ਤੋਂ ਲੈ ਕੇ ਤਕਰੀਬਨ 1995 ਤੱਕ, ਇਹਨੂੰ ਅਸੀਂ ਜੇ ਨੁਕਸਾਨ ਦੇ ਰੂਪ ਦੇ ਵਿੱਚ ਦੇਖਾਂਗੇ, ਬਹੁਤ ਇੱਕ ਵੱਡੀ ਇਤਿਹਾਸਕ ਭੁੱਲ ਆ ਸਾਡੀ, ਕਿ ਸਾਡਾ ਕਿੰਨਾ ਨੁਕਸਾਨ ਹੋਇਆ। ਇਹ ਅਸੀਂ ਕੁਝ ਦਿਨ ਪਹਿਲਾਂ ਇੰਗਲੈਂਡ ਦੇ ਵਿੱਚ ਸੀ। ਇੰਗਲੈਂਡ ਦੇ ਵਿੱਚ ਵਿਚਾਰਾ ਕਰਦੇ ਇੱਕ ਸੂਝਵਾਨ ਸਿੱਖ ਨੇ, ਮੈਂ ਉਹਨੂੰ ਸੂਝਵਾਨ ਹੀ ਕਹੂੰਗਾ ਕਿ ਬੜੀ ਉਹਨਾਂ ਤੇ ਕਿਰਪਾ ਹੋਗੀ, ਬੜੇ ਉਹ ਸਿਆਣੇ ਨੇ, ਪਰ ਉਹਨਾਂ ਦੇ ਮੂੰਹੋਂ ਇੱਕ ਗੱਲ ਨਿਕਲ ਗਈ ਕਿ ਸਿੱਖ ਜਿਹੜੇ ਆ ਉਹ ਇੱਕ ਟਰੈਪ ਦੇ ਵਿੱਚ ਪੈ ਗਏ ਤੇ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਖਾਲਿਸਤਾਨ ਵੱਲ ਨੂੰ ਧੱਕ ਦਿੱਤਾ। ਇਹ ਬਹੁਤ ਡੇਂਜਰਸ ਗੱਲ ਆ ਕਿ ਸਟੇਟ ਨੇ ਸਾਨੂੰ ਖਾਲਿਸਤਾਨ ਜਾਂ ਰਾਜ ਵੱਲ ਨੂੰ ਧੱਕਿਆ ਹੈ। ਇਹਦਾ ਮਤਲਬ ਸਾਡੀ ਕੋਈ ਆਪ ਦੀ ਕੋਈ ਹੋਂਦ ਹੀ ਨਹੀਂ ਹੈਗੀ। ਜਿੱਦਾਂ ਕਿ ਖਾਲਿਸਤਾਨ ਕੋਈ ਗਲਤ ਗੱਲ ਸੀਗੀ, ਉਹਦਾ ਕਹਿਣ ਦਾ ਇਹ ਵੀ ਨਹੀਂ ਮਤਲਬ ਸੀ। ਉਹਦਾ ਕਹਿਣ ਦਾ ਮਤਲਬ ਜ਼ਿਆਦਾ ਤਾਂ ਇਹ ਸੀਗਾ ਕਿ ਸਟੇਟ ਹਰੇਕ ਆਪਰੇਸ਼ਨ ਨੂੰ ਇਦਾਂ ਡਾਇਰੈਕਟ ਕਰਦੀ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਆ ਕਿੱਥੇ ਤੱਕ ਲਾ ਕੇ ਬੰਦਿਆਂ ਨੂੰ ਲਿਜਾਣਾ ਹੈ, ਤੇ ਉੱਥੇ ਜਦੋਂ ਪਹੁੰਚਦੇ ਆ ਉਹ ਖਤਮ ਕਰ ਦਿੰਦੇ ਆ। ਪਰ ਜਿਸ ਤਰੀਕੇ ਦੇ ਨਾਲ ਉਹ ਗੱਲ ਹੋਈ, ਉੱਥੇ ਨੌਜਵਾਨ ਬੈਠੇ ਆ, ਉਹਨਾਂ ਨੂੰ ਫਿਰ ਕੱਟਣਾ ਪਿਆ ਕਿ ਸਾਡੇ ਵਿਚਾਰ ਹੋਏ, ਵਧੀਆ ਵਿਚਾਰ ਹੋਏ। ਪਰ ਉਹ ਜਿਹੜੀ ਗੱਲ ਆ ਕਿ ਸਟੇਟ ਨੇ ਸਿੱਖਾਂ ਨੂੰ ਖਾਲਿਸਤਾਨ ਵੱਲ ਨੂੰ ਧੱਕਿਆ, ਪਾਤਸ਼ਾਹੀ ਦਾ ਇੱਕ ਦਾਅਵਾ ਆ ਗੁਰੂ ਸਾਹਿਬ ਵੱਲੋਂ, ਰਾਜ ਇੱਕ ਹੁਕਮ ਹੈ। ਖਾਲਿਸਤਾਨ ਉਸ ਦਾਅਵੇ ਤੇ ਹੁਕਮ ਦਾ ਇੱਕ ਪ੍ਰਗਟਾਵਾ ਆ ਅੱਜ ਦੇ ਮੌਜੂਦਾ ਸੰਘਰਸ਼ ਦੇ ਸਮੇਂ ਦੇ ਵਿੱਚ। ਇਹਦੇ ਵਿੱਚੋਂ ਸਾਨੂੰ ਇਸ ਗੱਲ ਦੀ ਪਛਾਣ ਹੋਣੀ ਚਾਹੀਦੀ ਆ ਕਿ ਸਾਨੂੰ ਕਿਸੇ ਨੇ ਕਿਸੇ ਪਾਸੇ ਨੂੰ ਨਹੀਂ ਧੱਕਿਆ। ਅਸੀਂ ਗੁਰੂ ਸਾਹਿਬ ਦੇ ਉਸ ਮਾਰਗ ਤੇ ਚੱਲ ਰਹੇ ਹਾਂ। ਅਸੀਂ ਉਹ ਦਾਅਵਾ ਅਸੀਂ ਆਪਣੇ ਪੱਲੇ ਬੰਨਿਆ ਆ। ਉਹ ਦਾਅਵਾ ਜਿਹੜਾ ਸੀਗਾ ਜੰਗਲਾਂ ਦੇ ਵਿੱਚ ਵੀ ਸਾਡੇ ਨਾਲ ਸੀਗਾ। ਉਹ ਦਾਅਵਾ ਜਿਹੜਾ ਸੀਗਾ ਉਹ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਵੀ, ਇੱਕ ਭਿਆਨਕ ਸਮੇਂ ਦੇ ਵਿੱਚ ਵੀ ਸਾਡੇ ਨਾਲ ਸੀ, 84 ਦੇ ਵਿੱਚ ਵੀ ਸਾਡੇ ਨਾਲ, ਅੱਜ ਵੀ ਸਾਡੇ ਨਾਲ ਹੈ। ਉਸ ਹੁਕਮ ਦੀ ਗੱਲ ਅਸੀਂ ਕਰਦੇ ਹਾਂ ਰਾਜ ਦੀ। ਉਹ ਰਾਜ ਦਾ ਜਿਹੜਾ ਹੁਕਮ ਦਿੱਤਾ ਗਿਆ ਹੈ ਉਹ ਸਿਰਫ ਨਾਰਾ ਨਹੀਂ ਸੀ। ਨਾਰਾ ਲਾਉਣਾ ਆ ਰਾਜ ਕਰੇਗਾ ਖਾਲਸਾ, ਤੇ ਉਹਨੂੰ ਸਥਾਪਿਤ ਵੀ ਕਰਨਾ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਨੇਸ਼ਨ ਸਟੇਟ ਸਿਸਟਮ ਦੇ ਵਿੱਚ ਬਾਉਂਡਰੀਜ਼ ਤੇ ਬਾਰਡਰਸ ਦੇ ਨਾਲ ਜਿਸ ਅਸੀਂ ਵਿਚਰ ਰਹੇ ਹਾਂ, ਇਹਦੇ ਵਿੱਚ ਫਿਰ ਖਾਲਿਸਤਾਨ ਉਸ ਦਾ ਪ੍ਰਗਟਾਵਾ ਹੈ।
ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਕਿ ਕਿ ਇੰਡੀਆ ਟੁਡੇ ਜਿਹੜਾ ਆ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੇ 4 ਫੋਟੋਆਂ ਜਿਹੜੀਆਂ ਆ ਉਹ ਤੇ ਕ੍ਰਾਸ ਮਾਰ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਮੀਤ ਸਿੰਘ PhD, ਜਿਹੜੀ ਕੁਝ ਸਾਲ ਪਹਿਲਾਂ ਪਾਕਿਸਤਾਨ ਦੇ ਵਿੱਚ ਉਹ ਵੀ ਸ਼ਹੀਦ ਕੀਤੇ ਗਏ, ਭਾਈ ਅਵਤਾਰ ਸਿੰਘ ਖੰਡਾ ਤੇ ਕੁਝ ਦਿਨਾਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ। ਸਟੇਟ ਨੇ ਇਹਨਾਂ ਨੂੰ ਇਦਾਂ ਦਿਖਾਇਆ ਕਿ ਅਸੀਂ ਜਿੱਤ ਗਏ, ਕਿ ਅਸੀਂ ਆ 4 ਜਿਹੜੇ ਸੰਘਰਸ਼ੀ ਸਿੰਘ ਜਿਹੜੇ ਆ ਜੁਝਾਰੂ ਜਰਨੈਲ ਉਹਨਾਂ ਦੇ ਵਿੱਚ ਆ, ਅਸੀਂ ਇਹਨਾਂ ਨੂੰ ਖਤਮ ਕਰ ਦਿੱਤਾ ਆ ਤੇ ਉਹ ਇੱਕ ਜਿੱਤ ਦੇ ਰੂਪ ਦੇ ਵਿੱਚ ਆਪਣੇ ਜਿਹੜੇ ਲੋਕ ਆ ਉਹਨਾਂ ਦੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਮੂਹਰੇ ਪੇਸ਼ ਕਰ ਰਹੇ ਆ ਕਿ ਅਸੀਂ ਜਿੱਤ ਗਏ। ਤੇ ਪਿਛਲੇ 1.5 ਸਾਲ ਦੇ ਵਿੱਚ ਜੋ ਉਹਨਾਂ ਦਾ ਬੁਰਾ ਹਾਲ ਸਿੱਖਾਂ ਨੇ ਕੀਤਾ, ਮੈਂ ਸਿੱਖ ਕਹੂੰਗਾ ਸਿੱਖਾਂ ਨੇ ਕੀਤਾ ਹੈ, ਕਿ ਹੋ ਸਕਦਾ ਹੈ ਪਿਛਲੇ 75 ਸਾਲ ਦੇ ਵਿੱਚ ਉਹ ਇਸ ਮਾੜੇ ਹਾਲ ਦੇ ਵਿੱਚੋਂ ਨਾ ਲੰਘੇ ਹੋਣ। ਅਸੀਂ ਜਦੋਂ ਮੈਂ ਗੱਲ ਕੀਤੀ ਸੀਗੀ ਕਿ ਖਾਲਿਸਤਾਨ ਦਾ ਸੰਘਰਸ਼ ਅਸੀਂ ਇੱਥੇ ਕੈਨੇਡਾ 'ਚ ਦੇਖਿਆ, ਡਾਇਸਪੋਰਾ ਦੇ ਵਿੱਚ 92 ਦੇ ਵਿੱਚ, 91 ਦੇ ਵਿੱਚ, 90 ਦੇ ਵਿੱਚ, ਸਾਨੂੰ ਉਦੋਂ ਵੀ ਮੈਨੂੰ ਵੀ ਸੁਰਤ ਆ ਕਿ ਉਸ ਸਮੇਂ ਕੀ ਚੱਲ ਰਿਹਾ ਸੀ। ਉਹ ਸਮੇਂ ਤੋਂ ਬਾਅਦ 2023-24 ਅੱਜ ਜਿੱਥੇ ਅਸੀਂ ਖੜੇ ਹਾਂ, ਡਾਇਸਪੋਰਾ ਦੇ ਵਿੱਚ ਖਾਲਿਸਤਾਨ ਦੀ ਪਪੂਲੈਰਿਟੀ ਤੇ ਸੰਘਰਸ਼ ਪ੍ਰਤੀ ਜਿਹੜਾ ਇੱਕ ਜ਼ੋਰ ਚੱਲ ਰਿਹਾ ਹੈ, ਪਿਛਲੇ 30 ਸਾਲਾਂ ਦੇ ਵਿੱਚ ਇਹ ਸਭ ਤੋਂ ਪੀਕ ਤੇ ਆਇਆ ਹੈ। ਹੁਣ ਗੱਲ ਖੁੱਲ ਕੇ ਹੋ ਰਹੀ ਹੈ। ਹੁਣ ਜਥੇਬੰਦੀਆਂ, ਇੰਡੀਵਿਜੂਅਲਸ, ਮਾਵਾਂ ਭੈਣਾਂ ਘਰਾਂ ਦੇ ਵਿੱਚ ਇਹ ਗੱਲ ਹੋ ਰਹੀ ਹੈ ਕਿ ਅਸੀਂ ਰਾਜ ਦੀਆਂ ਗੱਲਾਂ ਕਿਉਂ ਨਾ ਕਰੀਏ। ਰਾਜ ਦੀਆਂ ਗੱਲਾਂ ਜੇ ਬੱਚਿਆਂ ਤੱਕ ਨਹੀਂ ਪਹੁੰਚਦੀਆਂ, ਉਹ ਬੱਚੇ ਜਿਹੜੇ ਆ, ਜਿੱਦਾਂ ਭਾਈ ਬਲਬੀਰ ਸਿੰਘ ਭਰਪੂਰ ਕਹਿੰਦੇ ਸੀਗੇ, ਉਹ ਹਿੰਦੁਸਤਾਨ ਦੇ ਪਿੰਜਰੇ ਦੇ ਵਿੱਚ ਤੜਪ ਕੇ ਉੱਥੇ ਮਰ ਜਾਊਗੇ ਪੰਛੀਆਂ ਵਾਂਗ। ਜ਼ਿੰਮੇਵਾਰੀ ਸਾਡੇ ਵਰਗੇ ਮਾਪੇ ਦੇ ਅੱਜ ਕਿ ਅਸੀਂ ਬੱਚੇ ਤਿਆਰ ਕਰਨੇ ਆ, ਪਰ ਅਸੀਂ ਤਿਆਰ ਕਰਕੇ ਉਹਨਾਂ ਤੋਂ ਕਰਾਉਣਾ ਕੀ ਹੈ। ਇੱਕ ਕਥਾਵਾਚਕ ਸਿੰਘ ਨੇ ਕੁਝ ਸਮੇਂ ਪਹਿਲਾਂ ਮੈਂ ਗੱਲ ਸੁਣੀ ਸੀ, ਮੈਨੂੰ ਬੜੀ ਪਿਆਰੀ ਲੱਗੀ, ਕਰਕੇ ਮੈਂ ਵੀ ਇੱਕ ਮਾਪੇ ਦੇ ਤੌਰ ਤੇ ਤੁਹਾਡੇ ਮੂਹਰੇ ਪੇਸ਼ ਹੋ ਰਿਹਾ। ਇੱਕ ਇਹ ਵੀ ਮੇਰਾ ਰੋਲ ਆ ਪੰਥ ਦੇ ਵਿੱਚ ਕਿ ਅਸੀਂ ਵੀ ਬੱਚੇ ਆਪਣੇ ਤਿਆਰ ਕਰ ਰਹੇ ਹਾਂ। ਉਹਨੇ ਗੱਲ ਕੀਤੀ ਸੀਗੀ ਕਿ ਮਾਪੇ ਜਿਹੜੇ ਆ ਸਭ ਕੁਝ ਦੇਣ ਆਪਣੇ ਬੱਚੇ ਨੂੰ, ਪਰ ਜੋ ਤੁਸੀਂ ਦੇ ਰਹੇ ਆ ਉਹਨਾਂ ਦੇ ਕੋਈ ਕੰਮ ਆਊਗੀ ਗੱਲ। ਕਹਿੰਦੇ ਤੁਸੀਂ ਇਹਨਾਂ ਨੂੰ ਪੜ੍ਹਾਈ ਦੇ ਦਿਓ, ਤੁਸੀਂ ਇਹਨਾਂ ਨੂੰ ਪੈਸਾ ਵੀ ਦੇ ਦਿਓ, ਜਾਇਦਾਦ ਦੇ ਦਿਓ, ਘਰ ਬਣਾ ਦਿਓ, ਸਭ ਕੁਝ ਦੇ ਦਿਓ। ਕਹਿੰਦਾ ਰੱਬ ਦਾ ਵਾਸਤਾ ਆ ਕਿ ਨਾਮ ਤੇ ਸਿੱਖੀ ਵੀ ਦੇ ਦਿਓ। ਜਿਹੜੀ ਚੀਜ਼ ਇਸ ਦੁਨੀਆ ਨੂੰ ਛੱਡ ਕੇ ਕੰਮ ਆਉਣੀ ਆ ਉਹ ਨਹੀਂ ਦੇ ਪਾ ਰਹੇ ਸਿੱਖ ਜਿਹੜੇ ਆ, ਤੇ ਜੋ ਇੱਥੇ ਹੀ ਭਸਮ ਹੋ ਜਾਣੀ ਆ, ਢਹਿ ਢੇਰੀ ਹੋ ਜਾਣੀ ਆ, ਉਹ ਸਭ ਕੁਝ ਉਹ ਅਸੀਂ ਦੇ ਰਹੇ ਹਾਂ। ਜੇ ਇੱਕ ਸਕਿੰਟ ਲਈ ਅਸੀਂ ਸੋਚੀਏ ਕਿ ਅਸੀਂ ਬੈਠੇ ਕਿੱਥੇ ਆ, 1000 ਵਾਰ ਗੁਰੂ ਸਾਹਿਬ ਨੇ ਗੱਲ ਦੱਸੀ ਆ ਕਿ ਅਸੀਂ ਇੱਥੋਂ ਚਲੇ ਜਾਣਾ। ਜੇ ਚਲੇ ਜਾਣਾ ਇਹਦਾ ਮਤਲਬ ਕਿਤੇ ਜਾ ਰਹੇ ਹਾਂ, ਕੋਈ ਘਰ ਵਾਪਸੀ ਹੋ ਰਹੀ ਹੈ। ਸਾਡੀ ਆਤਮਾ ਜਿਹੜੀ ਆ ਪਰਮਾਤਮਾ ਦੇ ਮੂਹਰੇ ਪੇਸ਼ ਹੋਊਗੀ। ਉਸ ਸਮੇਂ ਦੇ ਵਿੱਚ ਜੇ ਸਾਡਾ ਕੋਈ ਸੱਚਾ ਪਿਆਰ ਕਿਸੇ ਦੇ ਨਾਲ ਵੀ ਆ, ਸਾਡੇ ਬੱਚਿਆਂ ਦੇ ਨਾਲ, ਸਾਡੇ ਪਰਿਵਾਰ ਦੇ ਨਾਲ, ਸਾਡੇ ਮਿੱਤਰਾਂ ਦੇ ਨਾਲ, ਇੱਕ ਦੂਜੇ ਦੀ ਸੰਗਤ ਜਿਹੜੀ ਆ ਉਹ ਵਧਾ ਕੇ ਜਿੰਨਾ ਨਾਮ ਜਪ ਹੁੰਦਾ ਆ, ਜਿੰਨਾ ਅਭਿਆਸ ਕਰ ਹੁੰਦਾ ਆ, ਜਿੰਨੀ ਸੇਵਾ ਕਰ ਹੁੰਦੀ ਆ, ਅਸਲ ਦੇ ਵਿੱਚ ਤਾਂ ਉਹੀ ਨਾਲ ਜਾਣੀ ਹੈ। ਇਹ ਗੱਲ ਐਟਲੀਸਟ ਸਾਡੇ ਪੱਲੇ ਬੰਨਣੀ ਚਾਹੀਦੀ ਹੈ ਕਿ ਅਸੀਂ ਇਸ ਤੋਂ ਬਾਹਰ ਛੁਟਕਾਰਾ ਕੁਝ ਨਹੀਂ ਹੈਗਾ ਸਾਡਾ। ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਫੋਰਨ ਇੰਟਰਫੇਰੈਂਸ, WSO ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਕਈ ਇਸ ਮਸਲੇ ਦੇ ਉੱਤੇ ਕੰਮ ਕੀਤੇ ਗਏ। ਉਹਨਾਂ ਦੀ ਜਿਹੜੀਆਂ ਕਈ ਗੱਲਾਂ ਉਹਨਾਂ ਨੇ ਕੈਪਚਰ ਕੀਤੀਆਂ ਆ ਇੰਗਲਿਸ਼ ਦੇ ਵਿੱਚ। ਮੈਂ ਇਹਦੇ ਵਿੱਚ ਜ਼ਿਆਦਾ ਡੂੰਘਾਈ ਦੇ ਵਿੱਚ ਨਹੀਂ ਜਾਂਦਾ, ਬਟ ਫੋਰਨ ਇੰਟਰਫੇਰੈਂਸ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਮੈਂ ਗੱਲ ਇੱਥੇ ਤਾਂ ਕਰਦਾ ਹਾਂ ਕਿ ਮੌਜੂਦਾ ਸਮੇਂ ਦੀ ਵੀ ਗੱਲ ਜਿਹੜੀ ਆ ਉਹ ਇੱਥੇ ਬਣਦੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਜ਼ਫਰਨਾਮੇ ਨੂੰ ਲਾ ਕੇ ਤੁਰਨਾ ਆ, ਫਿਰ ਸਾਡੇ ਕੀ ਅਸੀਂ ਕਰ ਸਕਦੇ ਹਾਂ ਪੋਲੀਟੀਕਲ ਸਪੇਸ ਦੇ ਵਿੱਚ। ਫਿਰ ਜੇ ਗੁਰੂ ਸਾਹਿਬ ਦਾ ਬਿਹੇਵੀਅਰ ਔਰੰਗਜ਼ੇਬ ਨਾਲ ਕਿਦਾਂ ਦਾ ਸੀ, ਗੁਰੂ ਸਾਹਿਬ ਨੇ ਜੋ ਸਿੱਖਾਂ ਪ੍ਰਤੀ ਜਿਹੜੀ ਅਣਖ ਦਿਖਾਈ ਉੱਥੇ, ਕਿ ਸਾਡਾ ਵੀ ਉਹ ਕਿਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ। ਜੇ ਅਸੀਂ ਅੱਜ ਇੱਥੇ ਬੈਠੇ ਹਾਂ ਤੇ ਜੇ ਅੱਜ ਇੱਥੇ ਕੋਈ ਪੋਲੀਟੀਸ਼ੀਅਨ ਆ ਜਾਵੇ, ਕੋਈ ਵੀ ਹੋਵੇ, ਕੋਈ MP ਵੀ ਹੋਵੇ, ਕੋਈ ਬੈਕ ਬੈਂਚਰ ਹੀ ਹੋਵੇ, ਅਨਫੋਰਚੂਨੇਟਲੀ ਸਿੱਖਾਂ ਦੇ ਵਿੱਚੋਂ ਹੀ ਬਹੁਤ ਇੱਕ ਵੱਡਾ ਵਰਗ ਆ ਜਿਨ੍ਹਾਂ ਨੇ ਭੱਜ ਕੇ ਦਰਵਾਜ਼ੇ ਵੱਲ ਨੂੰ ਜਾਣਾ ਆ, ਨੀਵੀਆਂ ਪਾ ਕੇ ਉਹਨਾਂ ਦਾ ਸਵਾਗਤ ਕਰਨ ਲਈ। ਅਸੀਂ ਗੁਰਦੁਆਰਿਆਂ ਦੀ ਕਮੇਟੀਆਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਗੱਲ ਕਹਿ ਸਕਦਾ ਹਾਂ ਕਿ ਸਾਡੇ ਆਲੇ ਦੁਆਲੇ ਵੀ ਇਹੋ ਜਿਹੇ ਬਹੁਤ ਬੰਦੇ ਨੇ। ਇੱਕ ਇਮੀਡੀਏਟ ਡਿਫਰੈਂਸ ਇਨ ਪਾਵਰ ਹੋ ਗਈ।
ਹਾਲੇ ਕਿ ਹਮਾਯੂ ਤੇ ਅਕਬਰ ਵਰਗੇ ਜਦੋਂ ਗੁਰੂ ਅੰਗਦ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ ਮੂਹਰੇ ਪੇਸ਼ ਹੋਏ, ਉਹਨਾਂ ਨੇ ਮੂੰਹ ਵੀ ਨਹੀਂ ਲਾਏ। ਉਹਨਾਂ ਦੇ ਤੌਰ ਦੇ ਉੱਤੇ, ਉਹਨਾਂ ਦੇ ਬੇਸ ਦੇ ਉੱਤੇ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ। ਸਾਨੂੰ ਕੀ ਹੋ ਗਿਆ? ਮੁੜ ਮੁੜ ਕੇ ਅਸੀਂ ਕਹੀ ਜਾਂਦੇ ਹਾਂ ਕਿ ਅਸੀਂ ਗੁਰੂ ਸਾਹਿਬ ਦਾ ਰੂਪ ਹਾਂ, ਖਾਲਸਾ ਵੀ ਗੁਰੂ ਸਾਹਿਬ ਦਾ ਰੂਪ ਆ, ਕਿ ਅਸੀਂ ਇੰਨੇ ਇੱਕ ਕਮਜ਼ੋਰ ਸਪੇਸ ਦੇ ਵਿੱਚ ਕਿੱਦਾਂ ਆ ਗਏ ਕਿ ਕੋਈ ਸਿਆਸੀ ਬੰਦਾ ਗੁਰਦੁਆਰੇ 'ਚ ਆਉਂਦਾ ਹੈ, ਅਸੀਂ ਨੀਵੀਂ ਪਾ ਕੇ ਉਹਦੇ ਮੂਹਰੇ ਚਲੇ ਜਾਈਏ। ਸਾਡਾ ਇੱਕ ਸਿਸਟਮ ਜਿਹੜਾ ਹੈ, ਅਸੀਂ ਕਹਿੰਦੇ ਗੁਰੂ ਲਿਵ ਤੋਂ ਅਸੀਂ ਟੁੱਟੇ ਹਾਂ। ਉਹਦੇ ਕਰਕੇ ਸਾਡੀ ਜਿਹੜੀ ਇੱਕ ਪ੍ਰਾਇੋਰਟੀਜ਼ ਆ ਉਹ ਸ਼ਿਫਟ ਹੋ ਗਈਆਂ, ਕਿਉਂਕਿ ਸਾਡੇ ਮਨ ਦੇ ਵਿੱਚ ਇਹ ਆ ਕਿ ਸਾਡੀ ਬਲ ਬੁੱਧੀ ਮੁਤਾਬਕ ਅਸੀਂ ਇਹਨਾਂ ਨੂੰ ਮਨਾ ਸਕਦੇ ਹਾਂ, ਇਹਨਾਂ ਤੋਂ ਅਸੀਂ ਕਢਾ ਸਕਦੇ ਹਾਂ, ਕੁਝ ਕਰਾ ਸਕਦੇ ਹਾਂ, ਅਸੀਂ ਸਿਰਫ ਇੱਥੇ ਤੱਕ ਸੀਮਤ ਹੋ ਗਏ। ਸਾਡੀ ਆਜ਼ਾਦ ਇੱਕ ਜਿਹੜੀ ਹਸਤੀ ਆ ਉਹ ਅਸੀਂ ਆਪ ਹੀ ਖਤਮ ਕਰੀ ਜਾ ਰਹੇ ਹਾਂ। ਸਾਡੇ ਕੋਲ ਹੋਰ ਕੁਝ ਵੀ ਨਾ ਰਵੇ, ਪੰਥ ਕੋਲ ਇੱਕ ਅਣਖ ਹੀ ਰਹਿ ਜਾਵੇ, ਇੰਨੀ ਬਹੁਤ ਹੁੰਦੀ ਹੈ। ਅਣਖ ਤੇ ਗੈਰਤ ਰਹਿ ਜਾਵੇ। ਸਾਡੇ ਲਈ ਇਹ ਇੱਕ ਪ੍ਰੋਬਲਮ ਆ ਜਿਹਨੂੰ ਸਾਨੂੰ ਐਡਰੈਸ ਕਰਨਾ ਪੈਣਾ। ਮਿਸਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਦੀ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਇਹ ਲਫ਼ਜ਼ ਜਿਹੜੇ ਆ ਮੁੜ ਮੁੜ ਕੇ ਇਹ ਦੁਹਰਾਏ ਜਾਂਦੇ ਆ ਕਿ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਕੈਂਪੇਨਾਂ ਚੱਲਦੀਆਂ ਆ। ਮੈਂ ਇਸ ਗੱਲ ਤਾਂ ਇਸ ਟੌਪਿਕ ਨਾਲ ਲੜਾ ਰਿਹਾ ਹਾਂ। ਡਿਸਇਨਫੋਰਮੇਸ਼ਨ ਝੂਠ ਹੁੰਦਾ ਹੈ, ਸਰਾਸਰ ਝੂਠ। ਉਸ ਝੂਠ ਨੂੰ ਸਟੇਟ ਵਰਤਦੀ ਆ ਲੋਕਾਂ ਦੇ ਇੱਕ ਮਾਈਂਡਸ ਨੂੰ ਚੇਂਜ ਕਰਨ ਲਈ, ਕਿਸੇ ਪ੍ਰਤੀ ਜਾਂ ਕਿਸ ਚੀਜ਼ ਪ੍ਰਤੀ, ਕੋਈ ਪਾਲਿਸੀ ਪ੍ਰਤੀ, ਲੋਕਾਂ ਪ੍ਰਤੀ। ਉਹਦਾ ਐਗਜ਼ਾਮਪਲ ਸਿੱਖਾਂ ਪ੍ਰਤੀ ਇੰਡੀਅਨ ਸਟੇਟ ਡਿਸਇਨਫੋਰਮੇਸ਼ਨ ਕੈਂਪੇਨ ਚਲਾ ਕੇ ਸਾਨੂੰ ਰੈਡੀਕਲਸ, ਐਕਸਟ੍ਰੀਮਿਸਟ, ਟੈਰਰਿਸਟ ਸਭ ਕੁਝ ਦਿਖਾਉਂਦੀ ਆ। ਉਹ ਚਾਹੁੰਦੀ ਆ ਕਿ ਉਹ ਡਿਸਇਨਫੋਰਮੇਸ਼ਨ ਕੈਂਪੇਨ ਆ ਕੈਨੇਡਾ ਚੱਲਣ, ਕੈਨੇਡਾ ਦੀ ਜਿਹੜੀ ਪਬਲਿਕ ਆ ਉਹ ਸਿੱਖਾਂ ਦੇ ਖਿਲਾਫ ਹੋਵੇ। ਕੁਝ ਹੱਦ ਤੱਕ ਕਈ ਦਹਾਕਿਆਂ ਤੋਂ ਉਹ ਗੱਲ ਚੱਲਦੀ ਵੀ ਆਈ ਹੈ ਤੇ ਕਾਮਯਾਬ ਵੀ ਰਹੀ ਹੈ। ਨਸਲਵਾਦੀ ਵੀ ਵੱਧਦੀ ਹੈ ਇਸ ਗੱਲ ਨਾਲ, ਕਮਿਊਨਿਟੀਜ਼ ਪੋਲਰਾਈਜ਼ ਹੁੰਦੀਆਂ ਆ, ਟਕਰਾਅ ਸ਼ੁਰੂ ਹੋ ਜਾਂਦੇ ਆ। ਬਟ ਡਿਸਇਨਫੋਰਮੇਸ਼ਨ ਜਾਣ ਬੁੱਝ ਕੇ ਝੂਠ ਨੂੰ ਫੈਲਾਉਣ ਦਾ ਇੱਕ ਪਾਲਿਸੀ ਹੈ, ਜਾਣ ਬੁੱਝ ਕੇ। ਮਿਸਇਨਫੋਰਮੇਸ਼ਨ ਜੋ ਹੁੰਦੀ ਆ ਕਿ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਡਿਸਇਨਫੋਰਮੇਸ਼ਨ ਲਾ ਕੇ ਉਹਨਾਂ ਦੇ ਮਨ 'ਚ ਇਹ ਨਹੀਂ ਕਿ ਅਸੀਂ ਝੂਠ ਬੋਲ ਰਹੇ ਹਾਂ ਜਾਂ ਉਹ ਮਿਸਇਨਫੋਰਮੇਸ਼ਨ ਲਾ ਕੇ ਉਹ ਗਾਂਹ ਫਾਰਵਰਡ ਕਰੀ ਜਾ ਰਹੇ। ਉਹਨਾਂ ਨੂੰ ਇਗਨੋਰੈਂਸ ਦੇ ਵਿੱਚੋਂ ਕਹਿ ਲਓ, ਪਰ ਉਹਨਾਂ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਮਾੜਾ ਚਾਹੁੰਦੇ ਇਹਦੇ ਵਿੱਚੋਂ। ਉਹਨਾਂ ਨੂੰ ਹੋਇਆ ਕਿ ਆਹ ਚੀਜ਼ ਆ ਗਈ। ਪਰ ਕਦੀ ਕਦੀ ਡਿਸਇਨਫੋਰਮੇਸ਼ਨ ਇਹ ਆ ਕਿ ਸਿੱਖ ਐਕਸਟ੍ਰੀਮਿਸਟ ਤੇ ਟੈਰਰਿਸਟ ਆ, ਠੀਕ ਆ। ਰਾਈਟ ਵਿੰਗ ਜਿਹੜਾ ਗੋਰਾ ਨਸਲਵਾਦੀ ਆ ਜਿਹੜਾ ਕੈਨੇਡਾ 'ਚ ਬੈਠਾ ਆ, ਉਸ ਚੀਜ਼ ਨੂੰ ਦੇਖਦਾ, ਉਹਨੂੰ ਇੱਕ ਹਥਿਆਰ ਮਿਲ ਜਾਂਦਾ ਆ, ਉਹ ਉਸ ਚੀਜ਼ ਨੂੰ ਚੱਕ ਕੇ ਮਿਸਇਨਫੋਰਮੇਸ਼ਨ ਦੇ ਰਾਹੀਂ ਪੇਸ਼ ਕਰ ਦਿੰਦਾ ਕਿ ਉਹਨੂੰ ਪਤਾ ਆ ਕਿ ਨਹੀਂ ਹੈਗੇ, ਪਰ ਉਹਦੇ ਅੰਦਰ ਨਫ਼ਰਤ ਹੀ ਇੰਨੀ ਪ੍ਰਤੀ ਹੈ ਸਿੱਖਾਂ ਖਿਲਾਫ, ਉਹਨੂੰ ਗੱਲ ਨੂੰ ਫੈਲਾਉਣ ਲੱਗ ਪੈਂਦੇ ਆ। ਕਈ ਬੰਦੇ ਉਹਨਾਂ ਦੇ ਨਾਂ ਲੈ ਕੇ, ਮੋਕਾ ਬੈਜ਼ਰਗਾਨ, ਡੈਨੀਅਲ ਬੋਰਡਮੈਨ, ਇਦਾਂ ਦੇ ਬੰਦੇ ਜਿਹੜੇ ਆ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਆ, ਲੱਖਾਂ ਦੇ ਵਿੱਚ ਉਹਨਾਂ ਦੀ ਫੋਲੋਇੰਗਸ ਆ। ਤੇ ਜਦੋਂ ਉਹ ਬੰਦੇ ਬੋਲਦੇ ਆ, ਜਿਹੜਾ ਉਹ ਵਰਗ ਆ ਉਹ ਹੋਰ ਐਕਸਪੈਂਡ ਹੋਈ ਜਾਂਦਾ ਹੈ। ਜਦੋਂ ਸਿੱਖਾਂ ਦੇ ਖਿਲਾਫ ਗੋਲੀਆਂ ਚੱਲਣ ਲੱਗ ਪਈਆਂ, ਮੁੰਡੇ ਮਰਨ ਆਪੇ, ਇਹ ਇੱਕ ਇਹਦਾ ਪ੍ਰਤੀਕ ਆ ਮਿਸਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਦਾ ਕੈਂਪੇਨਸ ਦਾ ਮਤਲਬ ਹੀ ਇਹ ਆ ਕਿ ਸਿੱਖਾਂ ਨੂੰ ਖੂੰਜੇ ਲਾਉਣਾ ਇੰਡੀਅਨ ਸਟੇਟ ਵੱਲੋਂ। ਹੁਣ ਇਹਦੇ ਵਿੱਚੋਂ ਅਸੀਂ ਇਹਦਾ ਕਾਊਂਟਰ ਕਿੱਦਾਂ ਕਰਨਾ ਹੈ, ਮੈਂ ਉਸ ਗੱਲ ਤੇ ਆਉਣਾ ਚਾਹੁੰਦਾ ਸੀ ਤੇ ਕੁਝ ਮਿੰਟਾਂ ਦੇ ਵਿੱਚ ਇੱਥੇ ਸਮਾਪਤੀ ਹੈ। ਇਹਦਾ ਕਾਊਂਟਰ ਕਰਨਾ ਸਾਡੇ ਕੋਲ ਕਈ ਆਪਸ਼ਨਾਂ ਆ। ਹੁਣ ਜਿੰਨੀ ਗੱਲ ਆਪਾਂ ਕਰ ਹਟੇ ਆ ਉਹ ਸਿਧਾਂਤਕ ਪੱਖ ਤੋਂ ਕੀਤੀ ਹੈ। ਜੇ ਅਸੀਂ ਇਹ ਕਹੀਏ ਕਿ ਅਸੀਂ ਵੀ ਪ੍ਰੋਪਾਗੈਂਡਾ ਕਰਨਾ ਆ, ਅਸੀਂ ਝੂਠ ਬੋਲਣਾ ਆ, ਅਸੀਂ ਵੀ ਡਿਸਇਨਫੋਰਮੇਸ਼ਨ ਕੈਂਪੇਨ ਕਰਾਉਣੀ ਹੈ, ਅਸੀਂ ਕਿੱਦਾਂ ਕਰ ਸਕਦੇ ਹਾਂ? ਸਾਨੂੰ ਕੋਈ ਇਜਾਜ਼ਤ ਹੀ ਨਹੀਂ ਇਹੋ ਜਿਹੇ ਕੰਮ ਕਰਨ ਦੀ। ਅਸੀਂ ਕਿਉਂ ਇੰਨੇ ਨੀਵੇਂ ਹੋਈਏ? ਕਿਉਂ ਆਪਣਾ ਕਿਰਦਾਰ ਲੋਅਰ ਕਰੀਏ ਉਹਨਾਂ ਨਾਲ ਲੜਨ ਲਈ ਉਸ ਪੱਧਰ ਤੇ? ਹਾਂ, ਅਸੀਂ ਉਹਨੂੰ ਕਾਊਂਟਰ ਜ਼ਰੂਰ ਕਰ ਸਕਦੇ ਹਾਂ, ਆਪ ਦਾ ਪ੍ਰਮੋਸ਼ਨਲ ਮਟੀਰੀਅਲ ਤਿਆਰ ਕਰ ਸਕਦੇ ਹਾਂ, ਜਥੇਬੰਦੀਆਂ ਆਪਣਾ ਉੱਥੇ ਨੈਟਵਰਕਿੰਗ ਕਰ ਸਕਦੀਆਂ ਆ, ਜਥੇਬੰਦੀਆਂ ਮਟੀਰੀਅਲ ਤਿਆਰ ਕਰ ਸਕਦੀਆਂ ਆ, ਪ੍ਰੋਗਰਾਮ ਕਰ ਸਕਦੀਆਂ ਆ, ਮੀਡੀਆ ਦੇ ਵਿੱਚ ਆ ਸਕਦੀਆਂ ਆ, ਆਪਣਾ ਮੀਡੀਆ ਪਲੇਟਫਾਰਮ ਸ਼ੁਰੂ ਕਰ ਸਕਦੀਆਂ ਆ, ਇੰਟਰ ਕਮਿਊਨਿਟੀ ਡਾਇਲੌਗ ਸ਼ੁਰੂ ਕਰ ਸਕਦੀਆਂ, ਬਹੁਤ ਕੰਮ ਕਰ ਸਕਦੇ। ਪਰ ਇੱਕ ਗੱਲ ਜਿਹੜੀ ਨਹੀਂ ਕਰ ਸਕਦੇ, ਅਸੀਂ ਝੂਠ ਨਹੀਂ ਬੋਲਣਾ। ਕਿਰਦਾਰ ਪ੍ਰਤੀ ਅਸੀਂ ਉਸ ਗੱਲ ਦੇ ਵਿੱਚ ਨਹੀਂ ਪੈਣਾ ਕਿ ਅਸੀਂ ਇੱਕ ਪੂਰੀ ਕੌਮ ਜਿਹੜੀ ਆ ਅਸੀਂ ਉਹਨੂੰ ਹੀ ਥੱਲੇ ਲਾਉਣ ਪਿੱਛੇ ਚੱਲ ਜਾਈਏ। ਫਿਰ ਤਾਂ ਅਸੀਂ ਉਹਨਾਂ ਦੀ ਗੇਮ ਜਿਹੜੀ ਉਹਦੇ ਵਿੱਚ ਪੈ ਰਹੇ ਹਾਂ।
ਅਸੀਂ ਆਪਣੇ ਆਪ ਨੂੰ ਸੁਰੱਖਿਅਤ ਵੀ ਰੱਖਣਾ ਆ, ਪਰ ਉਹਨਾਂ ਦੇ ਬਿਹਾਫ ਤੇ ਜਾਂ ਉਹਨਾਂ ਦੀ ਇਸ ਗੇਮ ਦੇ ਵਿੱਚ ਪੈ ਕੇ ਨਹੀਂ। ਜਿਹੜੀ ਅਖੀਰਲੀ ਗੱਲ ਆਪ ਜੀ ਨਾਲ ਸਾਂਝੀ ਕਰਨੀ ਆ, ਸਾਡੇ ਲਈ ਗੁਰੂ ਸਾਹਿਬ ਨੇ ਰਾਜ ਦਾ ਜਿਹੜਾ ਹੁਕਮ ਦਿੱਤਾ ਆ, ਕਈ ਸਾਡੇ ਵੀਰ ਭੈਣ ਇੱਕ ਗੁਰਬਾਣੀ ਦੇ ਵਿੱਚੋਂ ਹੀ ਪੰਕਤੀ ਕੱਢ ਕੇ ਸਾਡੇ ਮੂਹਰੇ ਪੇਸ਼ ਕਰ ਦਿੰਦੇ ਆ, ਤੇ ਉਹ ਸਾਨੂੰ ਕਹਿੰਦੇ ਆ ਕਿ ਅਸੀਂ ਰਾਜ ਨਹੀਂ ਚਾਹੁੰਦੇ, ਤੇ ਉਹਦਾ ਕਾਰਨ ਆਹੀ ਆ ਕਿ ਅਸੀਂ ਤਾਂ ਸਿਰਫ ਸਰਬੱਤ ਦਾ ਭਲਾ ਚਾਹੁੰਦੇ ਹਾਂ, ਅਸੀਂ ਸੇਵਾ ਕਰਨੀ, ਅਸੀਂ ਫਲਾਨਾ ਕਰਨਾ ਹੈ। ਤੇ ਉਹ ਕਹਿੰਦੇ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਬੜੀ ਇੱਕ ਸਿੰਪਲਿਸਟਿਕ ਜਿਹੀ ਉਹਦੀ ਵਿਆਖਿਆ ਜਿਹੜੀ ਬੰਦੇ ਕਰਨਾ ਪੈਂਦੇ ਆ ਕਿ ਅਸੀਂ ਰਾਜ ਨਹੀਂ ਚਾਹੁੰਦੇ, ਅਸੀਂ ਮੁਕਤੀ ਵੀ ਨਹੀਂ ਚਾਹੁੰਦੇ। ਤੇ ਜੇ ਅਸੀਂ ਕਹਿ ਦਈਏ ਕਿ ਅਸੀਂ ਸਾਰਾ ਕੁਝ ਚਾਹੁੰਦੇ ਹਾਂ, ਇੰਨੀ ਸਿੰਪਲਿਸਟਿਕ ਨਹੀਂ ਹੈਗੀ ਇਹ ਗੱਲ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ, ਉਹਦੇ ਵਿੱਚ ਐਕਚੁਅਲੀ ਇੱਕ ਸੇਧ ਮਿਲਦੀ ਹੈ। ਜਿਹੜਾ ਬੰਦਾ ਰਾਜ ਦਾ ਚਾਹਵਾਨ ਹੋਵੇ ਉਹ ਜਰਵਾਣਾ ਬਣ ਜਾਂਦਾ ਹੈ ਸਤਾ ਦੀ ਖੇਡ ਦੇ ਵਿੱਚ। ਹੋ ਸਕਦਾ ਮਹਾਰਾਜ ਦਾ ਇਹੀ ਗੱਲ ਸੀਗੀ ਕਿ ਜਿਹੜਾ ਰਾਜ ਦਾ ਨਾ ਚਾਹਵਾਨ ਬੰਦਾ ਹੋਵੇ, ਜਿਹੜਾ ਨਹੀਂ ਚਾਹੁੰਦਾ, ਅਸਲ ਹੱਕਦਾਰ ਰਾਜ ਦਾ ਵੀ ਉਹੀ ਹੋਵੇ। ਜਿੱਥੇ ਮੁਕਤੀ ਦੀ ਗੱਲ ਹੁੰਦੀ ਹੈ, ਜੇ ਅਸੀਂ ਆਪਣਾ ਸੇਵਾ ਸਿਮਰਨ ਅਭਿਆਸ ਸਭ ਕੁਝ ਹੀ ਮੁਕਤੀ ਲਈ ਕਰ ਰਹੇ ਹਾਂ, ਉਹ ਵੀ ਸੇਵਾ ਨਿਸ਼ਕਾਮ ਨਹੀਂ ਰਹੀ, ਉਹ ਬਾਣੀ ਪੜ੍ਹੀ ਵੀ ਨਿਸ਼ਕਾਮ ਨਹੀਂ ਰਹੀ। ਉਹ ਪਿਆਰ ਦੇ ਵਿੱਚੋਂ ਨਹੀਂ ਫਿਰ ਅਸੀਂ ਪੜ੍ਹ ਰਹੇ ਹਾਂ, ਅਸੀਂ ਮੁਕਤੀ ਭਾਲ ਕੇ ਅਸੀਂ ਉਹਨੂੰ ਪੜ੍ਹ ਰਹੇ ਹਾਂ, ਉਹ ਅਧੂਰੀ ਰਹਿ ਜਾਂਦੀ ਹੈ। ਅਸੀਂ ਪਿਆਰ ਦੇ ਵਿੱਚੋਂ ਸਭ ਕੁਝ ਕਰਦੇ ਹਾਂ ਤੇ ਮੁਕਤੀ ਵੀ ਮਿਲੂ। ਤੇ ਅਸੀਂ ਉਸ ਗੁਰੂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਫਰਮਾਨ ਦਿੱਤਾ ਹੈ। ਮੈਂ ਇਸ ਗੱਲ ਦੇ ਉੱਤੇ ਆਪਣੀ ਗੱਲ ਖਤਮ ਕਰਦਾ ਹਾਂ। ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਇੱਕ ਸਵਾਲ ਪੁੱਛਿਆ ਸੀ, ਉਹਦੇ ਵਿੱਚ ਰਾਜ ਵੀ ਆ, ਉਹਦੇ ਵਿੱਚ ਮੁਕਤੀ ਵੀ ਹੈ। ਤਨਖਾਹਨਾਮੇ ਦੇ ਵਿੱਚ ਇਹ ਗੱਲ ਦਰਜ ਹੈ ਕਿ ਭਾਈ ਨੰਦ ਲਾਲ ਜੀ ਨੇ ਸਤਿਗੁਰ ਤੋਂ ਇਹ ਗੱਲ ਪੁੱਛੀ ਕਿ ਮਹਾਰਾਜ ਰਾਜ ਆਊਗਾ ਤੇ ਕਿਹੋ ਜਿਹਾ ਰਾਜ ਹੋਊਗਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਨੂੰ ਇਹ ਵਚਨ ਕੀਤੇ ਕਿ ਸੁਣੋ ਨੰਦ ਲਾਲ, ਇਹੋ ਸਾਚ ਪ੍ਰਗਟ ਕਰਾਉ, ਆਪਣੇ ਰਾਜ ਚਾਰ ਵਰਨ ਇੱਕ ਵਰਨ ਕਰਾਉ, ਵਾਹਿਗੁਰੂ ਕਾ ਜਾਪ ਚਪਾਉ, ਚੜੇ ਤੁੜੰਗ ਉੜਾਵੇ ਬਾਜ, ਤੁਰਖ ਦੇ ਕਰ ਜਾਵੇ ਬਾਜ, 1.25 लाख से एक लड़ाऊं, ਚੜੇ ਸਿੰਘ ਤਸ ਮੁਕਤ ਕਰਾਉ। ਇੰਨਾ ਕੁਛ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ ਦਿੱਤਾ, ਰਾਜ ਵੀ ਮੁਕਤੀ ਵੀ ਸਭ ਕੁਝ। ਸਿਰਫ ਅਸੀਂ ਸੰਘਰਸ਼ ਦੇ ਵਿੱਚ, ਸੇਵਾ ਦੇ ਵਿੱਚ, ਗੁਰਬਾਣੀ ਤੇ ਗੁਰਮਤਿ ਦੇ ਵਿੱਚ ਅਸੀਂ ਪੈਰ ਤਪਾ ਕੇ ਦੇਖੀਏ, ਸਭ ਕੁਝ ਮਿਲੂਗਾ। ਦੁਨੀਆ ਨੂੰ ਛੱਡੋ ਭਾਈ ਮੇਰਿਓ, ਦੁਨੀਆ ਇੱਥੇ ਹੀ ਰਹਿ ਜਾਣੀ ਆ, ਅਸੀਂ ਨਹੀਂ ਰਹਿਣਾ। ਜਿੰਨਾ ਸਾਨੂੰ ਸਵਾਸ ਮਹਾਰਾਜ ਨੇ ਬਖਸ਼ੇ ਆ, ਇੱਕ ਦੂਜੇ ਦੀ ਬਾਹਾਂ ਬਣੀਏ, ਇੱਕ ਦੂਜੇ ਦਾ ਸਹਾਰਾ ਬਣੀਏ। ਇਹ ਸੰਘਰਸ਼ ਬੜਾ ਲੰਬਾ ਹੋ ਸਕਦਾ ਹੈ। ਭਾਈ ਸੁੱਖੇ ਜਿੰਦੇ ਦੀ ਗੱਲ ਤਾਂ ਹੀ ਅਸੀਂ ਦਰਸਾ ਰਹੇ ਹਾਂ, ਇਹ ਸਦੀਵੀ ਸੰਘਰਸ਼ ਆ। ਬੜੀ ਇੱਕ ਖੂਬਸੂਰਤ ਗੱਲ ਆ ਕਿ ਸੰਘਰਸ਼ ਜਿਹੜਾ ਹੈ ਉਹ ਸਦੀਵੀ ਹੈ। ਸੰਘਰਸ਼ ਦੇ ਵਿੱਚੋਂ ਹੀ ਸਭ ਕੁਝ ਮਿਲਣਾ ਆ। ਸੰਘਰਸ਼ ਅੱਜ ਸਾਡੇ ਖਾਲਿਸਤਾਨ ਦੇ ਲਈ ਆ, ਕੱਲ ਨੂੰ ਖਾਲਸਾ ਰਾਜ ਸ੍ਰਿਸ਼ਟ ਰਾਜ ਲਈ ਆ। ਉਸ ਤੋਂ ਅੱਗੇ ਜਿੰਨੇ ਵੀ ਦੁਨੀਆ ਦੇ ਕੋਈ ਕੁਚਲੇ ਹੋਏ ਲੋਕ ਆ, ਉਹਨਾਂ ਨੂੰ ਚੱਕਣ ਦੇ ਵਿੱਚ ਇਹ ਸੰਘਰਸ਼ ਚੱਲੂਗਾ। ਜਿੰਨਾ ਚਿਰ ਉੱਥੇ ਜਰਵਾਣਾ ਆ, ਗਰੀਬ ਦੀ ਰੱਖਿਆ, ਜਰਵਾਣੇ ਦੀ ਪੱਖਿਆ, ਇਹ ਗੱਲ ਚੱਲਦੀ ਰਹੂਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲਾਂ ਤੇ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਮਹਾਰਾਜ ਨੇ ਸਾਨੂੰ ਕਿਹਾ ਕਿ ਕਹਿਓ ਪ੍ਰਭੂ ਸੋ ਪਾਖੋ, ਕਿਸੂ ਨਾ ਕਾਨ ਰਾਖੋ, ਕਿ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਅੱਗੇ ਸਿਰਫ ਤੇ ਸਿਰਫ ਉਸ ਦੇ ਅੱਗੇ ਸਿੱਖ ਦਾ ਸੀਸ ਝੁਕਦਾ ਆ। ਕੋਈ ਦੁਨਿਆਵੀ ਤਾਕਤ ਹੋਵੇ, ਕੋਈ ਵੀ ਮਿਲਟਰੀ ਜਾਂ ਫੌਜ ਹੋਵੇ, ਉਹਦੇ ਮੋਰੇ ਸਿੱਖ ਦਾ ਕਦੀ ਵੀ ਸੀਸ ਝੁਕ ਨਹੀਂ ਸਕਦਾ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਦਰਸ਼ਨ ਮੇਲ ਜਿਹੜੇ ਆ ਇੱਥੇ ਵਿੰਡਸਰ ਵਿੱਚ ਆਉਣ ਦਾ ਮੌਕਾ ਮਿਲਿਆ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।